अस्सलाम वालेकुम श्री अकाल साਰਿਆਂ ਨੂੰ ਜੀ ਕੀ ਹਾਲ ਚਾਲ ਠੀਕ ਠਾਕ ਹੋ ਵਧੀਆ ਹੋ ਮੈਨੂੰ ਦੱਸਿਓ ਆਵਾਜ਼ ਸਾਰੇ ਦੋਸਤਾਂ ਨੂੰ ਪਹੁੰਚਦੀ ਆ ਆਵਾਜ਼ ਆ ਰਹੀ ਹੈ ਤੇ ਕਮੈਂਟ ਸੈਕਸ਼ਨ 'ਚ ਜ਼ਰੂਰ ਦੋਸਤ ਦੱਸਿਓ ਕਿ ਆਵਾਜ਼ ਆ ਰਹੀ ਹੈ ਮੇਰੀ ਜਾਂ ਨਹੀਂ ਆ ਰਹੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਿਹਾ ਸਕਰੀਨ 'ਚ ਇਹ ਵੀ ਦੱਸ ਦਿਓ ਕਿਉਂਕਿ ਮੇਰੇ ਵੱਲੋਂ ਇੱਥੋਂ ਮੈਨੂੰ ਲੱਗਣ ਡਿਆ ਵੀ ਜਿਸ ਤਰ੍ਹਾਂ ਕੋਈ ਪ੍ਰੋਬਲਮ ਹੈ ਇਹਦੇ ਵਿੱਚ ਵੈਲਕਮ ਕਹਿੰਦੇ ਆ ਸਾਰਿਆਂ ਨੂੰ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਰ ਵੀ ਮੈਨੂੰ ਇੱਕ ਵਾਰੀ ਕਮੈਂਟ ਕਰਕੇ ਦੱਸਿਓ आवाज प्रॉपर आ रही है स्क्रीन क्लियर आ रही है कोई प्रॉब्लम तो नहीं आ रहा है मैंने जरा कमेंट करके दस दोगे तो पता लग जाएगा क्योंकि अरोड़ा साहब थोड़े लेट ने क्योंकि अरोड़ा साहब मेरे नाल होंदे ते फेस टू फेस ਆਪਾਂ ਮੁਖਾਤਬ ਹੋ ਜਾਣਾ ਸੀ ਤੇ ਪਤਾ ਲੱਗ ਜਾਣਾ ਸੀ ਤੇ ਆਪਾਂ ਹੈ ਆਵਾਜ਼ ਕਲੀਅਰ ਹੈ ਨਹੀਂ ਹੈ ਮੈਨੂੰ ਇੱਕ ਵਾਰੀ ਸਾਰੇ ਦੱਸ ਦਿਓ ਹਾਂਜੀ ਆ ਰਹੀ ਹੈ क्रिस्टल वॉइस ਕਹਿੰਦੇ ਨੇ ਆ ਰਹੀ ਹੈ ਜੀ ਹਾਂਜੀ ਹਾਂਜੀ ਸਰੋ ਜੀ ਆਵਾਜ਼ ਆ ਰਹੀ ਹੈ ਬਹੁਤ ਸ਼ੁਕਰੀਆ ਸਾਰਿਆਂ ਦਾ ਜੀ ਜਿਹੜੇ ਸਾਡੇ ਨਾਲ ਇਸ ਵੇਲੇ ਜੁੜੇ ਨੇ ਪੰਜਾਬੀ ਲਾਈਵ ਫੇਸਬੁੱਕ ਪੇਜ ਦੀ ਰਾਹੀਂ ਪੰਜਾਬੀ ਲਾਈਵ YouTube ਚੈਨਲ ਦੀ ਰਾਹੀਂ ਸੋ ਦੱਸਦਾ ਜਾਵਾਂ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਕਾਫੀ ਸੋਚ ਵਿਚਾਰ ਤੋਂ ਬਾਅਦ ਥੋੜੀ ਸਿਚੁਏਸ਼ਨ ਕੀ ਕਹਿੰਦੇ ਪੈਨਿਕ ਚੱਲਣ ਰਹੀ ਆ ਹਾਲਾਤ ਨੂੰ ਬਦਲ ਰੱਖਦੇ ਆ ਕਰੋਨਾ ਦੇ ਵਾਵਾ ਪਾਕਿਸਤਾਨ ਦੇ ਵਿੱਚ ਵੀ ਕੇਸਿਸ ਦੇ ਉੱਧਰ ਵੀ ਉਹਨੂੰ ਵੇਖਦੇ ਆ ਅੱਜ ਕੋਈ ਹਾਸੇ ਮਜ਼ਾਕ ਵਾਲਾ ਬੁਝਾਰਤਾਂ ਵਾਲਾ ਤੇ ਉਹਦੇ ਨਾਲ ਅਸੀਂ ਰੱਖਿਆ ਅੱਜ ਆਪਣਾ ਮੌਜੂ ਲਤੀਫੇ ਐਵਨਦੀਪ ਸਿੰਧੂ ਪ੍ਰੀਤ ਕੌਰ ਅਨੂ ਜਸਨ ਗੁਰਜੀਤ ਅਜਨਾਲਾ ਸਾਰਿਆਂ ਦਾ ਬਹੁਤ ਸ਼ੁਕਰੀਆ ਜਨਾਬ ਇੱਕ ਵਾਰੀ ਸਾਰੇ ਦੋਸਤ ਸਾਡੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਮੋਬਾਈਲ ਅੱਜ ਬਿਲਕੁਲ ਨਹੀਂ ਠੀਕ ਮੇਰਾ ਆਪਣਾ ਮੋਬਾਈਲ ਲੱਗਣ ਨਹੀਂ ਰਿਹਾ ਤੇ ਕਿਸੇ ਦਾ ਫੜ ਕੇ ਲਾਇਆ ਮੈਨੂੰ ਕੁਛ ਅੱਜ ਪ੍ਰੋਬਲਮ ਨਹੀਂ ਲੱਗਣ ਡਿਆ ਬਾਕੀ ਤੁਸੀਂ ਆਵਾਜ਼ ਕਹਿੰਦੇ ਜੀ ਬਿਲਕੁਲ ਸਹੀ ਆ ਰਹੀ ਬਹੁਤ ਸ਼ੁਕਰੀਆ ਸਾਰਿਆਂ ਦਾ ਜੀ ਵੈਲਕਮ ਕਹਿੰਦੇ ਆ ਜੀ ਅੱਜ ਦੇ ਪ੍ਰੋਗਰਾਮ 'ਚ ਅਮੀਨ ਚੌਹਾਨ ਜੀ ਸ਼ੌਕੀ ਜੱਟ ਅੰਮ੍ਰਿਤਸਰੀਆ ਮੁਦੱਸਰ ਚੱਠਾ ਨਾਮਲੂਮ ਇਹ ਵੀ YouTube ਤੇ ਜੁੜੇ ਨੇ ਜਿਹੜੇ YouTube ਤੇ ਜੁੜੇ Facebook ਤੇ ਜੁੜੇ ਨੇ ਸਾਰਿਆਂ ਦਾ ਬਹੁਤ ਸ਼ੁਕਰੀਆ ਜਿਹੜੇ ਦੋਸਤ ਅੱਜ ਦਾ ਟੌਪਿਕ ਬੜਾ ਮਜ਼ੇਦਾਰ ਹੋਣਾ ਜਿਹੜੇ ਦੋਸਤ ਸਾਡੇ ਨਾਲ ਜੁੜਨਾ ਚਾਹੁੰਦੇ ਹੋ YouTube ਦੇ ਰਾਹੀਂ ਕਹਿੰਦੇ ਆ ਦੋਸਤ ਕਹਿੰਦੇ ਆ ਤੇ ਜਲਦੀ ਜੁੜਿਆ ਜਾ ਸਕਦਾ ਸੋ ਕੋਸ਼ਿਸ਼ ਕਰਿਓ ਜਿੰਨਾ ਆਉਣਾ ਹੋਵੇ YouTube ਦੇ ਰਾਹੀਂ ਜਿਹੜੇ ਜੁੜਨਗੇ ਉਹ ਜਲਦੀ ਸਾਡੇ ਨਾਲ ਜੁੜ ਸਕਦੇ ਆ ਹਾਂਜੀ ਅਨੂ ਜੀ ਮੈਂ ਦੱਸਦਾ ਜਾਵਾਂ ਪਿਛਲੇ ਦਿਨੀ ਮੇਰੇ ਬਹੁਤ ਪਿਆਰੇ ਦੋਸਤ ਜ਼ਫਰ ਸੰਧੂ ਸਾਹਿਬ ਉਹਨਾਂ ਦੀ ਮਦਰ ਜਿਹੜੀ ਆ ਉਹਨਾਂ ਨੂੰ ਨਵਜਨਾ ਜਗ੍ਹਾ ਨਾਲ ਡੈਥ ਹੋ ਗਈ ਸੀ ਕਰੋਨਾ ਦੀ ਵਜ੍ਹਾ ਨਾਲ ਅਸੀਂ ਉਹ 2-3 ਦਿਨ ਹਸਪਤਾਲ ਰਹੇ ਸਾਂ ਨਵੀਂ ਲਵਲੀ ਵੀ ਤੇ ਅਸੀਂ ਫਿਰ ਇਹਤਿਆਤਨ ਟੈਸਟ ਕਰਵਾਏ ਸੀ ਤੇ ਉਹ ਮੇਰੇ ਦੋਸਤ ਦਾ ਜ਼ਫਰ ਦਾ ਤੇ ਲਵਲੀ ਦਾ ਉਹ ਟੈਸਟ ਪੋਜ਼ਿਟਿਵ ਆਇਆ ਸੀ ਵੈਸੇ ਤਾਂ ਅਸੀਂ ਠੀਕ ਹੈ ਸਾਰੇ ਬਿਲਕੁਲ ਸਿੰਪਟਮਸ ਨਹੀਂ ਲੱਗਦੇ ਬਿਲਕੁਲ ਠੀਕ ਹੈ ਤੇ ਮੇਰਾ ਠੀਕ ਆਇਆ ਸੀ ਨੈਗੇਟਿਵ ਹੀ ਆਇਆ ਸੀ ਤੇ ਲਵਲੀ ਦਾ ਤੇ ਜ਼ਫਰ ਦਾ ਪੋਜ਼ਿਟਿਵ ਆਇਆ ਸੀ ਉਹਦੇ ਵਾਸਤੇ ਸਾਰੇ ਦੋਸਤ ਦੁਆ ਕਰਿਓ ਰੱਬ ਸਿਹਤਯਾਬੀ ਦੇਵੇ ਤੰਦਰੁਸਤੀ ਦੇਵੇ ਐਸੀ ਪ੍ਰੋਬਲਮ ਕੋਈ ਨਹੀਂ ਹੈ ਬਿਲਕੁਲ ਤੁਰਦੇ ਫਿਰਦੇ ਆ ਐਸਾ ਪ੍ਰੋਬਲਮ ਕੋਈ ਨਹੀਂ ਟੈਸਟ ਪੋਜ਼ਿਟਿਵ ਆਇਆ ਸੀ ਸੋ ਇਸ ਤੋਂ ਥੋੜ੍ਹੀ ਦੇਰ ਇਹਤਿਆਤ ਵੀ ਕਰ ਰਹੇ ਹਾਂ ਉਹਦੀ ਕੋਸ਼ਿਸ਼ ਵੀ ਕਰ ਰਹੇ ਹਾਂ ਤੇ ਬਾਕੀ ਸਾਰੇ ਦੋਸਤ ਦੁਆ ਵੀ ਕਰਿਓ ਜ਼ਰੂਰ ਉਹਨਾਂ ਵਾਸਤੇ ਵੈਸੇ ਹਾਲਾਤ ਜਿਹੜੇ ਨੇ ਮੈਂ ਦੱਸਦਾ ਜਾਵਾਂ ਪਾਕਿਸਤਾਨ ਦੇ ਕਸੂਰ ਤੋਂ ਮੇਰੇ ਨਾਲ ਨਦੀਮ ਰਾਣਾ ਸੰਧੂ ਹਾਲਾਤ ਕਾਫੀ ਖਰਾਬ ਨੇ ਡੈਥਸ ਜਿਹੜੀਆਂ ਕਾਫੀ ਹੋ ਰਹੀਆਂ ਨੇ ਜਿਹੜੇ ਬਜ਼ੁਰਗ ਲੋਕ ਨੇ ਓਲਡ ਏਜ ਨੇ ਉਹਨਾਂ ਦੇ ਮੌਤ ਜ਼ਿਆਦਾ ਹੋ ਰਹੀਆਂ ਨੇ ਉਹਨਾਂ ਤੇ ਜ਼ਿਆਦਾ ਅਸਰ ਕਰ ਰਿਹਾ ਕਰੋਨਾ ਸੋ ਅੱਜ ਦਾ ਪ੍ਰੋਗਰਾਮ ਵੀ ਅਸੀਂ ਇਸੇ ਤੋਂ ਥੋੜ੍ਹਾ ਜਿਹਾ ਮੂਡ ਚੇਂਜ ਕਰਨ ਲਈ ਅਸੀਂ ਮੁਖਤਲਿਫ ਥੋੜ੍ਹਾ ਜਿਹਾ ਰੱਖਿਆ ਮੈਂ ਲਿੰਕ ਸ਼ੇਅਰ ਕਰ ਰਿਹਾ ਤੇਜ ਸੰਧੂ ਸਾਡੇ ਨਾਲ ਨੇ ਲਿੰਕ ਸ਼ੇਅਰ ਕਰ ਰਿਹਾ ਹੁਣੇ ਤੋਂ ਦੋਸਤ ਜੁੜਨਾ ਸ਼ੁਰੂ ਹੋ ਜਾਓ ਜਿਵੇਂ ਅਰੋੜਾ ਸਾਹਿਬ ਆਉਣਗੇ ਉਹਨਾਂ ਨੂੰ ਵੀ ਤੁਹਾਡੇ ਨਾਲ ਲੈ ਕੇ ਲਿੰਕ ਮੈਂ ਜ਼ਰੂਰ ਜੀ ਸ਼ੇਅਰ ਕਰ ਦਿੱਤਾ ਜਿਹੜੇ ਦੋਸਤ ਭਾਜੀ ਬਹੁਤ ਸੋਹਣੇ ਲੱਗਦੇ ਤੁਸੀਂ ਸਰ ਮਿਹਰਬਾਨੀ ਧੀਰਜ ਜੀ ਹਰਜੀਤ ਲੋਈ ਜੀ ਹਰਜੀਤ ਜੀ ਕੀ ਹਾਲ ਚਾਲ ਤੁਹਾਡਾ ਠੀਕ ਠਾਕ ਸਾਰਿਆਂ ਦਾ ਆਪਾਂ ਉਹਨਾਂ ਦੇ ਗੱਲਾਂ ਬਾਤਾਂ ਮਾਰਦੇ ਹਾਂ ਪ੍ਰੋਪਰ ਪ੍ਰੋਗਰਾਮ ਵੀ ਸ਼ੁਰੂ ਕਰਦੇ ਹਾਂ ਜਿਵੇਂ ਅਰੋੜਾ ਸਾਹਿਬ ਆਉਣਗੇ ਜਾਂ ਤੁਸੀਂ ਦੋਸਤ ਜੁੜੋਗੇ ਤੇਜ ਸੰਧੂ ਆ ਕੁਲਵਿੰਦਰ ਆ ਉਹ ਤੁਸੀਂ ਜੁੜੋ ਜ਼ਰੂਰ ਜੀ ਮੈਂ ਸ਼ੇਅਰ ਕਰ ਦਿੱਤਾ ਲਿੰਕ ਤੁਸੀਂ ਜ਼ਰੂਰ ਸਾਡੇ ਦੋਸਤ ਜੁੜੋ ਤਾਂ ਕਿ ਅਸੀਂ ਗੱਲਬਾਤ ਜਿਹੜੀ ਆ ਅੱਗੇ ਵਧਾ ਸਕੀਏ ਅੱਜ ਦੀ ਜੁਆਇਨ ਮੈਂ ਜੀ ਦੁਬਾਰਾ ਤੋਂ ਫਿਰ ਪੂਰੀ ਲਿੰਕ ਸ਼ੇਅਰ ਕਰ ਰਿਹਾ ਅਰੋੜਾ ਸਾਹਿਬ ਆ ਗਏ ਜੀ ਸੈਟਿੰਗ ਕਰ ਰਹੇ ਆ ਮੈਂ ਜਲਦੀ ਉਹਨਾਂ ਨੂੰ ਤੁਹਾਡੇ ਨਾਲ ਲੈ ਕੇ ਆਵਾਂਗਾ जी साहब वेलकम जनाब
ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ ਤੇ ਨਮਸਕਾਰ ਸਾਰੇ ਦੋਸਤਾਂ ਨੂੰ। ਕੀ ਹਾਲ ਚਾਲ ਹੈ ਦੋਸਤਾਂ ਦਾ ਜੀ? ਕੀ ਹਾਲ ਚਾਲ ਨਾਸਰ ਸਾਹਿਬ? ਬਿਲਕੁਲ ਵਧੀਆ ਜੀ, ਬਿਲਕੁਲ ਵਧੀਆ। ਤੁਸੀਂ ਦੱਸੋ? ਬਹੁਤ ਵਧੀਆ ਜੀ। ਜੀ ਬਿਲਕੁਲ। ਮੈਂ ਸਭ ਤੋਂ ਪਹਿਲਾਂ ਮਾਫੀ ਚਾਹੁੰਦਾ ਆਪਣੇ ਉਹਨਾਂ ਦੋਸਤਾਂ ਤੋਂ ਜਿਹਨਾਂ ਨੂੰ ਮੇਰੀ ਉਡੀਕ ਕਰਨੀ ਪਈ, ਇੰਤਜ਼ਾਰ ਕਰਨਾ ਪਿਆ। ਮੈਂ ਕਦੇ ਵੀ ਲੇਟ ਹੋਣ ਦੀ ਕੋਸ਼ਿਸ਼ ਨਹੀਂ ਕਰਦਾ, ਪਰ ਅੱਜ ਬਦਕਿਸਮਤੀ ਨਾਲ ਟ੍ਰੈਫਿਕ ਵਿੱਚ ਮੈਂ ਫਸ ਕੇ ਜਿਸ ਕਰਕੇ ਥੋੜਾ ਲੇਟ ਹੋ ਗਿਆ। ਅਜੇ ਗੱਲਬਾਤ ਸ਼ੁਰੂ ਵੀ ਸ਼ੇਅਰ ਕਰ ਜਿਆ। ਹਾਂਜੀ, ਚਲੋ ਤੁਸੀਂ ਮੋਰਚਾ ਫਤਿਹ ਕਰ ਲਿਆ। ਤੁਸੀਂ ਮੇਰੇ ਤੋਂ ਪਹਿਲਾਂ ਸ਼ੁਰੂਆਤ ਕਰ ਰਹੀ ਹੈ ਜੀ, ਤੇ ਚੰਗੀ ਗੱਲ ਹੈ। ਅੱਛਾ, ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਹਾਲਾਂਕਿ ਅੱਜ ਦਾ ਪ੍ਰੋਗਰਾਮ ਸਾਡਾ ਬੁਝਾਰਤਾਂ ਬਾਰੇ ਹੈ, ਲਤੀਫਿਆਂ ਬਾਰੇ ਹੈ, ਦੋ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਵਾਂ। ਸਭ ਤੋਂ ਪਹਿਲੀ ਗੱਲ ਇਹ ਕਿ ਬੁਝਾਰਤਾਂ ਤੇ ਲਤੀਫੇ ਸ਼ਾਇਦ ਸਾਹਿਤ ਦੀ, ਲਿਟਰੇਚਰ ਦੀ ਉਹ ਵੰਨਗੀ ਨੇ, ਉਹ ਹਿੱਸਾ ਨੇ ਜਿਹਨਾਂ ਦੇ ਲਿਖਾਰੀਆਂ ਦਾ ਕਦੇ ਵੀ ਨਾਂ ਨਹੀਂ ਹੁੰਦਾ। ਕਵਿਤਾਵਾਂ ਦਾ, ਕਹਾਣੀਆਂ ਦਾ, ਗਜ਼ਲਾਂ ਦਾ, ਹਰ ਕਿਸਮ ਦੀ ਜਿਹੜੀ ਲਿਖਣੀ ਹੈ ਉਹਦਾ ਇੱਕ ਲਿਖਾਰੀ ਦਾ ਨਾਂ ਹੁੰਦਾ ਵੀ ਇਸ ਫਨਾ ਸ਼ਖਸ ਨੇ ਲਿਖੀ ਹੈ, ਇਹ ਗੀਤ ਉਸ ਆਦਮੀ ਨੇ ਲਿਖਿਆ ਹੈ, ਇਹ ਨਾਵਲ ਉਹਨੇ ਲਿਖਿਆ। ਪਰ ਜਿਹੜੇ ਲਤੀਫੇ ਨੇ ਇਹ ਲਿਖਣ ਵਾਲੇ ਦਾ ਕਦੇ ਨਾਂ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੀ ਬੁਝਾਰਤਾਂ ਨੇ, ਜਿਹੜੀ ਕਿ ਹੁਣ ਅਲੋਪ ਹੁੰਦੀ ਜਾ ਰਹੀਆਂ ਨੇ, ਖਤਮ ਹੁੰਦੀ ਚਲੀ ਜਾ ਰਹੀਆਂ ਨੇ, ਇਹਨਾਂ ਦੇ ਲਿਖਾਰੀਆਂ ਦਾ ਕਦੇ ਨਾਂ ਨਹੀਂ ਹੁੰਦਾ। ਬੁਝਾਰਤਾਂ ਉਹ ਤਰੀਕਾ ਸਨ ਜਿਹੜੀ ਕਿ ਅੱਖਰਾਂ ਦੇ ਹੇਰ ਫੇਰ ਵਿੱਚ ਬੱਚਿਆਂ ਨੂੰ, ਵੱਡਿਆਂ ਨੂੰ ਫਸਾ ਕੇ ਉਹਨੂੰ ਨਵੀਂ ਗੱਲ ਆਪਣੀ ਜ਼ੁਬਾਨ ਨਾਲ ਜੋੜਨ ਦਾ ਤੇ ਦਿਮਾਗ ਦੇ ਉੱਤੇ ਜ਼ੋਰ ਪਾ ਕੇ ਕੁਝ ਨਵਾਂ ਸਿਖਾਉਣ ਦਾ ਇੱਕ ਤਰੀਕਾ ਸੀ। ਸੋ ਉਸੇ ਹੀ ਗੱਲਬਾਤ ਨੂੰ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਦੇ ਸਾਹਮਣੇ ਰੱਖਾਂਗੇ। ਕੁਝ ਬੁਝਾਰਤਾਂ ਅਸੀਂ ਤੁਹਾਨੂੰ ਪਾਵਾਂਗੇ, ਕੁਝ ਤੁਸੀਂ ਸਾਨੂੰ ਪਾਓ, ਤਾਂ ਅਸੀਂ ਦੂਸਰੇ ਦੀ ਬੁਝਾਰਤ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਇਸੇ ਤਰ੍ਹਾਂ ਕੁਝ ਲਤੀਫੇ ਵੀ ਸਾਂਝੇ ਕਰਾਂਗੇ। ਅੱਛਾ, ਲਤੀਫਿਆਂ ਦੀ ਕਿਉਂਕਿ ਗੱਲ ਹੁਣ ਤੁਰੀ ਹੈ, ਲਤੀਫਿਆਂ ਦੇ ਵਿੱਚ ਜਾਂ ਚੁਟਕਲੇ ਜਿਹਨੂੰ ਕਹਿ ਦਿੰਦੇ ਨੇ, ਚੜ੍ਹਦੇ ਵਾਲੇ ਪਾਸੇ ਨੂੰ ਚੁਟਕਲੇ ਕਿਹਾ ਜਾਂਦਾ ਤੇ ਲਹਿੰਦੇ ਵਾਲੇ ਪਾਸੇ ਨੂੰ ਲਤੀਫੇ ਕਹਿੰਦੇ ਨੇ, ਅੰਗਰੇਜ਼ੀ ਵਿੱਚ ਜੋਕਸ ਕਹਿੰਦੇ ਨੇ। ਅਕਸਰ ਜੋਕਸ ਜਿਹੜੇ ਬਣਾਏ ਜਾਂਦੇ ਨੇ ਕਿਸੇ ਖਾਸ ਕੌਮ ਨੂੰ ਲੈ ਕੇ, ਕਿਸੇ ਖਾਸ ਗਰੁੱਪ ਨੂੰ ਲੈ ਕੇ ਬਣਾਏ ਜਾਂਦੇ ਨੇ, ਨਸਲੀ ਕਿਸਮ ਦੀ ਕੋਈ ਗੱਲਾਂ ਹੁੰਦੀਆਂ ਨੇ, ਤੇ ਕਈ ਵਾਰ ਤੇ ਜਾਇਜ਼ ਜਿਹੇ ਹੁੰਦੇ ਨੇ, ਕਈ ਵਾਰ ਗੱਲਾਂ ਬਹੁਤ ਨਜਾਇਜ਼ ਹੋ ਜਾਂਦੀਆਂ ਨੇ। ਤੇ ਮੈਂ ਗੱਲ ਜੇ ਖੁੱਲ ਕੇ ਕਰ ਲਵਾਂ ਥੋੜੀ ਜਿਹੀ, ਪਾਕਿਸਤਾਨ ਵਿੱਚ ਅਕਸਰ ਜਿਹੜੇ ਲਤੀਫੇ ਬਣਾਏ ਜਾਂਦੇ ਨੇ ਉਹ ਪਠਾਣਾ ਉੱਤੇ ਬਣਾਏ ਜਾਂਦੇ ਨੇ। ਇਸੇ ਤਰ੍ਹਾਂ ਪੰਜਾਬ ਵਿੱਚ ਜਿਹੜੇ ਚੜ੍ਹਦੇ ਵਾਲੇ ਪਾਸੇ ਜਿਹੜੇ ਲਤੀਫੇ ਬਣਦੇ ਨੇ ਬਹੁਤ ਸਿੱਖਾਂ ਉੱਤੇ ਬਣਾਏ ਜਾਂਦੇ ਨੇ। ਕਈ ਵਾਰ ਲੋਕ ਇਸ ਦਾ ਗੁੱਸਾ ਵੀ ਕਰ ਲੈਂਦੇ ਨੇ, ਪਰ ਇਹ ਜਿਹੜੇ ਲਤੀਫੇ ਨੇ ਕੁਝ ਤਾਂ ਹੱਦਾਂ ਦੇ ਵਿੱਚ ਹੁੰਦੇ ਨੇ ਕਿ ਕਿਸੇ ਕੌਮ ਦੀ ਕੋਈ ਖਾਸੀਅਤ ਹੈ, ਉਸਦੀ ਹੱਦ ਹੈ, ਉਸਦੇ ਵਿੱਚ ਰਹਿ ਕੇ ਬਣਾਇਆ ਜਾਣਾ। ਪਰ ਕਈ ਵਾਰ ਲਤੀਫਿਆਂ ਵਿੱਚ ਇਹਨਾਂ ਦੀ ਕੋਈ ਇਹ ਕਹਿ ਲਓ ਕਿ ਕਿਸੇ ਦਾ, ਜਿਸ ਤਰ੍ਹਾਂ ਅੰਗਰੇਜ਼ਾਂ ਵਿੱਚ ਬਲੋਨ ਜੋਕਸ ਨੇ ਜਾਂ ਪਾਕਿਸਤਾਨ ਵਿੱਚ ਪਠਾਣਾ ਬਾਰੇ ਜੋਕਸ ਨੇ, ਉਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ। ਉਹਨਾਂ ਨੂੰ ਬੇਮਤਲਬ ਜੋਕਸ ਬਣਾਏ ਜਾਂਦੇ ਨੇ ਤੇ ਉਸ ਕੌਮ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਜੋ ਕਿ ਮੈਨੂੰ ਬੁਰਾ ਲੱਗਦਾ ਹੈ। ਸੋ ਇਸ ਕਰਕੇ ਅੱਜ ਅਸੀਂ ਜੋਕ ਸੁਣਾਉਣੇ ਨੇ, ਅਸੀਂ ਇਸ ਕਿਸਮ ਦੇ ਜੋਕਸ ਤੋਂ ਗੁਰੇਜ਼ ਕਰੀਏ ਕਿ ਅਸੀਂ ਕਿਸੇ ਨੂੰ ਬੁਰਾ ਲੱਗੇ, ਪਰ ਜਦੋਂ ਸੁਣਾਈਏ ਤੇ ਕੋਈ ਹਾਸੇ ਵਾਲੀ ਗੱਲ ਹੋਵੇ, ਕਿਸੇ ਨੂੰ ਬੇਇੱਜ਼ਤੀ ਨਾ ਮਹਿਸੂਸ ਹੋਵੇ, ਤੇ ਖਾਸ ਤੌਰ ਤੇ ਕੋਈ ਬੁਰੀ ਗੱਲ ਨਾ ਹੋਵੇ, ਕੋਈ ਭੈੜੀਆਂ ਗੱਲਾਂ ਅਸੀਂ ਨਾ ਕਰੀਏ ਤੇ ਚੰਗਾ ਹੋਏਗਾ। ਤੇ ਕਿਉਂਕਿ ਭੈੜੀ ਗੱਲ ਦੀ ਗੱਲ ਤਾਂ ਹੋ ਤੁਰੀ, ਤੇ ਇੱਕ ਮੈਂ ਰਿਕੁਐਸਟ ਹੋਰ ਕਰ ਲਵਾਂ, ਜਿਹੜਾ ਅਸੀਂ ਇਸ ਵੇਲੇ ਗਰੁੱਪ ਬਣਾਇਆ ਹੈ, ਜਿਹੜਾ WhatsApp ਤੇ ਗਰੁੱਪ ਹੈ, ਜਿਸ ਵਿੱਚ ਅਸੀਂ ਖੋਲਦੇ ਹਾਂ ਹਰ ਹਫ਼ਤੇ ਘੰਟੇ 2 ਘੰਟੇ ਦੀ ਸਾਂਝ ਪਾਉਂਦੇ ਹਾਂ। ਉਹਦੇ ਵਿੱਚੋਂ ਕੁਝ ਦੋਸਤ ਸਾਨੂੰ ਪਰਸਨਲੀ ਮੈਸੇਜ ਕਰਦੇ, ਜੀ ਆਇਆਂ ਨੂੰ, ਮੈਨੂੰ ਮੈਸੇਜ ਆਉਂਦਾ, ਮੈਨੂੰ ਕੋਈ ਦਿੱਕਤ ਨਹੀਂ ਹੈ। ਪਰ ਮੈਸੇਜ ਜਦੋਂ ਤੁਸੀਂ ਕਰਦੇ ਹੋ, ਖਾਸ ਤੌਰ ਤੇ ਸਾਡੇ ਗਰੁੱਪ ਵਿੱਚ ਲੇਡੀਜ਼ ਨੇ, ਔਰਤਾਂ ਨੇ, ਭੈਣਾਂ ਨੇ, ਸਾਡੀਆਂ ਮਾਵਾਂ ਨੇ, ਉਹਨਾਂ ਨੂੰ ਤੁਸੀਂ ਜੇ ਮੈਸੇਜ ਕਰਦੇ ਹੋ ਤਾਂ ਬੜੇ ਸੋਚ ਸਮਝ ਕੇ ਮੈਸੇਜ ਕਰੋ। ਗਲਤ ਕਿਸਮ ਦੀ ਗੱਲ ਨਾ ਕੋਈ ਕਹੋ, ਬੁਰਾ ਲੱਗਦਾ ਹੈ। ਇਸ ਨਾਲ ਸਾਡੇ ਪਰਿਵਾਰ ਦਾ, ਸਾਡੇ ਕੁਰਬੇ ਤੇ ਬੁਰਾ ਅਸਰ ਪੈਂਦਾ ਹੈ। ਇਹ ਪੰਜਾਬੀ ਸੱਥ ਸਾਡੀ ਸਾਰਿਆਂ ਦੀ ਸਾਂਝੀ ਹੈ। ਇਸ ਸੱਥ ਵਿੱਚ ਬੈਠਣ ਵਾਲੇ ਅਸੀਂ ਸਾਰੇ ਇੱਕੋ ਪਰਿਵਾਰ ਦੇ ਜੀ ਹਾਂ, ਤੇ ਜਦੋਂ ਆਪਸ ਵਿੱਚ ਅਸੀਂ ਕਿਸੇ ਨੂੰ ਭੈੜੇ ਚੰਗੇ ਮੈਸੇਜ ਕਰਾਂਗੇ ਤਾਂ ਉਹ ਬੁਰਾ ਲੱਗਦਾ ਹੈ। ਤੇ ਅੱਜ ਕਿਉਂਕਿ ਗੱਲ ਹੋਣੀ ਲਤੀਫਿਆਂ ਦੀ, ਕੁਝ ਹੋਣੀ ਬੁਝਾਰਤਾਂ ਦੀ, ਤੇ ਮੈਂ ਦੋਨੋਂ ਨੂੰ ਮਿਕਸ ਇਸ ਕਰਕੇ ਰੱਖਿਆ ਕਿ ਦੋਵੇਂ ਚੀਜ਼ਾਂ ਚੱਲਦੀਆਂ ਰਹਿਣ, ਕਿਤੇ ਨਾ ਕਿਤੇ। ਕੋਈ ਬੁਝਾਰਤ ਨੂੰ ਬੁੱਝਣ ਲਈ ਵੀ ਟਾਈਮ ਚਾਹੀਦਾ ਹੈ, ਤੇ ਉਸ ਦਰਮਿਆਨ ਕੋਈ ਲਤੀਫੇ ਵੀ ਚੱਲਦੇ ਰਹਿਣਗੇ ਤੇ ਨਾਲ ਬੁਝਾਰਤਾਂ ਵੀ ਚੱਲਦੀਆਂ ਰਹਿਣਗੀਆਂ। ਸੋ ਸਭ ਤੋਂ ਪਹਿਲੀ ਬੁਝਾਰਤ ਮੈਂ ਸ਼ੁਰੂ ਕਰ ਲੈਣਾ ਜੀ। ਮੇਰੀ ਸਭ ਤੋਂ ਪਹਿਲੀ ਬੁਝਾਰਤ ਹੈ ਜੀ, ਸਭ ਤੋਂ ਪਹਿਲਾਂ ਮੈਂ ਜੰਮਿਆ ਫਿਰ ਜੰਮਿਆ ਮੇਰਾ ਭਾਈ। ਸਭ ਤੋਂ ਪਹਿਲਾਂ ਮੈਂ ਜੰਮਿਆ ਫਿਰ ਜੰਮਿਆ ਮੇਰਾ ਭਾਈ, ਖਿੱਚ ਧੂ ਕੇ ਬਾਪੂ ਜੰਮਿਆ, ਪਿੱਛੋਂ ਸਾਡੀ ਮਾਈ। ਸੋ ਮੈਂ ਇੱਕ ਵਾਰ ਰਿਪੀਟ ਕਰ ਦੇਣਾ ਜੀ, ਤੁਸੀਂ ਜਵਾਬ ਤੁਸੀਂ ਦੇਣਾ ਹੈ ਜੀ ਇਸ ਗੱਲ ਦਾ। ਨਾਸਰ ਸਾਹਿਬ ਤੁਸੀਂ ਵੀ ਸੁਣ ਲਓ ਧਿਆਨ ਨਾਲ। ਸਭ ਤੋਂ ਪਹਿਲਾਂ ਮੈਂ ਜੰਮਿਆ ਫਿਰ ਜੰਮਿਆ ਮੇਰਾ ਭਾਈ, ਖਿੱਚ ਧੂ ਕੇ ਬਾਪੂ ਜੰਮਿਆ, ਪਿੱਛੋਂ ਸਾਡੀ ਮਾਈ। ਇਹ ਕੀ ਹੈ ਜੀ, ਇਹ ਤੁਸੀਂ ਦੱਸਣਾ ਜੀ। ਮੈਂ ਕਹੋਗੇ ਰਿਪੀਟ ਵੀ ਕਰਦਾ ਰਹਾਂਗਾ, ਬਾਰ-ਬਾਰ ਰਿਪੀਟ ਕਰ ਦਿਆਂਗਾ, ਮੈਨੂੰ ਕੋਈ ਦਿੱਕਤ ਨਹੀਂ। ਸਾਡੇ ਦੋਸਤ ਜਿਹੜੇ ਨੇ ਸਾਨੂੰ ਆਨਲਾਈਨ ਆ ਕੇ ਵੀ ਸਾਨੂੰ ਜਵਾਬ ਦੇ ਸਕਦੇ ਨੇ, ਸਾਡੇ ਕਮੈਂਟਸ ਵਿੱਚ ਵੀ ਲਿਖਿਆ ਜੀ। ਨਾਲ ਦੋਸਤਾਂ ਦੇ ਕਮੈਂਟਸ ਵੀ ਪੜਾਂਗਾ ਥੋੜੇ ਜਿਹੇ, ਤੇ ਨਾਲ ਗੱਲਬਾਤ ਵੀ ਚੱਲਦੀ ਰਹੇਗੀ। ਸੋ ਸਾਡੇ ਇੱਕ ਦੋਸਤ ਹੋਰ ਸਾਡੇ ਨਾਲ ਨੇ, ਪਰ ਉਸ ਤੋਂ ਪਹਿਲਾਂ ਮੈਂ ਇਹ ਕੁਝ ਕਮੈਂਟਸ ਦੇਖ ਲਵਾਂ ਜੀ। ਮਨਪ੍ਰੀਤ ਸਿੰਘ ਵਰਪੁਸ਼ ਜੀ, ਤੁਸੀਂ ਕਿੱਥੇ ਹੋ? ਬ੍ਰੈਂਪਟਨ ਜਾਂ
ਟੋਰਾਂਟੋ ਜੀ, ਮੈਂ ਬਰੈਂਪਟਨ ਦਾ ਰਹਿਣ ਵਾਲਾ, ਮੈਂ ਕੰਮ ਮਿਸਿਸਾਗਾ ਕਰਦਾ ਵਾਂ, ਮੈਂ ਰਹਿਣ ਵਾਲਾ ਮੈਂ ਬਰੈਂਪਟਨ ਦਾ ਜੀ। ਤੇ ਸਾਰੇ ਦੋਸਤਾਂ ਨੂੰ ਸਲਾਮ ਤੇ ਸਤਿ ਸ਼੍ਰੀ ਅਕਾਲ, ਜਿਨ੍ਹਾਂ ਨੇ ਵੀ ਸਾਰਿਆਂ ਨੂੰ ਮੈਨੂੰ ਸਲਾਮ ਜਾਂ ਸਤਿ ਸ਼੍ਰੀ ਅਕਾਲ ਭੇਜਿਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਲਾਮ ਜੀ। ਗੱਲ ਵਾਪਸ ਤੋਂ ਆਪਣੀ ਬੁਝਾਰਤ ਵੱਲ ਲੈ ਚੱਲਦੇ ਹਾਂ ਜੀ, ਤੇ ਵੀ ਫਿਰ ਬੁਝਾਰਤ ਪਾ ਲੈਣਾ ਜੀ ਤੁਹਾਨੂੰ ਸਾਰਿਆਂ ਨੂੰ। ਸਭ ਤੋਂ ਪਹਿਲਾਂ ਮੈਂ ਜੰਮਿਆ, ਫਿਰ ਜੰਮਿਆ ਮੇਰਾ ਭਾਈ। ਸਭ ਤੋਂ ਪਹਿਲਾਂ ਮੈਂ ਜੰਮਿਆ, ਫਿਰ ਜੰਮਿਆ ਮੇਰਾ ਭਾਈ, ਖਿੱਚ ਧੂ ਕੇ ਬਾਪੂ ਜੰਮਿਆ, ਪਿੱਛੋਂ ਸਾਡੀ ਮਾਈ। ਸਵਾਲ ਹੈ ਜੀ, ਇਹਦਾ ਜਵਾਬ ਤੁਸੀਂ ਦੇਣਾ ਹੈ ਬੁਝਾਰਤ ਦਾ। ਸਭ ਤੋਂ ਪਹਿਲਾਂ ਮੈਂ ਜੰਮਿਆ, ਫਿਰ ਜੰਮਿਆ ਮੇਰਾ ਭਾਈ, ਖਿੱਚ ਧੂ ਕੇ ਬਾਪੂ ਜੰਮਿਆ, ਪਿੱਛੋਂ ਸਾਡੀ ਮਾਈ। ਸੋ ਨਾਸਰ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਤੋਂ ਕਰ ਰਿਹਾ, ਜੇ ਤੁਹਾਨੂੰ ਪਤਾ ਤੁਸੀਂ ਦੱਸ ਦਿਓ ਜੀ, ਜੇ ਨਹੀਂ ਪਤਾ ਤਾਂ ਕੋਈ ਗੱਲ ਨਹੀਂ, ਆਪਾਂ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ। ਲਓ ਜੀ ਜਵਾਬ ਆਣੇ ਸ਼ੁਰੂ ਹੋ ਗਏ ਨੇ ਜੀ, ਜਵਾਬ ਆਣੇ ਸ਼ੁਰੂ ਹੋ ਗਏ ਨੇ ਜੀ। 2-3 ਦੋਸਤਾਂ ਨੇ ਜਵਾਬ ਦੇ ਵੀ ਦਿੱਤਾ ਜੀ। ਲਓ ਜੀ, ਅਨੂ ਜੋਸਨ ਜੀ ਨੇ, ਪ੍ਰਮੋਦ ਸਿੰਘ ਜੀ ਨੇ ਜਵਾਬ ਦਿੱਤਾ ਜੀ, ਨਾਲ ਦੀ ਨਾਲ ਤਾਰਿਕ ਮਹਿਮੂਦ ਸਾਹਿਬ ਨੇ ਜਵਾਬ ਦਿੱਤਾ ਜੀ, ਤੇ ਸ਼ਫਕਤ ਅब्बासी ਸਾਹਿਬ ਨੇ। ਬਿਲਕੁਲ ਜੀ, ਸ਼ਫਕਤ अब्बासी ਸਾਹਿਬ ਦਾ ਜਵਾਬ 100% ਸਹੀ ਹੈ ਜੀ। ਉਹਨਾਂ ਦਾ ਜਵਾਬ ਜਿਹੜਾ ਹੈ, ਕਹਿੰਦੇ ਜੀ, ਸੁਖਪਾਲ ਸਿੰਘ ਔਲਖ ਸਾਹਿਬ ਨੇ ਵੀ ਇਹੀ ਜਵਾਬ ਦਿੱਤਾ। ਵੈਸੇ ਕਹਿੰਦੇ ਜੀ, ਦੁੱਧ, ਦਹੀਂ, ਲੱਸੀ ਅਤੇ ਮੱਖਣ। ਸਭ ਤੋਂ ਦੁੱਧ ਕਿਵੇਂ ਹੈ ਜੀ, ਹੁਣ ਇਹਦਾ ਜਵਾਬ ਵੀ ਸਮਝ ਲਓ ਜੀ। ਸਭ ਤੋਂ ਪਹਿਲਾਂ ਮੈਂ ਜੰਮਿਆ, ਸਭ ਤੋਂ ਪਹਿਲਾਂ ਦੁੱਧ ਜੰਮਿਆ, ਫਿਰ ਜੰਮਿਆ ਮੇਰਾ ਭਾਈ, ਫਿਰ ਦੁੱਧ ਤੋਂ ਦਹੀਂ ਬਣੀ, ਖਿੱਚ ਧੂ ਕੇ ਬਾਪੂ ਜੰਮਿਆ, ਫਿਰ ਉਸ ਤੋਂ ਬਾਅਦ ਮੱਖਣ ਬਣਿਆ ਜਿਹੜਾ ਕਿ ਉਸਦਾ ਬਾਪੂ ਹੈ, ਤੇ ਪਿੱਛੋਂ ਸਾਡੀ ਮਾਈ, ਯਾਨੀ ਜਿਹੜੇ ਪਿੱਛੇ ਬਚ ਗਿਆ ਉਹ ਲੱਸੀ ਸਾਡੀ ਮਾਈ। ਸੋ ਇਹ ਜੀ ਬਿਲਕੁਲ ਸਹੀ ਜਵਾਬ ਸਾਡੇ 4-5 ਦੋਸਤਾਂ ਨੇ ਦਿੱਤਾ। ਰਾਜਨ ਸਿੰਘ ਸ਼ੀਨਾ ਸਾਹਿਬ ਨੇ ਜਵਾਬ ਦਿੱਤਾ ਜੀ। ਪ੍ਰੀਤ ਕੌਰ ਜੀ ਕਹਿੰਦੇ, ਆਈ ਵਾਸ ਦ ਫਰਸਟ ਵਨ ਟੂ ਆਨਸਰ। ਬਿਲਕੁਲ ਜੀ, ਮੰਨ ਲਿਆ ਜੀ, ਤੁਹਾਡੇ ਮੈਂ ਹੋ ਸਕਦਾ ਕਮੈਂਟ ਨਾ ਪੜਿਆ ਹੋਵੇ, ਮੇਰੇ ਕੋਲ ਗਲਤੀ ਹੋ ਗਈ ਹੋਵੇ। ਅਸੀਂ ਬਿਲਕੁਲ ਜੀ, ਤੁਹਾਡਾ ਗੱਲ ਵੀ ਸਹੀ ਹੈ ਜੀ। ਮੇਰਾ ਆਨਸਰ ਕਾਪੀ ਕੀਤਾ ਨਵੀਨ ਨੇ। ਲਓ ਜੀ, ਨਵੀਨ ਸਾਹਿਬ ਨੇ ਵੀ ਜਵਾਬ ਕਾਪੀ ਕੀਤਾ ਸੀ, ਠੀਕ ਹੈ ਜੀ। ਅੱਛਾ ਜੀ, ਇਹ ਤਾਂ ਹੋਈ ਜੀ ਸਾਡੀ ਪਹਿਲੀ ਬੁਝਾਰਤ। ਸਾਡੇ ਨਾਲ ਇੱਕ ਹੋਰ ਦੋਸਤ ਨੇ ਪਹਿਲਾਂ ਦੀ ਗੱਲ ਸੁਣ ਲੈਂਦੇ ਆ, ਫਿਰ ਅੱਗੇ ਚੱਲਦੇ ਆ ਤੇ ਅਗਲੀ ਬੁਝਾਰਤ ਵੱਲ ਤੁਰਾਂਗੇ ਜੀ। ਜੀ ਜਨਾਬ। अस्सलाम वालेकुम, सत श्री अकाल। वालेकुम अस्सलाम सर, ਕੀ ਹਾਲ ਹੈ ਜੀ ਤੁਹਾਡਾ? ਠੀਕ, ਸ਼ੁਕਰ ਅੱਲਾਹ ਦਾ। ਤੁਸੀਂ ਸੁਣਾਓ, ਤਬੀਅਤ ਫਰੈਸ਼ ਹੈ ਤੁਹਾਡੀ? ਬਹੁਤ ਖੁਸ਼ ਜੀ। ਅੱਛਾ। ਤੇ ਜਿਹੜੀ ਤੁਸੀਂ ਬੁਝਾਰਤ ਪੁਜਾਈ ਸੀ, ਉਹਦਾ ਵੀ ਮੇਰਾ ਇਹੀ ਜਵਾਬ ਸੀ ਜਿਹੜਾ ਸਾਡੇ ਵੀਰਾਂ ਨੇ ਦੇ ਦਿੱਤਾ ਹੈ, ਵੀ ਦੁੱਧ, ਦਹੀਂ, ਲੱਸੀ। ਤੇ ਅੱਜ ਸਾਡਾ ਟਾਪਿਕ ਵੀ ਬੜਾ ਪਿਆਰਾ ਹੈ ਜੀ, ਬੁਝਾਰਤਾਂ ਤੇ ਲਤੀਫੇ। ਲਤੀਫਿਆਂ ਤੋਂ ਯਾਦ ਆਇਆ ਜੀ, ਸਾਡੀ ਜਿਹੜੀ ਜ਼ੁਬਾਨ ਹੈ ਮਾਸ਼ਾਅੱਲਾ, ਇਹਦਾ ਅਗਰ ਇਹਨੂੰ ਅੱਛੇ ਤਰੀਕੇ ਨਾਲ ਬੋਲਿਆ ਜਾਵੇ, ਘਰ 'ਚ ਖੁਸ਼ ਮਿਜ਼ਾਜੀ ਨਾਲ ਬੋਲਿਆ ਜਾਵੇ, ਇਹਦਾ ਜਿਹੜਾ ਲਹਿਜਾ ਹੈ ਜੀ। ਹੈਲੋ ਦੋਸਤ, ਤੁਹਾਡੀ ਹਾਂਜੀ, ਹੁਣ ਥੋੜੀ ਆਵਾਜ਼ ਆਣੀ ਬੰਦ ਹੋ ਗਈ ਜੀ। ਸਾਹਿਬ ਕੱਟੀ ਗਈ ਆਵਾਜ਼। ਮੁੰਡਾ ਆਂਦਾ ਸੀ ਵੀ ਅੱਛੀ ਤਰ੍ਹਾਂ ਬੋਲਿਆ ਜਾਵੇ। ਇਹਨਾਂ ਦਿਨਾਂ 'ਚ ਨਾ 2-4 ਪੇਸ਼ੈਂਟ ਡਾਕਟਰ ਕੋਲ ਖੜਨ ਦਾ ਇਤਫਾਕ ਹੋਇਆ ਜੀ। ਥੋੜੀ ਵਫਾ ਜਲਦੀ ਹੋ ਜਾਵੇ ਨਾ, ਇਹਤਿਆਤਨ ਪ੍ਰੀਕਾਸ਼ਨ ਵੀ ਡਾਕਟਰ ਨਾਲ ਮਸ਼ਵਰਾ ਲੈ ਰਹੇ ਨੇ। ਉੱਥੇ ਜਾ ਕੇ ਵੇਖਿਆ ਵੀ ਜਿਹੜੀਆਂ ਸਾਡੀਆਂ ਬੀਬੀਆਂ ਨੇ, ਮਾਵਾਂ ਨੇ, ਉਹ ਜਦੋਂ ਡਾਕਟਰ ਸਾਹਿਬ ਨੂੰ ਦੱਸਣ ਲੱਗਦੀਆਂ ਨਾ, ਡਾਕਟਰ ਜਿਹੜੇ ਵਾ ਅੱਗੋਂ ਜੇ ਤੇ ਪੰਜਾਬੀ ਨਾ ਬੋਲਣ, ਫਿਰ ਤੇ ਸਮਝੋ ਵੀ ਬਿਮਾਰੀ ਦੱਸੀ ਗਈ ਜਾਣੀ। ਹੁਣ ਉਹਨਾਂ ਨੂੰ ਉਰਦੂ ਕਿੱਥੋਂ ਆਵੇ ਤੇ ਕਿਵੇਂ ਦੱਸਣ ਵੀ ਮੇਰੇ ਢਿੱਡ 'ਚ ਗਰੋਲਾ ਵੱਜਦਾ, ਮੇਰੇ ਢਿੱਡ ਮੇ, ਮੇਰੇ ਪੇਟ ਮੇ ਗਰੋਲਾ ਬਚਦਾ ਹੈ, ਕਿਆ ਬਤਾਏਗੇ ਭਾਈ। ਗੱਲ ਇਹ ਸਾਨੂੰ ਪੰਜਾਬੀਆਂ ਨੂੰ ਜਦੋਂ ਕੋਈ ਹੋਰ ਜ਼ਬਾਨ ਬੋਲਣੀ ਪੈਂਦੀ ਹੈ ਨਾ, ਖਾਸ ਤੌਰ ਤੇ ਜੋ ਅੰਗਰੇਜ਼ੀ, ਉਰਦੂ ਵਰਗੀ ਜ਼ਬਾਨ ਹੋਵੇ, ਹਿੰਦੀ ਵਰਗੀ ਜ਼ਬਾਨ ਹੋਵੇ, ਸਾਨੂੰ ਮੌਤ ਵਰਗੀ ਵੱਜਦੀ ਹੈ, ਤੇ ਅਸੀਂ ਉਹਨੂੰ ਵੀ ਪੰਜਾਬੀ 'ਚ ਹੀ ਪੜ੍ਹਾ ਦਿੰਦੇ ਹਾਂ। ਉਹ हमको तो वहां जाना था, फिर हम उधर से इधर आए, तो औखा सौखा काम हमने कर लिया, हम ऐसे ही बोलते हैं हिंदी उर्दू की। तो ਤੁਹਾਡੀ ਗੱਲ ਬਿਲਕੁਲ ਸਹੀ ਆ। ਉਹ ਨਹੀਂ ਲਤੀਫੇ ਹੁੰਦੇ, ਉੱਥੇ ਲਤੀਫੇ ਪੜ੍ਹਾ ਰਹੇ ਨੇ ਆਪਾਂ ਜੀ। ਹਾਂਜੀ, ਡਾਕਟਰ ਸਾਹਿਬ ਨਾਲ ਗੱਲ ਹੋਣੀ ਵੀ, ਮੈਂ ਕਿਹਾ ਡਾਕਟਰ ਸਾਹਿਬ, ਜੇ ਤੁਸੀਂ ਜਿਹੜੇ ਪੇਸ਼ੈਂਟ ਆਉਂਦੇ ਨੇ ਨਾ ਤੁਹਾਡੇ ਇਸ ਤਰ੍ਹਾਂ ਦੇ ਪੰਜਾਬੀ ਵਾਲੇ, ਜਿਹਨਾਂ ਨੂੰ ਨਹੀਂ ਪਤਾ, ਜੇ ਤੁਸੀਂ ਉਹਨਾਂ ਕੋਲ ਉਰਦੂ ਬੋਲੋਗੇ ਤੇ ਤੁਸੀਂ ਉਹਨਾਂ ਦੀ ਮਰਜ਼ ਉਹਨਾਂ ਕੋਲ ਪੁੱਛ ਨਹੀਂ ਸਕਦੇ ਵੀ ਉਹਨਾਂ ਨੂੰ ਹੋਇਆ ਕੀ ਆ। ਤੋ ਇਸ ਤੋਂ ਜਿਹੜੇ ਤੁਹਾਨੂੰ ਲੱਗਦਾ ਵੀ ਪੇਸ਼ੈਂਟ ਤੁਹਾਡੇ ਕੋਲ ਪੰਜਾਬੀ ਬੋਲਣ ਆਉਂਦੇ, ਉਹਨਾਂ ਨੂੰ ਪੰਜਾਬੀ ਬੋਲਿਆ ਕਰੋ ਜੀ। ਸੋ ਬਿਲਕੁਲ ਜੀ, ਪੰਜਾਬੀਆਂ ਨੂੰ ਪੰਜਾਬੀ ਆਪਸ ਵਿੱਚ ਬੋਲਣੀ ਚਾਹੀਦੀ, ਸਾਨੂੰ ਤਾਂ ਹੀ ਸਵਾਦ ਆਏਗਾ। ਅੱਛਾ, ਇੱਕ ਦੋਸਤ ਦੀ ਸ਼ਿਕਾਇਤ ਹੈ, ਮੈਂ ਉਹਨੂੰ ਪਹਿਲਾਂ ਸ਼ਿਕਾਇਤ ਦਾ ਜਵਾਬ ਦੇ ਦਵਾਂ ਜੀ। ਬਿੱਟੂ ਖੈਬਲ ਸਾਹਿਬ ਕਹਿੰਦੇ, ਮਾਫ ਕਰਨਾ ਸਰ ਜੀ, ਮੈਨੂੰ ਕੋਈ ਪਾਕਿਸਤਾਨੀ ਰਿਪਲਾਈ ਨਹੀਂ ਕਰਦਾ। ਸੋ ਬਿੱਟੂ ਖੈਬਲ ਸਾਹਿਬ, ਤੁਸੀਂ ਜੋ ਕੁਝ ਵੀ ਲਿਖਦੇ ਹੋ, ਤੁਸੀਂ ਗੁਰਮੁਖੀ ਵਿੱਚ ਲਿਖ ਰਹੇ ਹੋ। ਜਿਸ ਤਰ੍ਹਾਂ ਪਹਿਲਾਂ ਵੀ ਅਰਜ਼ ਕੀਤਾ, ਪਾਕਿਸਤਾਨ ਵਿੱਚ ਬਹੁਤੇ ਪੰਜਾਬੀ ਵੀਰ ਗੁਰਮੁਖੀ ਸਕ੍ਰਿਪਟ ਨਹੀਂ ਪੜ੍ਹ ਸਕਦੇ, ਜਿਸ ਤਰ੍ਹਾਂ ਤੁਸੀਂ ਉਰਦੂ ਸਕ੍ਰਿਪਟ ਨਹੀਂ ਪੜ੍ਹ ਸਕਦੇ, ਬਹੁਤ ਸਾਰੇ ਉਰਦੂ ਵੀਰ ਨੇ ਗੁਰਮੁਖੀ ਸਕ੍ਰਿਪਟ ਨਹੀਂ ਪੜ੍ਹ ਸਕਦੇ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਜੋ ਕੁਝ ਲਿਖਣਾ ਅੰਗਰੇਜ਼ੀ ਸਕ੍ਰਿਪਟ ਵਿੱਚ ਲਿਖ ਕੇ ਭੇਜੋ, ਤਾਂ ਕਿ ਉਹ ਪੜ੍ਹ ਲੈਣ, ਤਾਂ ਕਿ ਉਹ ਤੁਹਾਡੀ ਗੱਲ ਦਾ ਜਵਾਬ ਵੀ ਦੇ ਸਕਣ। ਕੋਈ ਇਹ ਨਹੀਂ ਕਿ ਤੁਹਾਨੂੰ ਜਵਾਬ ਦੇਣਾ ਨਹੀਂ ਚਾਹੁੰਦਾ, ਦੇ ਨਹੀਂ ਸਕਦਾ, ਇਸ ਕਰਕੇ ਜੀ ਦੇ ਨਹੀਂ ਪਾ ਰਹੇ। ਅੱਛਾ, ਪ੍ਰਮੋਦ ਸਿੰਘ ਜੀ ਨੇ ਵੀ ਇੱਕ ਲਤੀਫਾ
ਪ੍ਰਮੋਦ ਸਿੰਘ ਨੇ ਇੱਕ ਛੋਟਾ ਜਿਹਾ ਲਤੀਫਾ ਸਾਂਝਾ ਕੀਤਾ, ਉਹ ਵੀ ਸਾਂਝਾ ਕਰ ਲਵਾਂ ਜੀ ਸਾਰਾ। ਕਹਿੰਦੇ ਇੱਕ ਬੱਸ ਡਰਾਈਵਰ ਦੀ ਸੀਟ ਕੋਲ ਲਿਖਿਆ ਸੀ, ਜੇ ਵਾਹਿਗੁਰੂ ਨੇ ਚਾਹਿਆ ਤੇ ਮੰਜ਼ਿਲ ਤੱਕ ਪਹੁੰਚਾ ਦਿਆਂਗਾ, ਜੇ ਅੱਖ ਲੱਗ ਗਈ ਤੇ ਵਾਹਿਗੁਰੂ ਕੋਲ ਪਹੁੰਚਾ ਦਿਆਂਗਾ। ਇਹ ਜੀ ਸੱਚੀ ਗੱਲ ਹੈ ਜੀ। ਡਰਾਈਵਰਸ ਦੀ ਜੇ ਅੱਖ ਲੱਗ ਜਾਵੇ ਤੇ ਫਿਰ ਤੁਸੀਂ ਕਿੱਥੇ ਵੀ ਪਹੁੰਚ ਸਕਦੇ। ਗੱਲ ਤਾਂ ਭਾਵੇਂ ਹਾਸੇ ਵਾਲੀ ਹੈ, ਸੀਰੀਅਸ ਪਰ ਹਾਸੇ ਵਾਲੀ ਗੱਲ ਹੈ ਜੀ। ਬਹੁਤ ਖੂਬ। ਅੱਛਾ ਜੀ, ਸਾਡੇ ਦੋਸਤ ਇੱਕ ਹੋਰ ਸਾਡੇ ਨਾਲ ਇਹਨਾਂ ਨਾਲ ਵੀ ਗੱਲ ਕਰਦੇ ਆ, ਫਿਰ ਅੱਗੇ ਤੁਰਾਂਗੇ। ਹਾਂਜੀ, ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ ਢਿੱਲੋਂ ਸਾਹਿਬ ਤੇ ਅਰੋੜਾ ਸਾਹਿਬ। ਸਤਿ ਸ੍ਰੀ ਅਕਾਲ ਜੀ। ਕੈਮਰਾ ਉੱਤੇ ਨੂੰ ਕਰ ਲਓ, ਕਰਨਾ ਰਹਿਮ ਕਰੇ, ਦੁੱਲ ਸ਼ਾ ਚੀਜ਼ ਲੱਗਣ ਦੇ ਜੇ ਸਿਰ ਨਿਕਾ ਜਿਹਾ ਲੱਗਦਾ। ਅੱਛਾ, ਹੁਣ ਠੀਕ ਆ। ਉਹ ਅਸੀਂ ਪ੍ਰੋਫੈਸ਼ਨਲ ਨਹੀਂ ਨਾ, ਅਸੀਂ ਤਾਂ ਜੱਟ ਬੂਟ ਬੰਦੇ ਆ ਮਹਾਰਾਜ। ਅੱਜ ਦਾ ਨਾ ਸੇਖੋ ਸਾਹਿਬ ਜੁਗਤਾ ਦਾ ਪ੍ਰੋਗਰਾਮ ਹੈ, ਬਜ ਬਜਾ ਕੇ ਰਹਿਣਾ ਪੈਣਾ ਜੀ। ਠੀਕ ਹੈ ਜੀ। ਸੇਖੋ ਸਾਹਿਬ ਦਾ ਕੈਮਰਾ ਬੰਦ ਹੋ ਗਿਆ, ਇੱਕੋ ਜੁਗਤ ਨਾਲ ਹੀ। ਸੇਖੋ ਸਾਹਿਬ ਚਲੋ ਕੋਈ ਗੱਲ ਨਹੀਂ। ਹੈਲੋ, ਹਾਂਜੀ ਸੇਖੋ ਸਾਹਿਬ। ਹਾਂਜੀ, ਅੱਜ ਜਿਸ ਤਰ੍ਹਾਂ ਪੰਜਾਬੀ ਜਵਾਨ ਬਾਰੇ ਚੱਲਦੀ ਸੀ ਨਾ ਗੱਲਬਾਤ ਚੱਲ ਰਹੀ ਆ, ਤੇ ਮੈਂ ਤੁਹਾਨੂੰ ਦੱਸਦਾ ਵੀ ਜਦ ਮੈਂ ਨਾ 90 ਦੇ ਗੇੜ 'ਚ 1990 ਦੇ ਗੇੜ ਜਦ ਮੈਂ ਅਮਰੀਕਾ ਆਇਆ, ਮੈਨੂੰ ਪਹਿਲੀ ਜੋਬ ਇੱਥੇ ਇੱਕ ਸਟੋਰ ਤੇ ਮਿਲੀ। ਮੈਂ ਸੀ ਤੇ ਮੇਰੇ ਨਾਲ ਇੱਕ ਸਾਥੀ ਹੋਰ ਸੀ ਕੰਮ ਕਰਦਾ। ਸਾਡੇ ਕੁਛ ਆ ਕੇ ਜਿਹੜਾ ਕੋਈ ਕਸਟਮਰ ਸੀ ਸਟੋਰ ਤੇ ਨਾ, ਸਾਨੂੰ ਇੰਗਲਿਸ਼ 'ਚ ਗਾਲਾਂ ਕੱਢਣ ਲੱਗ ਗਿਆ। ਤੇ ਸਾਨੂੰ ਹੁੰਦੀ ਸੀ ਕੰਪਨੀ ਕੋਲ ਨਸੀਹਤ ਵੀ ਭਾਈ ਤੁਸੀਂ ਕੁਛ ਮਰਜ਼ੀ ਕਹੇ, ਤੁਸੀਂ ਕੁਛ ਨਹੀਂ ਕਹਿਣਾ। ਉਹ ਮੁੰਡਾ ਨਵਾਂ ਆਇਆ ਸੀ ਇੰਡੀਆ ਤੋਂ, ਤੇ ਮੈਂ ਥੋੜਾ ਜਿਹਾ 2 ਮਹੀਨੇ ਪੁਰਾਣਾ ਸੀ। ਮੈਨੂੰ ਕਹਿੰਦਾ ਬਾਈ ਇਹ ਆਪਾਂ ਨੂੰ ਗਾਲਾਂ ਕੱਢਦਾ। ਮੈਂ ਕਿਹਾ ਯਾਰ ਆਪਾਂ ਨੂੰ ਗੁੱਸਾ ਨਹੀਂ ਆਉਂਦਾ ਅੰਗਰੇਜ਼ੀ 'ਚ ਗਾਲਾਂ, ਜਦੋਂ ਪੰਜਾਬੀ 'ਚ ਕੱਢੇ ਫਿਰ ਸਾਨੂੰ ਢਾਈਏ ਇਹਨੂੰ ਵੀ। ਜਾਣੀ ਇਸ ਪੰਜਾਬੀ ਜਿਹੜੀ ਆਪਣੀ ਮਾਂ ਬੋਲੀ ਆ। ਹੈਲੋ, ਸੁਣ ਰਿਹਾ ਸਾਨੂੰ? ਹਾਂਜੀ ਹਾਂਜੀ, ਸੁਣਦੇ ਸੁਣ ਰਹੇ ਸੇਖੋ ਸਾਹਿਬ, ਸੁਣ ਰਹੇ ਆ ਜੀ ਜੀ ਜੀ, ਮੈਂ ਇੱਥੇ ਹਾਂ। ਹਾਂਜੀ ਹਾਂਜੀ। ਤੇ ਉਹ ਇਸ ਕਰਕੇ ਪੰਜਾਬੀ ਜਵਾਨ ਦਾ ਆਪਦਾ ਲੁਤਫ ਆ ਜੀ, ਆਪਣੀ ਮਾਂ ਬੋਲੀ ਜਿਹੜੀ ਉਹ ਮਤਲਬ ਕਿ ਜਿਹੜੀ ਤੁਹਾਨੂੰ ਆਨੰਦ ਕੋਈ ਵੀ ਚੀਜ਼ ਆਪਣੀ ਮਾਂ ਬੋਲੀ 'ਚ ਆਊਗਾ ਨਾ, ਉਹ ਦੂਸਰੀ ਜ਼ੁਬਾਨ 'ਚ ਨਹੀਂ ਆਉਂਦਾ ਜੀ ਕਦੇ ਵੀ। ਅੱਛਾ ਸੇਖੋ ਸਾਹਿਬ ਦੇ ਮਾਈਂਡ ਕੀਤਾ ਤੇ ਸੌਰੀ ਸਰ, ਸਾਡਾ ਜੁਗਤਾਂ ਦਾ ਪ੍ਰੋਗਰਾਮ ਸੀ ਤੇ ਅੱਜ ਮੈਂ ਤੁਹਾਨੂੰ ਜੁਗਤ ਮਾਰ ਦਿੱਤੀ। ਮੈਨੂੰ ਆਵਾਜ਼ ਬੰਦ ਸੁਣ ਜਾਂਦੀ ਹੈ। ਅੱਜ ਸ਼ਾਇਦ ਕੋਈ ਇੰਟਰਨੈਟ ਦੀ ਦਿੱਕਤ ਹੋਣੀ ਹੈ, ਕੋਈ ਗੱਲ ਨਹੀਂ ਜੀ। ਬਿੱਟੂ ਸਾਹਿਬ ਕਹਿੰਦੇ ਤੁਸੀਂ ਤਾਂ ਰਿਪਲਾਈ ਕਰ ਸਕਦੇ ਹੋ। ਮੈਂ ਬਿਲਕੁਲ ਰਿਪਲਾਈ ਕਰ ਰਿਹਾ ਜੀ। ਲਓ ਜੀ, ਨਵੀਨ ਸੰਧੂ ਸਾਹਿਬ ਨੇ ਗੱਲ ਕਹੀ ਹੈ, ਕਹਿੰਦੇ ਪਾਣੀ ਪੀ ਜਾਂਦੇ ਹੋ, ਅੰਦਰ ਝੋਨਾ ਲਾਇਆ। ਹੁਣ ਇਹ ਗੱਲ ਤੁਹਾਨੂੰ ਕਹੀਏ, ਮੈਨੂੰ ਕਹੀਏ, ਪਤਾ ਨਹੀਂ, ਪਰ ਝੋਨਾ ਲਾਇਆ, ਪਾਣੀ ਜ਼ਰੂਰ ਪੀ ਰਹੇ ਜੀ ਅਸੀਂ ਦੋਵੇਂ ਹੀ। ਸੇਖੋ ਸਾਹਿਬ ਤੁਸੀਂ ਦੁਬਾਰਾ ਜੁਆਇਨ ਕਰੋਗੇ, ਤੁਹਾਡੀ ਤਸਵੀਰ ਨਹੀਂ ਆ ਰਹੀ। ਤੇ ਦੁਬਾਰਾ ਕਰਦਾ ਜੀ ਥੋੜਾ ਚਿਰ 'ਚ ਮੈਂ, ਕੋਈ ਨਾ ਜੀ। ਅੱਛਾ ਜੀ, ਇਹ ਗੱਲ ਅਨੁਜੋਤ ਸਿੰਘ ਜੀ ਕਹਿੰਦੇ ਤੁਸੀਂ ਲੋਕਾਂ ਨੂੰ ਡਰਾਓ ਨਾ। ਕਹਿੰਦੇ ਤੁਸੀਂ ਢਿੱਲੋਂ ਭਾਈ ਤੁਸੀਂ ਡਰਾਤਾ ਉਹਨਾਂ ਨੂੰ, ਸੇਖੋ ਸਾਹਿਬ ਨੂੰ। ਉਹਨਾਂ ਨੇ ਆਪਣਾ ਡਰ ਕੇ ਕੈਮਰਾ ਬੰਦ ਕਰ ਲਿਆ। ਡਰਾਉਣਾ ਆਪਾਂ ਕਿਸੇ ਨੂੰ ਨਹੀਂ, ਡਰਾਉਣ ਵਾਲਾ ਕੰਮ ਨਹੀਂ। ਅੱਛਾ ਜੀ, ਚਲੋ ਮੈਂ ਅਗਲੀ ਬੁਝਾਰਤ ਪਾ ਲੈਣਾ। ਜਿਹੜੀ ਸਾਡੇ ਨਾਲ ਹੋਰ ਦੋਸਤ ਜੁੜਦੇ ਨੇ, ਅਗਲੀ ਬੁਝਾਰਤ ਵੀ ਪਾ ਲੈਣਾ। ਮਿੱਟੀ ਦਾ ਘੋੜਾ, ਲੋਹੇ ਦੀ ਲਗਾਮ, ਮਿੱਟੀ ਦਾ ਘੋੜਾ, ਲੋਹੇ ਦੀ ਲਗਾਮ, ਉੱਤੇ ਬੈਠਾ ਗੁਦਗੁਦਾ ਪਠਾਨ। ਮਿੱਟੀ ਦਾ ਘੋੜਾ, ਲੋਹੇ ਦੀ ਲਗਾਮ, ਉੱਤੇ ਬੈਠਾ ਗੁਦਗੁਦਾ ਪਠਾਨ। ਅੱਛਾ, ਚਲੋ ਮੈਂ ਅਗਲੀ ਬੁਝਾਰਤ ਪਾ ਲੈਣਾ। ਜਿਹੜੀ ਸਾਡੇ ਨਾਲ ਹੋਰ ਦੋਸਤ ਜੁੜਦੇ ਨੇ, ਅਗਲੀ ਬੁਝਾਰਤ ਵੀ ਪਾ ਲੈਣਾ। ਜੀ ਆਦਲ ਸਾਹਿਬ ਨੇ, ਸਾਡਾ ਇੱਕ ਹੋਰ ਸਾਹਿਬ ਨੇ, ਮੈਂ ਤਾਂ ਸਾਹਿਬ ਮਾਖਰ ਨਾਂ ਨਹੀਂ ਪੜ੍ਹ ਪਾ ਰਿਹਾ। ਅਸੀਂ ਬੁਝਾਰਤਾਂ ਦੀ ਗੱਲ ਕਰ ਰਹੇ ਹਾਂ। ਅੱਛਾ ਜੀ, ਅਸੀਂ ਨਾਲ ਲਤੀਫੇ ਵੀ ਸੁਣਾਉਣਾ ਚਾਹੁੰਦੇ ਹਾਂ। ਤੇ ਨਾਮਾਲੂਮ ਸਾਹਿਬ ਕਹਿ ਰਹੇ ਨੇ ਕਿ YouTube ਵਾਲੇ ਦੇ ਕਮੈਂਟਸ ਵੀ ਪੜ੍ਹੋ। ਬਿਲਕੁਲ ਜੀ, ਪੜ੍ਹ ਰਹੇ ਜੀ। ਨਾਮਾਲੂਮ ਤੁਹਾਡੇ ਵੀ ਕਮੈਂਟਸ ਪੜ੍ਹ ਰਹੇ, ਸਾਰੇ ਦੋਸਤਾਂ ਦੇ ਕਮੈਂਟਸ ਪੜ੍ਹ ਰਹੇ ਆ ਜੀ। ਸਖਾਵਤ ਰੰਧਾਵਾ ਸਾਹਿਬ ਸਾਡੇ ਨਾਲ, ਤੁਸੀਂ ਨਾ ਡਬਲ ਚਲਾਈ ਹੋਇਆ ਡਿਵਾਈਸ, 2 ਮੋਬਾਈਲਾਂ ਤੇ ਤੁਸੀਂ ਚਲਾਇਆ ਵਾ। ਇੱਕ ਮੋਬਾਈਲ ਆਫ ਕਰ ਲਓ, ਫਿਰ ਤੁਹਾਡੀ ਆਵਾਜ਼ ਕਲੀਅਰ ਆਏਗੀ। ਡਬਲ ਆਵਾਜ਼ ਤੁਹਾਡੀ ਹੁੰਦੀ ਹੈ। ਜੀ ਜੀ, ਆਦਲ ਸਾਹਿਬ ਕੀ ਹਾਲ ਚਾਲ ਹੈ ਜੀ ਤੁਹਾਡਾ? अस्सलाम वालेकुम, सत श्री अकाल, ਕੀ ਹਾਲ ਹੈ? ਠੀਕ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬਿਲਕੁਲ ਠੀਕ ਹਾਂ। ਤੁਸੀਂ ਸੁਣਾਓ ਜੀ। ਤੇ ਤੁਸੀਂ ਕੀ ਲਤੀਫਾ ਸ਼ਤੀਫਾ ਸੁਣਾ ਰਹੇ ਹੋ ਸਾਡੇ ਦੋਸਤਾਂ ਨੂੰ ਅੱਜ, ਕੋਈ ਜਾਂ ਕੋਈ ਬੁਝਾਰਤ ਪਾ ਰਹੇ ਹੋ, ਕੀ ਕਰ ਰਹੇ ਹੋ ਜੀ? ਬੁਝਾਰਤ ਹੈ ਜੀ, ਬੰਦਾ ਦੇਖਣ ਨੂੰ ਚੰਗਾ ਭਲਾ ਤੇ ਹੈ ਜੁਗਤੀ, ਬੁੱਝੋ ਕੌਣ? ਇਹਦਾ ਜਵਾਬ ਨਾਸਰ ਸਾਹਿਬ ਨੇ ਤਾਂ ਜ਼ਿਆਦਾ ਚੰਗਾ ਲੱਗੇਗਾ। ਨਾਸਰ ਸਾਹਿਬ ਲੱਗਿਆ ਕੋਈ? ਨਹੀਂ, ਤੁਸੀਂ ਦਿਓ, ਤੁਸੀਂ ਦਿਓ।
ਹੈਗੇ ਤਾਂ ਸਾਡੇ ਕੋਲ ਇੱਕ ਤੋਂ ਵੱਧ ਨੇ। ਮੈਨੂੰ ਰੰਧਾਵਾ ਸਾਹਿਬ ਜਵਾਬ ਦੇਣਗੇ। ਸਾਬਤ ਰੰਧਾਵਾ ਜੀ ਦੋ ਜਵਾਬ। ਨਹੀਂ ਜੀ, ਇਹ ਹੁਣ ਅਰੋੜਾ ਸਾਹਿਬ ਦੇਣ ਸਾਡੇ ਕੋਲ ਨਹੀਂ। ਇਹ ਜੀ ਸਾਡੇ ਇੱਕ ਦੋਸਤ ਨੇ ਫੈਸਲਾਬਾਦ ਵਾਲੇ, ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ, ਕੋਈ ਗੱਲ ਨਹੀਂ, ਕਰੀ ਚੱਲੋ, ਕੋਈ ਨਹੀਂ, ਖੁੱਲ ਕੇ ਕਰੋ। ਨਹੀਂ ਬੰਦਾ ਕੋਲ ਹੀ ਹੈ ਸਾਡੇ, ਗਿਆ ਨਹੀਂ ਕਿਤੇ। ਹਾਂਜੀ, ਬੰਦਾ ਵੇਖਣ ਨੂੰ ਚੰਗਾ ਭਰਾ, ਪਰ ਹੈ ਜੁਗਤੀ ਨਾਸਰ ਢਿੱਲੋਂ ਜੀ। ਇਹਦਾ ਇੱਕੋ ਜਵਾਬ ਸਾਡੇ ਕੋਲ, ਨਾਸਰ ਢਿੱਲੋਂ, ਵੱਡਾ ਫੈਸਲਾਬਾਦੀ। ਅੱਛਾ, ਦੂਸਰੀ ਬੁਝਾਰਤ ਇਹ ਹੈ ਵੀ ਡਿੰਗੀਆਂ ਫਿੰਗੀਆਂ ਸੜਕਾਂ ਤੇ ਡਿੰਗੇ ਫਿੰਗੇ ਰਾਹ, ਤੇ ਜਿਹੜਾ ਮੇਰੇ ਕਹਾਣੀ ਬੁੱਝੇ ਉਹਨੂੰ ਰੁਪਈਏ 50। ਲਓ ਜੀ, 50 ਰੁਪਏ ਦੀ ਗੱਲ ਤੁਰੀ ਆ ਹੁਣ ਜੀ। ਦੋਸਤੋ, ਆਦਲ ਸਾਹਿਬ ਨੇ 50 ਰੁਪਏ ਦੀ ਕਮਿਟਮੈਂਟ ਕਰ ਲਈ, ਬੁਝਾਰਤ ਤੁਸੀਂ ਬੁੱਝਣੀ ਹੈ। ਤੇਰੀ ਜੂਤ ਰਹਿਣ ਦੇ, ਤੂੰ ਵੈਸੇ ਹੀ 50 ਲੈ ਲਾ। ਤੁਹਾਨੂੰ ਅੱਜ ਦੀ ਹੋ ਗਈ ਹੈ, ਮੈਂ ਸਵੇਰੇ ਦਾ ਸੋਚ ਰਿਹਾ ਸੀ ਕਿ ਇਹ ਬਣਾ ਜੂਗਾ। ਹਾਂਜੀ ਰੰਧਾਵਾ ਸਾਹਿਬ, ਕੀ ਹਾਲ ਚਾਲ? ਠੀਕ ਠਾਕ ਹੋ? ਆਦਾਬ, ਸਲਾਮ, ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ, ਵੀਰਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਬਹੁਤ ਸ਼ੁਕਰੀਆ ਜੀ। ਤੁਸੀਂ ਬੜੀ ਜ਼ਬਰਦਸਤ ਸਾਂਝੀ ਸਾਥ ਸਜਾਈ ਬੈਠੇ, ਜੋ ਖਾਸ ਤੌਰ ਤੇ ਜਿਸ ਤਰ੍ਹਾਂ ਢਿੱਲੋਂ ਸਾਹਿਬ ਨੇ ਆਖਿਆ ਕਿ ਜਿਸ ਤਰ੍ਹਾਂ ਦੇ ਹਾਲਾਤ ਚੱਲਣ ਡਏ ਨੇ ਕਰੋਨਾ ਦੇ ਹਵਾਲੇ ਨਾਲ, ਤੇ ਕਾਫੀ ਡਿਪਰੈਸ਼ਨ ਆ ਲੋਕਾਂ ਦੇ ਵਿੱਚ, ਤੇ ਅੱਜ ਜਿਹੜਾ ਮੌਜੂ ਆ ਉਹ ਬੜਾ ਹੀ ਮੁਨਾਸਬ ਆ ਇਹਦੇ ਹਵਾਲੇ ਨਾਲ। ਤੇ ਖਾਸ ਤੌਰ ਤੇ ਜਿਹੜੀਆਂ ਬੁਝਾਰਤਾਂ ਨੇ ਜਾਂ ਲਤੀਫੇ ਨੇ, ਸੁਣ ਉਸ ਤਰ੍ਹਾਂ ਹੀ ਜਦੋਂ ਸਾਂਝੀ ਸਾਥ ਹੋਵੇ ਤੇ ਮੇਰੇ ਕੋਲ, ਮੈਂ ਤਾਂ ਉਹਨਾਂ ਹੀ ਬਹੁਤ ਇੰਜੋਏ ਕਰਦਾ ਹੁੰਦਾ। ਤੇ ਅੱਜ ਤੇ ਖਾਸ ਤੌਰ ਤੇ ਮੌਜੂ ਇਹੋ ਜਿਹਾ ਜਿਸ ਤਰ੍ਹਾਂ ਫੇਵਰੇਟ ਆ। ਤੇ ਢਿੱਲੋਂ ਸਾਹਿਬ ਨੇ ਆਖਿਆ ਕਿ ਅੱਜ ਜੁਗਤਾਂ ਵੀ ਮਾਰਨੀਆਂ ਨੇ ਤੇ ਲਾਈਟਰ ਮੋਡ ਦੇ ਵਿੱਚ, ਤੇ ਮੇਰੀ ਬੁਝਾਰਤ ਜਿਹੜੀ ਆ ਉਹ ਸ਼ਾਇਦ ਕੁਛ ਥੋੜੀ ਉਸ ਤਰ੍ਹਾਂ ਦੀ ਹੋਵੇ। ਜੇ ਇਜਾਜ਼ਤ ਹੋਵੇ ਤੇ ਮੈਂ ਵੀ ਇੱਕ ਬੁਝਾਰਤ ਪਾ ਲਵਾਂ। ਹਾਂਜੀ 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 ਹਾਂਜੀ। ਇੱਕ ਉਹ ਬੁਝਾਰਤ ਸੀ ਜਦੋਂ ਸ਼ੁਗਲੀਆ ਹੁੰਦੀ ਆ, ਤੇਰੀ ਮਾਂ ਭੱਜੀ ਫਿਰੇ, ਮੇਰਾ ਪਿਓ ਭਜਾਈ ਫਿਰੇ, ਤੇ ਲੱਕੋਂ ਜੱਫਾ ਪਾਈ ਫਿਰੇ। ਰਿਪੀਟ ਕਰਿਓ। ਤੇਰੀ ਮਾਂ ਭੱਜੀ ਫਿਰੇ, ਮੇਰਾ ਪਿਓ ਭਜਾਈ ਫਿਰੇ, ਲੱਕੋਂ ਜੱਫਾ ਪਾਈ ਫਿਰੇ। ਇਹ ਨਵੇਂ ਮੁੰਡੇ ਨੇ, ਉਹਨਾਂ ਨੂੰ ਨਹੀਂ ਬੁੱਝੀ ਜਾਣੀ, ਜਿਹੜੀ ਕੋਈ ਥੋੜੀ ਜਿਹੀ ਨਾ ਬਿਜਲੀ ਦੇ ਦੌਰ ਤੋਂ ਥੋੜੇ ਜਿਹੇ ਪਹਿਲੋਂ ਦੀ ਪੈਦਾਇਸ਼ ਵਾ, ਉਹ ਸ਼ਾਇਦ ਬੁੱਝ ਲੈਣ। ਤੁਸੀਂ ਬੁਝਾਰਤ ਪਾਉਣ ਦੇ ਕਿ ਅੱਬੇ ਦੀ ਗੱਲ ਦੱਸਣ ਦੇ ਜੀ? ਤੁਸੀਂ ਅੱਬੇ ਨੂੰ ਸਮਝਾ ਦਿਓ। ਦੱਸ ਦਵਾਂ ਜਵਾਬ? ਹਾਂਜੀ। ਉਹ ਨਾ ਜਿਸ ਤਰ੍ਹਾਂ ਆਪਣੀਆਂ ਅੰਮੀਆਂ ਦਾਦੀਆਂ ਜਿਸ ਤਰ੍ਹਾਂ ਦੁੱਧ ਰਿੜਕਦੀਆਂ ਹੋਣੀਆਂ ਸੀ, ਮਧਾਣੀ ਤੇ ਰੱਸਾ, ਉਹਨੂੰ ਜਿਹੜਾ ਸੀ ਉਹ ਰਸਤੇ ਦੇ ਨਾਲ ਉਹਨੂੰ ਮਧਾਣੀ ਨੂੰ ਜਿਹੜਾ ਸੀ ਚਲਾਈ ਦੀ ਸੀ, ਤੇ ਫਿਰ ਉਹ ਜਿਸ ਤਰ੍ਹਾਂ ਕਿ ਜੀ ਮਧਾਣੀ ਤੇ ਉਹਦੇ ਆਲੇ ਦੁਆਲੇ ਰੱਸੀ ਬੰਨ ਕੇ ਤੇ ਜਿਸ ਤਰ੍ਹਾਂ ਉਹ ਲੱਸੀ ਬਣਾਈ ਦੀ ਸੀ ਤੇ ਦੁੱਧ ਨਾਲ, ਉਹ ਬੁਝਾਰਤ ਹੈ ਦਾ ਜਵਾਬ ਇਹ ਕਿ ਮਧਾਣੀ ਜੀ। ਕੁਝ ਦੋਸਤਾਂ ਨੇ ਜਵਾਬ ਵੀ ਦਿੱਤਾ ਹੈ। ਸੁਖਵਿੰਦਰ ਸਿੰਘ ਸਰਪੰਚ ਨੇ ਜਵਾਬ ਦਿੱਤਾ ਹੈ ਜੀ, ਨਾਲ ਹੀ ਮਕਸੂਦ ਅਹਿਮਦ ਸਾਹਿਬ ਨੇ ਜਵਾਬ ਦਿੱਤਾ ਹੈ, ਬਹੁਤ ਸਾਰੇ ਦੋਸਤਾਂ ਨੇ ਜਵਾਬ ਦਿੱਤਾ, ਹਾਜੀ ਵਹੀਦ ਸਰਵਰ ਸੰਧੂ ਸਾਹਿਬ ਨੇ ਜਵਾਬ ਦਿੱਤਾ ਜੀ। ਤੇ ਜਿਹਨਾਂ ਦੋਸਤਾਂ ਨੇ ਜਵਾਬ ਦਿੱਤਾ ਉਹਨੂੰ ਰੈਕਗਨਾਈਜ਼ ਕਰਨਾ ਚਾਹੀਦਾ। ਇੱਕ ਉਹਦੀ ਹੋਰ ਆਂਡੋ ਜੀ, 50 ਰੁਪਏ ਵੀ ਕਿਸੇ ਨਾਮ ਲੈਣਾ ਕੋਈ ਨਹੀਂ। ਜਦੋਂ ਝੋਟਾ ਆ ਜਾਂਦਾ ਹੈ ਤੇ ਮੱਝਾਂ ਘਟ ਜਾਂਦੀਆਂ ਨੇ, ਜਦੋਂ ਝੋਟਾ ਚਲਾ ਜਾਂਦਾ ਹੈ ਤੇ ਮੱਝਾਂ ਵੱਧ ਜਾਂਦੀਆਂ ਨੇ। ਜਦੋਂ ਝੋਟਾ ਆ ਜਾਂਦਾ ਹੈ ਤੇ ਮੱਝਾਂ ਘਟ ਜਾਂਦੀਆਂ ਨੇ, ਜਦੋਂ ਝੋਟਾ ਚਲਾ ਜਾਂਦਾ ਹੈ ਮੱਝਾਂ ਵੱਧ ਜਾਂਦੀਆਂ ਨੇ। ਹਾਂਜੀ। ਲਓ ਜੀ, ਇਹ ਤਾਂ ਬੜਾ ਔਖਾ ਜਿਹਾ ਸਵਾਲ ਹੈ ਜੀ। ਇਹ ਦੋਸਤੋ ਮਦਦ ਕਰੋ ਸਾਡੀ ਵੀ, ਮੈਂ ਵੀ ਇੱਥੇ ਗਵਾਚਿਆ ਹੋਇਆ ਜੀ, ਇਹ ਤੇ ਕੋਈ ਮਦਦ ਕਰੋ ਜੀ ਸਾਨੂੰ। ਨਹੀਂ ਬੇਟਾ, ਇਸ ਬਾਰੇ ਮੇਰੇ ਕੋਲ ਕੋਈ ਜਵਾਬ ਨਹੀਂ ਹੈ ਜੀ, ਮੈਂ ਬਿਲਕੁਲ ਗਵਾਚਿਆ ਹੋਇਆ ਜੀ। ਸੋ ਦੋਸਤੋ ਕਰੋ, ਆਦਲ ਸਾਹਿਬ ਤੁਸੀਂ ਕੋਈ ਲਗਾਓ ਜੀ ਦਿਮਾਗ, ਬਣਦੀ ਗੱਲ, ਜਾਂ ਹੋਰ ਦੋਸਤ ਤੁਹਾਨੂੰ ਕੋਈ ਦੱਸੇ। ਹਾਂਜੀ, ਹੱਥ ਖਲੇ ਨੇ ਸਾਡੇ, ਹੱਥ ਖਲੇ। ਇਹ ਜੀ ਜਿਸ ਤਰ੍ਹਾਂ ਹੁਣ ਆਪਾਂ ਪੰਜਾਬੀ ਵਿਹੜੇ 'ਚ ਸੌਂਈਦਾ, ਤੇ ਜਦੋਂ ਵੇਖੀ ਦੇ ਵੀ ਆ ਕਿ ਜਦੋਂ ਚੰਦ ਹੋਵੇ ਤੇ ਤਾਰੇ ਘਟ ਜਾਂਦੇ ਨੇ। ਹਾਂਜੀ। ਤੇ ਜਦੋਂ ਚੰਦ ਗਾਇਬ ਹੋ ਜਾਂਦਾ ਹੈ, ਹਨੇਰੀਆਂ ਰਾਤਾਂ ਆ ਜਾਂਦੀਆਂ ਨੇ, ਤਾਰੇ ਵੱਧ ਜਾਂਦੇ ਨੇ। ਉਹ ਚੰਦ ਨੂੰ ਝੋਟੇ ਦੇ ਨਾਲ ਤਸ਼ਬੀਹ ਦਿੱਤੀ ਗਈ ਆ ਤੇ ਤਾਰਿਆਂ ਨੂੰ ਮੱਝਾਂ ਦੇ ਨਾਲ। ਵਾਹ ਜੀ ਵਾਹ, ਵਾਹ ਜੀ ਵਾਹ। ਸੋ ਜਦੋਂ ਚੰਦ ਆ ਜਾਂਦਾ ਹੈ ਮੱਝਾਂ ਘਟ ਜਾਂਦੀਆਂ ਨੇ, ਜਦੋਂ ਚੰਦ ਚਲਾ ਜਾਂਦਾ ਮੱਝਾਂ ਵੱਧ ਜਾਂਦੀਆਂ ਨੇ। ਬਹੁਤ ਬਹੁਤ ਵਧੀਆ ਜੀ, ਬਹੁਤ ਸ਼ੁਕਰੀਆ ਸਾਹਿਬ, ਮਿਹਰਬਾਨੀ ਤੁਹਾਡੀ। ਇੱਕ ਹੋਰ ਸਾਡੇ ਨਾਲ ਦੋਸਤ ਨੇ ਸ਼ਫੀਕ ਸਾਹਿਬ ਦੀ ਲਾਈਨ ਮੈਨੂੰ ਲੱਗਦਾ ਡ੍ਰੌਪ ਹੋ ਗਈ ਜੀ। ਅੱਛਾ ਜੀ, ਆਦਲ ਸਾਹਿਬ ਤੁਸੀਂ ਬੁਝਾਰਤ ਕੋਈ ਪਾਣੀ ਹੈ ਜਾਂ
ਬਸ ਸਾਡੀ ਜੀ। ਪਹਿਲੀ ਦਾ ਤੇ ਜਵਾਬ ਦਿਓ, ਫਿਰ ਅੱਛਾ, 50 ਰੁਪਏ ਨਾਮ ਉੱਥੇ ਮੈਨੂੰ ਖੜੇ ਨੇ। ਭੇਜੀਏ। ਅੱਛਾ ਜੀ, 50 ਰੁਪਏ ਵਾਲੀ ਉੱਥੇ ਹੀ ਖੜੇ ਨੇ। ਅੱਛਾ ਜੀ, ਚਲੋ ਜੀ, ਇੱਕ ਵਾਰ ਦੁਬਾਰਾ ਪਾ ਲਓ ਜੀ ਬੁਝਾਰਤ, ਕਿਉਂਕਿ ਹਜੇ ਤੱਕ ਕਿਸੇ ਦਾ ਜਵਾਬ ਨਹੀਂ ਆਇਆ ਦੋਸਤ ਦਾ। ਤੇ ਫਿਰ 50 ਰੁਪਏ ਵਾਲੀ ਗੱਲ ਰਹਿ ਨਾ ਜਾਵੇ, ਕੋਈ ਇਹ ਨਾ ਕਹੇ ਕਿ ਦਿੱਤੇ ਨਹੀਂ ਪੈਸੇ ਅਸੀਂ। ਹਾਂਜੀ ਓਏ ਜੀ, ਡਿੰਗੀਆਂ ਫਿੰਗੀਆਂ ਸੜਕਾਂ ਤੇ ਡਿੰਗੇ ਫਿੰਗੇ ਰਾਹ, ਜਿਹੜਾ ਮੇਰੀ ਕਹਾਣੀ ਬੁੱਝੇ ਉਹਨੂੰ ਰੁਪਈਏ 50। ਅੱਛਾ ਜੀ, ਡਿੱਗੀਆਂ ਫਿੰਗੀਆਂ ਸੜਕਾਂ ਤੇ ਡਿੱਗੇ ਫਿੰਗੇ ਰਾਹ, ਜਿਹੜਾ ਮੇਰੀ ਕਹਾਣੀ ਬੁੱਝੇ ਉਹਨੂੰ ਰੁਪਈਏ 50। ਸੋ ਜੀ 50 ਰੁਪਏ ਜੇ ਕਿਸੇ ਨੇ ਲੈਣੇ ਨੇ ਤੇ 50 ਰੁਪਏ ਦਾ ਨਾਮ ਲਿਖਣਾ ਤਾਂ ਜ਼ਰੂਰ। ਹਾਂਜੀ ਆਨੰਦ ਨੂੰ ਪੁੱਛੋ ਵੀ ਇਹ ਕਹਾਣੀ ਆ ਕਿਹਨੂੰ, ਆਪਣੀ ਕਹਾਣੀ ਹੈ ਕਿਹਨੂੰ ਕਹਿੰਦਾ। 50 ਰੁਪਏ ਦੀ ਆਫਰ ਵੀ ਕਰਨ ਲਿਆ। ਲਓ ਜੀ, ਮਕਸੂਦ ਅਹਿਮਦ ਸਾਹਿਬ ਦੇ ਜਵਾਬ ਦਾ ਜੀ। ਮਕਸੂਦ ਅਹਿਮਦ ਸਾਹਿਬ ਕਹਿੰਦੇ ਨੇ ਜਲੇਬੀਆਂ। ਬਿਲਕੁਲ, ਬਹੁਤ ਅੱਛਾ, ਵਾਕਈ ਇਹੀ ਮਕਸੂਦ ਜਵਾਬ ਅਹਿਮਦ ਸਾਹਿਬ 50 ਰੁਪਏ ਤੁਹਾਡੇ ਹੋ ਗਏ ਨੇ ਪੱਕੇ ਜੀ। IBN ਨੰਬਰ ਉਹਨਾਂ ਦਾ ਦੇ ਦਿਓ। ਗੱਲ ਹੈ 50 ਰੁਪਏ ਨਹੀਂ, ਸਾਈਪਰਸ ਹੈ 50 ਡਾਲਰ। ਚਲੋ 50 ਨਹੀਂ, ਹੁਣ ਜਿਸ ਤਰ੍ਹਾਂ ਦੀ ਕਹਾਣੀ ਹੈ ਬਣਦੇ ਤਾਂ 50 ਰੁਪਏ ਹੀ ਨੇ ਨਾ। ਹੁਣ ਜਲੇਬੀਆਂ 50 ਰੁਪਏ ਦੀਆਂ ਲੱਭ ਹੀ ਜਾਂਦੀਆਂ ਨੇ। ਜਲੇਬੀਆਂ 50 ਦੀ ਲੱਭ ਹੀ ਨਹੀਂ, ਡਾਲਰ ਨਹੀਂ, ਯੂਰੋ ਚ ਗੱਲ ਕਰੋ, ਫਿਰ ਵੀ ਐਸੀ। ਤੁਹਾਡੀ ਗੁੱਜਰ ਸਾਹਿਬ ਨੇ ਵੀ ਇਹੀ ਜਵਾਬ ਦਿੱਤਾ, ਸੰਦੀਪ ਸਿੰਘ ਜੀ ਨੇ ਵੀ ਜਵਾਬ ਦਿੱਤਾ। ਉਸ ਤੋਂ ਬਾਅਦ ਹੁਣ ਪਹਿਲਾਂ ਜਿਹਨੇ ਜਵਾਬ ਦਿੱਤਾ 50 ਰੁਪਏ ਉਹਦੇ ਬਣਦੇ ਨੇ। ਸੋ ਇਸ ਕਰਕੇ ਹਾਜੀ ਵਹੀਦ ਸਰਵਤ ਸੰਧੂ ਸਾਹਿਬ ਵੀ ਕਹਿ ਰਹੇ ਜਲੇਬੀਆਂ, ਕੁਲਜੀਤ ਬਰਾੜ ਸਾਹਿਬ ਵੀ ਕਹਿ ਰਹੇ ਜਲੇਬੀਆਂ, ਪਰ ਪਹਿਲਾ ਜਵਾਬ ਜਿਹੜਾ ਹੈ ਪੈਸੇ ਉਹਦੇ ਨੇ ਜੀ। ਅੱਛਾ ਜੀ ਦੋਸਤੋ, ਅੱਜ ਅਸੀਂ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਵਾ ਦਿਆਂ, ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਕਰ ਰਹੇ ਹਾਂ ਬੁਝਾਰਤਾਂ ਦੀ, ਲਤੀਫਿਆਂ ਦੀ। ਲਤੀਫੇ ਹਰ ਮੌਕੇ ਤੇ ਬਣਦੇ ਨੇ। ਕਈ ਵਾਰ ਕਿਸੇ ਦੀ ਨਸਲ ਉੱਤੇ, ਕਿਸੇ ਦੇ ਭਾਰ ਉੱਤੇ, ਕਿਸੇ ਦੇ ਕੱਦ ਉੱਤੇ, ਹਰ ਚੀਜ਼ ਉੱਤੇ ਲਤੀਫੇ ਬਣਦੇ ਨੇ। ਪਰ ਜਦੋਂ ਗੱਲ ਢੁਕਵੀਂ ਹੋਵੇ ਤਾਂ ਲਤੀਫਾ ਚੰਗਾ ਲੱਗਦਾ ਹੈ। ਪਰ ਜਦੋਂ ਗੱਲ ਬੇਢੰਗੀ ਹੋ ਜਾਵੇ, ਕਿਸੇ ਨੂੰ ਟਾਰਗੇਟ ਕਰਨ ਲੱਗ ਜਾਏ, ਪੂਰੀ ਕੌਮ ਨੂੰ, ਪੂਰੇ ਗਰੁੱਪ ਨੂੰ, ਤੇ ਉਹ ਲਤੀਫਾ ਭੈੜਾ ਹੋ ਜਾਂਦਾ ਹੈ। ਸੋ ਬੇਸਵਾਦੀ ਵਾਲੀ ਗੱਲ ਆਪਾਂ ਨਹੀਂ ਕਰਨੀ। ਲਤੀਫੇ ਸੁਣਨੇ ਵੀ ਹੈ, ਸੁਣਾਉਣੇ ਵੀ ਹੈ, ਹੱਸਣਾ ਵੀ, ਹਸਾਉਣਾ ਵੀ ਹੈ। ਹੱਸਣੇ ਤੋਂ ਵਧੀਆ ਸਿਹਤ ਵਾਸਤੇ ਕੁਝ ਵੀ ਨਹੀਂ। ਸੋ ਹੱਸੋ ਹਸਾਓ, ਪਰ ਥੋੜਾ ਜਿਹਾ ਧਿਆਨ ਰੱਖਿਓ, ਕਿਸੇ ਦਾ ਦਿਲ ਨਹੀਂ ਦੁਖਾਣਾ, ਬੇਇੱਜ਼ਤੀ ਨਹੀਂ ਕਿਸੇ ਦੀ ਆਪਾਂ ਕਰਨੀ। ਸੋ ਬਿੱਟੂ ਖੇਬਲ ਸਾਹਿਬ ਫਿਰ ਗੁਰਮੁਖੀ ਚ ਮੈਸੇਜ ਕਰੀ ਜਾ ਰਹੇ ਨੇ, ਉਹਨਾਂ ਨੂੰ ਥੋੜਾ ਜਿਹਾ ਮੇਰਾ ਖਿਆਲ ਸੁਣਿਆ ਨਾ, ਮੈਂ ਫਿਰ ਪੜ੍ਹ ਦੇਣਾ ਜੀ, ਕੋਈ ਗੱਲ ਨਹੀਂ। ਆਪਾਂ ਨਾਰਾਜ਼ ਕਿਸੇ ਨੂੰ ਨਹੀਂ ਕਰਨਾ ਜੀ। ਕਿ ਜੀ ਬਿੱਟੂ ਖੇਬਲ ਸਾਹਿਬ ਕਹਿੰਦੇ ਮੇਰਾ ਨੰਬਰ ਹੈ, ਕਿਰਪਾ ਕਰਕੇ ਮੇਰੇ ਨਾਲ ਜ਼ਰੂਰ ਗੱਲ ਕਰਨਾ, ਬੜੀ ਮਿਹਰਬਾਨੀ ਹੋਏਗੀ। ਤੁਹਾਡਾ ਨੰਬਰ ਉਹਨਾਂ ਨੇ ਲਿਖਿਆ ਜੀ 628 374 6268 ਨੰਬਰ ਹੈ ਜੀ। ਜ਼ਰੂਰ ਕਰਾਂਗੇ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਜੀ। ਜੇ ਤੁਸੀਂ ਬਿੱਟੂ ਸਾਹਿਬ ਜੀ ਸਾਡੇ ਨਾਲ ਪ੍ਰੋਗਰਾਮ ਨਾਲ ਗੱਲ ਕਰ ਰਹੇ ਹੋ, ਆਨਲਾਈਨ ਗੱਲ ਕਰਨਾ ਚਾਹਦੇ ਹੋ, ਲਿੰਕ ਜਦੋਂ ਅਸੀਂ ਸ਼ੇਅਰ ਕਰਦੇ ਹਾਂ, ਅਸੀਂ ਇੱਕ ਲਿੰਕ ਸ਼ੇਅਰ ਕਰਦੇ ਹਾਂ, ਉਸ ਲਿੰਕ ਨੂੰ ਤੁਸੀਂ ਕਲਿੱਕ ਕਰਨਾ ਹੈ। ਲਿੰਕ ਨੂੰ ਜਿਸ ਵੇਲੇ ਤੁਸੀਂ ਕਲਿੱਕ ਕਰੋਗੇ, ਖੁਦ ਬ ਖੁਦ ਤੁਹਾਡਾ ਫੋਨ ਸਾਡੇ ਨਾਲ ਜੋੜ ਦੇਗਾ ਤੁਹਾਨੂੰ। ਮੈਂ ਲਿੰਕ ਦੁਬਾਰਾ ਸ਼ੇਅਰ ਕਰ ਰਿਹਾ ਜੀ। ਤੁਸੀਂ ਲਿੰਕ ਨੂੰ ਕਲਿੱਕ ਕਰਕੇ ਨਾਲ ਜੁੜ ਜਾਓ ਤੇ ਗੱਲ ਬਣ ਜਾਏਗੀ ਜੀ। ਤੇ ਤੁਸੀਂ ਆਓ ਜੀ, ਸਾਡਾ ਗੱਲਬਾਤ ਕਰੋ, ਸਾਨੂੰ ਚੰਗਾ ਲੱਗੇਗਾ। ਪੰਜਾਬੀ ਜ਼ਿੰਦਾਬਾਦ ਪੁੱਛ ਰਹੇ ਜੀ, ਵਾਟ ਇਜ਼ ਅ ਲਤੀਫਾ, ਇਜ਼ ਇਟ ਅ ਜੋਕ? ਯੈਸ ਇੰਡੀਡ, ਇਟਸ ਅ ਜੋਕ। ਲਤੀਫਾ, ਚੁਟਕਲਾ ਤੇ ਜੋਕ ਇੱਕੋ ਹੀ ਚੀਜ਼ਾਂ। ਅੰਗਰੇਜ਼ੀ ਵਿੱਚ ਜਿਹਨੂੰ ਜੋਕ ਕਹਿ ਲੈਂਦੇ ਆ, ਉਹਨੂੰ ਪੰਜਾਬੀ ਵਿੱਚ ਜਾਂ ਉਰਦੂ ਵਿੱਚ ਅਸੀਂ ਲਤੀਫਾ ਕਹਿੰਦੇ ਆ, ਪਰ ਜ਼ਿਆਦਾਤਰ ਹਿੰਦੀ ਵਾਲੇ ਬੋਲਣ ਵਾਲੇ ਲੋਕ ਇਸ ਨੂੰ ਚੁਟਕਲਾ ਕਹਿੰਦੇ ਨੇ। ਸੋ ਇਟਸ ਸੇਮ ਥਿੰਗ, ਇਹ ਜੋਕ ਹੈ ਜੀ। ਜੇ ਤੁਹਾਡੇ ਕੋਲ ਵੀ ਕੁਝ ਹੈ ਪੰਜਾਬੀ ਜ਼ਿੰਦਾਬਾਦ ਜੀ, ਤਾਂ ਹਾਂਜੀ, ਸੌਰੀ ਮੇਰੇ ਲਾਈਨ ਵਿੱਚੋਂ ਡ੍ਰੌਪ ਹੋ ਗਈ ਸੀ। ਜੇ ਤੁਹਾਡੇ ਕੋਲ ਵੀ ਕੁਝ ਹੈ ਜ਼ਰੂਰ ਸਾਂਝ ਪਾਓ, ਸਾਨੂੰ ਚੰਗਾ ਲੱਗੇਗਾ ਜੀ। ਅੱਛਾ ਜੀ ਦੋਸਤੋ, NNS TV ਪੰਜਾਬੀ ਕਲਚਰ ਕਹਿੰਦੇ ਜੀ, ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ, ਗੁੱਡ ਟੌਪਿਕ ਜੀ, ਬਹੁਤ ਸ਼ੁਕਰੀਆ। ਸਾਡੇ ਨਾਲ ਜਰੂਰ, ਸਾਨੂੰ ਚੰਗਾ ਲੱਗੇਗਾ, ਸਾਡੇ ਨਾਲ ਗੱਲ ਕਰੋ। ਅਸੀਂ ਲਤੀਫਿਆਂ ਦੀ ਗੱਲ ਕਰ ਰਹੇ ਹਾਂ ਜੀ। ਠੀਕ ਹੈ ਜੀ। ਥੋੜੀ ਜਿਹੀ ਜਸਕਰਨ ਹੁਸੈਨ ਸਾਹਿਬ ਕਹਿੰਦੇ ਮੇਰੀ ਬੁਝਾਰਤ ਦਾ ਜਵਾਬ ਨਹੀਂ ਦਿੱਤਾ। ਸੌਰੀ, ਮੈਂ ਤੁਹਾਡੀ ਬੁਝਾਰਤ ਪੜ੍ਹੀ ਨਹੀਂ, ਤੁਸੀਂ ਇੱਕ ਵਾਰ ਫਿਰ ਲਿਖ ਦਿਓ ਜੀ, ਮੈਂ ਦੁਬਾਰਾ ਪੜ੍ਹ ਕੇ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਜ਼ਰੂਰ ਆਪਣੀ ਬੁਝਾਰਤ ਲਿਖ ਦਿਓ। ਜੇ ਤੁਸੀਂ ਆਨਲਾਈਨ ਜੁਆਇਨ ਨਹੀਂ ਕਰ ਸਕਦੇ, ਘੱਟੋ ਘੱਟ ਆਪਣੇ ਤੁਸੀਂ ਇੱਥੇ ਕਮੈਂਟਸ ਵਿੱਚ ਲਿਖ ਦਿਓ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕਮੈਂਟਸ ਨੂੰ ਪੜ੍ਹਨ ਦੀ, ਨਾਲ ਦੀ ਨਾਲ ਗੱਲ ਕਰਨ ਦੀ। ਤੇ ਇਸ ਵਕਤ ਸਾਡਾ ਹਕੀਬ ਆਰਿਆਨ ਸਾਹਿਬ ਨੇ, ਹਕੀਬ ਸਾਹਿਬ ਕੀ ਹਾਲ ਹੈ ਜੀ ਤੁਹਾਡਾ? ਅੱਛਾ, ਲਾਈਨ ਉਹਦੀ ਵੀ ਡ੍ਰੌਪ ਹੋ ਗਈ। ਅਸੀਂ ਕੋਈ ਨਹੀਂ, ਹਾਜੀ ਵਹੀਦ ਸਾਹਿਬ ਨੇ, ਹਾਜੀ ਸਾਹਿਬ ਨਾਲ ਗੱਲ ਕਰ ਰਹੇ ਨੇ। ਹਾਜੀ ਸਾਹਿਬ ਕੀ ਹਾਲ ਹੈ ਜੀ ਤੁਹਾਡਾ? अस्सलाम वालेकुम सर, की हाल है? ठीक हो? वालेकुम अस्सलाम सर, मैं बिल्कुल ठीक ठाक हूँ जी। हाजी साहब की सुना रहे हो? कोई लतीफा शरीफा सुना रहे हो या कोई तुसी सानू को बुझा रहे हो? अरोड़ा साहब, मैं तुहानू एक लतीफा सुनाना, लेकिन है वो सरदारा दे बारे माइंड नहीं करना। पेशगी माजरत। कोई गल नहीं। हाजी साहब
ਜੀ ਸਰ। ਜੀ ਭਾਈ। ਜੀ ਲੱਗੀ ਤੁਹਾਨੂੰ ਭਾਈ ਨਾਜ਼ਰ ਸਾਹਿਬ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ। ਕੋਈ ਗੱਲ ਨਹੀਂ, ਤੁਸੀਂ ਆਪਣਾ ਲਤੀਫਾ ਸੁਣਾਓ ਜੀ, ਕੋਈ ਗੱਲ ਨਹੀਂ। ਅੱਛਾ, ਤੁਹਾਡਾ ਲਤੀਫਾ ਸੁਣਨ ਤੋਂ ਪਹਿਲਾਂ ਇੱਕ ਸੈਕਿੰਡ, ਤੁਹਾਡਾ ਲਤੀਫਾ ਸੁਣਨ ਤੋਂ ਪਹਿਲਾਂ ਮੈਂ ਦੋ ਕੁ ਬੁਝਾਰਤਾਂ ਨੇ ਉਹ ਵੀ ਨਾਲ ਦੀ ਨਾਲ ਪੜ੍ਹ ਦੇਵਾਂ ਦੋਸਤਾਂ ਨੇ ਜਿਹੜੀ ਲਿਖੀਆਂ ਨੇ ਕਮੈਂਟਸ ਵਿੱਚ, ਤਾਂ ਕਿ ਲੋਕ ਸੋਚ ਲੈਣ ਜਿੰਨੀ ਦੇਰ ਤੁਸੀਂ ਲਤੀਫਾ ਸੁਣਾਉਂਦੇ ਹੋ। ਮੈਨੂੰ ਜੀ 2-3 ਬੁਝਾਰਤਾਂ ਪੜ੍ਹ ਰਿਹਾ ਜੀ। ਅਮੀਨ ਚੌਹਾਨ ਸਾਹਿਬ ਨੇ ਬੁਝਾਰਤ ਪਾਈ ਹੈ, ਟਾਂਗਾ ਪਾ ਟਾਂਗਾ ਵਿੱਚ ਟਾਂਗਾ ਗੱਡੀਆਂ, ਤੋਪਖਾਨੇ ਅੱਗ ਲੱਗੀ, ਥਰ ਵੱਜੀਆਂ। ਅੱਛਾ ਜੀ, ਇਹ ਤਾਂ ਜੀ ਲਤੀਫਾ ਨਾ ਹੋਇਆ, ਇਹ ਬੁਝਾਰਤ ਹੀ ਹੋ ਸਕਦੀ ਹੈ ਜੀ, ਮੈਨੂੰ ਸਮਝ ਨਹੀਂ ਆਈ। ਅਮੀਨ ਚੌਹਾਨ ਸਾਹਿਬ, ਤੁਹਾਨੂੰ ਆਨਲਾਈਨ ਆ ਕੇ ਸਾਡੇ ਨਾਲ ਗੱਲ ਕਰਨੀ ਪੈਣੀ ਹੈ ਜੀ। ਜੇ ਕੁਝ ਹੋਰ ਲਤੀਫੇ ਵੀ ਜਿਹੜੇ ਸਾਡੇ ਦੋਸਤ ਨੂੰ ਭੇਜ ਰਹੇ, ਉਹ ਪੜ੍ਹ ਕੇ ਵੀ ਸੁਣਾਵਾਂਗਾ, ਪਰ ਕੋਈ ਗੱਲ ਨਹੀਂ ਜੀ। ਹਾਜੀ ਸਾਹਿਬ, ਵਾਪਸ ਤੁਹਾਡੇ ਵੱਲ ਚੱਲਦੇ ਆ ਤੇ ਤੁਹਾਡੇ ਕੋਲ ਸੁਣਦੇ ਆ ਜੀ। ਜੀ ਹਾਜੀ ਸਾਹਿਬ। ਭਾਈ ਨਾਸਰ ਕਰ ਰਹੇ ਸੀ, ਉਹਨਾਂ ਦੀ ਆਵਾਜ਼ ਨਹੀਂ ਆਈ। ਮੇਰੇ ਕੇਕ ਮੈਂ ਆਪਣਾ ਟੇਵਾ ਲਾਉਣ ਲੱਗਾ ਕਿ ਉਹਨਾਂ ਨੇ ਆਖਿਆ ਹੋਣਾ ਕਿ ਹਾਜੀ ਸਾਹਿਬ ਤੁਹਾਨੂੰ ਬੋਤਲ ਇਹੋ ਜਿਹਾ ਕੁਝ ਕਿਹਾ ਹੋਏਗਾ। ਨਹੀਂ ਪਹਿਲਾਂ ਮੈਂ ਫਰੀ ਹੈ ਕਿ ਉਹਨਾਂ ਨੇ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ ਹੈ। ਮੈਂ ਰਿਕੁਐਸਟ ਕਰਾਂਗਾ ਤੁਸੀਂ ਇੱਕ ਵਾਰ ਦੁਬਾਰਾ ਕਨੈਕਟ ਕਰੋ। ਅਸੀਂ ਤੁਹਾਡੇ ਨਾਲ ਗੱਲ ਜ਼ਰੂਰ ਕਰਨਾ ਚਾਹੁੰਦੇ ਹਾਂ, ਪਰ ਤੁਹਾਡੇ ਨਾਲ ਗੱਲ ਹੋ ਨਹੀਂ ਪਾ ਰਹੀ ਹੈ। ਡਿਸਕਨੈਕਟ ਕਰਕੇ ਕਨੈਕਟ ਕਰ ਲਓ ਹਾਜੀ ਸਾਹਿਬ, ਪਲੀਜ਼। ਠੀਕ ਹੈ ਜੀ। ਮੈਂ ਜੀ ਅਖੀਰ ਬਰਾਨ ਸਾਹਿਬ ਨਾਲ ਗੱਲ ਕਰ ਲੈਣਾ ਜੀ। ਜੀ ਸਰ, ਤੁਸੀਂ ਸੁਣਾਓ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਜੀ? ਜੀ ਚਾਹੇ ਸਰਦਾਰ ਜੀ, ਕੀ ਹਾਲ ਨੇ? ਠੀਕ ਠਾਕ, ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਜੀ। ਹਾਂਜੀ, ਮੈਂ ਆਕਿਬ ਰਾਈ ਫਰੋਮ ਪਾਕਿਸਤਾਨ, ਕਰਾਚੀ ਤੋਂ ਗੱਲ ਕਰ ਰਿਹਾ ਜੀ। ਜੀ ਬਸ ਤੁਹਾਡਾ ਸ਼ੋਅ ਵੇਖਦੇ ਹਾਂ, ਬੜੀ ਖੁਸ਼ੀ ਹੁੰਦੀ ਹੈ ਕਿ ਦੋਵੇਂ ਪੰਜਾਬ ਆਪਸ 'ਚ ਮਿਲਣ ਦੀ ਕੋਸ਼ਿਸ਼ ਕਰ ਰਹੇ ਹੈ। ਇੱਕ ਜਿਹੜੀ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਪੰਜਾਬ ਦੀ ਪੰਜਾਬੀ ਦੀ ਗੱਲਾਂ ਕਰੀਏ। ਅਸੀਂ ਪੰਜਾਬੀ ਦੀ ਅੱਜ ਬੁਝਾਰਤਾਂ ਤੇ ਲਤੀਫਿਆਂ ਦੀ ਗੱਲ ਕਰ ਰਹੇ ਹਾਂ। ਤੁਸੀਂ ਵੀ ਸਾਨੂੰ ਕੋਈ ਲਤੀਫਾ ਸੁਣਾ ਦਿਓ, ਤੁਸੀਂ ਵੀ ਕੋਈ ਸਾਨੂੰ ਬੁਝਾਰਤ ਦੇ ਪਾਸੋਂ ਬੁਝਾਰਤ ਪਾ ਲਓ ਜੀ, ਸਾਨੂੰ ਚੰਗਾ ਲੱਗੇਗਾ। ਹਾਂਜੀ, ਬਸ ਲਤੀਫਾ ਤਾਂ ਨਹੀਂ ਆਉਂਦਾ, ਬਸ ਇਹੀ ਮੈਂ ਆ ਕੇ ਗੱਲ ਕਰਨੀ ਸੀ ਕਿ ਬੜੀ ਖੁਸ਼ੀ ਹੁੰਦੀ ਹੈ ਸਾਨੂੰ ਕਿ ਚਲੋ ਕੋਈ ਗੱਲ ਨਹੀਂ ਜੀ। ਜੇ ਤੁਹਾਨੂੰ ਲਤੀਫਾ ਨਹੀਂ ਵੀ ਆਉਂਦਾ, ਫਿਰ ਵੀ ਕੋਸ਼ਿਸ਼ ਕਰੋ ਜੀ, ਕੋਈ ਸਿੱਖੋ, ਕੋਈ ਲਤੀਫਾ ਸੁਣਾਓ, ਸਾਨੂੰ ਚੰਗਾ ਲੱਗੇਗਾ। ਤੁਹਾਡੀ ਆਵਾਜ਼ ਡਬਲ ਹੋ ਰਹੀ ਹੈ ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਪੰਜਾਬ ਦੀ ਪੰਜਾਬੀ ਦੀ ਗੱਲ ਕਰੀਏ। ਅਸੀਂ ਪੰਜਾਬੀ ਦੀ ਅੱਜ ਹੈਲੋ ਜੀ। ਹਾਂਜੀ, ਅੱਛਾ ਜੀ। ਸਾਡੇ ਨਾਲ ਬਲਜੀਤ ਸਿੰਘ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਸਿੰਘ ਜੀ, ਕੀ ਹਾਲ ਚਾਲ ਹੈ? ਬੜੀ ਕਿਰਪਾ ਗੁਰੂ ਰਾਮਦਾਸ ਦੀ, ਤੁਸੀਂ ਸੁਣਾਓ? ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਅੱਛਾ ਜੀ, ਕਿੱਥੇ ਹੋ ਬਲਜੀਤ ਸਿੰਘ ਜੀ ਅੱਜ ਤੁਸੀਂ? ਮੈਂ ਤਾਂ ਮੈਨੂੰ ਤੁਸੀਂ ਲੰਮੇ ਪਏ ਹੋ, ਕੀ ਗੱਲ ਸੌਖ ਹੈ? ਹਾਂਜੀ, ਮੈਂ ਨਾ ਮਤਲਬ ਮੈਨੂੰ ਨਹੀਂ ਮੈਂ ਬੈਠਾ ਹੀ ਆ। ਫਿਰ ਨਾਸਰ ਸਾਹਿਬ ਦੇ ਕਹਿਣ ਨੂੰ ਫੋਨ ਹੋ ਜਾਂਦੇ ਐ ਵੇਲੇ ਪਿੰਡਾਂ ਨਾ, ਆਪਣੇ ਬਾਕੀ ਪਰਿਵਾਰ ਸੌਂ ਗਿਆ ਸਾਰਾ, ਵਾਗਰੂ ਕਹਿ ਕੇ, ਕਿਉਂਕਿ 4 ਵਜੇ ਉੱਠਣ ਵਾਲੇ ਸਿੰਘ ਆ। ਅੱਛਾ ਜੀ, ਬਹੁਤ ਖੂਬ। ਅੱਛਾ, ਚਲੋ। ਅੱਛਾ, ਤੁਸੀਂ ਕਿਹੜੀ ਬੁਝਾਰਤ ਪਾ ਰਹੇ ਹੋ, ਇਹ ਦੱਸੋ ਜੀ ਸਾਨੂੰ। ਤੇ ਉਹ ਜਿਹੜੀ ਆ ਢੰਗਾ ਪਾ ਢੰਗਾ ਵਾਲੀ ਬੁਝਾਰਤ ਆ ਨਾ ਜੀ, ਉਹ ਇਹ ਖੂਹ ਦੀਆਂ ਟਿੰਡਾਂ ਵਾ, ਖੂਹ ਦੀਆਂ ਟਿੰਡਾਂ ਆਉਣ। ਮੈਂ ਕਿਹਾ ਜਿਹੜੀ ਬੁਝਾਰਤ ਤੁਸੀਂ ਪਾਈ ਸੀ ਨਾ, ਉਹ ਹੈਗਾ ਵਾ ਖੂਹ ਦੀਆਂ ਟਿੰਡਾਂ, ਆ ਢੰਗਾ ਪਾ ਢੰਗਾ ਵਿੱਚ ਢੰਗਾ, ਟੱਲਮ ਟੱਲੀਆਂ ਆਉਣ ਕੂੰਜਾਂ ਦੇਣ ਬੱਚੇ, ਨਦੀ ਨਹਾਉਣ ਚੱਲੀਆਂ। ਅੱਛਾ ਜੀ, ਠੀਕ ਹੈ ਜੀ, ਬਹੁਤ ਖੂਬ। ਮਿਹਰਬਾਨੀ ਜੀ, ਤੁਸੀਂ ਬਹੁਤ ਖੂਬ ਜੀ, ਥੈਂਕ ਯੂ ਵੈਰੀ ਮਚ। ਖੂਹ ਦੀਆਂ ਟਿੰਡਾਂ ਨੇ, ਹਾਂਜੀ, ਉਹ ਮਤਲਬ ਆਉਂਦੀਆਂ ਨਾ ਜੀ, ਗਿਰਦੀਆਂ ਵਾ ਜਿਵੇਂ। ਬਾਕੀ ਮੈਂ ਤੁਹਾਡੇ ਨਾਲ ਹੀ 8 ਵਜੇ ਦੀਆਂ ਟੂਟੀਆਂ ਫਸਾ ਕੇ ਬੈਠਾ, ਮੈਂ ਕਿਹਾ ਵੀ ਕਰੋੜਾ ਸਾਹਿਬ ਆਉਣ ਵਾਲੇ ਆ। ਵਾਹ ਜੀ ਵਾਹ, ਬਹੁਤ ਸ਼ੁਕਰੀਆ, ਮਿਹਰਬਾਨੀ ਵੀਰ ਜੀ। ਹਾਂ, ਮੈਂ ਸ਼ਾਇਦ ਥੈਂਕ ਯੂ ਜੀ, ਥੈਂਕ ਯੂ। ਅੱਛਾ ਜੀ, ਸਾਡਾ ਨਾਗਪਾਲ ਸਾਹਿਬ ਨੇ, ਨਾਗਪਾਲ ਸਾਹਿਬ ਦੀ ਗੱਲ ਸੁਣਦੇ ਜੀ। ਜੀ ਨਾਗਪਾਲ ਸਾਹਿਬ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਬਹੁਤ ਵਧੀਆ ਜੀ। ਮੈਂ ਕਿਹਾ ਤੁਸੀਂ ਲਤੀਫੇ ਦੀ ਗੱਲ ਕਰ ਰਹੇ ਸੀ। ਮੈਂ ਕਿਹਾ ਤੁਸੀਂ ਲਤੀਫੇ ਦੀ ਗੱਲ ਕਰ ਰਹੇ ਸੀ। ਉਹ ਸਾਡੇ ਇੱਕ ਮਾਸਟਰ ਜੀ ਸੀ, ਉਹ ਕਹਿ ਰਹੇ ਸੀ ਕਿ ਪੰਜਾਬੀ ਦੇ 2 ਮਤਲਬ ਨਿਕਲਦੇ ਆ।
ਇਹਨੇ ਨੇ ਕੁੜੀ ਕਹਿੰਦੀ ਕੱਢ ਕੇ ਦਿਖਾਓ ਜੀ, ਕਹਿੰਦਾ ਬਹਿ ਜਾ ਪੁੱਤਰ, ਕਹਿੰਦੇ ਸੀ 2 ਮਤਲਬ ਹੁੰਦੇ। ਤੁਸੀਂ ਨਾਗਪਾਲ ਸਾਹਿਬ ਜਿਸ ਤਰ੍ਹਾਂ ਅਸੀਂ ਕਿਹਾ ਸੀ ਕਿ ਸਾਡੀ ਸਾਥ ਵਿੱਚ ਉਹ ਗੱਲਾਂ ਕਰੀ ਥੋੜੀ ਜਿਹੀ ਜਿਹੜੀ ਹੈ ਨਾ ਉਸ ਕਿਸਮ ਦੀ, ਔਰ ਜਿਹੜੇ ਲੋਕ ਬੁਰਾ ਨਾ ਮੰਨ ਜਾਣ, ਪਰ ਤੁਹਾਡਾ ਲਤੀਫਾ ਚੰਗਾ ਹੈ। ਪਰ ਕੁਝ ਲਤੀਫੇ ਅਸੀਂ ਘਰਾਂ ਵਿੱਚ ਬਹਿ ਕੇ ਨਹੀਂ ਸੁਣਾ ਸਕਦੇ, ਦੋਸਤਾਂ ਵਿੱਚ ਹੀ ਚੱਲਦੇ ਨੇ, ਕੁਝ ਅਸੀਂ ਸਾਥ ਵਿੱਚ ਬਹਿ ਕੇ ਸੁਣਾ ਸਕਦੇ ਹਾਂ। ਸੋ ਸਾਥ ਵਿੱਚ ਆਪਾਂ ਸਾਥ ਵਾਲੀ ਗੱਲ ਕਰੀਏ, ਚੰਗਾ ਹੋਏਗਾ। ਤੁਸੀਂ ਨਾਗਪਾਲ ਸਾਹਿਬ ਤੁਸੀਂ ਵੀ ਸਾਡੇ ਨਾਲ ਹੀ ਬਣੇ ਰਹਿਣਾ ਜੀ, ਅਸੀਂ ਤੁਹਾਡੇ ਨਾਲ ਫਿਰ ਗੱਲ ਕਰਨੀ ਹੈ ਜੀ। ਹਾਂਜੀ ਨਾਗਪਾਲ ਸਾਹਿਬ ਜੀ। ਅੱਛਾ, ਤੁਹਾਡੀ ਲਾਈਨ ਡ੍ਰੌਪ ਹੋ ਗਈ ਸੀ ਜੀ। ਸੋ ਨਾਗਪਾਲ ਸਾਹਿਬ ਕੋਈ ਬੁਝਾਰਤ ਵੀ ਪੜ੍ਹਨਾ ਚਾਹੋਗੇ? ਕਿਉਂ ਨਹੀਂ? ਬੁਝਾਰਤ ਤਾਂ ਸਰ ਹੁਣ ਨਾ ਇੱਕਦਮ ਕਈ ਵਾਰੀ ਬੈਠੇ ਤਾਂ ਫਿਰ ਯਾਦ ਨਹੀਂ ਆਉਂਦੀ ਹੈ ਨਾ, ਉਹ ਜਦੋਂ ਲੱਗੇ ਹੋਈ ਦੇ ਨਾ ਮਤਲਬ ਲਤੀਫਿਆਂ ਦੇ ਵਿੱਚ ਤੇ ਫਿਰ ਯਾਦ ਆ ਜਾਂਦੇ ਹੈਗੇ ਮਤਲਬ। ਤੇ ਉਹ ਲਤੀਫੇ ਤੇ ਕਈ ਪੰਜਾਬੀ ਸਾਡੇ ਕੋਲ ਹੈਗੇ ਸੀ, ਤੇ ਮੈਂ ਕਿਹਾ ਹੁਣ ਤਾਂ ਫਿਰ ਕੋਈ ਗੱਲ ਨਹੀਂ। ਥੈਂਕ ਯੂ ਸੋ ਮਚ, ਥੈਂਕ ਯੂ ਨਾਗਪਾਲ ਸਾਹਿਬ, ਥੈਂਕ ਯੂ, ਬਹੁਤ ਮਿਹਰਬਾਨੀ ਤੁਹਾਡੀ। ਅੱਛਾ, ਮੈਨੂੰ ਕਮੈਂਟਸ ਬਹੁਤ ਸਾਰੇ ਆ ਗਏ ਨੇ ਜੀ, ਪੜ੍ਹ ਲਵਾਂ ਦੋਸਤਾਂ ਦੇ ਕਮੈਂਟਸ ਵਾਲੇ ਲੋਕ ਤੁਹਾਡੇ ਨਾਲ ਗੁੱਸਾ ਨਾ ਕਰ ਲੈਣ। ਇੱਕ ਇੱਕ ਕਰਕੇ ਕਮੈਂਟਸ। ਅੱਛਾ ਜੀ, ਹੱਥ ਉੱਤੇ ਹੱਥ ਧਰ, ਪੈਰਾਂ ਉੱਤੇ ਪੈਰ, ਸਿਰ ਉੱਤੇ ਬਹਿ ਕੇ ਚੱਲੀਏ ਸ਼ਹਿਰੋ ਸ਼ਹਿਰ। ਹਾਂਜੀ, ਇਹ ਅਨੂ ਜੋਸਨ ਜੀ ਨੇ ਪਾਈ ਹੈ ਜੀ ਬੁਝਾਰਤ। ਹੱਥ ਉੱਤੇ ਹੱਥ ਧਰ, ਪੈਰਾਂ ਉੱਤੇ ਪੈਰ, ਸਿਰ ਉੱਤੇ ਬਹਿ ਕੇ ਚੱਲੀਏ ਸ਼ਹਿਰੋ ਸ਼ਹਿਰ। ਦੱਸੋ ਜੀ, ਦੱਸੋ ਜੀ, ਤੁਸੀਂ ਇਹਦਾ ਜਵਾਬ ਦਿਓ ਜੀ। ਇਹਦਾ ਵੀ ਜਵਾਬ ਦਿਓ ਜੀ। ਇਸ ਦੇ ਨਾਲ ਨਾਲ ਹੋਰ ਦੋਸਤਾਂ ਦੀ ਬੁਝਾਰਤਾਂ ਵੀ ਅਸੀਂ ਨਾਲ ਦੇ ਨਾਲ ਪੁੱਛ ਲਈਏ ਜੀ, ਉਹਦਾ ਵੀ ਜਵਾਬ ਅਸੀਂ ਲੱਭਣ ਦੀ ਕੋਸ਼ਿਸ਼ ਕਰਾਂਗੇ। ਇੱਕ ਹੋਰ ਹੈ ਜੀ, ਸਿੱਧੂ ਬਲਜਿੰਦਰ ਸਾਹਿਬ, ਚਿੱਕੜ में बगैर फसिया पुछ पुछ नंगा रहिए। ਮੈਨੂੰ ਕਈ ਵਾਰ ਪੜ੍ਹਨਾ ਥੋੜਾ ਜਿਹਾ ਔਖਾ ਲੱਗਦਾ ਮੈਨੂੰ, ਤੇ ਕੋਸ਼ਿਸ਼ ਕਰ ਰਿਹਾ ਜੀ ਪੜ੍ਹਨ ਦੀ। ਜੇ ਕਿਸੇ ਹੋਰ ਕੋਲ ਕੋਈ ਹੋਵੇ ਬੁਝਾਰਤ ਦਾ ਜਵਾਬ। ਇੱਕ ਮਨਦੀਪ ਸਿੰਘ ਜੀ ਨੇ ਪੁੱਛਿਆ ਜੀ, ਨਿੱਕੀ ਜੀ ਕੁੜੀ ਪਰਾਂਦਾ ਲੈ ਤੁਰੀ। ਇਹ ਸਾਰੇ ਬੁਝਾਰਤ ਜੋ ਨਿੱਕੀ ਜੀ ਕੁੜੀ ਪਰਾਂਦਾ ਲੈ ਤੁਰੀ, ਇਹ ਬੁਝਾਰਤ ਪਾਈ ਗਈ ਹੈ ਜੀ। ਤੇ ਇਸ ਦੇ ਨਾਲ ਨਾਲ ਮੈਂ ਜੋੜ ਰਿਹਾ ਜੀ ਆਪਣੇ ਨਾਲ ਪ੍ਰਵੇਸ਼ ਖਾਨ ਸਾਹਿਬ ਨੂੰ। ਪ੍ਰਵੇਸ਼ ਸਾਹਿਬ ਕੀ ਹਾਲ ਹੈ ਜੀ? ਪ੍ਰਵੇਸ਼ ਸਾਹਿਬ ਤੁਹਾਡਾ ਕੈਮਰਾ ਫ੍ਰੀਜ਼ ਹੋ ਰੱਖਿਆ ਹੈ ਜੀ। ਜੀ ਪ੍ਰਵੇਸ਼ ਸਾਹਿਬ। ਸੌਰੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਬਿਲਾਲ ਖਾਨ ਸਾਹਿਬ। ਪ੍ਰਵੇਸ਼ ਖਾਨ ਸਾਹਿਬ ਕੀ ਹਾਲ ਚਾਲ ਹੈ ਜੀ? ਨਾਸਰ ਸਾਹਿਬ ਵੇਖ ਰਹੇ ਨੇ ਪ੍ਰੋਗਰਾਮ, ਪਰ ਉਹ ਆਫ ਸਕਰੀਨ ਨੇ। ਤੁਸੀਂ ਉਹਨਾਂ ਵੱਲੋਂ ਸਲਾਮ, ਮੇਰੇ ਵੱਲੋਂ ਕਬੂਲ ਜੀ। ਵਾਲੇਕੁਮ ਅਸਲਾਮ ਜੀ। ਹਾਂਜੀ, ਉਹ ਡਰ ਗਏ ਨੇ ਜੀ, ਉਹ ਡਰ ਕੇ ਗਾਇਬ ਹੋ ਗਏ ਨੇ ਜੀ। ਉਹ ਕਹਿੰਦੇ ਵੀ ਮੈਨੂੰ ਜੋਤਾਂ ਬਹੁਤ ਹੋਣੀਆਂ ਨੇ, ਉਸ ਨੂੰ ਡਰੇ ਹੋਏ ਨੇ ਜੀ। ਚਲੋ ਖੈਰ ਕੋਈ ਗੱਲ ਨਹੀਂ ਸਰ ਜੀ। ਮੇਰੀ ਇੱਕ ਬੁਝਾਰਤ ਸੀ, ਨਿੱਕਾ ਜਿਹਾ ਸਿਪਾਹੀ ਉਹਦੀ ਖਿੱਚ ਕੇ ਪੈਂਟ ਲਾਈ। ਨਿੱਕਾ ਜਿਹਾ ਸਿਪਾਹੀ ਉਹਦੀ ਖਿੱਚ ਕੇ ਪੈਂਟ ਲਾਈ ਜੀ ਹਾਂ। ਅੱਛਾ ਜੀ, ਕੋਈ ਗੱਲ ਨਹੀਂ ਜੀ। ਇਹਦਾ ਜਵਾਬ ਅਸੀਂ ਤਾਂ ਆਪਣੇ ਦੋਸਤਾਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਤੁਸੀਂ ਸਾਡੇ ਨਾਲ ਬਣੇ ਰਹਿਣਾ ਜੀ। ਇੱਕ ਸਵਾਲ ਹੋਰ ਸੀ, ਅਗਰ ਟਾਈਮ ਹੋਵੇ ਤਾਂ। ਜੀ ਜ਼ਰੂਰ। ਸਾਡੇ ਪਿੰਡ ਦੀ ਮਸਜਿਦ ਦਾ ਨਾ ਪ੍ਰੋਗਰਾਮ ਕਰਕੇ ਗਏ ਸੀ ਸਾਂਝੀ ਲਹਿਰ ਵਾਲੇ ਤੇ ਮੈਂ ਪੰਜਾਬੀ ਲਹਿਰ ਵਾਲੇ, ਉਹ ਪਤਾ ਕਰਨਾ ਸੀ ਕਦੋਂ ਆਉਣਾ। ਅੱਛਾ ਜੀ, ਉਸ ਗੱਲ ਦਾ ਜਵਾਬ ਤੁਹਾਨੂੰ ਨਾਸਰ ਸਾਹਿਬ ਕੋਲ ਮੈਂ ਲੈ ਕੇ ਦਿੰਦਾ ਜੀ। ਤੁਸੀਂ ਆਪਣੇ ਪਿੰਡ ਦਾ ਨਾਮ ਦੱਸ ਦਿਓ ਜੀ, ਕਿੱਥੇ ਕਿਹੜੀ ਮਸਜਿਦ ਦਾ ਪ੍ਰੋਗਰਾਮ ਸੀ, ਇਹ ਦੱਸ ਦਿਓ ਬਸ ਜੀ। ਪਿੰਡ ਪਲਾਹੀ, ਤਹਿਸੀਲ ਫਗਵਾੜਾ। ਪਿੰਡ ਪਲਾਹੀ, ਤਹਿਸੀਲ ਫਗਵਾੜਾ, ਠੀਕ ਹੈ ਜੀ। ਮੈਂ ਜ਼ਰੂਰ ਪਤਾ ਕਰਕੇ ਦੱਸਾਂਗਾ ਜੀ ਤੁਹਾਨੂੰ। ਨੋ ਪ੍ਰੋਬਲਮ, ਥੈਂਕ ਯੂ ਜੀ। ਸੋ ਪ੍ਰਵੇਸ਼ ਖਾਨ ਸਾਹਿਬ ਦੀ ਬੁਝਾਰਤ ਸੀ ਜੀ, ਨਿੱਕਾ ਜਿਹਾ ਸਿਪਾਹੀ ਖਿੱਚ ਕੇ ਪੈਂਟ ਲਾਹੀ। ਇਹਦਾ ਜਵਾਬ ਵੀ ਸਾਨੂੰ ਚਾਹੀਦੀ ਹੈ ਜੀ। ਕੇਲਾ ਲਓ ਜੀ, ਕੇਲਾ। ਸਿੱਧੂ ਬਲਜਿੰਦਰ ਸਾਹਿਬ ਕਹਿੰਦੇ ਕੇਲਾ। ਕੁਲਜੀਤ ਬਰਾੜ ਸਾਹਿਬ ਕਹਿੰਦੇ ਕੇਲਾ। ਪ੍ਰਮੋਦ ਸਿੰਘ ਜੀ ਵੀ ਕਹਿ ਰਹੇ ਨੇ ਜੀ ਕੇਲਾ ਲਓ ਜੀ। ਬਹੁਤ ਸਾਰੇ ਦੋਸਤਾਂ ਨੇ ਜਵਾਬ ਦਿੱਤਾ ਇਸ ਗੱਲ ਦਾ। ਆਸਿਫ ਅਲੀ ਸਾਹਿਬ ਵੀ ਕਹਿ ਰਹੇ ਨੇ ਜੀ ਕੇਲਾ। ਲਵਲੀ ਕੌਰ ਜੀ ਕਹਿ ਰਹੇ ਬਨਾਨਾ। ਬਹੁਤ ਸਾਰੇ ਦੋਸਤਾਂ ਦਾ ਜਵਾਬ ਸਾਨੂੰ ਮਿਲ ਗਿਆ ਜੀ। ਬਹੁਤ ਵਾਹ ਜੀ ਵਾਹ। ਅੱਛਾ ਜੀ, ਹਸਨ ਅਲੀ ਸਾਹਿਬ ਪੁੱਛ ਰਹੇ ਨੇ ਜੀ, ਉਹਨਾਂ ਦੀ ਬੁਝਾਰਤ ਹੈ ਜੀ, ਕਤੂਰੇ ਤੇ ਕਤੂਰਾ ਪੁੱਤ ਬਾਪੂ ਤੋਂ ਵੀ ਗੋਰਾ। ਕਤੂਰੇ ਤੇ ਕਟੋਰੇ ਤੇ ਕਟੋਰਾ। ਅੱਛਾ, ਕਤੂਰਾ ਨਹੀਂ, ਕਟੋਰਾ। ਕਟੋਰੇ ਤੇ ਕਟੋਰਾ ਬਾਪੂ ਪੁੱਤ ਬਾਪੂ ਤੋਂ ਵੀ ਗੋਰਾ। ਲਓ ਜੀ, ਇਹਦਾ ਜਵਾਬ ਵੀ ਦੇਣਾ ਹੈ ਜੀ। ਮੈਂ ਪ੍ਰਵੇਸ਼ ਸਾਹਿਬ ਕਨਫਰਮ ਕਰ ਲਵਾਂ ਜੀ, ਤੁਹਾਡਾ ਜਵਾਬ ਤੁਹਾਨੂੰ ਸਹੀ ਮਿਲ ਗਿਆ ਜੀ। ਇਹਦਾ ਜਵਾਬ ਇਹੀ ਹੈ ਜੋ ਦੋਸਤਾਂ ਨੇ ਸਾਨੂੰ ਦਿੱਤਾ ਜੀ, ਕੇਲਾ। ਸਹੀ, ਥੈਂਕ ਯੂ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਅੱਛਾ ਜੀ, ਨਾਲ ਸਾਡੇ ਇੱਕ ਵਾਰ ਫਿਰ ਆਦਲ ਸਾਹਿਬ ਨੇ, ਉਹਨਾਂ ਨਾਲ ਵੀ ਗੱਲ ਕਰ ਰਹੀ ਹੈ। ਨਾਗਪਾਲ ਸਾਹਿਬ ਵੀ ਗੱਲ ਕਰ ਰਹੀ। ਨਾਗਪਾਲ ਸਾਹਿਬ ਤੁਸੀਂ ਫਿਰ ਸਾਡੇ ਨਾਲ ਹੋ ਜੀ। ਨਾਗਪਾਲ ਸਾਹਿਬ, ਮੈਂ ਕਿਹਾ ਜੀ ਉਹ ਨਾਰੀਅਲ ਕਹਿੰਦੇ ਉਹਨੂੰ। ਨਾਰੀਅਲ, ਬਿਲਕੁਲ ਜੀ, ਬਿਲਕੁਲ ਨਾਰੀਅਲ ਜੀ। ਹਾਂਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਆਦਲ ਸਾਹਿਬ ਤੁਸੀਂ ਅਜੇ ਵੀ ਇੱਥੇ ਹੋ ਜੀ? ਤੁਸੀਂ 50 ਰੁਪਏ ਦੇ ਕੇ ਜਾਣੇ ਆ ਜੀ। ਨਹੀਂ, ਮੈਂ ਇੱਕ ਹੋਰ ਬੁਝਾਰਤ ਲੈ ਕੇ ਆਇਆ। ਉਹ ਕਿਹੜੀ ਚੀਜ਼ ਹੈ ਜਿਹੜੀ ਮਰਦ ਛੁਪਾ ਕੇ ਟੁਰਦਾ ਤੇ ਔਰਤ ਵਹਾ ਕੇ ਟੁਰਦੀ ਹੈ? ਬੜਾ ਔਖਾ ਸਵਾਲ ਹੈ। ਲਓ ਜੀ, ਹਾਂਜੀ।
ਉਹ ਕਿਹੜੀ ਚੀਜ਼ ਹੈ ਜਿਹੜੀ ਮਰਦ ਵਿਖਾ ਕੇ ਤੁਰਦਾ ਹੈ ਤੇ ਔਰਤ ਛੁਪਾ ਕੇ ਤੁਰਦੀ ਹੈ? ਨਹੀਂ, ਲਓ ਜੀ। ਔਰਤ ਵਹਾ ਕੇ ਟੁਰਦੀ, ਮਰਦ ਛੁਪਾ ਕੇ ਟੁਰਦਾ ਹੈ, ਔਰਤ ਵਹਾ ਕੇ ਟੁਰਦੀ। ਅੱਛਾ ਜੀ। ਲਓ ਜੀ ਦੋਸਤੋ, ਇਹ ਸਵਾਲ ਆਦਲ ਸਾਹਿਬ ਨੇ ਪੁੱਛਿਆ ਹੈ, ਇਹਦੇ ਚ 50 ਰੁਪਏ ਵਾਲੀ ਗੱਲ ਤਾਂ ਕੋਈ ਨਹੀਂ, ਪਰ ਫਿਰ ਵੀ ਚਲੋ ਤੁਸੀਂ ਬੁਝਾਰਤ ਪਾਈ ਹੈਗੀ ਤੇ ਜਵਾਬ ਤਾਂ ਦੇਣਾ ਬਣਦਾ ਹੈ। ਅੱਛਾ ਜੀ, ਤਾਂ ਕੋਈ ਨਹੀਂ, ਤੁਸੀਂ ਨਾਲ ਬਣੇ ਰਹੋ ਜੀ, ਜਵਾਬ ਤੁਹਾਨੂੰ ਲੈ ਕੇ ਦਿੰਦੇ ਆ ਜੀ ਇਸ ਦਾ ਬੁਝਾਰਤ ਦਾ ਵੀ। ਸਾਡੇ ਹੋਰ ਬਹੁਤ ਸਾਰੇ ਦੋਸਤ ਨਾਲ ਦੇ ਨਾਲ ਕਮੈਂਟਸ ਵੀ ਪਾ ਰਹੇ ਨੇ। ਹਸਨ ਸਾਹਿਬ ਕਹਿ ਰਹੇ ਨਾਰੀਅਲ ਖੋਪਰਾ ਕੋਕਨਟ ਜੀ, ਬਿਲਕੁਲ ਤੁਸੀਂ ਵੀ ਸਹੀ ਕਿਹਾ ਜੀ। ਸਾਡੀ ਗੱਲ ਦਾ ਜਵਾਬ ਦਿਓ ਜੀਤ ਸਿੰਘ ਥਾਂਦੀ ਸਾਹਿਬ। ਥਾਂਦੀ ਸਾਹਿਬ, ਮੈਂ ਸਾਰੇ ਕਮੈਂਟ ਕਈ ਵਾਰ ਪੜ੍ਹ ਨਹੀਂ ਪਾਉਂਦਾ, ਤੁਸੀਂ ਦੁਬਾਰਾ ਪੁੱਛ ਲਵੋ, ਜੇ ਕਿਤੇ ਰਹਿ ਜਾਏ ਤਾਂ ਮੈਂ ਕੋਸ਼ਿਸ਼ ਕਰਾਂਗਾ ਜੀ ਜਵਾਬ ਦੇਣ ਦੀ। ਅੱਛਾ ਜੀ, ਲਓ ਇਹਦਾ ਜਵਾਬ ਵੀ ਆ ਗਿਆ ਜੀ। ਅਨੂ ਜੋਸਨ ਜੀ ਨੇ ਜਵਾਬ ਦਿੱਤਾ ਜੀ ਸਭ ਤੋਂ ਪਹਿਲਾਂ। ਬਿੱਟੂ ਖੈਬਲ ਸਾਹਿਬ ਨੇ ਜਵਾਬ ਦਿੱਤਾ ਜੀ, ਤੇ ਪਲਵਿੰਦਰ ਸਿੰਘ ਢਿੱਲੋਂ ਸਾਹਿਬ ਨੇ ਜਵਾਬ ਦਿੱਤਾ ਜੀ, ਤੇ ਤਿੰਨਾਂ ਦਾ ਜਵਾਬ ਤੇ ਗੁਲਾਮ ਯਾਸੀਨ ਸਾਹਿਬ ਨੇ ਜਵਾਬ ਦਿੱਤਾ। ਸਭ ਤੋਂ ਪਹਿਲਾਂ ਤੇਜ ਸੰਧੂ ਸਾਹਿਬ ਨੇ ਵੀ ਜਵਾਬ ਦਿੱਤਾ। ਸਭ ਤੋਂ ਪਹਿਲਾਂ ਤੇਜ ਸੰਧੂ ਸਾਹਿਬ ਨੇ ਦਿੱਤਾ ਜੀ, ਕਹਿੰਦੇ ਪਰਸ। ਤੇ ਫਿਰ ਕਿਹਾ ਗਿਆ ਜੀ ਇਹ ਅਨੂ ਜੋਸਨ ਜੀ ਨੇ ਕਿਹਾ ਜੀ ਬਟੂਆ। ਫਿਰ ਬਿੱਟੂ ਖੈਬਲ ਸਾਹਿਬ ਨੇ ਹੈਂਡਬੈਗ, ਪਰਸ, ਯਾਨੀ ਕਿ ਪਰਸ ਤੇ ਬਟੂਏ ਦੀ ਗੱਲ ਤਾਂ ਹੋ ਰਹੀ ਹੈ ਜੀ। ਸਹੀ ਹੈ ਜੀ ਜਵਾਬ? ਬਿਲਕੁਲ ਠੀਕ ਹੈ ਜਵਾਬ। ਦੱਸੋ ਕਿਹੜੀ ਚੀਜ਼ ਹੈ ਜਿਹੜੀ ਜਿਤਨੀ ਸਾਫ਼ ਕਰੋ ਤੇ ਉਤਨੀ ਕਾਲੀ ਹੁੰਦੀ ਜਾਏਗੀ? ਜਿਤਨੀ ਸਾਫ਼ ਕਰੋ ਉਤਨੀ ਕਾਲੀ ਹੁੰਦੀ ਜਾਏਗੀ। ਅੱਛਾ ਜੀ, ਵਾਹ ਜੀ ਵਾਹ ਜੀ, ਵਾਹ ਜੀ। ਮੇਰਾ ਤੇ ਮੇਰਾ ਮੂੰਹ। ਅੱਛਾ, ਅੱਜ ਦਿਨੇ ਨਾ ਮੈਸੇਜਾਂ ਦੀ ਗੱਲ ਹੋ ਸੀ, ਤੇਜ ਸੰਧੂ ਸਾਹਿਬ ਨੇ ਪੁੱਛਿਆ, ਮੈਂ ਕਿਹਾ ਅੱਜ ਦਾ ਨਾ ਕੀ ਟੌਪਿਕ ਹੋਣਾ ਚਾਹੀਦਾ। ਤੇਜ ਸੰਧੂ ਸਾਹਿਬ ਅੱਜ ਨਾ ਜੁਗਤ ਮਾਰ ਕੇ ਨੇ ਕਹਿੰਦੇ ਨਾਸਰ ਸਿਆਣਾ ਬਿਆਣਾ ਬੰਦਾ, ਉਹੀ ਦੱਸੇਦਾ ਕਿ ਫੋਨ ਆ ਰਿਹਾ, ਫੋਨ ਤੋਂ ਨਾ ਗੱਲ ਕਰੋ। ਅੱਛਾ ਜੀ, ਹਾਂਜੀ, ਉਹ ਕਿਹੜੀ ਚੀਜ਼ ਜਿਤਨੀ ਸਾਫ਼ ਕਰੋ ਉਨੀ ਕਾਲੀ ਹੁੰਦੀ ਜਾਏਗੀ? ਰਾਸ਼ਦ ਅੰਜੁਮ ਸਾਹਿਬ ਕਹਿੰਦੇ ਨੇ ਜੀ ਨੀਅਤ। ਅੱਛਾ ਜੀ, ਨੀਅਤ। ਫਿਰ ਜਗਜੀਤ ਕੌਰ ਜੀ ਕਹਿ ਰਹੇ ਜੀ ਕੋਲਾ। ਦਲਜੀਤ ਸਿੰਘ ਜੀ ਕਹਿੰਦੇ ਜੀ ਕੋਲਾ। ਹਾਂ, ਇਹ ਸਹੀ ਜਵਾਬ ਲੱਗਦਾ ਜੀ। ਹੁਣੇ ਦੱਸਣਾ ਜੀ। NNS TV ਪੰਜਾਬੀ ਕਲਚਰ, ਇਹ ਕਹਿੰਦੇ YouTube ਤੇ ਇਹਨਾਂ ਨੇ ਜਵਾਬ ਲਿਖਿਆ ਜੀ ਸ਼ੂ, ਜੁੱਤੀ। ਜੁੱਤੀ ਕਹਿੰਦੇ ਜਿੰਨੀ ਸਾਫ਼ ਕਰੋ ਉਨੀ ਕਾਲੀ ਹੁੰਦੀ ਜਾਏਗੀ। ਇਹ ਸਹੀ ਹੈ ਜੀ ਜਵਾਬ? ਨਹੀਂ, ਇਹ ਵੀ ਨਹੀਂ। ਅੱਛਾ ਜੀ, ਇਹ ਵੀ ਨਹੀਂ ਜੀ। ਅੱਛਾ ਜੀ, ਵੀ ਹਸਨ ਅਲੀ ਸਾਹਿਬ ਕਹਿੰਦੇ ਜ਼ੁਬਾਨ। ਨਹੀਂ, ਇਹ ਵੀ ਨਹੀਂ ਜੀ। ਅੱਛਾ ਜੀ, ਅੱਛਾ ਜੀ, ਕੋਈ ਗੱਲ ਨਹੀਂ ਜੀ। ਇਸੇ ਵਿੱਚ ਇੱਕ ਹੋਰ ਬਲੈਕ ਬੋਰਡ। ਬਿਲਕੁਲ ਬਲੈਕ ਬੋਰਡ ਹੈ। ਜਸਾਰਤ ਹੁਸੈਨ ਸਾਹਿਬ ਨੇ ਜਵਾਬ ਦਿੱਤਾ ਜੀ। ਜਸਾਰਤ ਹੁਸੈਨ ਸਾਹਿਬ ਦਾ ਜਵਾਬ ਬਿਲਕੁਲ ਸਹੀ ਜੀ, ਬਲੈਕ ਬੋਰਡ। ਬਹੁਤ ਖੂਬ ਜੀ, ਬਹੁਤ ਵਧੀਆ ਜੀ। ਰਾਜਵਿੰਦਰ ਸੰਧੂ ਜੀ ਨੇ ਵੀ ਕਿਹਾ ਜੀ ਬਲੈਕ ਬੋਰਡ। ਹਾਂਜੀ, ਵਹੀ ਸੰਧੂ ਸਾਹਿਬ ਪਾਲਿਸ਼ ਕਰਦੇ, ਪਰ ਪਾਲਿਸ਼ ਨਹੀਂ ਜੀ। ਅੱਛਾ, ਇੱਕ ਮਿੰਟ ਤੁਸੀਂ ਬਣੇ ਰਹੋ ਜੀ। ਆਦਲ ਸਾਹਿਬ ਤੁਸੀਂ ਬਣੇ ਰਹੋ, ਇੱਕ ਮਿੰਟ ਇੱਥੇ ਰਹੋ। ਇੱਕ ਦੋ ਬੁਝਾਰਤਾਂ ਦੋਸਤਾਂ ਹੋਰਾਂ ਦੇ ਵੀ ਪੜ੍ਹ ਲਵਾਂ, ਨਹੀਂ ਤਾਂ ਲੋਕਾਂ ਨੇ ਨਾਰਾਜ਼ ਬਹੁਤ ਹੋਣਾ ਜੀ। ਉਹਨਾਂ ਦੀ ਬੁਝਾਰਤਾਂ ਮੈਂ ਪੜ੍ਹ ਨਹੀਂ ਰਿਹਾ। ਕਹਿੰਦੇ ਜੀ ਨਿੰਦੋ ਕੁੜੀ ਨੂੰ ਵਿਆਹਣ ਚੱਲੇ ਚੂ ਕੁੰਟਾ ਦੇ ਬੰਦੇ। ਬੁਝੋ। ਆਸਿਫ ਅਲੀ ਸਾਹਿਬ ਪੁੱਛ ਰਹੇ। ਆਸਿਫ ਅਲੀ ਸਾਹਿਬ ਹੈ ਜੀ, ਨਿੰਦੋ ਕੁੜੀ ਨੂੰ ਵਿਆਹਣ ਚੱਲੇ ਚੂਹਾ ਕੁੰਟਾ ਦੇ ਬੰਦੇ। ਇਹ ਉਹਨਾਂ ਦੀ ਹੈ ਜੀ। ਆਸਿਫ ਅਲੀ ਸਾਹਿਬ ਨੇ ਮੈਨੂੰ ਬੁਝਾਰਤ ਪਾਈ ਹੈ ਜੀ, ਤੇ ਇਹਦਾ ਜਵਾਬ ਹੈ ਨਿੰਦੋ ਕੁੜੀ ਨੂੰ ਵਿਆਹਣ ਚੱਲੇ ਚੂ ਕੁੰਟਾ ਦੇ ਬੰਦੇ। ਇਹਦਾ ਜਵਾਬ ਦੇਣਾ ਜੀ ਦੋਸਤਾਂ ਨੇ। ਨਵੀਨ ਸੰਧੂ ਸਾਹਿਬ ਕਹਿ ਰਹੇ ਹੁਣ ਕਹਿੰਦੇ 100 ਰੁਪਏ ਲੈਣੇ ਤੂੰ ਨੱਸ ਚੱਲਿਓ। ਕਹਿੰਦੇ ਇਹ ਨੱਸ ਜਾਣਾ ਜੀ, 100 ਰੁਪਏ ਨੱਸਦੇ ਨਹੀਂ ਜੀ। ਬਿਲਕੁਲ ਨਹੀਂ, ਬਿਲਕੁਲ ਨੱਸਣ ਵਾਲੀ ਗੱਲ ਨਹੀਂ। ਅਸੀਂ 100 ਰੁਪਏ ਲੈ ਕੇ ਦੇਵਾਂਗੇ ਜੀ ਤੁਹਾਨੂੰ। ਅੱਛਾ, ਜਵਾਬ ਅਜੇ ਤੁਸੀਂ ਮਿਲਿਆ ਨਹੀਂ ਸਾਨੂੰ। ਅਸੀਂ ਜਵਾਬ ਦੀ ਉਡੀਕ ਵਿੱਚ ਆ। ਅਸੀਂ ਹੋਰ ਦੋਸਤਾਂ ਦੀ ਬੁਝਾਰਤਾਂ ਵੀ ਨਾਲ ਪੜ੍ਹ ਰਹੇ ਹਾਂ ਜੀ। ਅਸੀਂ ਜੇ ਤੁਸੀਂ ਬੁਝਾਰਤ ਪਾਣੀ ਹੈ ਜ਼ਰੂਰ ਪਾਓ ਜੀ, ਸਾਨੂੰ ਚੰਗਾ ਲੱਗੇਗਾ ਜੀ। ਆਦਲ ਸਾਹਿਬ, ਤੁਸੀਂ ਅਜੇ ਤੱਕ ਸਾਡੇ ਕੋਲ ਇਸ ਦਾ ਜਵਾਬ ਨਹੀਂ ਆਇਆ ਜੀ, ਤੇ ਅਸੀਂ ਕੋਸ਼ਿਸ਼ ਕਰ ਰਹੇ। ਇੱਕ ਵਾਰ ਬੁਝਾਰਤ ਫਿਰ ਪਾ ਲਓ ਜੀ। ਉਹ ਕਿਹੜੀ ਚੀਜ਼ ਹੈ ਜਿਹੜੀ ਅੱਗੋਂ ਰੱਬ ਨੇ ਬਣਾਈ ਹੈ ਤੇ ਪਿੱਛੋਂ ਇਨਸਾਨਾਂ ਨੇ ਬਣਾਈ ਹੈ? ਇਹ ਵੀ ਇੱਕ ਬੁਝਾਰਤ। ਅੱਗੋਂ ਰੱਬ ਨੇ ਬਣਾਈ ਹੈ ਤੇ ਪਿੱਛੋਂ ਇਨਸਾਨਾਂ ਨੇ ਬਣਾਈ ਹੈ। ਅੱਗੋਂ ਰੱਬ ਨੇ ਬਣਾਈ ਤੇ ਪਿੱਛੋਂ ਇਨਸਾਨਾਂ ਨੇ ਬਣਾਈ ਹੈ। ਬੜਾ ਔਖਾ ਜਿਹਾ ਸਵਾਲ ਪਾਇਆ ਜੀ ਤੁਸੀਂ। ਅੱਗੋਂ ਰੱਬ ਨੇ ਬਣਾਈ ਦੇਸੀ ਤੇ ਪਿੱਛੋਂ ਇਨਸਾਨਾਂ ਨੇ ਬਣਾਈ ਹੈ। ਦੱਸੋ ਜੀ ਦੋਸਤੋ, ਉਹ ਕਿਹੜੀ ਚੀਜ਼ ਹੈ ਜਿਹੜੀ ਅੱਗੋਂ ਇਨਸਾਨਾਂ ਨੇ ਬਣਾਈ ਹੈ ਤੇ ਪਿੱਛੋਂ ਰੱਬ ਨੇ ਬਣਾਈ ਹੈ? ਇੱਕ ਹੋਰ ਇਸ ਨਾਮ ਨਾਲ ਬੁਝਾਰਤ ਹੋਰ ਆ ਗਈ ਹੈ ਜੀ, ਜਿਹੜੀ ਰਮਜ਼ਾਨ ਬਦੇਸ਼ਾ ਸਾਹਿਬ ਨੇ ਪਾਈ ਹੈ ਜੀ। ਇਹ ਮੈਸੇਜ ਮਾਂ ਜੰਮੀ ਨਹੀਂ ਤੇ ਪੁੱਤ ਬਨੇਰੇ ਤੇ। ਮਾਂ ਜੰਮੀ ਨਹੀਂ ਤੇ ਪੁੱਤ ਬਨੇਰੇ ਤੇ। ਇਹਦਾ ਵੀ ਜਵਾਬ ਸਾਨੂੰ ਚਾਹੀਦਾ ਜੀ। ਇਹਦਾ ਜਵਾਬ ਤੁਸੀਂ ਲੱਭ ਕੇ ਦੇਣਾ ਜੀ। ਤੇ ਆਦਲ ਸਾਹਿਬ, ਅਸੀਂ ਜਵਾਬ ਤੁਹਾਡੇ ਵਾਸਤੇ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਲਓ ਜੀ, ਇਹਦਾ ਜਵਾਬ ਆ ਗਿਆ ਜੀ। ਸੁਖਵਿੰਦਰ ਸਾਹਿਬ ਨੇ ਦਿੱਤਾ ਜੀ ਦਾ ਜਵਾਬ ਤੁਹਾਡੇ ਵਾਸਤੇ। ਸੁਖਵਿੰਦਰ ਜੀ ਨੇ ਜਵਾਬ ਦਿੱਤਾ ਜੀ। ਸੁਖਵਿੰਦਰ ਸਿੰਘ ਨਾਗਰਾ ਸਾਹਿਬ ਦੇ ਬੈਲ ਗੱਡੀ। ਬਿਲਕੁਲ ਬਿਲਕੁਲ, ਇਹ ਜਵਾਬ ਹੈ।
ਬਹੁਤ ਬਹੁਤ ਖੂਬ ਜੀ, ਬਹੁਤ ਖੂਬ। ਚਲੋ ਜੀ, ਇਹ ਵੀ ਗੱਲ ਸਹੀ ਹੋ ਗਈ ਜੀ, ਤੁਹਾਨੂੰ ਇਹਦਾ ਵੀ ਜਵਾਬ ਮਿਲ ਗਿਆ। ਸਵਾਦਲ ਸਾਹਿਬ ਬਹੁਤ ਸ਼ੁਕਰੀਆ। ਹੁਣ ਗੱਲ ਇਹ ਹੈ ਕਿ ਜੀ ਤੁਸੀਂ ਵੈਸੇ ਤਾਂ ਇਹਦਾ ਇੱਕ ਹੋਰ ਜਵਾਬ ਵੀ ਲੋਕ ਦੇ ਰਹੇ ਆ, ਦੇ ਰਹੇ ਧੂਆਂ ਕਿ ਥੱਲੇ ਅੱਗ ਬੰਦੇ ਨੇ ਬਾਲੀ ਹੈ ਤੇ ਜਿਹੜਾ ਧੂਆਂ ਹੈ ਰੱਬ ਵੱਲੋਂ ਹੈ, ਇਹਦਾ ਜਵਾਬ ਦੇ ਰਹੇ ਆ ਜੀ। ਪਰ ਉਹ ਤੁਸੀਂ ਜਿਹੜਾ ਮੈਨੂੰ ਬੈਰ ਗੱਡੀ ਵਾਲਾ ਜਵਾਬ ਜ਼ਿਆਦਾ ਸਹੀ ਲੱਗਦਾ ਹੈ ਤੇ ਬਿਲਕੁਲ ਸਹੀ ਜੀ। ਲਾਸਟ ਰਹਿ ਗਈ ਹੈ ਮੇਰੇ ਕੋਲ। ਦਰਅਸਲ ਮੈਂ ਤੁਹਾਨੂੰ ਕਾਲ ਕੀਤੀ ਸੀ, ਥੋੜਾ ਜਿਹਾ ਨਾ ਮੈਨੂੰ ਯਾਦ ਨਹੀਂ ਰਿਹਾ ਹੈ। ਮੈਂ ਬਕਾਇਦਾ ਥੋੜਾ ਨਾ ਮਾਰਕ ਲਾ ਕੇ ਮੈਂ ਰੱਖਿਆ ਸੀ। ਮੈਂ ਕਿਹਾ 4 ਨੇ ਮੇਰੇ ਕੋਲ ਟੋਟਲ। ਉਹ ਕਿਹੜੀ ਮਠਿਆਈ ਹੈ ਜਿਹੜੀ ਫਰੂਟ ਵੀ ਹੈ ਤੇ ਮਠਿਆਈ ਵੀ ਹੈ? ਕਿਹੜੀ ਮਠਿਆਈ ਹੈ? ਕਿਹੜੀ ਮਠਿਆਈ ਵੀ ਹੈ ਤੇ ਮਠਿਆਈ ਵੀ ਹੈ ਜੀ? ਲਓ ਜੀ ਦੱਸੋ ਜੀ ਦੋਸਤੋ, ਕਿਹੜੀ ਮਠਿਆਈ ਹੈ ਜਿਹੜੀ ਫਰੂਟ ਵੀ ਹੈ ਤੇ ਮਠਿਆਈ ਵੀ ਹੈ? ਇੱਕ ਬੁਝਾਰਤ ਹੈ ਹੋਗੀ ਤੇ ਦੂਸਰੀ ਜਿਹੜੀ ਬੁਝਾਰਤ ਹੈ ਜੀ वो मैं स्क्रीन पे अली अब्बास साहब वो भी मैं स्क्रीन पे पाती है जी। पीपल के दरख्त के नीचे 3 आदमी बैठे थे, नाबीना, बहरा और तीसरा गूंगा। दरख्त से आम गिरा, सबसे पहले कौन उठाएगा जी? नबीना, बहरा और गूंगा, सबसे पहले कौन उठाएगा जी? देखो जी, ਇਹਦਾ ਜਵਾਬ ਦੇਣਾ ਜੀ। ਪਿੱਪਲ ਤੋਂ ਕਿੱਥੋਂ ਅੰਬ ਡਿੱਗ ਪੈਣਾ? ਲਓ ਜੀ, ਅਲੀ ਅब्बास ਸਾਹਿਬ ਤੋਂ ਮਿਲ ਗਿਆ ਜੀ ਜਵਾਬ, ਪਿੱਪਲ ਤੋਂ ਅੰਬ ਕਿੱਥੋਂ ਡਿੱਗ ਪੈਣਾ। ਹੁਣ ਉਹ ਗੱਲ ਵੱਖਰੀ ਕਿ ਆਦਲ ਸਾਹਿਬ ਨਾ ਸਿਰ ਤੇ ਪਿੱਪਲ ਦੇ ਦਰਖਤ ਚੜਿਆ ਤੇ ਅੰਬ ਲੈ ਕੇ ਉਧਰ ਸੁੱਟ ਦਿੱਤਾ ਹੋਵੇ, ਉਹ ਵੀ ਹੋ ਸਕਦਾ ਹੈ। ਇਹ ਜਾਇਜ਼ ਦੀ ਗੱਲ ਹੈ ਨਾ। ਹੁਣ ਨਾ ਸਿਰ ਤੇ ਬਹਿ ਜਾਵੇ ਚੜ ਕੇ ਅੰਬ ਪਿੱਪਲ ਤੇ ਉਤੋਂ ਅੰਬ ਸੁੱਟਦਾ ਹੋਵੇ ਤੇ ਇਹ ਜਾਇਜ਼ ਗੱਲ ਹੋ ਸਕਦੀ ਹੈ ਜੀ। ਅੱਛਾ ਜੀ, ਤੁਹਾਡੇ ਗੱਲ ਦਾ ਜਵਾਬ ਆ ਗਿਆ ਜੀ। ਸਾਡੇ ਕੋਲ 3-4 ਜਵਾਬ ਆਏ ਨੇ ਤੇ ਮੈਂ ਤੁਹਾਨੂੰ ਸਾਰਿਆਂ ਚੋਂ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਜਵਾਬ ਆਇਆ ਉਹਦੀ ਗੱਲ ਦਾ ਜ਼ਿਕਰ ਕਰਨਾ ਜੀ। ਸਾਡੇ ਕੋਲ ਜਵਾਬ ਆਣੇ ਸ਼ੁਰੂ ਹੋਏ ਜੀ, ਬਹੁਤ ਪਹਿਲਾਂ ਸ਼ੁਰੂ ਹੋ ਗਏ ਜੀ। ਲਓ ਜੀ, ਪਹਿਲਾ ਜਵਾਬ ਲਾਹੌਰੀ ਦੁਬਈ ਨਹੀਂ, ਉਸ ਤੋਂ ਵੀ ਪਹਿਲਾਂ ਜੀ ਜਵਾਬ ਆਇਆ ਜੀ ਖਜੂਰ। ਰੋਹਿਤ ਜੈਨ ਨੇ ਕਿਹਾ ਖਜੂਰ, ਪਰ ਸਹੀ ਨਹੀਂ ਲੱਗਦਾ। ਲਾਹੌਰੀ ਦੁਬਈ ਨੇ ਕਿਹਾ ਜੀ ਪੇਠਾ। ਪੇਠਾ ਵੀ ਕਹਿ ਸਕਦੇ ਹੋ, ਗੁਲਾਬ ਜਾਮਨ ਵੀ ਕਹਿ ਸਕਦੇ ਹੋ। ਗੁਲਾਬ ਜਾਮਨ ਵੀ ਜਵਾਬ ਆਇਆ ਜੀ। ਗੁਲਾਬ ਪਰ ਪੇਠਾ ਤੇ ਗੁਲਾਬ, ਇਹ ਦੇਖੋ ਜੀ ਗੁਲਾਬ ਜਾਮਨ ਵੀ ਜਵਾਬ ਆਇਆ ਜੀ। ਤੇ ਬਿਲਕੁਲ ਦੇਖੋ ਜੀ ਪੇਠਾ, ਬਹੁਤ ਸਾਰੇ ਦੋਸਤਾਂ ਨੇ ਜਵਾਬ ਦਿੱਤਾ ਜੀ। ਤੇ ਪੇਠਾ ਤੇ ਗੁਲਾਬ ਜਾਮਨ ਦੋਵੇਂ ਜੋ ਸਾਡੇ ਕੋਲ ਜਵਾਬ ਆਏ ਨੇ ਜੀ। ਇਹ ਜੀ ਗੁਲਾਬ ਜਾਮਨ ਮਿੰਟੂ ਅਰੋੜਾ ਜੀ ਕਹਿ ਰਹੇ ਨੇ ਜੀ। ਗੁਸਤਾਖ ਸੇ ਜੱਸੀ ਰਾਏਪੁਰੀ ਕਹਿੰਦੇ ਜੀ ਪੇਠਾ। ਤੂੰ ਚੱਲ ਮੈਂ ਆਇਆ, ਅਮੀਨ ਚੌਹਾਨ ਸਾਹਿਬ ਜੀ ਬੁਝਾਰਦੇ ਜੀ ਤੂੰ ਚੱਲ ਮੈਂ ਆਇਆ। ਅਮੀਨ ਚੌਹਾਨ ਸਾਹਿਬ ਇਹ ਤਾਂ ਜੀ ਜਿਹਨੂੰ ਕਹਿੰਦੇ ਨਾ ਅਸੀਂ ਅੰਗਰੇਜ਼ੀ ਚ ਕਹਿੰਦੇ ਡਬਲ ਡੋਰ, ਇੱਕ ਦਰਵਾਜ਼ਾ ਬੰਦ ਹੋਇਆ ਤੇ ਦੂਜਾ ਨਾਲ ਤੂੰ ਚੱਲ ਮੈਂ ਆਇਆ। ਮੇਰੇ ਹਿਸਾਬ ਨਾਲ ਇਹ ਹੋਣਾ ਚਾਹੀਦਾ। ਬਾਕੀ ਜੇ ਕੋਈ ਹੋਰ ਬਿਹਤਰ ਦੱਸ ਸਕਦਾ ਜ਼ਰੂਰ ਦੱਸੋ ਜੀ, ਚੰਗਾ ਲੱਗੇਗਾ ਜੀ। ਸੋ ਆਦਲ ਸਾਹਿਬ ਬਹੁਤ ਸ਼ੁਕਰੀਆ, ਤੁਹਾਡੀ ਬੁਝਾਰਤਾਂ ਮੇਰੇ ਖਿਆਲ ਮੁਕੰਮਲ ਹੋ ਗਈਆਂ ਜੀ। जी ठीक है एक बार ठीक है, सही है। टाइम शॉर्ट। दरवाजा आना शुरू हो गया जी। साया भी कहते हैं, साया भी हो सकता है। लाहौरी दुबई साहब कह रहे हैं साया। तो इसके अलावा कुछ दोस्तों ने किया दरवाजा, बूहा या दरवाजा जिन्होंने कहना चाहिए है। राजविंदर संधू साहब का जवाब है सारे। रोहित जैन साहब भी यही कह रहे हैं। बहुत खूब जी। ਹੁਣ ਅਮੀਰ ਚੌਹਾਨ ਸਾਹਿਬ ਦੱਸਣਗੇ ਸਹੀ ਉਹਨਾਂ ਦੇ ਮੁਤਾਬਿਕ ਕੀ ਜਵਾਬ ਹੈ ਜੀ, ਦਰਵਾਜ਼ਾ ਹੈ ਜਾਂ ਸਾਇਆ, ਕੀ ਜਵਾਬ ਸਹੀ ਹੈ ਉਹ ਦੱਸਣਗੇ ਜੀ। ਸੋ ਦੋਸਤੋ ਤੁਸੀਂ ਸਾਡੇ ਨਾਲ ਬਣੇ ਰਹੋ। ਸਾਡੇ ਨਾਲ ਇੱਕ ਹੋਰ ਦੋਸਤ ਨੇ ਬਲਜੀਤ ਸਿੰਘ ਜੀ, ਇੱਕ ਵਾਰ ਫਿਰ ਸਾਡੇ ਨਾਲ ਜੁੜੇ। ਬਲਜੀਤ ਜੀ ਨਾਲ ਵੀ ਗੱਲ ਕਰ ਰਹੇ ਹਾਂ ਜੀ। ਬਲਜੀਤ ਜੀ, ਹਾਂਜੀ ਇਹ ਉਹ ਜਿਹੜੀ ਕਹਾਵਤ ਪਾਈ ਸੀ ਨਾ ਜੀ, ਮਾਂ ਜੰਮੀ ਨਾ ਪੁੱਤ ਬਨੇਰੇ ਤੇ, ਉਹ ਹਾਂਜੀ ਧੂਆਂ ਹੈ, ਧੂਆਂ ਅੱਗ ਬਲਦੀ ਨਹੀਂ ਤੇ ਧੂਆਂ ਪਹਿਲੋਂ ਨਿਕਲ ਜਾਂਦਾ ਘਰ ਤੋਂ ਬਾਹਰ। ਹਾਂਜੀ ਬਿਲਕੁਲ ਸਹੀ ਕਿਹਾ ਜੀ, ਬਹੁਤ ਖੂਬ, ਬਿਲਕੁਲ ਸਹੀ ਜਵਾਬ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਇੱਕ ਹੋਰ ਕੁਲਜੀਤ ਜੀ ਨੇ ਵੀ ਦੱਸ ਪਾਇਆ ਚਿੱਟੀ ਚਾਦਰ ਚਾਰ ਕਿਨਾਰੇ, ਇਹਦੇ ਦਿੱਲੀ ਦੋ ਵਣਜਾਰੇ। ਇਹਦੇ ਜਵਾਬ ਦੇਣਾ ਦੋਸਤੋ। ਇਹ ਵੀ ਮੈਂ ਪਿੰਨ ਕਰਤੀ ਜੀ, ਤੁਸੀਂ ਦੇਖ ਸਕਦੇ ਹੋ ਜੀ। ਪ੍ਰਮੋਦ ਸਿੰਘ ਜੀ ਦੀ ਬੁਝਾਰਤ ਪਾਈ ਹੈ ਜੀ। ਮੈਂ ਪ੍ਰਮੋਦ ਸਿੰਘ ਜੀ ਦੀ ਬੁਝਾਰਤ ਵੀ ਪੜ੍ਹ ਦਵਾਂ ਜੀ। ਕਿਸੇ ਨੇ ਮਿੱਟੀ ਕੀ ਪਾਈ ਅੱਖਾਂ ਵਿੱਚ, ਪਹਿਲਾਂ ਨਾਲੋਂ ਵਧੀਆ ਦਿਸਣ ਲੱਗ ਪਿਆ। ਕਿਸੇ ਨੇ ਮਿੱਟੀ ਕੀ ਪਾਈ ਅੱਖਾਂ ਵਿੱਚ, ਪਹਿਲਾਂ ਨਾਲੋਂ ਵਧੀਆ ਦਿਸਣ ਲੱਗ ਗਿਆ। ਤਾਂ ਜੀ ਇਹ ਗੱਲ ਬੜੀ ਔਖੀ ਵੀ ਲੱਗਦੀ ਹੈ, ਇਹਦਾ ਜਵਾਬ ਵੀ ਦੇਣਾ ਤੁਸੀਂ ਦੋਸਤੋ। ਬਿੱਟੂ ਖੈਬਲ ਸਾਹਿਬ ਬਾਰ-ਬਾਰ ਕਮੈਂਟ ਕਰ ਰਹੇ ਹੋ ਜੀ ਤੁਸੀਂ। ਬਿੱਟੂ ਖੈਬਲ ਸਾਹਿਬ ਮੈਂ ਤੁਹਾਡੇ ਕਮੈਂਟਸ ਵੀ ਪੜ੍ਹ ਰਿਹਾ, ਪਰ ਚੱਲਦੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਗੱਲ ਕਰਨਾ ਬੜਾ ਮੁਸ਼ਕਲ ਹੈ। ਮੈਂ ਕਮੈਂਟ ਤੁਹਾਡੇ ਪੜ੍ਹ ਦੇਣਾ ਜੀ। ਮੈਂ ਇਸ ਨਾਲ ਜੁੜੇ ਸੀ, ਅਸੀਂ ਆਪਣੇ ਬਜ਼ੁਰਗਾਂ ਦੀ ਗੱਲ ਕਰੀਏ, ਉਹ ਕਿੰਨੇ ਪਿਆਰ ਨਾਲ ਰਹਿੰਦੀ ਸੀ। ਪਰ ਤੁਸੀਂ ਭੈੜੀ ਸ਼ਬਦਾਵਲੀ ਵਰਤੀ ਹੈ ਨੇ। ਪੰਜਾਬੀ ਭਾਈਚਾਰੇ ਜ਼ਹਿਰ ਘੋਲ ਕੇ ਆਪਸੀ ਭਾਈਚਾਰਾ ਖਰਾਬ ਕਰਨ ਚ ਕੋਈ ਕਸਰ ਨਹੀਂ ਛੱਡੀ। ਦੋਸਤ ਬਿੱਟੂ ਸਾਹਿਬ ਮੈਂ ਤੁਹਾਨੂੰ ਬਾਰ-ਬਾਰ ਅਰਜ਼ ਕਰ ਰਿਹਾ, ਤੁਸੀਂ ਗੱਲ ਆਪਣੀ ਜ਼ਰੂਰ ਕਰੋ। ਤੁਸੀਂ ਸਾਡੇ ਨਾਲ ਜੁੜੋ, ਸਾਡੇ ਨਾਲ ਆਪਣੀ ਸਕਰੀਨ ਤੇ ਆ ਕੇ ਵੀ ਗੱਲ ਕਰੋ, ਸਾਨੂੰ ਬੜੀ ਖੁਸ਼ੀ ਹੋਏਗੀ। ਅਸੀਂ ਲਿੰਕ ਬਾਰ-ਬਾਰ ਸ਼ੇਅਰ ਕਰਦੇ। ਦੇਖੋ ਪੰਜਾਬੀ ਲਹਿਰ ਜਦੋਂ ਲਿੰਕ ਸ਼ੇਅਰ ਕਰਦਾ ਹੈ ਉਸ ਦੇ ਨਾਲ ਤੁਸੀਂ ਜੁੜੋ। ਇਹ ਆ ਲਓ ਜੀ, ਮੈਂ ਦੁਬਾਰਾ ਲਿੰਕ ਸ਼ੇਅਰ ਕਰ ਦਿੱਤਾ। ਤੁਸੀਂ ਜੁੜਨਾ, ਗੱਲ ਵੀ ਕਰਨਾ ਜੀ ਸਾਡੇ ਨਾਲ, ਸਾਨੂੰ ਚੰਗਾ ਲੱਗੇਗਾ। ਅੱਛਾ ਜੀ, ਨੋਬਲ ਸਿੰਘ ਜੀ ਸਾਡੇ ਨਾਲ ਨੇ। ਨੋਬਲ ਸਿੰਘ ਜੀ ਤੁਸੀਂ ਨਵੀਂ ਬੁਝਾਰਤ ਪਾਣੀ ਹੈ, ਲਤੀਫਾ ਸੁਣਾਉਣਾ ਹੈ, ਜਾਂ ਫਿਰ
ਕੋਈ ਹੋਰ ਗੱਲਬਾਤ ਕਰਨੀ ਹੈ ਤੁਸੀਂ ਦੱਸੋ ਜੀ। ਜੀ ਨੋਬਲ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡਾ ਮਾਈਕ ਬੰਦ ਹੈ, ਮਾਈਕ ਨੂੰ ਅਨਮਿਊਟ ਕਰ ਲਓ, ਤੁਹਾਡਾ ਮਾਈਕ ਮਿਊਟ ਕੀਤਾ ਹੋਇਆ ਸਕਰੀਨ ਉੱਤੇ ਜੀ। ਜੀ 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 ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ। ਜੀ ਸਤਿ ਸ਼੍ਰੀ ਅਕਾਲ ਜੀ। ਅਰੋੜਾ ਸਾਹਿਬ, ਇੱਕ ਬਾਜ਼ਾਰ ਦੋ ਨੇ, ਇੱਕ ਨੇ ਤੁਸੀਂ ਤੇ ਤੁਸੀਂ ਬੁੱਝ ਲੈਣੀ ਆ, ਮੈਂ ਤੁਹਾਡੀ ਆਡੀਅנס ਨੂੰ ਪੁੱਛਣਾ ਚਾਹੁੰਦਾ, ਤੁਸੀਂ ਬੁੱਝ ਲੈਣੀ ਆ। ਜੀ ਜ਼ਰੂਰ। ਬੂਹੇ ਆਈ ਜੰਜ ਬੁੱਝੋ ਕੁੜੀ ਦੇ ਕੰਨ, ਬੂਹੇ ਆਈ ਤੁਸੀਂ ਬੁੱਝ ਲੈਣੀ ਆ। ਹਾਂਜੀ ਤੁਸੀਂ ਬੁੱਝ ਲੈਣੀ ਆ, ਮੈਂ ਤੁਹਾਡੀ ਆਡੀਅנס ਨੂੰ ਪੁੱਛਣਾ ਚਾਹੁੰਦਾ। ਇੱਕ ਉਹ ਬੁਝਾਰਤ ਹੈ ਜੀ 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 ਦੂਜੀ ਹਾਂਜੀ ਆਉਣ ਦਿਓ ਜੀ। ਇੱਕ ਹੈਗੀ ਜੇ ਹੈਗੀ ਜੇ ਵਾਟੋਲੇ ਦਵਾਣਾ ਜਿਹਨੇ ਲੱਭਿਆ ਉਹਨੇ ਖਾਣਾ। ਦੁਬਾਰਾ ਜੀ ਦੁਬਾਰਾ ਬੋਲੋ ਜੀ। ਵਾਟੋਲੇ ਦਵਾਣਾ ਜਿਹਨੇ ਲੱਭਿਆ ਉਹਨੇ ਖਾਣਾ। ਲਓ ਜੀ ਦੋਸਤੋ, ਤੁਹਾਡੇ ਕੋਲ ਦੋ ਚੀਜ਼ਾਂ ਆ ਚੁੱਕੀਆਂ ਨੇ, ਤੁਸੀਂ ਇਹਨਾਂ ਦੋਵਾਂ ਦਾ ਜਵਾਬ ਦੇਣਾ ਜੀ। ਤੇ ਇਹ ਨੋਬਲ ਸਿੰਘ ਜੀ ਦੀ ਬੁਝਾਰਤਾਂ ਦਾ, ਤੇ ਭੁਪਿੰਦਰ ਢਿੱਲੋਂ ਜੀ ਆ ਗਏ। ਮੈਂ ਅਰੋੜਾ ਸਾਹਿਬ ਕਮੈਂਟਸ ਵਿੱਚ ਮੈਂ ਜਵਾਬ ਵੇਖ ਲੈਣਾ। ਠੀਕ ਹੈ ਜਰੂਰ ਜੀ, ਤੁਸੀਂ ਕਮੈਂਟਸ ਨੂੰ ਜਵਾਬ ਦੇਖਣਾ ਜੀ। ਤੁਸੀਂ ਕਮੈਂਟਸ ਨੂੰ ਜਵਾਬ ਦੇਖਣਾ। ਇੰਨੀ ਦੇਰ ਚ ਮੈਂ ਦੋ ਚੀਜ਼ਾਂ ਹੋਰ ਕਰ ਲਵਾਂ ਜੀ ਨਾਲ ਦੀ ਨਾਲ। ਅਮੀਨ ਸਾਹਿਬ ਨੇ ਇੱਕ ਹੋਰ ਕਮੈਂਟ ਪਾਇਆ ਸੀ, ਆਹ ਲਓ ਜੀ। ਅਮੀਨ ਸਾਹਿਬ ਨੇ ਨੀਲੀ ਟਾਕੀ ਵਿੱਚ ਚਾਟੀ ਮੋਟੀ, ਇਹ ਵੀ ਇਹਨਾਂ ਦੀ ਬੁਝਾਰਤ ਮੈਂ ਸਾਨੂੰ ਸ਼ੇਅਰ ਕਰ ਦਿੱਤੀ ਜੀ ਸਕਰੀਨ ਦੇ ਉੱਤੇ। ਨਾਲ ਹੀ ਭੁਪਿੰਦਰ ਢਿੱਲੋਂ ਜੀ ਨਾਲ ਜੁੜਨ ਲੱਗਾ ਨਾਸਿਰ ਢਿੱਲੋਂ ਸਾਹਿਬ ਆ। ਆਓ ਜੀ, ਤੁਹਾਡੇ ਖਾਸ ਦੋਸਤ ਤਾਂ ਤੁਹਾਡੇ ਗੋਤੀ ਆ ਗਏ ਨੇ, ਹੁਣ ਤੁਸੀਂ ਇਹਨਾਂ ਨਾਲ ਕਰਨੀ ਹੈ ਗੱਲਬਾਤ। ਆ ਜਾਓ ਜੀ ਢਿੱਲੋਂ ਸਾਹਿਬ, ਢਿੱਲੋਂ ਦਾ ਮੁਕਾਬਲਾ ਹੋ ਜਾਣ ਦਿਓ ਆਮੋ ਸਾਹਮਣੇ। ਲਓ ਜੀ ਢਿੱਲੋਂ ਸਾਹਿਬ ਆ ਗਏ ਨੇ ਜੀ, ਦੋਨੋਂ ਢਿੱਲੋਂ ਹੁਣ ਇਕੱਠੇ ਹੋ ਗਏ ਨੇ। ਮੈਂ ਹੁਣ ਵੇਖ ਕੇ ਸਿਰਫ ਗੱਲਾਂ ਸੁਣਨੀਆਂ ਨੇ ਜੀ, ਗੱਲਾਂ ਕਰਨੀਆਂ ਇਹਨਾਂ ਨੇ ਸੁਣਨੀਆਂ ਮੈਂ। ਜੀ ਢਿੱਲੋਂ ਸਾਹਿਬ। ਹਾਂਜੀ ਢਿੱਲੋਂ ਸਾਹਿਬ ਕਿਵੇਂ ਹੋ? ਮੈਂ ਡਿੱਕਣ ਡਿਆ, ਮੈਂ ਤੇਜ ਸੰਧੂ ਆ ਜਾਏ, ਢਿੱਲੋਂ ਆ ਜਾਏ, ਤੇਜ ਵੀ ਨਹੀਂ ਆਉਣ ਡਿਆ। ਪਤਾ ਨਹੀਂ ਕੀ ਗੱਲ, ਹਰਿਆਣੇ ਪਤਾ ਨਹੀਂ ਕੀ ਬਣਿਆ, ਸੀਜ਼ਨ ਨਹੀਂ ਆਉਂਦੇ। ਆਵਾਜ਼ ਨਹੀਂ ਆ ਰਹੀ ਢਿੱਲੋਂ ਸਾਹਿਬ। ਤੁਹਾਡਾ ਪਲਵਿੰਦਰ ਜੀ, ਤੁਹਾਡਾ ਮਾਈਕ ਆਫ ਸੀ, ਹੋ ਗਿਆ ਜੀ ਆਨ। ਹਾਂਜੀ ਖੋਲ ਲਿਆ। ਸਲਾਮ ਅਲੈਕੁਮ ਜੀ, ਸਤਿ ਸ਼੍ਰੀ ਅਕਾਲ। ਵਾਲੇਕੁਮ ਸਲਾਮ ਜੀ। ਅੱਜ ਇਹਨੇ ਲਿਖਿਆ ਹੀ ਉਹ ਜੂਤਾ ਲਿਖੀਆਂ ਹੀ ਜਿਹਨੇ ਤਾਈਓ ਲੇਟ ਆਇਆ ਮੈਂ ਥੋੜਾ ਬਿਜੀ ਸੀ। ਵੈਸੇ ਹੁਣ ਵੀ ਬਿਜੀ ਆ, ਪਤਾ ਕਰਾਂਗੇ। ਚਲੋ ਸਾਹਿਬ ਜੂਤਾ ਲਿਖਿਆ। ਹਾਂਜੀ ਚੱਲ ਆਉਣ ਦੇ ਵਿੱਚ ਲਿਖੀਆਂ ਜੀ, ਆਉਣ ਦੇ ਵੱਡੇ ਨੂੰ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ ਪਲਵਿੰਦਰ ਜੀ, ਦੁਬਾਰਾ ਕਹੋ ਜੀ ਕੀ ਕਿਹਾ ਤੁਸੀਂ। ਮੇਰੀ ਆਵਾਜ਼ ਨਹੀਂ ਆ ਰਹੀ? ਆ ਗਈ ਜੀ, ਆ ਗਈ। ਮੈਂ ਤਾਂ ਨਹਾ ਕੇ ਆਇਆ ਸਰ, ਆਵਾਜ਼ ਹੋਣੀ ਚਾਹੀਦੀ। ਬਿਲਕੁਲ ਜੀ ਆ ਰਹੀ ਹੈ ਜੀ, ਹੁਣ ਕਰੋ ਗੱਲ। ਮੈਂ ਤੇ ਸਰ ਪਹਿਲੋਂ ਤੇ ਇੱਕ ਬੁਝਾਰਤ ਪਾਵਾਂ ਕਿ ਆ ਰਹੀ ਮੇਰੀ ਆਵਾਜ਼? ਜੀ ਜੀ ਆ ਰਹੀ ਆਵਾਜ਼ ਆ ਰਹੀ। ਚਲੋ ਸਾਹਿਬ, ਅਰੋੜਾ ਸਾਹਿਬ ਚਲ ਗਏ ਹੁਣ, ਫਿਰ ਜੁਗਤੀ ਆਉਣ ਦਿਓ। ਆਉਣ ਦੇ ਜੋ ਦਿਲ ਕਰਦਾ ਆਉਣ ਦਿਓ। ਅਰੋੜਾ ਸਾਹਿਬ ਇੱਥੇ ਨਾਲ ਹੀ ਆ ਜਾਂਦੇ। ਤੁਸੀਂ ਕਰਦੇ ਕੰਮ ਦਾ ਨਾ, ਘਰ ਕੋ ਮਕਾਨ ਵੇਚਦੇ ਨਾ। ਡਿਸਟਰਬ ਹੁੰਦੀ ਹੈ ਤੇਰੀ ਆਵਾਜ਼, ਡਿਸਟਰਬ ਹੁੰਦੀ, ਦੁਬਾਰਾ ਜੁਆਇਨ ਕਰ ਲਾ। ਮੈਂ ਸੌਰੀ ਜੀ, ਇਹਨਾਂ ਦੀ ਆਵਾਜ਼ ਡਿਸਟਰਬ ਹੋ ਰਹੀ ਸੀ, ਦੁਬਾਰਾ ਜੁਆਇਨ ਕਰਨਗੇ। ਸਾਡੇ ਨਾਲ ਹੋਰ ਵੀ ਦੋਸਤ ਨੇ, ਉਹਨਾਂ ਨੂੰ ਵੀ ਨਾਲ ਰਹਿਣ ਦੀ ਕੋਸ਼ਿਸ਼ ਕਰਦੇ ਆਪਾਂ ਜੀ। ਅਕਰਮ ਸਾਹਿਬ ਕੀ ਹਾਲ ਚਾਲ, ਠੀਕ ਠਾਕ ਹੋ? ਯੂਸਫ ਸਾਹਿਬ ਜੀ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਵਾਲੇਕੁਮ। ਕੀ ਹਾਲ ਸਾਹਿਬ ਢਿੱਲੋਂ ਸਾਹਿਬ? ਵਧੀਆ, ਤੁਸੀਂ ਦੱਸੋ ਠੀਕ ਠਾਕ ਹੋ? ਅਲਹਮਦੁਲਿਲਾ ਸਭ ਠੀਕ, ਅੱਲਾ ਦਾ ਸ਼ੁਕਰ ਹੈ। ਸੁਣਾਓ ਜੀ, ਕਿਵੇਂ ਤਬੀਅਤ ਸੇ ਠੀਕ ਹੈ? ਬਿਲਕੁਲ ਠੀਕ। ਛੱਡਣਾ ਹੋਰ ਵੀ ਡਾਕਟਰ ਠੀਕ ਸਾਹਿਬ। ਡਾਕਟਰ ਸਾਹਿਬ ਸਲਾਮ ਅਲੈਕੁਮ। ਹਾਂਜੀ ਬੁਝਾਰਤ ਪਾ ਦਈਏ ਜੀ ਫਿਰ ਅਸੀਂ ਵੀ। ਆਉਣ ਦੇ ਬੁਝਾਰਤ ਆਉਣ ਦੇ ਜੀ। ਹਾਂਜੀ ਉਹ ਇੱਕ ਹੈਗੀ ਆ ਜੀ, ਕਹਿੰਦੇ ਕਾਲਾ ਬਲਦ ਕਲੌਤੀਆ 80 ਨੱਥਾਂ ਪਿਆਰੀਆਂ ਤੇ ਫਿਰ ਬੁੜਕਦਾ ਜਾਏ। ਕਾਲਾ ਬਲਦ ਹੈਗਾ ਕਲੌਤੀਆ 80 ਨੱਥਾਂ ਪਿਆਰੀਆਂ ਤੇ ਫਿਰ ਬੁੜਕਦਾ ਜਾਏ। ਇਹ ਹੁਣ ਦੱਸੋ ਜੀ, ਮੈਨੂੰ ਨਹੀਂ ਪਤਾ ਜੀ। ਇਹ ਸਾਡੇ ਨਾਲ ਡਾਕਟਰ ਸਾਹਿਬ ਨੇ ਨਾ ਪੁੱਛਿਆ। ਡਾਕਟਰ ਸਾਹਿਬ ਪਤਾ ਤੁਹਾਨੂੰ ਜੀ? ਡਾਕਟਰ ਸਾਹਿਬ ਦੀ ਲਾਈਨ ਡ੍ਰੌਪ ਹੋ ਗਈ ਹੈ। ਇਹ ਗੁਲਸ਼ਨ ਕੁਮਾਰ ਸਾਡਾ ਜੀ। ਗੁਲਸ਼ਨ ਜੀ ਕਿਵੇਂ? ਹਾਂਜੀ ਨਾਸਿਰ ਸਾਹਿਬ ਕੀ ਹਾਲ ਨੇ? ਬਹੁਤ ਵਧੀਆ ਜੀ। ਤੁਸੀਂ ਦੱਸੋ ਠੀਕ ਹੈ?
ਮੇਰੀ ਇੱਕ ਬੁਝਾਰਤ ਸੀ ਪਰੇ ਦਾ ਪ੍ਰਾਹੁਣਾ। ਕੀ ਜੀ? ਪਰੇ ਦਾ ਪ੍ਰਾਹੁਣਾ। ਪਰੇ ਦਾ ਪ੍ਰਾਹੁਣਾ। ਅਕਰਮ ਸਾਹਿਬ ਪਤਾ ਤੁਹਾਨੂੰ ਜੀ ਪਰੇ ਦਾ ਪ੍ਰਾਹੁਣਾ? ਹਾਂ ਪ੍ਰਾਹੁਣਾ। ਅਰੇ ਪ੍ਰਾਹੁਣਾ ਨਹੀਂ ਜੀ, ਕੋਈ ਨਹੀਂ ਪਤਾ ਜੀ। ਨਹੀਂ ਜੀ, ਕੋਈ ਨਹੀਂ ਪਤਾ। ਹਾਂਜੀ ਤੁਸੀਂ ਦੱਸ ਦਿਓ ਜੀ। ਪਰੇ ਦਾ ਪ੍ਰਾਹੁਣਾ ਮੇਰੇ ਹਿਸਾਬ ਨਾਲ ਸ਼ਾਇਦ ਦਰਵਾਜ਼ਾ ਤੇ ਨਹੀਂ, ਦਰਵਾਜ਼ਾ। ਕੋਈ ਸਾਰੀਆਂ ਮੇਰਾ ਖਿਆਲ ਆਵਾਜ਼ ਵਗੈਰਾ ਲੇਟ ਹੁੰਦੀ ਹੈ। ਗੁਲਸ਼ਨ ਜੀ ਪਰੇ ਦਾ ਪ੍ਰਾਹੁਣਾ ਆਵਾਜ਼ ਨਹੀਂ ਆਈ। ਕਮੈਂਟ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਇਹਦਾ ਕੀ ਜਵਾਬ ਹੁੰਦਾ। ਜਿਹੜਾ ਅਕਰਮ ਸਾਹਿਬ ਨੇ ਦੱਸਿਆ ਹਾਂਜੀ ਮੈਂ ਜਿਹੜਾ ਇਹਨਾਂ ਦਾ ਦਿੱਤਾ ਜਵਾਬ ਜੀ, ਉਹ ਤੇ ਮੈਂ ਦਰਵਾਜ਼ਾ ਆਖਿਆ ਵਾ, ਦਰਵਾਜ਼ਾ ਵਾ। ਤੇ ਜਿਹੜੀ ਮੈਂ ਬੁਝਾਰਤ ਪਾਈ ਆ ਉਹ ਢੋਲ ਨੂੰ ਕਹਿੰਦੇ ਆ ਜੀ, ਢੋਲ। ਹਾਂ ਢੋਲ ਹੀ ਜਵਾਬ ਸਾਡੇ ਦੋਸਤਾਂ ਦਾ ਆ ਗਿਆ। NNS TV ਪੰਜਾਬੀ ਟੀਚਰ ਉਹਨਾਂ ਜਵਾਬ ਦਿੱਤਾ। ਬਹੁਤ ਸਾਰੇ ਦਿੱਤਾ ਜੀ ਜਵਾਬ ਇਹਦਾ। ਸਾਡਾ ਢਿੱਲੋਂ ਸਾਹਿਬ ਆਵਾਜ਼ ਆ ਰਹੀ ਹੈ ਜੀ? ਅਕਰਮ ਸਾਹਿਬ ਇੱਕ ਹੋਰ ਪੋਟੇ ਕਰਕੇ ਕੀ ਜਵਾਬ ਦਿੱਤਾ ਤੁਹਾਡੀ ਬੁਝਾਰਤ ਦਾ? ਢੋਲ। ਹਾਂ ਜੀ ਢੋਲ ਹੈ ਜੀ, ਢੋਲ। ਅਕਰਮ ਸਾਹਿਬ ਨਾਲ ਕਿਵੇਂ ਹੋ? ਠੀਕ ਠਾਕ ਹੋ? ਹਾਂ ਜੀ ਬਿਲਕੁਲ ਠੀਕ ਹੈ, ਅਲਹਮਦੁਲਿਲਾ ਜੀ, ਸਭ ਖੈਰਾਂ। ਤੇ ਦੂਸਰੀ ਹੋਰ ਬੁਝਾਰਤ ਤੁਸੀਂ ਲਾਈਨ ਤੇ ਜੀ। ਠੀਕ ਹੈ ਜੀ। ਜਤਿੰਦਰ ਜੀ ਕਿਵੇਂ ਹੋ? ਠੀਕ ਠਾਕ। ਮੈਂ ਤੇਜੀ ਭਾਈ ਨੂੰ ਲੈ ਆਓ। ਤੇਜ ਭਾਈ ਆਏ ਨਹੀਂ, ਮੈਂ ਉਹਨਾਂ ਨੂੰ ਮਿਲੋ ਤੁਹਾਨੂੰ ਵੀ ਕਾਲ ਕੀਤੀ ਸੀ, ਉਹਨਾਂ ਨੂੰ ਵੀ ਕੀਤੀ ਸੀ ਟਾਈਮ ਨਾਲ ਅੱਜ। ਤੇ ਤੇਜ ਭਾਈ ਮੈਨੂੰ ਲੱਗਦਾ ਕਿਤੇ ਤਿਆਰ ਤੇ ਹੋਣ ਡਿਆ ਹੋਣੇ, ਉਹਨਾਂ ਹਾਲੇ ਆਏ ਨਹੀਂ, ਲਾਈਨ ਤੇ ਨਹੀਂ ਆਏ। ਲੱਗਦਾ ਡਰ ਗਏ ਨਾ ਜਾਂ। ਅਰੋੜਾ ਸਾਹਿਬ ਤੁਸੀਂ ਵੀ ਆਓ ਜਰਾ। ਤੇਜ ਡਰਨ ਵਾਲਾ ਨਹੀਂਗਾ। ਤੇਜ ਆ ਲਓ ਜੀ, ਤੁਸੀਂ ਗੱਲ ਕੀਤੀ, ਮੈਂ ਤੇਜ ਨੂੰ ਲਿਆਂਦਾ, ਕਰੋ ਗੱਲ। ਲਿਆਂਦਾ ਤੇਜ, ਕਰੋ ਜੀ ਗੱਲ। ਅਰੋੜਾ ਸਾਹਿਬ ਤਿਆਰ ਹੋ ਗਿਆ ਹੈ ਭਾਈ, ਤਿਆਰ ਹੋ ਗਿਆ। ਅਰੋੜਾ ਸਾਹਿਬ ਜੀ ਸਰ। ਹੰਗਾਰ ਨਹੀਂ ਭਰਨਾ ਮੇਰੀ ਗੱਲ ਦਾ। ਠੀਕ ਹੈ ਜੀ। ਮੈਂ ਨਾ ਢਿੱਲੋਂ ਸਾਹਿਬ ਨਾ ਬਾਜ਼ਾਰ 'ਚ ਫਿਰਦੇ, ਬਾਜ਼ਾਰ 'ਚ। ਅੱਛਾ ਜੀ। ਮਾਰਕੀਟ ਵਿੱਚ ਹੱਥ ਵਿੱਚ ਨਾ ਇੱਟ ਫੜੀ। ਮੈਂ ਕਿਹਾ ਢਿੱਲੋਂ ਸਾਹਿਬ ਮਾਰਕੀਟ ਫਿਰਦੇ, ਹੱਥ 'ਚ ਇੱਟ ਫੜੀ, ਕੀ ਗੱਲ ਕੀ ਆ? ਕਹਿੰਦਾ ਯਾਰ ਮਕਾਨ ਵਿੱਚ ਇਹਨੇ ਸੈਂਪਲ ਲੈ ਕੇ ਆਇਆ। ਕਹਿੰਦਾ ਮਕਾਨ ਵੇਚਣ ਲਈ ਸੈਂਪਲ ਲੈ ਕੇ ਆਇਆ, ਮਕਾਨ ਵੇਚਣ ਦਾ ਸੈਂਪਲ ਨਾਲ ਲਈ ਫਿਰਦਾ। ਅੱਛਾ ਨਹੀਂ ਬਲਵਿੰਦਰ, ਗੱਲ ਨਹੀਂ ਬਣੀ। ਤੇਜ ਸਾਹਿਬ, ਤੇਜ ਜੀ ਦੱਸੋ ਫਿੱਕੀ ਹੈ ਕਿ ਨਹੀਂ? ਮੈਂ ਸਹੀ ਦੱਸਾਂ, ਜਿਹੜੀਆਂ ਬੁਝਾਰਤਾਂ ਨਾ, ਇਹ ਬੁਝਾਰਤਾਂ ਸਾਡੇ ਦੌਰ ਤੋਂ ਪਹਿਲਾਂ ਹੀ ਖਤਮ ਹੋ ਗਈਆਂ। ਹੁਣ ਬੁਝਾਰਤਾਂ ਵਾਲਾ ਕੰਮ ਸਾਡੇ ਵਾਸ ਦਾ ਰੋਗ ਨਹੀਂ ਹੈਗਾ, ਕਿਉਂਕਿ ਨਿੱਕੇ ਨਿੱਕੇ ਹੁੰਦੇ ਜ਼ਰੂਰ ਮਾੜਾ ਜਿਹਾ ਸੁਣਦੇ ਹੁੰਦੇ ਸੀਗੇ। ਕਿਸੇ ਨੇ ਕੋਈ ਬੌਕਰ ਵਾਲਾ ਸਵਾਲ ਪਾਉਣਾ, ਕਿਸੇ ਨੇ ਕੁਛ ਪਾਉਣਾ, ਕਿਸੇ ਨੇ ਕੁਛ। ਹੁਣ ਨਹੀਂ, ਹੁਣ ਬੁਝਾਰਤਾਂ ਪਾਉਣਾ ਹੀ ਹਟ ਗਏ ਲੋਕ। ਤੇ ਆ ਟਿਕਟੋਕ 'ਚ ਹੀ ਵੜ ਗਈ। ਹਾਂਜੀ ਤੁਹਾਡੀ ਗੱਲ ਗੱਲ ਤੁਹਾਡੀ ਸਹੀ ਹੈ। ਅਸੀਂ ਕੋਸ਼ਿਸ਼ ਇਸ ਪ੍ਰੋਗਰਾਮ ਦੇ ਜ਼ਰੀਏ ਇਹੀ ਕਰ ਰਹੇ ਹਾਂ ਕਿ ਉਹ ਜਿਹੜੇ ਸਾਡੇ ਪੁਰਾਣੇ ਜਿਹੜੇ ਰਵਾਇਤ ਨੇ, ਜਿਹੜੇ ਬੁਝਾਰਤਾਂ ਦੇ, ਅਖਾਣਾਂ ਦੇ, ਲਤੀਫਿਆਂ ਦੇ, ਜਿਹੜੇ ਪੁਰਾਣੇ ਰਵਾਇਤ ਨੇ, ਅਸੀਂ ਉਹਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਕਿਸੇ ਕੋਲ ਕੋਈ ਹੈ ਸਿੱਖਣ ਨੂੰ, ਸਾਨੂੰ ਸਿਖਾ ਜਾਂਦਾ ਹੈ, ਸਾਨੂੰ ਚੰਗਾ ਲੱਗਦਾ। ਇਸੇ ਕਰਕੇ ਬੁਝਾਰਤਾਂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਹਾਂਜੀ ਉਹ ਤਾਂ ਬਹੁਤ ਆਪਾਂ ਹੁਣ ਚੁੱਪ ਕਰ ਜਾਈਏ ਨਾ, ਦੋਵਾਂ ਨੂੰ ਆਪਸ ਵਿੱਚ ਕਰ ਲੈਂਦੀ, ਹਾਂ ਸਾਰਾ ਕਰ ਲੈਣਾ। ਢਿੱਲੋਂ ਸਾਹਿਬ। ਹਾਂਜੀ ਜਨਾਬ। ਤੇਜੀ ਭਾਜੀ ਨਾ ਘਰ ਨੂੰ ਜਾਣ ਦੇ, ਬੈਠੇ 3 ਵੀਲਰ 'ਚ। 3 ਵੀਲਰ ਵਿੱਚ ਨਾ ਤੇ ਕਿਹਦੇ ਕੇਲੀ ਹੀ ਵਿੱਚ ਉਹਦੇ ਨਾ, ਤੇ ਕਿੱਲ ਵੱਜ ਕੇ ਭਾਈ ਦੇ ਸੱਟ ਲੱਗ ਗਈ, ਖੂਨ ਨਿਕਲ ਲੱਗ ਪਿਆ। ਤੇ ਘਰ ਗਏ ਤੇ ਭਾਬੀ ਕਹਿੰਦੇ ਵੀ ਕੀ ਗੱਲ, ਖੂਨ ਨਿਕਲਣ ਡਿਆ? ਭਾਜੀ ਕਹਿੰਦੇ ਵੀ ਉਹ ਕਿੱਲੀ ਹੀ ਉਹਦੇ ਵਿੱਚ ਤੇ ਮੇਰੇ ਵੱਜਦਾ ਰਿਹਾ, ਤੇ ਉਹ ਤਾਂ ਕਰਕੇ ਖੂਨ ਨਿਕਲ ਆਇਆ। ਕਹਿੰਦੇ ਵੀ ਤੁਸੀਂ ਸੀਟ ਚੇਂਜ ਕਰ ਲੈਣੀ ਸੀ ਕਿਸੇ ਬੰਦੇ ਨਾਲ, ਕਿਹਨੂੰ ਕਿਹਾ ਕੇ ਅੱਗੇ ਪਿੱਛੇ ਹੋ ਜਾਣਾ ਸੀ। ਭਾਜੀ ਕਹਿੰਦੇ ਆਏ ਮੈਂ ਇਕੱਲਾ ਵਿੱਚ ਚੇਂਜ ਕਿਹਨਾਂ ਕਰਦਾ।
ਅੱਛਾ ਅਰੋੜਾ ਸਾਹਿਬ ਹਾਂਜੀ ਭਾਜੀ ਢਿੱਲੋਂ ਘਰ ਨਾ ਚੋਰ ਆ ਗਏ ਪਿਛਲੀ ਵਾਰ ਭਾਜੀ ਤੇਰੀ ਘਰ ਆਏ ਨਾ ਕਿ ਭਾਈ ਢਿੱਲੋਂ ਘਰ ਚੋਰ ਆ ਗਏ। ਅੱਛਾ ਜੀ ਤੇ ਹੁਣ ਚੋਰਾਂ ਦੀ ਭਲਾਈ ਆ ਸਾਡੇ ਅੱਗੇ ਲਾਕਡਾਊਨ ਹੋਇਆ ਉਦੋਂ ਤੂੰ ਚੋਰ ਭਲਾਈ ਜਾ ਗੱਲ ਪੂਰੀ ਹੋਣ ਤੋਂ ਮਾਸਾ ਸਾਡੀ ਭਾਬੀ ਦੀ ਸਿਹਤ ਵਾਵਾ ਤੇ ਉਹਨਾਂ ਚੋਰ ਆ ਗਏ ਤੇ ਭਾਬੀ ਨੂੰ ਚੋਰ ਫੜ ਲਏ ਤੇ ਭਾਬੀ ਕਹਿੰਦੇ ਢਿੱਲੋਂ ਸਾਹਿਬ ਨੂੰ ਜਾ ਭੱਜ ਕੇ ਪੁਲਿਸ ਬੁਲਾ ਕੇ ਲਿਆਓ। ਢਿੱਲੋਂ ਸਾਹਿਬ ਜਾਣ ਨਾ ਢਿੱਲੋਂ ਸਾਹਿਬ ਇੱਧਰ ਵੇਖੀ ਜਾਣ ਕਹਿੰਦੇ ਜਾਂਦਾ ਨਹੀਂ ਕਹਿੰਦਾ ਕਿ ਮੈਨੂੰ ਜੁੱਤੀ ਨੂੰ ਲੱਭਣ ਦੀ ਚੋਰ ਕਹਿੰਦਾ ਮੇਰੀ ਪਾ ਕੇ ਲਿਆਇਆ ਭਰਾ ਜਾ ਜਾ ਛੇਤੀ ਜਾ ਉਹਨਾਂ ਢਿੱਲੋਂ ਸਾਹਿਬ ਬੰਦੇ ਹੈਗੇ ਨਾ ਸਿਰ ਤੁਰਨ ਵਾਲੇ ਸਿਆਣੇ ਬੰਦੇ ਨਾ ਤੇ ਪਿੰਡ 'ਚ ਕੋਈ ਮਰ ਗਈ ਉਹਨਾਂ ਕਿਹਾ ਕਿ ਸਿਆਣਾ ਬੰਦਾ ਇਹਨੂੰ ਭੇਜ ਦੇ ਜਾਂ ਖੱਫਾਂ ਲੈ ਆਓ ਜਾ ਕੇ। ਇਹ ਖੱਫਾਂ ਲੈਣ ਚਲੇ ਗਏ ਤੇ ਉਹਨਾਂ ਖੱਫਾਂ ਦਾ ਕੱਪੜਾ ਕਿਤੇ ਵੱਧ ਗਿਆ। ਦਰਜੀ ਕਹਿੰਦਾ ਕਿ ਭਾਜੀ ਕੱਪੜਾ ਵੱਧ ਗਿਆ ਕੀ ਕਰਨਾ ਕਹਿੰਦਾ ਕੋਈ ਨਹੀਂ ਇੱਕ ਛੋਟਾ ਸੀਨ ਦੇ ਨਾਲ ਛੋਟਾ ਪਾ ਲੇਗਾ। ਤੇਜ ਕੋ ਵੀ ਸੁਣਦੀ ਯਾਰ ਕੀ ਗੱਲ ਤੇਜ ਕੋ ਵੀ ਸੁਣਦੀ ਹਾਂਜੀ ਤੇਜ ਕੋ ਸੁਣਦੀ ਹੁਣ ਇਹਨਾਂ ਦੀ ਸੁਣੀ ਥੋੜੀ ਜੀ। ਇਹ ਬਲਵਿੰਦਰ ਢਿੱਲੋਂ ਸਾਹਿਬ ਨਾ ਨਾਸਰ ਭਾਜੀ ਸਾਡੇ ਨਾ ਇੰਡੀਆ 'ਚ ਇੱਕ ਤਿਉਹਾਰ ਹੁੰਦਾ ਜੋ ਬੀਬੀਆਂ ਰੱਖਦੀਆਂ ਕਈ ਹਿੰਦੂ ਪਰਿਵਾਰ ਜ਼ਿਆਦਾ ਰੱਖਦੇ ਆ ਕਰਵਾ ਚੌਥ ਦਾ ਵਰਤ। ਅੱਛਾ ਜੀ ਠੀਕ ਹੈ ਜੀ। ਤੇ ਬਲਵਿੰਦਰ ਢਿੱਲੋਂ ਦੀ ਘਰ ਦੀ ਨੇ ਵਰਤ ਰੱਖਣੋਂ ਛੱਡਤਾ। ਇਹ ਆਂਦੇ ਕੀ ਗੱਲ ਵੀ ਵਰਤ ਛੱਡਤਾ ਉਹ ਕਹਿੰਦੀ ਮੈਂ ਵੇਹਨੀ ਆ ਮੈਨੂੰ ਬੜੇ ਸਾਲ ਹੋ ਗਏ ਵਰਤ ਰੱਖਣੋਂ ਹਟੇ ਨੂੰ ਤੂੰ ਅਜੇ ਵੀ ਹੱਟਾ ਗੱਟਾ ਫਿਰਦਾ ਤੈਨੂੰ ਤਾਂ ਕੁਝ ਹੋਇਆ ਹੀ ਨਹੀਂ ਮੈਂ ਤਾਂ ਤੇਰੀ ਲੰਮੀ ਉਮਰ ਵਾਸਤੇ ਵਰਤ ਹੀ ਨਹੀਂ ਰੱਖਿਆ। ਇਹ ਕਹਿੰਦਾ ਲੈ ਜਿਮ ਸ਼ਿਮ ਜਾਂਦੇ ਆ ਸਿਹਤਾਂ ਕਾਇਮ ਆ। ਉਹ ਕਹਿੰਦੀ ਜਿਮ ਸ਼ਿਮ ਛੱਡੋ ਤੁਸੀਂ ਮੈਨੂੰ ਇਹ ਦੱਸੋ ਕਿਹੜੀ ਆ ਜਿਹੜੀ ਤੁਹਾਡੇ ਵਾਸਤੇ ਵਰਤ ਰੱਖਦੀ ਹੈ। ਅੱਛਾ ਮੈਂ ਪਲਵਿੰਦਰ ਬੋਲਦਾ ਕਾਲਾ ਥੋੜਾ ਜਿਹਾ ਬੋਲਦਾ ਬੜਾ ਸੋਹਣਾ ਲੱਗਦਾ ਪਲਵਿੰਦਰ ਨਾ ਐਡਵਾਂਸ ਗੱਲਾਂ ਨਿਕਲੀਆਂ ਇਹਦੇ ਮੂੰਹ 'ਚ। ਇਹ ਨਾ ਤੇ ਫੋਨ ਤੇ ਹੀ ਬੋਲਦੇ ਆ ਵੈਸੇ ਘਰੇ ਘੱਟ ਹੀ ਬੋਲਦੇ ਆ ਇੱਥੇ ਪੜਾਸ ਕੱਢ ਲੈਂਦੇ ਆ। ਇਹ ਸਹੀ ਗੱਲ ਆ ਸਹੀ ਗੱਲ ਢਿੱਲੋਂ ਸਾਹਿਬ। ਹਾਂਜੀ ਭਾਜੀ ਮੈਂ ਭਾਜੀ ਆਏ ਨੇ ਅੱਛਾ ਉਹ ਨਾ ਭਾਜੀ ਤੇਜੀ ਘਰੋਂ ਬਾਹਰ ਨਿਕਲੇ ਤੇ ਬਾਹਰ ਕੇਲੇ ਦਾ ਸਿੱਕੜ ਪਿਆ ਸੀ। ਸਿੱਕੜ ਵੇਖ ਭਾਜੀ ਕਹਿੰਦੇ ਲੈ ਅੱਜ ਫਿਰ ਡਿੱਗਣਾ ਪੈਣਾ ਸੀ। ਯਾਰ ਚਲੋ ਤੁਸੀਂ ਨਾ ਤੂੰ ਦੱਸ ਦਿਆ ਕਰ ਵੀ ਹੱਸਣਾ ਕਿੱਥੇ ਆ। ਠੀਕ ਹੈ ਹੱਸ ਲਓ ਅੱਛਾ ਓਕੇ ਇੱਕ ਮਿੰਟ ਜੀ ਵੀਰ ਸਾਡੇ ਤੋਂ ਬਹੁਤ ਸਾਰੇ ਦੋਸਤਾਂ ਦੇ ਕਮੈਂਟਸ ਵੀ ਇਕੱਠੇ ਹੋ ਗਏ ਜਿਹੜੇ ਮੈਂ ਪੜ੍ਹਨੇ ਜ਼ਰੂਰੀ ਨੇ ਜੀ ਨਾਲ ਬਹੁਤ ਸਾਰੇ ਲੋਕਾਂ ਦੇ ਬੁਝਾਰਤਾਂ ਨੇ ਜੀ ਇਹ ਮੈਂ ਸ਼ੇਅਰ भी कर रहे। एक जादूगर का ये कमाल डाले सब्ज निकाले लाल एक जादूगर का है ये कमाल डाले सब्ज निकाले लाल। ਅੱਛਾ ਜੀ ਇਹਦਾ ਜਵਾਬ ਦੇਣਾ ਜੀ ਦੋਸਤੋ ਤੇ ਇਸ ਦੇ ਨਾਲ ਹੋਰ ਵੀ ਜਿਹੜੀ ਬੁਝਾਰਤਾਂ ਆ ਰਹੀ ਹੈ ਉਹਨਾਂ ਦੇ ਜਵਾਬ ਅਸੀਂ ਲੱਭਣੇ ਨੇ ਤੇ ਆ ਲਓ ਜੀ ਆ ਇੱਕ ਹੋਰ ਹੈ ਜੀ ਓਕੇ ਜੀ ਅੱਛਾ ਜੀ ਇਹ ਬੁਝਾਰਤ ਨਹੀਂ ਜੀ ਹੋਰ ਵੀ ਬਹੁਤ ਸਾਰੇ ਦੋਸਤਾਂ ਦੇ ਬੁਝਾਰਤਾਂ ਜਿਹੜੇ ਮੈਂ ਮਿਸ ਕਰ ਗਿਆ ਕਿਉਂਕਿ ਬੜੀ ਸਪੀਡ ਦੇ ਨਾਲ ਕਮੈਂਟ ਚੱਲ ਰਹੇ ਨਾਲ ਲਤੀਫੇ ਚੱਲ ਰਹੇ ਨੇ ਤੇ ਜੀ ਸੰਧੂ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ। ਤੁਹਾਡੀ ਆਵਾਜ਼ ਨਹੀਂ ਸਹੀ ਆ ਰਹੀ ਆਵਾਜ਼ ਕੱਟੀ ਜਾਂਦੀ ਹੈ ਜੀ। ਮੇਰੀ ਆਵਾਜ਼ ਕੱਟੀ ਜਾਂਦੀ ਹੈ ਅੱਛਾ ਜੀ ਮੈਂ ਫਿਰ ਸਟੈਪ ਬੈਕ ਕਰਨਾ ਜੀ। ਆਵਾਜ਼ ਕੱਟੀ ਜਾਂਦੀ ਤੇ ਤੁਸੀਂ ਵੀ ਆਉਂਦੇ ਹੋ ਬਈ ਤੁਸੀਂ ਵੀ ਆਉਂਦੇ ਹੋ ਤੇਜ਼ ਆਵਾਜ਼ ਆ ਰਹੀ ਮੇਰੀ ਤੇਜ ਸੰਧੂ ਆਵਾਜ਼ ਆ ਰਹੀ ਮੇਰੀ ਨਹੀਂ ਆ ਰਹੀ ਲੱਗਦਾ ਆ ਰਹੀ ਤੇਜ ਨੂੰ ਕਿਉਂ ਨਹੀਂ ਆ ਰਹੀ ਤੇਜ ਬੋਲਦਾ ਨਹੀਂ ਬਾਈ ਭਾਈ ਦੀ ਆਪਣੀ ਆਵਾਜ਼ ਬੰਦ ਲੱਗਦੀ ਆ ਰਹੀ ਆਵਾਜ਼ ਮੈਂ ਕਿਹਾ ਆ ਰਹੀ ਬੰਦ ਕੀਤੀ ਆਵਾਜ਼। ਉਹ ਤੇਜ ਇਹ ਦੱਸੋ ਤੇਜ ਭਾਜੀ ਅੱਜ ਦੇ ਪ੍ਰੋਗਰਾਮ ਦੀ ਡੀਕ ਹੈਗੀ ਸੀ
ਬਿਲਕੁਲ ਜੀ ਬਿਲਕੁਲ। ਮੈਂ ਨਾ ਕਿਤੇ ਬਾਹਰ ਗਿਆ ਹੋਇਆ ਸੀਗਾ, ਅੱਜ ਮੈਂ ਉੱਥੇ ਰਾਤ ਨਹੀਂ ਰਿਹਾ ਕਿਉਂਕਿ ਉੱਥੇ ਵਾਈਫਾਈ ਨਹੀਂ ਹੈਗਾ, ਤੇ ਮੈਂ ਉੱਥੇ ਰਾਤ ਨਹੀਂ ਰਿਹਾ, ਮੈਂ ਘਰੇ ਹੀ ਆ ਗਿਆ। ਅੱਛਾ, ਮੈਂ ਉੱਥੇ ਚੱਲਣਾ ਵਾਈਫਾਈ ਉੱਥੇ ਵਾਈਫਾਈ ਨਹੀਂ ਹੈ। ਇਹ ਬੰਦੇ ਨਾਲ ਜਿਹੜੀ ਗੱਲ ਕਹੀ ਕਿਸੇ ਨੇ, ਬੰਦਾ ਵੇਖਣ ਨੂੰ ਠੀਕ ਠਾਕ ਲੱਗਦਾ ਹੈ ਪਰ ਹੈ ਬੜਾ ਜਲਦੀ ਠੀਕ ਗੱਲ ਨਹੀਂ ਸੀ। ਤੇਜ ਮੈਂ ਭਾਈ ਨਾ ਗਏ ਤਾਂ ਹੀ ਕਿੱਥੇ? ਤਾਂ ਹਾਂਜੀ ਗਏ ਕਿੱਥੇ ਤੁਸੀਂ ਜਿੱਥੇ ਰਾਤ ਰਹਿਣਾ ਸੀ? ਮੈਂ ਗੰਗਾ ਨਗਰ ਸ਼ਹਿਰ ਚ ਗਿਆ ਸੀਗਾ, ਤੇ ਮੈਂ 8 ਵਜੇ ਘਰੇ ਆਇਆ, ਬਸ ਇਸੇ ਕਰਕੇ ਹੀ ਆ ਗਿਆ ਵੀ ਅੱਜ ਪ੍ਰੋਗਰਾਮ ਚੱਲਣਾ ਹੈ। ਭਾਜੀ ਉਹ ਕਾਹਦਾ ਸ਼ਹਿਰ ਜਿੱਥੇ ਵਾਈਫਾਈ ਹੈ ਨਹੀਂ? ਦੇਖੋ ਗੱਲ ਉਲਟੀ ਕੀਤੀ ਹੈ ਕਿ ਸ਼ਹਿਰੋਂ ਪਿੰਡ ਆ ਗਿਆ ਵੀ ਉੱਥੇ ਵਾਈਫਾਈ ਨਹੀਂ ਹੈ। ਉਹੀ ਨਾ, ਉਹ ਕਾਹਦਾ ਸ਼ਹਿਰ ਜਿੱਥੇ ਵਾਈਫਾਈ ਹੈ ਨਹੀਂ। ਅੱਛਾ ਜੀ, ਸੋ ਦੋਸਤੋ ਇੱਕ ਮਿੰਟ ਮੈਂ ਤੁਹਾਨੂੰ ਵਿੱਚ ਰੋਕ ਰਿਹਾ ਜੀ। ਜਿਹੜੀ ਬੁਝਾਰਤਾਂ ਦੀ ਗੱਲ ਤੁਸੀਂ ग्रीन टी जवाब आया जी, एक जादूगर ये कमाल डाले सब्ज निकाले दाल। किसी ने तरबूज किया, किसी ने ग्रीन टी कही, पर मैंने लगता पान सब तो जायज जवाब है जो पिन किया सुखविंदर सिंह नागरा साहब का, डाले सब्ज निकाले लाल। सो मिला था ये पान वाला जवाब बिल्कुल सही लगता। सो कंफर्म करना जी, तो ठीक लग रहा है जो जरूर दस्यो जी। अली अब्बास साहब ने कंफर्म भी कर दिया, पान इज राइट। बहुत शुक्रिया जी अली अब्बास साहब। ये भी अमीन चौहान साहब भी कहते जी तस्दीक कर रहे जी कि ਇਹ ਸਹੀ ਲੱਗਦਾ ਜੀ। ਹਾਂਜੀ ਕੋਈ ਨਹੀਂ ਜੀ, ਤੁਸੀਂ ਦੋਸਤੋ ਹੋਰ ਆਣ ਦਿਓ ਜੀ, ਤੁਸੀਂ ਚੀਜ਼ਾਂ ਹੋਰ ਵੀ ਤੁਹਾਡੇ ਕੋਲ ਜੇ ਲਤੀਫੇ ਨੇ ਆਉਣ ਦਿਓ ਜੀ, ਤੁਹਾਡੇ ਕੋਲ ਹੋਰ ਬੁਝਾਰਤਾਂ ਨੇ ਆਉਣ ਦਿਓ, ਗੱਲਾਂ ਪਤਾ ਹੈ ਨਾਸਰ ਸਾਹਿਬ ਦੇ ਉਹਨਾਂ ਦੇ ਦੋਸਤਾਂ ਦੀਆਂ ਵੀ ਸੁਣਾਂਗੇ। ਇਹ ਜੁਗਤਬਾਜ਼ੀ ਇਹਨਾਂ ਦੀ ਚੱਲਦੀ ਰਹੇਗੀ, ਨਾਲ ਨਾਲ ਤੁਸੀਂ ਵੀ ਆਉਣ ਦਿਓ ਜੀ। ਹਾਂਜੀ ਆਪਣਾ ਆਪ ਇੱਕ ਦੋਸਤ ਹੋਰ ਨੇ ਮੇਰੇ ਨੇ ਹਮਾਇਤ ਕਰਦੀ ਸੀ ਸ਼ਾਨ ਜੀ, ਮੇਰਾ ਨਾ ਬਹੁਤ ਫਿੱਕੀਆਂ ਜੁਗਤਾਂ ਮਾਰ ਰਿਹਾ ਕੁਲਵਿੰਦਰ। ਓਹੋ ਆ ਲੋ ਗੱਲ ਮਾੜੀ ਹੋ ਗਈ ਜੀ। ਆ ਇੱਕ ਹੋਰ ਆ ਲੋ ਜੀ, ਇੱਕ ਹੋਰ ਆ ਗਏ ਜੀ। ਕਾਲੇ ਕਾ ਕਲਟ ਮੈਨੇ ਉੱਡ ਦਾ ਜਾਵੇ, ਸੰਗਲ ਪਾਲੋ ਪੱਟ ਦਾ ਕਦੇ ਨਾ ਫੜਿਆ ਜਾਵੇ। ਇਹ ਪੜੋ ਜੀ, ਮੇਰੇ ਕੋਲ ਪੜਿਆ ਵੀ ਜਾਂਦਾ ਜੀ ਕਈ ਵਾਰ। ਹਾਂਜੀ ਕੁਲਵਿੰਦਰ ਵਾਲਾਂ ਨੂੰ ਲਾਈ ਜੈਲ ਕੇ ਬੱਕਰੀ ਚੱਟੇ? ਨਹੀਂ, ਦੋਵੇਂ ਕੰਮ ਨੇ। ਸਿੱਧੇ ਹੋ ਗਏ ਬਹੁਤ, ਸਾਨੂੰ ਐ ਲੱਗਣਾ ਡਾਂਗਾ ਪੈਣੀਆਂ ਤੁਹਾਨੂੰ ਜਿੱਤਣਾ ਦੇ, ਤੁਸੀਂ ਵਕੀ ਭਰਨੇ ਹੋ ਬੈਠੇ। ਨਹੀਂ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ, ਤੁਹਾਨੂੰ ਕੁਝ ਮਰਜ਼ੀ ਲੱਗ ਸਕਦਾ। ਪਹਿਲੀ ਗੱਲ ਤਾਂ ਇਹ ਭਾਜੀ, ਤੁਸੀਂ ਕਹਿੰਦੇ ਸੀ ਨਾ ਵੀ ਪ੍ਰੋਗਰਾਮ ਦੀ ਉਡੀਕ ਹੈਗੀ ਆ, ਮੈਂ ਤੁਹਾਨੂੰ ਦੱਸਦਾ, ਜਿਵੇਂ ਜਿੱਥੇ ਨਹਿਰਾਂ ਤੇ ਜੱਟ ਦੀ ਪਾਣੀ ਦੀ ਵਾਰੀ ਦੀ ਉਹਨੂੰ ਉਡੀਕ ਹੁੰਦੀ ਹੈ ਨਾ ਵੀ ਮੇਰੀ ਪਾਣੀ ਦੀ ਵਾਰੀ ਆ, ਉਹ ਹਿਸਾਬ ਹੋਇਆ ਪਿਆ ਆ। ਹੁਣ ਸਾਨੂੰ ਇਹ ਜਿਹੜਾ ਸ਼ਨੀਵਾਰ ਜਾਂ ਐਤਵਾਰ ਹੈ ਨਾ, ਇਹ ਅਸੀਂ ਇਹੋ ਜਿਹਾ ਫਿਕਸ ਕਰ ਲਿਆ ਵੀ ਭਾਵੇਂ ਰਿਸ਼ਤੇਦਾਰੀ 'ਚ ਕੋਈ ਵਿਆਹ ਹੋਵੇ, ਭਾਵੇਂ ਮਰਗ ਹੋਵੇ, ਅਸੀਂ ਨਹੀਂ ਜਾਣਾ ਕਿਤੇ। ਅਸੀਂ ਇਹ ਪ੍ਰੋਗਰਾਮ ਨਹੀਂ ਛੱਡਣਾ, ਰਿਸ਼ਤੇਦਾਰੀਆਂ ਛੱਡ ਦਿਆਂਗੇ। ਤੇ ਬਾਕੀ ਕਰੋਨਾ ਦਾ ਬਹਾਨਾ ਹੀ ਆ, ਹੁਣ ਤਾਂ ਫਿਰ ਵੈਸੇ ਹੀ ਨਹੀਂ ਜਾਣਾ ਕਿਤੇ। ਤੇਜੀ ਭਾਈ ਦੀ ਗੱਲਬਾਤ ਨਾ ਆਪਣੇ ਭਾਈ ਦੀ ਝਲਕ ਪੈਂਦੀ ਆ। ਭਾਈ ਦੀ ਗੱਲਬਾਤ ਕਰਨ ਦਾ ਸਟਾਈਲ ਆ ਨਾ, ਉਹ ਰਾਈਟਰਾਂ ਵਾਲਾ ਸਟਾਈਲ ਭਰਾ ਦੀ ਝਲਕ ਵਿੱਚ ਪੈਂਦੀ ਥੋੜੀ ਜਿਹੀ ਨਾ। ਚਲੋ ਸਾਹਿਬ, ਤੇਜੀ ਭਾਜੀ ਕਿਤੇ ਗੱਡੀ ਲੈ ਕੇ ਆਉਂਦੇ ਤੇ ਇਹਨਾਂ ਨੂੰ ਡਾਕੂ ਪੈ ਗਏ ਰਾਹ 'ਚ, ਉਹਨਾਂ ਦੀ ਗੱਡੀ ਖੋਹ ਕੇ ਲੈ ਗਏ। ਤੇਜੀ ਭਾਜੀ ਦੀ ਗੱਡੀ ਖੋਹ ਕੇ ਲੈ ਗਏ ਡਾਕੂ, ਤੇ ਮਗਰ ਉਹਨਾਂ ਦੇ ਮਗਰ ਜਾਣ ਡੇ। ਇਹਨਾਂ ਨੂੰ ਬੰਦਾ ਕਹਿੰਦਾ ਭਾਜੀ ਮਗਰ ਚੱਲੇ ਤੇ ਕੋਈ ਚੀਜ਼ ਆ, ਖਾਲੀ ਹੱਥ ਨਹੀਂ ਜਾਈਦਾ ਮਗਰ। ਤੇ ਭਾਜੀ 2 ਕਿਲੋ ਅੰਬ ਲੈ ਕੇ ਨਾਲ ਹੱਥ ਲੋ। ਜੂਗ ਤਾਂ ਲੱਗਦਾ ਪਤਾ ਨਹੀਂ ਲੱਗਦਾ। ਇਹ ਹੱਸਣਾ ਟਾਈਮ ਦਾ ਐਤਕੀ ਦੱਸਣ ਦੀ ਲੋੜ ਨਹੀਂ, ਐਸੀ ਹੱਸ ਪਏ ਆਪਾਂ। ਤੇਜ ਨੂੰ ਕੀ ਗੱਲ ਹੈ? ਕੋਈ ਗੱਲ ਨਹੀਂ ਜੀ। ਅੱਛਾ, ਸਾਡੇ ਨਾਲ ਹੋਰ ਵੀ ਦੋਸਤ ਨਾਲ ਜੁੜਨਾ ਚਾਹਣ ਜੁੜ ਸਕਦੇ ਨੇ ਜੀ। ਤੁਸੀਂ ਵੀ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਕਮੈਂਟਸ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਹੋ ਜੀ। ਤੁਹਾਡੇ ਕੋਲ ਕੋਈ ਲਤੀਫਾ ਹੈ, ਤੁਹਾਡੇ ਕੋਲ ਕੋਈ ਬੁਝਾਰਤ ਹੈ, ਅਸੀਂ ਬੁਝਾਰਤਾਂ ਲਤੀਫਿਆਂ ਦੀ ਗੱਲ ਕਰ ਰਹੇ ਹਾਂ, ਤੁਸੀਂ ਬੁਝਾਰਤਾਂ ਪਾਓ ਆ ਕੇ, ਲਤੀਫੇ ਸੁਣਾਓ, ਕੁਝ ਹੱਸੋ, ਕੁਝ ਹਸਾਓ, ਕੁਝ ਸਾਡੀ ਐਕਸਰਸਾਈਜ਼ ਹੋਵੇ ਦਿਮਾਗ ਦੀ, ਚੰਗਾ ਲੱਗੇਗਾ ਸਾਨੂੰ। ਹਾਂਜੀ, ਛੋਟੇ ਢਿੱਲੋਂ ਸਾਹਿਬ ਮਾਰਦੇ ਤੇ ਟਿੱਕੀਆਂ ਹੋਏ ਨੇ ਜੀ। ਛੋਟੇ ਢਿੱਲੋਂ ਸਾਹਿਬ ਟਿੱਕੀਆਂ ਮਾਰ ਰਹੇ ਨੇ। ਲਾ ਸੁਣ ਲਾ ਭੁਪਿੰਦਰ, ਮੈਂ ਗੁਰਦਾਸਪੁਰ ਤਾਂ ਕਰਕੇ ਫਿੱਕੇ ਮਾਰਨ ਡਿਆ।
ਅੱਛਾ ਫੈਸਲਾਬਾਦ ਦਾ ਨਹੀਂ ਹੈਗਾ ਨਾ ਮੈਨੂੰ ਅੱਛਾ ਅੱਛਾ ਠੀਕ ਹਾਂਜੀ ਹਾਂਜੀ ਠੀਕ ਹੈ ਜੀ। ਨਹੀਂ ਮੈਂ ਤਾਂ ਬੁਝਾਰਤ ਹੀ ਪਾਵਾਂਗਾ ਜੀ ਹੋਰ ਬਾਕੀ ਤੁਹਾਨੂੰ ਪਤਾ ਇੱਧਰ ਫਿੱਕੀਆਂ ਚੱਲੀਆਂ। ਸਹੀ ਹੈ ਇਹ ਚੱਲਣਾ ਚਾਹੀਦਾ, ਜੋ ਵੀ ਚੱਲਣਾ, ਫਿੱਕਾ ਹੋਵੇ ਮਿੱਠਾ ਹੋਵੇ ਸਭ ਬਿਹਤਰੀਨ ਆ। ਅਸਲ ਵਿੱਚ ਤੁਸੀਂ ਜ਼ਿਆਦਾ ਸੁਣੀਏ ਤਾਂ ਫਿੱਕੀਆਂ ਲੱਗਦੀਆਂ, ਇਹ ਸਾਡੇ ਪੰਜਾਬੀ ਨਾ ਇੰਡੀਆ ਵਾਲੇ ਉਹਨਾਂ ਨੂੰ ਮਿੱਠੀਆਂ ਲੱਗਦੀਆਂ। ਅੱਛਾ ਠੀਕ ਹੈ ਬਿਲਕੁਲ ਸਹੀ ਹੈ। ਮੈਂ ਬੁਝਾਰਤ ਪਾਵਾਂਗਾ ਜੀ ਉਹ ਕਹਿੰਦੇ रड़े मैदान में जो ऊँटनी होती है, आंधे बच्चे चौंक के चले जाते, आंधे बच्चे चौंक के चले जाते। रड़े मैदान जो ऊँटनी खलोती है, आंधे बच्चे चौंक। हाँ जी नलका, वाह जी वाह। हाँ जी वाह जी वाह, गुरविंदर जी कमाल करते हो एको झटके जी। अच्छा जी, आसिफ अली साहब का कमेंट ਜਿਹੜਾ ਮੈਂ ਪਾਇਆ ਜੀ, ਉਹਨਾਂ ਨੇ ਬੁਝਾਰਤ ਪਾਈ ਹੈ, ਪੀੜੀ ਥੱਲੇ ਭੰਬੂਰਾ ਚੱਲੇ, ਪੀੜੀ ਥੱਲੇ ਭੰਬੂਰਾ ਚੱਲੇ। ਇਹ ਬੁਝਾਰਤ ਹੈ ਜੀ, ਆਸਿਫ ਅਲੀ ਸਾਹਿਬ ਨੇ ਪਾਈ ਹੈ ਜੀ। ਮੈਂ ਕਮੈਂਟ ਸਕਰੀਨ ਦੇ ਉੱਤੇ ਵੀ ਆ ਰਿਹਾ, ਪੜ੍ਹ ਲਵੋ ਜੀ। ਪੀੜੀ ਥੱਲੇ ਭੰਬੂਰਾ ਚੱਲੇ, ਤੇ ਇਹਦਾ ਜਵਾਬ ਦੇਣਾ ਜੀ ਦੋਸਤੋ, ਦੱਸੋ ਜੀ। ਇੱਕ ਹੋਰ ਹਸਨ ਅਲੀ ਸਾਹਿਬ ਦੀ ਵੀ ਹੈਗੀ ਹੈ, ਵੀ ਸ਼ੇਅਰ ਕਰਨਾ। ਭੁੱਖੇ ਰੱਜਣ ਲੱਗੇ ਤੇ ਸ਼ਹਿਰ ਪੱਟਣ ਲੱਗੇ, ਭੁੱਖੇ ਰੱਜਣ ਲੱਗੇ ਤੇ ਸ਼ਹਿਰ ਪੱਟਣ ਲੱਗੇ। ਇਹ ਦੱਸੋ ਜੀ, ਇਹਦਾ ਕੋਈ ਜਵਾਬ ਕਿਸੇ ਕੋਲ ਹੈ ਤਾਂ ਦੱਸੋ ਜੀ। ਹਾਂਜੀ ਹੈ ਜੀ, ਕਿਸੇ ਕੋਲ ਜਵਾਬ ਦੱਸੋ ਜੀ। ਰੋੜਾ ਸਾਹਿਬ, ਇਹ ਕਹਾਵਤ ਹੋ ਗਈ ਨਾ, ਭੁੱਖੇ ਰੱਜਣ ਲੱਗੇ ਸ਼ਹਿਰ ਪੱਟਣ ਲੱਗੇ, ਕਹਾਵਤ ਹੋ ਗਈ, ਮੁਹਾਵਰਾ। ਹਾਂਜੀ ਮੈਂ ਇਸੇ ਕਰਕੇ ਕਿਉਂ ਪਾਇਆ ਕਿ ਮੈਨੂੰ ਪਤਾ ਨਹੀਂ ਜੀ। ਸਾਡੇ ਦੋਸਤਾਂ ਦੇ ਨਾਲ ਮੈਂ ਤਾਂ ਕਮੈਂਟਸ ਵੀ ਪੜ੍ਹ ਰਿਹਾ ਜੀ, ਤੇ ਇਹ ਵੀ ਬੁਝਾਰਤਾਂ ਜਿਹੜੀਆਂ ਨੇ ਪਹਿਲੀ लो जी अरोड़ा साहब भी चले गए ने। ਸਾਡੇ ਹਵਾਲੇ ਕਰਦਾ ਪ੍ਰੋਗਰਾਮ, ਤੁਹਾਡੇ ਹਵਾਲੇ ਕਰਦਾ ਅਰੋੜਾ ਸਾਹਿਬ ਨੇ। ਮੈਂ ਕਿਹਾ ਹਾਂਜੀ ਮੈਂ ਕਿਹਾ ਕਿ ਜਿਹੜੇ ਬੰਦੇ ਨੇ ਅਮਾਨੂਲਾ ਸੁਣ ਲਿਆ ਨਾ, ਅਮਾਨੂਲਾ, ਉਹਨੂੰ ਬਾਕੀ ਸਾਰੀ ਫਿੱਕੀਆਂ ਲੱਗਣੀਆਂ ਨੇ। ਹਾਂਜੀ ਬਿਲकुल जी, अल्लाह जन्नत नसीब करे जी ਉਹਨੂੰ। ਕੀ ਬਾਤ ਹੈ। ਹਾਂਜੀ ਬਿਲकुल ਸੇਲਮ ਸੁਣਿਆ, ਅਮਾਨੂਲਾ ਸੁਣਿਆ, ਅਬੂ ਬਕਰ ਸੁਣਿਆ ਤੁਸੀਂ, ਤੇ ਕੀ ਨਾ ਉਹਦਾ ਮਸਤਾਨਾ ਸੁਣਿਆ, ਸਾਡੀਆਂ ਤੁਹਾਨੂੰ ਫਿੱਕੀਆਂ ਲੱਗਣੀਆਂ। ਨਾਲੇ ਇੱਕ ਹੋਰ ਗੱਲ ਵੀ ਆ, ਆਪਣਾ ਪ੍ਰਵਿੰਦਰ ਸਾਰੇ ਸੁਣਦੇ ਆ, ਜਿਹੜੀਆਂ ਮਜ਼ਾਕ ਜਾਂ ਜੁੱਤਾ ਜਿਹੜੀਆਂ ਨਾ ਸਵਾਦ ਮੌਕੇ ਦੀ ਮੁਨਾਸਬਤ ਦੇ ਹਿਸਾਬ ਨਾਲ ਜਾਣੋ ਤੇ ਫੇਰ ਹੀ ਤਾਂ ਸਵਾਦ ਹੁੰਦਾ। ਰੌਲਾ ਸਾਹਿਬ ਇਸੇ ਤਰ੍ਹਾਂ ਹੀ ਬਿਲਕੁਲ ਜੀ, ਜਿਹੜੀ ਜੁਗਤਾਂ ਨੇ ਨਾ ਜੀ, ਉਹ ਮੌਕੇ ਦੀ ਗੱਲ, ਮੌਕੇ ਦੀ ਹੈ। ਜੇ ਮੌਕੇ ਤੇ ਨਾ ਹੋਏ ਫਿਰ ਸਵਾਦ ਵਾਲੀ ਗੱਲ ਨਹੀਂ, ਫਿਰ ਤਾਂ ਤੁਸੀਂ ਧੱਕੇ ਨਾਲ ਹੱਸਣਾ ਪੈਂਦਾ ਕਈ ਵਾਰ। ਸੋ ਮੈਂ ਜੀ ਇਸ ਕਰਕੇ ਬਾਰ-ਬਾਰ ਤਾਂ ਦੋਸਤਾਂ ਨੂੰ ਰਿਕੁਐਸਟ ਵੀ ਕਰ ਰਿਹਾ, ਜੇ ਤੁਹਾਡੇ ਕੋਲ ਕੋਈ ਲਤੀਫੇ ਨੇ, ਚੰਗੇ ਲਤੀਫੇ ਨੇ, ਜੇ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋ ਜ਼ਰੂਰ ਪਾਓ। ਚੰਗਾ ਲੱਗਦਾ ਹੈ ਕਿ ਹਸਾਉਣ ਦਾ ਮਾਹੌਲ ਬਣੇ। ਜੇ ਜੁਗਤਾਂ ਨੇ ਤੇ ਲਤੀਫੇ ਹੀ ਸਹੀ, ਉਹ ਵੀ ਸਾਡਾ ਸਾਂਝੇ ਕਰੋ, ਸਾਡੇ ਨਾਲ ਬੁਝਾਰਤਾਂ ਸਾਂਝੀਆਂ ਕਰੋ। ਇਹ ਇੱਕ ਹੋਰ ਬੁਝਾਰਤ ਆਈ ਹੈ ਜੀ, ਵਿੰਗਟਣਗੀਆਂ ਤੇ ਵਿੰਗਟਣਗੇਰਾ, ਉਹਦਾ ਪਾਓ। ਇਹ ਜੀ ਰਮਜ਼ਾਨ ਮੁਦੱਸ਼ਰ ਸਾਹਿਬ ਪਹਿਲਾਂ ਵੀ ਹੋ ਚੁੱਕੀ, ਆਦਲ ਸਾਹਿਬ ਨੇ 50 ਰੁਪਏ ਵੀ ਇਸ ਗੱਲ ਦੇ ਕਹੇ ਸੀ, ਉਹਨਾਂ 50 ਰੁਪਏ ਦੇਣ ਦਾ ਵੀ ਵਾਅਦਾ ਕੀਤਾ ਹੈ। ਸੋ ਇਹ ਬੁਝਾਰਤ ਹੋ ਚੁੱਕੀ ਹੈ ਜੀ। ਤੇ ਹੋਰ ਦੱਸੋ ਜੀ, ਕੋਈ ਕਿਸੇ ਕੋਲ ਹੋਰ ਕੋਈ ਹੈ ਜੀ ਤੇ ਜ਼ਰੂਰ ਇਹ ਤੁਹਾਡਾ ਜਵਾਬ ਵੀ ਉਸੇ ਤੋਂ ਇੱਕ ਵਾਰ ਦੱਸ ਜੀ। ਕੁਲਜੀਤ ਬਰਾੜ ਸਾਹਿਬ ਨੇ ਕਹਿਤਾ ਜੀ ਜਲੇਬੀ। ਜੇ ਹੋਰ ਬੁਝਾਰਤ ਕਿਸੇ ਕੋਲ ਹੋਏ ਜ਼ਰੂਰ ਦੱਸੋ ਜੀ, ਕੋਈ ਖਾਸ ਬੁਝਾਰਤ ਕੋਈ ਲੈ ਕੇ ਆਇਆ ਹੋਵੇ। ਹਾਂਜੀ, ਤੇ ਕੁਝ ਦੋਸਤਾਂ ਦੀ ਫਰਮਾਇਸ਼ ਵੀ ਹੈ ਕਿ ਅਹਿਮਦ ਅਲੀ ਸਾਹਿਬ ਨਹੀਂ ਆਏ ਜੀ, ਉਹ ਕਿੱਥੇ ਰਹਿ ਗਏ ਨੇ, ਅੱਜ ਉਹਨਾਂ ਨੂੰ ਲੈ ਕੇ ਆਓ। ਉਹਨਾਂ ਨੂੰ ਵੀ ਰਿਕੁਐਸਟ ਕਰ ਲੈਂਦੇ ਜੀ, ਆ ਜਾਣਗੇ ਤਾਂ ਚੰਗਾ ਹੈ, ਨਹੀਂ ਤਾਂ ਜਿਹੜੇ ਦੋਸਤ ਹੋਰ ਨੇ ਜਿਹੜੇ ਉਹ ਸਾਡਾ ਜੁੜਨ ਸਾਨੂੰ ਚੰਗਾ ਲੱਗੇਗਾ ਜੀ। ਬਲਵਿੰਦਰ ਜੀ, ਤੁਸੀਂ ਇੱਕ ਵਾਰ ਫਿਰ ਸਾਡੇ ਨਾਲ ਹੋ ਜੀ। ਬਲਵਿੰਦਰ ਜੀ, ਬਾਜ਼ਾਰ ਤੇ ਏਦਾਂ ਕਿ ਦੋ ਸਿਪਾਹੀ ਲੜਦੇ ਜਾਣ, ਹਾਂਜੀ, ਦੇ ਪੱਤੇ ਝੜਦੇ ਜਾਣ। ਦੋ ਸਿਪਾਹੀ ਲੜਦੇ, ਨਿੰਮ ਦੇ ਪੱਤੇ ਝੜਦੇ ਜਾਣੇ। ਪਹਿਲਾਂ ਵੀ ਕਿਸੇ ਨੇ ਪਾਈ ਬੁਝਾਰਤ ਦਾ ਜਵਾਬ ਨਹੀਂ ਮਿਲਿਆ ਜੀ, ਅਸੀਂ ਇਹਦਾ ਜਵਾਬ ਲੱਭ ਰਹੇ ਜੀ। ਹਾਂਜੀ, ਨਹੀਂ ਜੀ, ਨਹੀਂ 2 ਮਿੰਟ ਵੇਟ ਕਰੋ ਜੀ। ਹੁਣ ਤੁਸੀਂ ਸਵਾਲ ਪੁੱਛਿਆ ਤੇ ਦਿਓ ਮਿੰਟ ਜੀ। ਦੋ ਸਿਪਾਹੀ ਲੜਦੇ ਜਾਣ, ਨਿੰਮ ਦੇ ਪੱਤੇ ਝੜਦੇ ਜਾਣ, ਇਹਦਾ ਜਵਾਬ ਦੇਣਾ ਜੀ। ਨਹੀਂ ਤੇ ਫਿਰ ਕੁਲਵਿੰਦਰ ਜੀ ਨੇ ਜਵਾਬ ਦੇ ਦੇਣਾ ਆਪ ਹੀ। ਸੋ ਦੱਸੋ ਜੀ, ਹੈ ਕਿਸੇ ਕੋਲ ਦੋਸਤ ਕੋਲ ਜਵਾਬ ਤਾਂ ਕਮੈਂਟਸ ਵਿੱਚ ਪਾ ਦਿਓ, ਜਾਂ ਆ ਜਾਓ ਜੀ, ਸਾਡਾ ਲਿੰਕ ਅਸੀਂ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਜੀ। ਜੁੜ ਜਾਓ ਜੀ ਸਾਡੇ ਨਾਲ, ਦਿਓ ਜੀ ਜਵਾਬ ਇਸ ਗੱਲ ਦਾ ਦੋਸਤੋ। ਨਹੀਂ ਜੀ, ਅਸੀਂ ਫਿਰ ਜੀ ਰਿਕੁਐਸਟ ਕਰ ਲੈਣੀ ਜੀ। ਅਸੀਂ ਰਿਕੁਐਸਟ ਕਰਦੇ ਹਾਂ ਜੀ। ਇਹਨਾਂ ਨੇ ਜੀ ਹਾਂਜੀ ਟੋਕਾ ਜਵਾਬ ਦਿੱਤਾ ਜੀ। ਕੁਲਜੀਤ ਬਰਾੜ ਸਾਹਿਬ ਕਹਿੰਦੇ ਟੋਕਾ। ਲਓ ਜੀ, ਲਓ ਜੀ, ਕੁਲਜੀਤ ਬਰਾੜ ਸਾਹਿਬ ਨੇ ਜਵਾਬ ਦਿੱਤਾ ਜੀ
ਜਸਵੀਰ ਸਿੰਘ ਔਲਖ ਸਾਹਿਬ ਨੇ ਦਿੱਤਾ ਜੀ, ਰਵਿੰਦਰ ਕੌਰ ਵੜੈਕ ਜੀ ਨੇ ਜਵਾਬ ਦਿੱਤਾ ਜੀ, ਰਾਜਨ ਸਿੰਘ ਸ਼ੀਨਾ ਸਾਹਿਬ ਜੀ ਨੇ ਜਵਾਬ ਦਿੱਤਾ ਜੀ। ਸੋ ਬਹੁਤ ਸਾਰੇ ਦੋਸਤਾਂ ਦੇ ਜਵਾਬ ਆਏ ਨੇ ਜੀ। ਆਹ ਲਓ ਜੀ, ਹਰਦੀਪ ਸਿੰਘ ਦਾ ਵੀ ਜਵਾਬ ਹੈ ਜੀ। ਸਾਡਾ ਵੀ ਜਵਾਬ ਇਹੀ ਹੈ ਜੀ। ਨਵੀਨ ਸਾਹਿਬ ਤੁਸੀਂ ਜਵਾਬ ਹੀ ਦੇ ਦਿੱਤਾ ਸਾਨੂੰ, ਤੁਸੀਂ ਤੁਹਾਡਾ ਕੀ ਜਵਾਬ ਹੋਇਆ? ਤੁਸੀਂ ਤਾਂ ਜਾਏ ਨਹੀਂ, ਤੁਸੀਂ ਸਾਨੂੰ ਜਵਾਬ ਹੀ ਦੇ ਦਿੱਤਾ ਬਿਲਕੁਲ ਹੀ। ਸੋ ਦੋਸਤੋ ਸਾਡਾ ਅੱਜ ਦਾ ਪ੍ਰੋਗਰਾਮ ਲਤੀਫਿਆਂ ਬਾਰੇ ਹੈ। ਅੱਜ ਦਾ ਪ੍ਰੋਗਰਾਮ ਸਾਡਾ ਬੁਝਾਰਤਾਂ ਬਾਰੇ ਹੈ। ਸਾਡਾ ਚੌਧਰੀ ਯਾਸਿਰ ਹਸਨ ਸਾਹਿਬ ਨੇ। ਚੌਧਰੀ ਸਾਹਿਬ ਜੀ ਆਇਆਂ ਨੂੰ ਜੀ, ਕੀ ਹਾਲ ਚਾਲ ਹੈ ਚੌਧਰੀ ਸਾਹਿਬ? ਚੌਧਰੀ ਸਾਹਿਬ ਤੁਹਾਡਾ ਵੀ ਇੰਟਰਨੈਟ ਮੈਨੂੰ ਤਾਂ ਮਾਠਾ ਲੱਗਦਾ ਹੈ, ਗੱਲ ਬਣ ਨਹੀਂ ਰਹੀ। ਕੋਈ ਗੱਲ ਨਹੀਂ, ਤੁਹਾਨੂੰ ਦੁਬਾਰਾ ਜੋੜਦੇ ਆ ਜੀ ਤੁਹਾਡਾ ਗੱਲ। ਲਓ ਜੀ, ਜਤਿੰਦਰਪਾਲ ਸਿੰਘ ਵਿਰਕ ਜੀ ਹਾਂਜੀ, ਓਵਰਆਲ ਇੰਟਰਨੈਟ 'ਚ ਮੈਨੂੰ ਲੱਗਦਾ ਕੋਈ ਪ੍ਰੋਬਲਮ ਆਉਣ ਰਹੀ ਹੈ, ਸਹੀ ਨਹੀਂ ਗੱਲ ਹੋ ਰਹੀ ਸਾਰਿਆਂ ਦੀ। ਹਾਂਜੀ, ਉੱਚਾ ਲੰਮਾ ਗੱਭਰੂ ਗਿੱਟੇ ਦਾੜੀ, ਜਤਿੰਦਰ ਸਿੰਘ ਵਿਰਕ ਸਾਹਿਬ ਪੁੱਛਦੇ ਨੇ ਉੱਚਾ ਲੰਮਾ ਗੱਭਰੂ ਗਿੱਟੇ ਦਾੜੀ, ਇਹਦਾ ਜੀ ਜਵਾਬ ਦਿਓ ਜੀ। ਬੁਝਾਰਤ ਪਾਈ ਹੈ। ਇਹ ਲਓ ਜੀ, ਇੱਕ ਹੋਰ ਐਡਵੋਕੇਟ ਗੁਲਾਮ ਕਾਦਰ ਸਾਹਿਬ ਦੀ ਬੁਝਾਰਤ ਹੈ। ਝੱਲਾ ਟੱਬਰ ਟਿੱਬੇ ਡੇਰੇ, ਝੱਲਾ ਟੱਬਰ ਟਿੱਬੇ ਡੇਰੇ, ਇਹ ਵੀ ਉਹਨਾਂ ਦੀ ਬੁਝਾਰਤ ਹੈ ਜੀ। 2-3 ਬੁਝਾਰਤਾਂ ਆ ਗਈਆਂ ਜੀ, ਤੇ ਇਹਨਾਂ ਦੇ ਜਵਾਬ ਤੁਸੀਂ ਦੇਣਾ ਦੋਸਤੋ। ਦੱਸੋ ਜੀ, ਕਿਸੇ ਕੋਲ ਹੈ ਜਵਾਬ ਤਾਂ ਦਿਓ ਜੀ। ਗੱਲ ਬਣੇ ਜੀ, ਦੱਸੋ ਜੀ, ਕੋਈ ਹੈ ਜਵਾਬ ਜੀ? ਨਹੀਂ ਜੀ। ਅੱਛਾ ਜੀ, ਇਹ ਗੁੰਨਾ ਜਵਾਬ ਇੱਕ ਆਇਆ ਜੀ, ਅੱਜ ਨਹੀਂ ਆਉਣਾ। ਲਓ ਜੀ, ਹੋਰ ਕਿਸੇ ਕੋਲ ਜਵਾਬ ਹੈ ਦੱਸੋ ਜੀ। ਇੱਕ ਮਕਸੂਦ ਅਹਿਮਦ ਸਾਹਿਬ ਜੀ ਕਹਿੰਦੇ ਗਾਨਾ, ਮਕਸੂਦ ਅਹਿਮਦ ਸਾਹਿਬ ਦਾ ਜਵਾਬ ਹੈ। ਅੱਛਾ ਜੀ, ਇੱਕ ਹੋਰ ਬੁਝਾਰਤ ਆ ਗਈ ਹੈ, ਗੰਨਾ ਜੀ, ਗੰਨਾ। ਹਾਂਜੀ, ਪ੍ਰਮੋਦ ਸਿੰਘ ਜੀ ਕਹਿੰਦੇ ਗੰਨਾ, ਬਿਲਕੁਲ ਜੀ ਠੀਕ ਹੈ ਜੀ, ਸਹੀ ਜਵਾਬ ਜੀ ਤੁਹਾਡਾ ਬਿਲਕੁਲ। ਦੋਸਤਾਂ ਦਾ ਜੇ ਸਿੰਘ ਬਲਜਿੰਦਰ ਉਹ ਉਮਰ ਸਾਹਿਬ ਦਾ ਵੀ ਜਵਾਬ ਇਹੀ ਆਇਆ ਜੀ, ਬਹੁਤ ਹੀ ਅੱਛਾ ਜੀ। ਜੀ ਰੋਣਾ ਸਾਹਿਬ, ਤੁਸੀਂ ਮੈਂ ਲਿੰਕ ਸ਼ੇਅਰ ਕਰ ਰਿਹਾ, ਤੁਸੀਂ ਦੋਸਤਾਂ ਨਾਲ ਗੱਲਬਾਤ ਕਰੋ। ਮੈਂ 5 ਮਿੰਟ 'ਚ ਵਾਪਸ ਆ ਰਿਹਾ ਫਿਰ ਤੁਹਾਡੇ ਨਾਲ ਜੁਆਇਨ ਕਰ ਜੀ। ਕੋਈ ਗੱਲ ਨਹੀਂ ਜੀ। ਅੱਛਾ ਜੀ, ਆਦਲ ਰਜ਼ਾ ਸਾਹਿਬ ਦੀ ਬੁਝਾਰਤ ਪਾਈ ਹੈ ਜੀ। ਆਦਲ ਰਜ਼ਾ ਸਾਹਿਬ ਕਹਿੰਦੇ ਕਿਹੜੀ ਚੀਜ਼ ਆ ਜੋ ਡੁੱਬਦੀ ਹੈ ਪਰ ਬਚਾਉਂਦਾ ਨਹੀਂ ਉਹਨੂੰ? ਕਿਹੜੀ ਚੀਜ਼ ਹੈ ਜੋ ਡੁੱਬਦੀ ਹੈ ਪਰ ਕੋਈ ਬਚਾਉਂਦਾ ਨਹੀਂ ਉਹਨੂੰ? ਦੱਸੋ ਜੀ, ਕਿਹੜੀ ਚੀਜ਼ ਹੈ ਜਿਹੜੀ ਡੁੱਬਦੀ ਹੈ ਪਰ ਉਹਨੂੰ ਬਚਾਉਂਦਾ ਨਹੀਂ ਕੋਈ? ਦੱਸੋ ਜੀ, ਹੈ ਕੋਈ ਚੀਜ਼ ਇਹੋ ਜਿਹੀ ਜਿਹੜੀ ਤੁਹਾਨੂੰ ਪਤਾ ਹੋਵੇ? ਦੱਸੋ ਜੀ, ਕਿਹੜੀ ਚੀਜ਼ ਹੈ ਜੀ? ਤੇ ਸਾਡੀ ਪਹਿਲੇ ਬੁਝਾਰਤ ਦਾ ਜਵਾਬ ਤਾਂ ਬਿਲਕੁਲ ਸਹੀ ਹੈ ਜੀ। ਬਹੁਤ ਸਾਰੇ ਦੋਸਤਾਂ ਨੇ ਦੱਸਿਆ ਜੀ ਗੰਨਾ, ਬਿਲਕੁਲ ਸਹੀ ਹੈ ਜੀ। ਤੁਹਾਡੇ ਸਾਰੇ ਦੋਸਤਾਂ ਦਾ ਜਵਾਬ ਸਹੀ ਹੈ ਜੀ। ਬਹੁਤ ਸ਼ੁਗਰ ਕੇਨ, ਗੰਨਾ, ਬਹੁਤ ਸਾਰੇ ਦੋਸਤਾਂ ਦਾ ਜਵਾਬ ਹੈ। ਤੇ ਇਹਦਾ ਅੱਛਾ ਜੀ, ਆਮਿਰ ਫਾਰੂਕ ਸਾਹਿਬ ਨੂੰ ਅਸੀਂ ਕਿ ਜੀ ਤੁਹਾਡਾ ਮੈਸੇਜ ਆ ਗਿਆ ਜੀ, ਅਹਿਮਦ ਅਲੀ ਸਾਹਿਬ ਨੂੰ ਲੈ ਕੇ ਆਵਾਂਗੇ ਜੀ, ਜ਼ਰੂਰ ਕੋਸ਼ਿਸ਼ ਕਰਾਂਗੇ। ਪਰ ਆਦਮ ਰਜ਼ਾ ਸਾਹਿਬ ਦਾ ਸਵਾਲ ਉੱਥੇ ਦਾ ਉੱਥੇ ਖੜਾ ਹੈ। ਕਿਹੜੀ ਚੀਜ਼ ਹੈ ਜੋ ਡੁੱਬਦੀ ਹੈ ਪਰ ਉਹਨੂੰ ਬਚਾਉਂਦਾ ਕੋਈ ਵੀ ਨਹੀਂ? ਦੱਸੋ ਜੀ, ਕੋਈ ਹੈ ਜੀ ਇਹਦਾ ਜਵਾਬ? ਕੋਈ ਦੱਸੋ ਜੀ। ਇਹਦਾ ਇੱਕ ਜਵਾਬ ਆਇਆ ਜੀ, ਸੂਰਜ। ਲਓ ਜੀ, ਸੂਰਜ ਜਵਾਬ ਬਿਲਕੁਲ ਸਹੀ ਜਵਾਬ ਹੈ ਜੀ। ਉਮਰ ਸਾਹਿਬ ਤੁਸੀਂ ਵੀ ਇਹੀ ਜਵਾਬ ਕਿਹਾ ਜੀ। ਸਲਮਾਨ ਅਫਜ਼ਲ ਸਾਹਿਬ ਤੁਸੀਂ ਕਿਹਾ ਮछली है, आसिफ अली साहब क्या मच्छी? नहीं, मच्छी सही जवाब नहीं है। सूरज ਦਾ ਸਹੀ ਜਵਾਬ ਹੈ। ਸੂਰਜ ਜਿਹੜਾ ਡੁੱਬਦਾ ਹੈ ਉਹਨੂੰ ਕੋਈ ਬਚਾਉਂਦਾ ਨਹੀਂ। ਇਹਨੂੰ ਜਵਾਬ ਸਾਡੇ ਦੋਸਤਾਂ ਨੇ ਦਿੱਤਾ ਜੀ, ਸੂਰਜ ਇਹਦਾ ਬਿਲਕੁਲ ਸਹੀ ਜਵਾਬ ਹੈ। ਬਹੁਤ ਸ਼ੁਕਰੀਆ ਜੀ। ਲਓ ਜੀ, ਦੋਸਤਾਂ ਦੇ ਇਸ ਨਾਲ 2 ਹੋਰ ਬੁਝਾਰਤਾਂ ਵੀ ਪਾਈਆਂ ਸੀਗੀਆਂ, ਉਹਨਾਂ ਨੂੰ ਵੀ ਮੈਂ ਜੋੜਨਾ ਨਾਲ। ਅਮੀਨ ਚੌਹਾਨ ਸਾਹਿਬ ਵੀ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਅਮੀਨ ਚੌਹਾਨ ਸਾਹਿਬ ਨੂੰ ਨਾਲ ਗੱਲਬਾਤ ਕਰਦੇ ਜੀ। ਅਮੀਨ ਚੌਹਾਨ ਸਾਹਿਬ, अस्सलाम वालेकुम सर। जी, सत श्री अकाल जी। जी सत श्री अकाल जी। चौहान साहब, ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰ ਰਹੇ ਹਾਂ। ਮੈਂ ਬੜੀ ਦੇਰ ਦੀ ਕੋਸ਼ਿਸ਼ ਕਰ ਰਿਹਾ ਸੀ, ਲਿੰਕ ਨਹੀਂ ਮਿਲ ਰਹੀ ਸੀ। ਜੀ ਜੀ। ਇੱਕ ਬੁਝਾਰਤ ਸੀ, ਉਸ ਬੁਝਾਰਤ ਨੂੰ ਇੱਕ ਦੋਸਤ ਨੇ ਦੂਸਰੀ ਬੁਝਾਰਤ ਨਾਲ ਜੋੜ ਦਿੱਤਾ। ਜਿਹੜੀ ਬੁਝਾਰਤ ਪਾਈ ਸੀ ਉਹ ਜੀ। ਹਾਂਜੀ, ਮੈਂ ਸੁਣ ਰਿਹਾ ਜੀ ਗੱਲ ਤੁਹਾਡੀ। ਸਤਿ ਸ੍ਰੀ ਅਕਾਲ ਔਰ ਸਾਹਿਬ, ਮੈਂ ਇੱਕ ਬੁਝਾਰਤ ਚੌਹਾਨ ਸਾਹਿਬ, ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਆ ਰਹੀ ਹੈ। ਚੌਹਾਨ ਸਾਹਿਬ, ਇੱਕ ਵਾਰ ਰੀਕਨੈਕਟ ਕਰ ਲਵੋ ਤੇ ਬਿਹਤਰ ਹੋਏਗਾ, ਸ਼ਾਇਦ ਆਵਾਜ਼ ਆ ਜਾਵੇ। ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਨਹੀਂ ਪਾ ਰਹੀ ਹੈ। ਇੰਨੀ ਦੇਰ ਅਨੁਜ ਹੁਸਨੀ ਦੀ ਬੁਝਾਰਤ ਹੈ ਜੀ, ਹੱਥਾਂ ਤੇ ਹੱਥ ਧਰ ਕੇ ਪੈਰਾਂ ਉੱਤੇ ਪੈਰ, ਸਿਰ ਉੱਤੇ ਬਹਿ ਕੇ ਚੱਲੀਏ ਸ਼ਹਿਰੋਂ ਸ਼ਹਿਰ। ਇਸ ਗੱਲ ਦਾ ਜਵਾਬ ਅਸੀਂ ਲੱਭਣਾ ਜੀ। ਅੱਛਾ ਜੀ, ਇੱਕ ਹੋਰ ਹੈ ਜੀ, ਇਹ ਜੀ ਸਵਾਲ ਹੈ ਜੀ, NSTV ਪੰਜਾਬੀ ਕਲਚਰ ਕਹਿੰਦੇ ਜੀ, ਨਿੱਕਾ ਜਿਹਾ ਕਾਕਾ ਬੂਹੇ ਦਾ ਰਾਖਾ। ਬੁਝਾਰਤ ਦਾ ਕੋਈ ਜਵਾਬ ਦਿਓ। ਨਿੱਕਾ ਜਿਹਾ ਕਾਕਾ ਬੂਹੇ ਦਾ ਰਾਖਾ, ਇਹਦਾ ਵੀ ਜਵਾਬ ਦੇਣਾ ਜੀ।
ਇੱਕ ਹੋਰ ਬੁਝਾਰਤ ਹੈ, ਕਿਹੜੀ ਚੀਜ਼ ਹੈ ਜਿਹੜੀ ਬੰਨ ਦਿਓ ਪਰ ਫਿਰ ਵੀ ਚੱਲਦੀ ਰਹਿੰਦੀ ਹੈ, ਕਿਹੜੀ ਚੀਜ਼ ਹੈ ਜਿਹੜੀ ਬੰਨ ਦਿਓ ਫਿਰ ਵੀ ਚੱਲਦੀ ਰਹਿੰਦੀ ਹੈ। ਇਸ ਦਾ ਵੀ ਜਵਾਬ ਦੇਣਾ ਜੀ। ਦੱਸੋ ਜੀ, ਇੱਥੇ ਹੁਣ ਤਿੰਨ ਬੁਝਾਰਤਾਂ ਹੋ ਗਈਆਂ ਜੀ। ਕਿਹੜੀ ਚੀਜ਼ ਹੈ ਜਿਹੜੀ ਬੰਨ ਦਿਓ ਫਿਰ ਵੀ ਚੱਲਦੀ ਹੈ ਜੀ। ਮੈਂ ਇਸਦਾ ਜਵਾਬ ਦੇ ਸਕਦਾ ਪਰ ਵੇਟ ਕਰ ਰਿਹਾ ਜੀ ਦੋਸਤਾਂ ਦੇ ਜਵਾਬ ਦੀ। ਫਿਰ ਇੱਕ ਦੂਸਰਾ ਸਵਾਲ, ਨਿੱਕਾ ਜਿਹਾ ਕਾਕਾ ਬੂਹੇ ਦਾ ਰਾਖਾ ਬੁਝਾਰਤ ਦਾ ਕੋਈ ਜਵਾਬ ਦਿਓ, ਇਹਦਾ ਵੀ ਜਵਾਬ ਮੇਰੇ ਕੋਲ ਹੈ ਜੀ। ਤੇ ਤੀਜਾ ਸਵਾਲ, ਹੱਥਾਂ ਦੇ ਹੱਥ ਧਰ ਕੇ ਪੈਰਾਂ ਉੱਤੇ ਪੈਰ ਸਿਰ ਉੱਤੇ ਬਹਿ ਕੇ ਚਲੀਏ ਸ਼ਹਿਰੋਂ ਸ਼ਹਿਰ, ਇਹਦਾ ਵੀ ਤੁਸੀਂ ਜਵਾਬ ਦੇਣਾ ਜੀ। ਸੋ ਤਿੰਨ ਬੁਝਾਰਤਾਂ ਹੋ ਗਈਆਂ ਜੀ, ਇੱਕ ਇੱਕ ਕਰਕੇ ਜੀ। ਲਓ ਜੀ, ਪਹਿਲਾ ਜਵਾਬ ਆ ਗਿਆ ਜੀ, ਲੋਕ। ਨਿੱਕਾ ਜਿਹਾ ਕਾਕਾ ਬੂਹੇ ਦਾ ਰਾਖਾ, ਰਮਜ਼ਾਨ ਮੁੰਦੇਸ਼ਰ ਸਾਹਿਬ ਨੇ ਕਿਹਾ ਜੀ ਤਾਲਾ। NNSTV ਜੀ ਕਹਿੰਦੇ ਆਪ ਹੀ ਜਵਾਬ ਦੇ ਘੜੀ, ਜਿਹੜੀ ਇਹਦਾ ਸਵਾਲ ਨਹੀਂ ਸੀ, ਬੁਝਾਰਤ ਛੋੜਦੀ ਸੀ ਜੀ। ਬਿਲਕੁਲ, ਇੱਕ ਉਹ ਕਿਹੜੀ ਚੀਜ਼ ਹੈ ਜਿਹਨੂੰ ਬੰਨ ਲਵੋ ਫਿਰ ਵੀ ਚੱਲਦੀ ਰਹਿੰਦੀ ਹੈ, ਘੜੀ। ਘੜੀ ਨੂੰ ਬੰਨ ਲਵੋ ਗੁੱਟ ਤੇ ਫਿਰ ਵੀ ਘੜੀ ਚੱਲਦੀ ਰਹਿੰਦੀ ਹੈ। ਬਿਲਕੁਲ ਜੀ ਸਹੀ ਜਵਾਬ ਹੈ ਜੀ ਦੋਸਤੋ, ਬਹੁਤ ਸਹੀ ਜਵਾਬ ਦਿੱਤਾ ਜੀ। ਕੁੰਡੀ ਵੀ ਜਵਾਬ ਇਹਦਾ ਹੋ ਸਕਦਾ ਜਿਹੜਾ ਦਿੱਤਾ ਹੈ, ਪਰ ਤਾਲਾ ਜਾਂ ਜਿੰਦਰਾ ਜਿਹੜਾ ਹੋਰ ਜਾਇਜ਼ ਜਵਾਬ ਲੱਗਦਾ ਹੈ। ਜਿੰਦਾ, ਤਾਲਾ, ਜਿੰਦਰਾ, ਸਾਡੇ ਬਹੁਤ ਸਾਰੇ ਲੋਕਾਂ ਨੇ ਦੋਸਤਾਂ ਨੇ ਜਵਾਬ ਦਿੱਤਾ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਰਿਸਟ ਵਾਚ ਵੀ ਜਵਾਬ ਆਇਆ ਜੀ, ਇਹ ਵੀ ਵਿਜੇ ਸਾਹਿਬ ਨੇ ਜਵਾਬ ਦਿੱਤਾ, ਬਹੁਤ ਵਧੀਆ ਜੀ। ਅਜੇ ਵੀ ਇੱਕ ਸਵਾਲ ਦਾ ਜਵਾਬ ਸਾਡੇ ਕੋਲ ਨਹੀਂ ਆਇਆ ਜੀ, ਜਿਹੜਾ ਕਿ ਅਨੂ ਜੋਸਨ ਜੀ ਨੇ ਬੁਝਾਰਤ ਪਾਈ ਸੀ। ਮੈਂ ਉਹਨੂੰ ਇੱਕ ਵਾਰ ਫਿਰ ਸ਼ੇਅਰ ਕਰ ਲੈਣਾ ਜੀ। ਹੱਥ ਤੇ ਹੱਥ ਧਰ ਕੇ ਪੈਰਾਂ ਉੱਤੇ ਪੈਰ ਸਿਰ ਉੱਤੇ ਬਹਿ ਕੇ ਚਲੀਏ ਸ਼ਹਿਰੋਂ ਸ਼ਹਿਰ, ਇਹਨੂੰ ਸ਼ੇਅਰ ਕਰ ਲੈਣੇ। ਨਾਲ ਹੀ ਅਮੀਨ ਚੌਹਾਨ ਸਾਹਿਬ ਨੂੰ ਮੈਂ ਨਾਲ ਆਪਣੇ ਜੋੜ ਰਿਹਾ ਜੀ। ਅਮੀਨ ਚੌਹਾਨ ਸਾਹਿਬ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਜੀ। अस्सलाम वालेकुम जी, आवाज आ रही जी? ਜੀ ਬਿਲकुल। जी, ਬੁਝਾਰਤ ਮੈਂ ਅਰੋੜਾ ਸਾਹਿਬ ਸ਼ੁਰੂ ਦੇ ਵਿੱਚ ਇੱਕ ਬੁਝਾਰਤ ਪਾਈ ਸੀ ਕਿ ਉਹ ਬੁਝਾਰਤ ਇੱਕ ਹੋਰ ਦੋਸਤ ਨੇ ਦੂਸਰੀ ਬੁਝਾਰਤ ਦੇ ਨਾਲ ਜੋੜ ਦਿੱਤੀ। ਉਸੀ ਆਰ ਟਾਂਗਾ ਪਾਰ ਟਾਂਗਾ ਵਿੱਚ ਟਾਂਗਾ ਗੱਡਿਆ, ਤੋਪਖਾਨੇ ਅੱਗ ਲੱਗੀ ਤੇ ਥਾੜ ਵੱਜਿਆ। ਆ ਟਾਂਗਾ ਪਾਰ ਟਾਂਗਾ, ਇੱਕ ਵਾਰ ਦੁਬਾਰਾ ਜਵਾਬ ਹੈ ਜੀ ਆਟਾ ਦਾਣੇ ਭੁੰਨਣ ਵਾਲੀ ਭੱਠੀ ਔਰ ਦਾਣੇ ਭੁੰਨਣਾ ਜੀ। ਤੇ ਜਿਹੜੀ ਇਹਦੇ ਨਾਲ ਦੀ ਦੂਸਰੀ ਬੁਝਾਰਤ ਸੀ, ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲਮ ਟੱਲੀਆਂ, ਆਣ ਕੁੰਜਾਂ ਦੇਣ ਬੱਚੇ ਨਦੀ ਨਹਾਵਣ ਚਲੀਆਂ, ਉਹਦਾ ਜਵਾਬ ਹੈ ਜੀ ਉਹ ਟਿੰਡਾ, ਖੂਹ ਜਿਹੜਾ ਹਲਟ ਜੀ। ਉਹ ਇਹਦੇ ਚ ਫਰਕ ਹੈ, ਦੋ ਵੱਖਰੀਆਂ ਬੁਝਾਰਤਾਂ ਨੇ। ਤੁਸੀਂ ਪਹਿਲੀ ਬੁਝਾਰਤ ਤੋਂ ਇੱਕ ਵਾਰ ਰਿਪੀਟ ਕਰ ਦਿਓ ਜੀ, ਬੁਝਾਰਤ ਚੰਗਾ ਲੱਗੇਗਾ ਜੀ। ਪਹਿਲੀ ਵਾਲੀ ਇਹ ਜੀ, ਆਰ ਟਾਂਗਾ ਪਾਰ ਟਾਂਗਾ ਵਿੱਚ ਟਾਂਗਾ ਗੱਡਿਆ, ਤੋਪਖਾਨੇ ਅੱਗ ਲੱਗੀ ਤੇ ਥਾੜ ਵੱਜਿਆ ਜੀ। ਇਹ ਜੀ ਭੱਠੀ ਔਰ ਦਾਣੇ, ਮਕਈ ਦੇ ਦਾਣੇ ਭੁੰਨੀਏ ਤੇ ਭਠਾਈ ਉਹ ਅੱਗ ਲੱਗਦੀ ਨਾ, ਭੱਠੀ ਚੋਂ ਥਾੜ ਵੱਜਦੇ ਨੇ। ਤੇ ਦੂਸਰੀ ਜਿਹੜੀ ਉਹ ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲਮ ਟੱਲੀਆਂ, ਆਣ ਕੁੰਜਾਂ ਦੇਣ ਬੱਚੇ ਨਦੀ ਨਹਾਵਣ ਚਲੀਆਂ, ਉਹਦਾ ਜਵਾਬ ਜਿਹੜਾ ਉਹ ਖੂਹ ਹੈ ਟਿੰਡਾਂ ਵਾਲਾ। ਬਿਲਕੁਲ ਜੀ, ਬਿਲਕੁਲ ਸਹੀ ਜੀ। ਬਹੁਤ ਸ਼ੁਕਰੀਆ ਜੀ ਸਰ, ਥੈਂਕ ਯੂ। ਬੁਝਾਰਤ ਮੈਂ ਹੋਰ ਜੀ ਜਲਦੀ ਨਾਲ ਜੀ। ਕੁੰਜੀ ਨਾ ਚੰਦਰਾ ਤੇ ਨਿਕਲ ਗਿਆ ਚੰਦਰਾ, ਕੁੰਜੀ ਨਾ ਜੰਦਰਾ ਤੇ ਨਿਕਲ ਗਿਆ ਚੰਦਰਾ। ਤੁਸੀਂ ਜੀ ਤੁਸੀਂ ਬੜੇ ਹੋ ਜੀ ਸਾਡੇ ਨਾਲ, ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜੀ। ਸੋ ਅਮੀਨ ਚੌਹਾਨ ਸਾਹਿਬ ਨੇ ਗੱਲ ਪਾਈ ਹੈ, ਕੁੰਜੀ ਨਾ ਜੰਦਰਾ ਤੇ ਨਿਕਲ ਗਿਆ ਚੰਦਰਾ। ਇਸ ਬੁਝਾਰਤ ਦਾ ਜਵਾਬ ਸਾਨੂੰ ਚਾਹੀਦਾ ਜੀ। ਦੋਸਤੋ ਬਣੇ ਰਹੋ, ਸਾਨੂੰ ਜਵਾਬ ਦਿਓ। ਚੌਹਾਨ ਸਾਹਿਬ ਦੀ ਤਸਦੀਕ ਕਰਨਗੇ, ਜਿਸ ਤੋਂ ਕਹਿਣਗੇ ਸਹੀ ਹੈ ਉਦੋਂ ਅਸੀਂ ਮੰਨਾਂਗੇ ਕਿ ਸਹੀ ਹੈ। ਠੀਕ ਹੈ ਜੀ ਚੌਹਾਨ ਸਾਹਿਬ, ਤੁਸੀਂ ਇੱਥੇ ਰਹਿਣਾ ਜੀ। ਠੀਕ ਹੈ। ਅੱਛਾ ਜੀ, ਇੰਨੀ ਦੇਰ ਅਸੀਂ ਦੱਸੋ ਜੀ ਜਵਾਬ ਜੀ ਇਹਦਾ ਕੀ ਹੈ ਜੀ। ਕੁੰਜੀ ਨਾ ਜੰਦਰਾ ਤੇ ਨਿਕਲ ਗਿਆ ਚੰਦਰਾ, ਦੱਸੋ ਜੀ ਜਵਾਬ ਇਹਦਾ ਜੀ। ਦੋਸਤੋ ਅਸੀਂ ਵੇਟ ਕਰ ਰਹੇ ਕਮੈਂਟ ਸੀ ਤੁਹਾਡੇ ਨਾਲ ਜੁੜਨ ਦੀ। ਮੈਂ ਕਾਲ ਕੋਲ ਫਿਰ ਲਿੰਕ ਵੀ ਪੇਸ਼ ਕਰ ਦਿੱਤਾ ਜੀ। ਜੀ ਮੈਂ ਲਿੰਕ ਸ਼ੇਅਰ ਕਰਤਾ, ਤੁਸੀਂ ਇਸ ਲਿੰਕ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ। ਜਿੰਨੀ ਦੇਰ ਅਸੀਂ ਲਿੰਕ ਨਾਲ ਜੁੜਦੇ ਆ, ਅਸੀਂ ਨਾਲ ਚੌਧਰੀ ਯਾਸਿਰ ਹਸਨ ਸਾਹਿਬ ਨਾਲ ਵੀ ਗੱਲ ਕਰ ਰਹੇ ਹਾਂ। ਇਸ ਦਾ ਜਵਾਬ ਮੁਦੱਸਰ ਚੱਠਾ ਸਾਹਿਬ ਕਹਿੰਦੇ ਨਹੀਂ ਪਤਾ ਜੀ, ਨਹੀਂ ਪਤਾ ਜੀ। ਮੁਦੱਸਰ ਚੱਠਾ ਸਾਹਿਬ ਨੇ ਹੱਥ ਖੜੇ ਜੀ, ਸਾਡੇ ਵੀ ਮੇਰੇ ਵੀ ਹੱਥ ਖੜੇ। ਇਹ ਇਸ ਤਰ੍ਹਾਂ ਹੈ ਕਿ ਜੀ ਉਹ ਮਹਿਫਲ 'ਚ ਬੈਠੇ ਹੋਏ ਜਾ ਸੀ ਬਚਪਨ 'ਚ, ਤੇ ਕਿਸੇ ਦੇ ਜਿਸਮ 'ਚੋਂ ਹਵਾ ਖਾਰਿਜ ਹੋਣੀ, ਆਵਾਜ਼ ਆਣੀ, ਤੇ ਉਹ ਕਿਸੇ ਅੰਮਾ ਵੱਡੀ ਨੇ ਕਹਿ ਦੇਣਾ ਵੀ ਕੁੰਜੀ ਨਾ ਜੰਦਰਾ ਤੇ ਨਿਕਲ ਗਿਆ ਚੰਦਰਾ। ਲਓ ਜੀ, ਇਸ ਦਾ ਤਾਂ ਜਵਾਬ ਦਿੱਤਾ ਹੈ ਜੀ। ਮੈਂ ਪੜਿਆ ਨਹੀਂ, ਗੁਰਪ੍ਰੀਤ ਰੰਧਾਵਾ ਸਾਹਿਬ ਨੇ ਜਵਾਬ ਦਿੱਤਾ ਸੀ ਜੀ। ਲਓ ਲਓ ਜੀ, ਇਹ ਗੁਰਪ੍ਰੀਤ ਰੰਧਾਵਾ ਜੀ ਨੇ ਜਵਾਬ ਤੁਹਾਡੀ ਗੱਲ ਕਰਨ ਤੋਂ ਪਹਿਲਾਂ ਦੇਤਾ ਸੀ। ਬਿਲਕੁਲ ਸਹੀ ਜਵਾਬ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ ਚੌਹਾਨ ਸਾਹਿਬ, ਮਿਹਰਬਾਨੀ ਜੀ। ਯਾਸਿਰ ਸਾਹਿਬ ਕੀ ਹਾਲ ਚਾਲ ਹੈ ਜੀ?
अस्सलाम वालेकुम रोड़ा साहब, अस्सलाम वालेकुम। वालेकुम अस्सलाम सर। सर ठीक हो, खैरियत है? माशाल्लाह बड़े आज पर्सनैलिटी प्यारी लग रही ਤੁਹਾਡੀ। बहुत शुक्रिया सर, थैंक यू। जी जी। और सर किधर गए नासर साहब? ਨਾਸਰ ਸਾਹਿਬ ਜਰਾ ਕਿਸੇ ਕੰਮ ਗਏ ਨੇ, ਆ ਰਹੇ ਨੇ ਜੀ। ਤੁਸੀਂ ਕੋਈ ਗੱਲ ਨਹੀਂ, ਤੁਸੀਂ ਕੁਝ ਗੱਲਬਾਤ ਕਰੋ। ਜੇ ਜੁਗਤਾ ਵਾਲਾ ਕੰਮ ਕਰਨਾ ਫਿਰ ਤਾਂ ਨਾਸਰ ਸਾਹਿਬ ਦੀ ਉਡੀਕ ਕਰਨੀ ਪੈਣੀ ਹੈ। ਜੇ ਲਤੀਫਾ ਸੁਣਾਉਣਾ ਹੈ ਉਹ ਮੈਂ ਸੁਣ ਲਵਾਂਗਾ ਜੀ। ਫੈਸਲਾਬਾਦੀਆ ਦੇ ਨਾਲ ਕੋਈ ਜੁਗਤ ਨਹੀਂ ਕਰ ਸਕਦਾ ਸਰ, ਉਹਨਾਂ ਦੀ PhD ਹੈ ਜੁਗਤਾਂ ਦੀ। ਅਸੀਂ ਮਾੜੇ ਬੰਦੇ ਆ, ਸਰਗੋਧੇ ਦੇ ਬੰਦੇ ਆ। ਇਹ ਜੁਗਤ ਨਹੀਂ ਕਰ ਸਕਦੇ, ਸੁਣ ਸਕਦੇ ਨੇ। ਤੁਹਾਨੂੰ ਪਤਾ ਸਾਦੇ ਜਿਹੇ ਬੰਦੇ ਸਰਗੋਧੇ ਦੇ ਲੋਕ ਜਿਹੜੇ। ਹਾਂਜੀ ਬਿਲकुल जी। और सर माशाल्लाह बड़ा अच्छा प्रोग्राम है जी। मैं तो जी आप क्योंकि अपने सरगोधे वाले जो मानता वा, इस करके मैं ਤੁਹਾਡੇ ਨਾਲ ਹੀ ਹਾਂ ਜੀ ਇਸ ਗੱਲ ਵਿੱਚ ਜੀ। ਸਾਨੂੰ ਯਕੀਨ ਜਾਣੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਰਗੋਧੇ ਦਾ ਨਾਮ ਲੈਂਦੇ ਹੋ ਨਾ। ਇੰਜਾ ਸਮਝੋ ਬੰਦੇ ਦਾ ਖੂਨ ਜਿਹੜਾ ਨਾ ਜ਼ਿਆਦਾ ਹੋ ਜਾਂਦਾ। ਬਿਲਕੁਲ ਜੀ। ਜਿਹੜੀ ਆਪਣੇ ਸ਼ਹਿਰ ਦਾ ਨਾਮ ਸੁਣ ਕੇ ਤੁਹਾਡੀ ਜ਼ੁਬਾਨ, ਆਪਣੇ ਸ਼ਹਿਰ ਦੇ ਨਾਲ ਮੁਹੱਬਤ ਹਰ ਇੱਕ ਨੂੰ ਹੁੰਦੀ ਹੈ। ਮੈਨੂੰ ਵੀ ਮੁਹੱਬਤ ਹੈ। ਮੈਂ ਭਾਵੇਂ ਦਿੱਲੀ ਸ਼ਹਿਰ ਜੰਮਿਆ, ਪਰ ਮੇਰੇ ਵੱਡੇ ਕਿਉਂਕਿ ਸਰਗੋਧੇ ਨੇ, ਇਸ ਕਰਕੇ ਮੈਨੂੰ ਉਸ ਸ਼ਹਿਰ ਨਾਲ ਮੁਹੱਬਤ ਹੈ ਜੀ। ਲੇਕਿਨ ਇਸ ਚੀਜ਼ ਦਾ ਮੈਂ ਤੁਹਾਡੀ ਵੀਡੀਓ ਲੇਟ ਦੇਖੀ ਸੀ, ਬਾਹਰ ਕੇ ਮੈਂ ਬੜਾ ਪਛਤਾਨਾ ਕਿਉਂ ਮੈਂ ਤੁਹਾਡੇ ਨਾਲ ਮੁਲਾਕਾਤ ਕਿਉਂ ਨਹੀਂ ਕਰ ਸਕਿਆ, ਕਿਉਂਕਿ ਉਸ ਇਲਾਕੇ 'ਚ ਸਾਡਾ ਬੜਾ ਆਉਣ ਜਾਣ ਹੈ ਨਾ। ਤੁਹਾਡਾ ਜਿਹੜਾ ਬਾਈ ਇਲਾਕਾ ਨਾ ਉਹ ਬਹੁਤ ਜ਼ਿਆਦਾ ਆਉਣ ਜਾਣ ਹੈ, ਕਿਉਂਕਿ ਸਿਲਾ ਵਾਲੀ ਮੇਰਾ ਕਾਰੋਬਾਰ ਹੈ। ਉਹ ਰਸਤਾ ਗੁਜ਼ਰਦਾ ਹੈ ਹਵੇਲੀ ਨਥੋਕਿਆਂ ਨੂੰ, ਅੱਗੇ ਪਿੱਛੇ ਫਿਰ ਕਾਫੀ ਲੋਕਾਂ ਨਾਲ ਰਿਲੇਟਡ, ਕਿਉਂਕਿ ਉੱਥੇ ਲੋਕ ਜ਼ਿਆਦਾ ਪੁਲਿਸ ਲਾਈਨ 'ਚ, ਪੁਲਿਸ 'ਚ ਜ਼ਿਆਦਾ ਲੋਕ ਨੇ ਹਵੇਲੀ ਨਥੋਕਿਆਂ ਨੂੰ। ਉਹ ਅਕਸਰ ਫਿਰ ਸਾਡਾ ਕਾਰੋਬਾਰ ਇਸ ਤਰੀਕੇ ਦਾ ਪੁਲਿਸ ਵਾਲਿਆਂ ਨਾਲ ਹੀ ਹਰ ਵਕਤ ਸਾਡਾ ਵਾਸਤਾ ਹੁੰਦਾ। ਇਹ ਜਿਹਾ ਕਿਹੜਾ ਕਾਰੋਬਾਰ ਕਰਦੇ ਹੋ ਤੁਸੀਂ ਜੀ ਪੁਲਿਸ ਵਾਲੇ? ਇਹ ਜਿਹਾ ਕਿਹੜਾ ਕਾਰੋਬਾਰ ਕਰਦੇ ਹੋ? ਕਾਰੋਬਾਰ ਨਹੀਂ ਸਰ, ਐਡਾ ਮਾੜਾ ਨਹੀਂ। ਕਾਰੋਬਾਰ ਸਾਡਾ ਐਗਰੀਕਲਚਰ ਨਾਲ ਰਿਲੇਟਡ ਹੈ, ਕਿਉਂਕਿ ਮੇਰੀ ਸ਼ਾਪ ਜੀ ਉੱਥੇ ਸੀਲਾ ਵਾਲੀ ਦੇ ਅੰਦਰ, ਤੇ ਉਹ ਫਿਰ ਸਾਡਾ ਲੈਣ ਦੇਣ ਦਾ ਅਕਸਰ ਹੀ ਰੋਲਾ ਚੱਲਦਾ ਰਹਿੰਦਾ। ਤੇ ਪੁਲਿਸ ਵਾਲੇ ਸਾਡੇ ਨਾਲ ਕਾਫੀ ਹੈਲਪ ਸਾਡੀ ਕਰਦੇ ਨੇ, ਕਿਉਂਕਿ ਤੁਹਾਨੂੰ ਪਤਾ ਸਾਡੇ ਜੱਟ ਭਰਾ ਚੀਜ਼ ਲੈ ਜਾਣ ਤੇ ਫਿਰ ਦੇਣ ਦਾ ਨਾਂ ਨਹੀਂ ਲੈਂਦੇ ਵਾਪਸ, ਕੋਈ ਨਾ ਕੋਈ ਫੱਡੇ ਪਏ ਹੀ ਰਹਿੰਦੇ ਨੇ। ਤੇ ਸਰ ਮਾਸ਼ਾਅੱਲਾ ਬੜਾ ਅੱਛਾ ਪ੍ਰੋਗਰਾਮ ਹੈ। ਅੱਲਾਹ ਪਾਕ ਜਨਾਬ ਕਾਮਯਾਬ ਕਰੇ ਜਨਾਬ। ਸਭ ਦੋਸਤਾਂ ਨੂੰ ਸਾਡੇ ਤਰਫੋਂ ਸਲਾਮ ਸਰ, ਤੇ ਤੁਹਾਨੂੰ ਜਨਾਬ ਬਹੁਤ ਬਹੁਤ ਸ਼ੁਕਰੀਆ ਜਨਾਬ। ਮੁਲਾਕਾਤ ਹੋ ਗਈ, ਗੱਲ ਹੋ ਗਈ, इंशाल्लाह फिर जनाब मुलाकात होगी। थैंक यू सर, थैंक यू। अस्सलाम वालेकुम, अल्लाह हाफिज। बहुत शुक्रिया, थैंक यू सर, थैंक यू मेरे वीर। अच्छा जी, बुझारतां होर भी बहुत सारियां ने। गुरप्रीत सिंह जी वेट कर रहे हैं, बुझारत स्क्रीन ते पिन कर रहे हो। गुरप्रीत सिंह जी नाल गल करांगा। बाबा धन्ना सिर मुन्ना के पिछा रू हो ना, बुझारतां का जवाब दिओ। अच्छा जी, तुहाडा भी करदे आ जी उस गल। पहले गुरप्रीत सिंह नाल गल कर लेंदे आ। गुरप्रीत जी तुसीं साडे नाल हो जी। हां जी, हां जी, सत श्री अकाल जी। जी आवाज मेरी आ रही है जी? जी बिल्कुल आ रही है। हाँ जी, पहली गल तो धन्नवाद जी तुहाडा भी ते नासर जी दा भी, दोने रिस्पॉन्ड कर रहे हो ਜਦੋਂ ਵੀ मैं WhatsApp करदा। ਤੇ ਅੱਜ ਜੀ ਤੁਸੀਂ ਉਰਦੂ ਵਾਲੀ ਗੱਲ ਦਾ ਜ਼ਰੂਰ ਜਵਾਬ ਦੇ ਦਿਓ ਜਿਹੜੇ ਤੁਹਾਨੂੰ ਪੁੱਛੇ ਸੀਗੇ। ਤੇ ਹਾਂ ਜੀ, ਮਤਲਬ ਮੇਰੇ ਕੋਲ ਨਾ ਹੁਣ ਤੁਸੀਂ ਇਹ ਦੱਸੋ ਵੀ ਨਿੱਜੀ ਤਜਰਬੇ ਦੀ ਗੱਲ ਕਰਾਂ ਕਿ ਵੈਸੇ ਹੀ ਜਿਹੜੇ ਚੁਟਕਲੇ ਸੁਣੇ ਹੋਏ ਉਹਨਾਂ ਦੀ ਗੱਲ ਕਰਾਂ ਜੀ? ਤੁਸੀਂ ਜੀ ਬਿਲਕੁਲ ਜੀ, ਤੁਸੀਂ ਬੁਝਾਰਤਾਂ ਦੀ ਗੱਲ ਕਰੋ, ਕੋਈ ਚੁਟਕਲਾ ਸੁਣਾਓ, ਸਾਨੂੰ ਚੰਗਾ ਲੱਗੇਗਾ। ਠੀਕ ਹੈ ਜੀ, ਚਲੋ ਜੀ ਚੁਟਕਲਾ ਹੀ ਸੁਣੋ ਜੀ। ਇੱਕ ਆਪਣਾ ਚਲੋ ਜਿਵੇਂ ਜਾਤਾਂ ਪਾਤਾਂ ਦਾ ਆਪਣਾ ਮਾਈਂਡ ਕਰ ਜਾਂਦੇ, ਚਲੋ ਮੈਂ ਸਿਰਫ ਬੰਦਿਆਂ ਦੇ ਗੱਲ ਕਰ ਰਿਹਾ ਵੀ ਇੱਕ ਪਹਿਲਾ ਬੰਦਾ ਇੱਕ ਦੂਜਾ ਬੰਦਾ, ਤੇ ਉਹ ਦੋਨੇ ਤੁਰੇ ਜਾ ਰਹੇ ਸੀਗੇ ਜੀ ਰਸਤੇ ਦੇ ਵਿੱਚ, ਤੇ ਦੋਨੇ ਥੱਕ ਗਏ। ਦੋਨਾਂ ਨੇ ਵੀ ਏਦਾਂ ਸੋਚਿਆ ਇੱਕ ਜਣੇ ਨੇ ਕਿ ਏਦਾਂ ਕਰਦੇ ਆ, ਇੱਕ ਜਣਾ ਦੂਜੇ ਨੂੰ ਚੱਕ ਕੇ ਲੈ ਚੱਲੂਗਾ। ਅੱਛਾ ਜੀ। ਤੇ ਏਦਾਂ ਸਿਰਫ ਇੱਕ ਬੰਦਾ ਤਾਂ ਨਹੀਂ ਥੱਕੂਗਾ ਨਾ। ਤੇ ਉਹ ਕਹਿੰਦੇ ਫਿਰ ਏਦਾਂ ਕਰਦੇ ਆ ਵੀ ਜਿੰਨੇ ਚਿਰ ਤੱਕ ਜਿਹੜਾ ਬੰਦਾ ਉੱਤੇ ਚੜਿਆ ਹੋਇਆ ਮਤਲਬ ਕੁਝ ਉਹ ਬਾਤ ਸੁਣਾਈ ਜਾਊਗਾ, ਜਦੋਂ ਉਹਦੀ ਬਾਤ ਮੁੱਕ ਗਈ ਉਦੋਂ ਉਤਰੂਗਾ ਤੇ ਫਿਰ ਦੂਜਾ ਬੰਦਾ ਬਾਤ ਸੁਣਾਊਗਾ। ਏਦਾਂ ਚੱਲੀ ਜਾਣਗੇ ਜੀ। ਤੇ ਪਹਿਲੇ ਬੰਦੇ ਨੇ ਬਾਤ ਸੁਣਾਈ, ਕਹਿੰਦਾ ਮੈਂ ਉੱਥੇ ਗਿਆ, ਏਦਾਂ ਹੋਇਆ ਉਦਾਂ ਹੋਇਆ, ਕਾਫੀ ਲੰਬੀ ਬਾਤ ਸੁਣਾਈ। ਤੇ ਦੂਜੇ ਬੰਦੇ ਦੇ ਅੰਦਰ ਖਿੱਚ ਹੋ ਗਈ, ਕਹਿੰਦਾ ਵੀ ਚਲੋ ਕੋਈ ਗੱਲ ਨਹੀਂ, ਹੁਣ ਇਹਦਾ ਵੀ ਬਦਲਾ ਤਾਂ ਲਊਂਗਾ। ਚਲੋ ਜੀ, ਉਸ ਤੋਂ ਬਾਅਦ ਚ ਉਹ ਜਦੋਂ ਉਤਰਿਆ, ਦੂਜਾ ਬੰਦਾ ਚੜਿਆ, ਕਹਿੰਦਾ ਅਸੀਂ ਕਣਕ ਬੀਜੀ, ਕਣਕ ਪੱਕ ਗਈ, ਤੇ ਕਣਕ ਪੱਕਣ ਤੋਂ ਬਾਅਦ ਕਹਿੰਦੇ ਅਸੀਂ ਇੱਕ ਕੋਠੇ ਦੇ ਅੰਦਰ ਬੰਦ ਕਰਤੀ। ਕਹਿੰਦਾ ਕੋਠੇ ਦੇ ਵਿੱਚ ਮਾੜੇ ਜਿਹਾ ਮਗੋਰਾ ਰਹਿ ਗਿਆ ਛੋਟਾ ਜਿਹਾ। ਕਹਿੰਦਾ ਉੱਥੇ ਇੱਕ ਚਿੜੀ ਆਈ, ਚਿੜੀ ਨੇ ਦਾਣਾ ਚੱਕਿਆ ਤੇ ਫੁਰ ਕਰਕੇ ਉੱਡ ਗਈ। ਤੇ ਉਸ ਤੋਂ ਬਾਅਦ ਚ ਫੇਰ ਦੁਬਾਰਾ ਚਿੜੀ ਆਈ, ਫੇਰ ਦਾਣਾ ਚੱਕਿਆ, ਫੇਰ ਫੁਰ ਕਰਕੇ ਉੱਡ ਗਈ। ਏਦਾਂ ਉਹਨੇ 10-15 ਵਾਰ ਫੁਰ ਕੀਤਾ। ਤੇ ਉਸ ਤੋਂ ਬਾਅਦ ਚ ਜਿਹੜਾ ਬੰਦਾ ਚੱਕ ਕੇ ਲਿਜਾ ਰਿਹਾ ਸੀ ਕਹਿੰਦਾ ਵੀ ਕਿੰਨੇ ਕੁ ਆਪਣਾ ਚਿੜੀ ਮਤਲਬ ਕਿ ਦਾਣਾ ਚੱਕ ਕੇ ਲੈ ਗਈ। ਉਸ ਤੋਂ ਬਾਅਦ ਚ ਕਹਿੰਦਾ ਅੱਗੇ ਵੀ ਦੱਸ। ਕਹਿੰਦਾ ਯਾਰ ਚਿੜੀ ਦਾ ਨਿੱਕਾ ਜਿਹਾ ਢਿੱਡ ਆ, ਇੱਕ ਦਾਣਾ ਚੱਕਦੀ ਆ, ਇਹ ਤਾਂ ਸਾਰਾ ਬੋਲ ਪਿਆ ਖਾਲੀ ਕਰਦਾ, ਤੂੰ ਤੁਰਿਆ ਚੱਲ।
ਦੇਖੋ ਜੀ ਗੱਲ ਇਹ ਆ ਕਿ ਕਈ ਵਾਰ ਲਤੀਫੇ ਜਿਹੜੇ ਨੇ ਨਾ ਬੜੇ ਮੌਕੇ ਦੇ ਹੁੰਦੇ। ਤੁਸੀਂ ਬੜੀ ਵਾਕਈ ਗੱਲ ਵਧੀਆ ਕੀਤੀ ਹੈ ਜਿਹੜੀ ਉਸ ਮੌਕੇ ਦੀ ਗੱਲ ਕੀਤੀ ਹੈ। ਸਾਡਾ ਇੱਕ ਹੋਰ ਦੋਸਤ ਵੀ ਸਾਡਾ ਜੁੜ ਗਏ ਨੇ, ਜ਼ੀਸ਼ਾਨ ਸਾਹਿਬ। ਜ਼ੀਸ਼ਾਨ ਸਾਹਿਬ ਕੀ ਹਾਲ ਚਾਲ ਹੈ ਜੀ ਤੁਹਾਡਾ? ਠੀਕ ਠਾਕ ਅਰੋੜਾ ਸਾਹਿਬ, ਸਤਿ ਸ੍ਰੀ ਅਕਾਲ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜ਼ੀਸ਼ਾਨ ਸਾਹਿਬ। ਇੱਕ ਸੈਕਿੰਡ ਜਿਹੜਾ ਜੀ, ਇੱਕ ਮੈਂ ਪਿਨ ਕੀਤਾ ਹੋਇਆ ਜੀ ਬੁਝਾਰਤ ਨੂੰ, ਤੇ ਤੁਹਾਡੇ ਸ਼ਾਇਦ 2 ਡਿਵਾਈਸਿਸ ਔਨ ਨੇ। ਜ਼ੀਸ਼ਾਨ ਸਾਹਿਬ, ਇੱਕ 2 ਡਿਵਾਈਸਿਸ ਔਨ, ਇੱਕ ਨੂੰ ਬੰਦ ਕਰ ਦਿਓ ਤਾਂ ਕਿ ਆਵਾਜ਼ ਬਿਹਤਰ ਸੁਣਾਈ ਦੇਵੇ। ਜੋ 2 ਡਿਵਾਈਸਿਸ ਹੁੰਦੇ ਆਵਾਜ਼ ਇੱਕੋ ਹੁੰਦੀ ਹੈ। ਅੱਛਾ ਜੀ, ਜਿੰਨੇ ਜ਼ੀਸ਼ਾਨ ਸਾਹਿਬ ਆਪਣਾ ਡਿਵਾਈਸ ਇੱਕ ਬੰਦ ਕਰ ਰਹੇ ਨੇ, ਇਹ ਬੁਝਾਰਤ ਬਲਵਿੰਦਰ ਕੌਰ ਜੀ, ਨਿੱਕਾ ਜਿਹਾ ਆਲਾ ਵਿੱਚ ਮੋਤੀਆਂ ਦੀ ਮਾਲਾ। ਨਿੱਕਾ ਜਿਹਾ ਆਲਾ ਵਿੱਚ ਮੋਤੀਆਂ ਦੀ ਮਾਲਾ, ਇਹ ਵੀ ਇੱਕ ਹੈਗੀ। ਇਹਦੀ ਗੱਲ ਕਰ ਲੈਂਦੇ ਆ ਜੀ ਥੋੜਾ ਜਿਹਾ। ਇਹ ਮੂੰਹ ਹੈ ਜੀ, ਮਤਲਬ ਕਿ ਮੂੰਹ ਦੇ ਵਿੱਚ ਦੰਦ ਹੈ ਜੀ। ਮੂੰਹ ਦੇ ਵਿੱਚ ਦੰਦ, ਨਿੱਕਾ ਜਿਹਾ ਆਲਾ ਵਿੱਚ ਮੋਤੀਆਂ ਦੀ ਮਾਲਾ। ਵਾਹ ਜੀ ਵਾਹ, ਬਹੁਤ ਖੂਬ। ਤੁਸੀਂ ਤੇ 35 ਦੀ ਗੱਲ ਦਾ ਜਵਾਬ ਦਿੱਤਾ ਜੀ, ਬਹੁਤ ਖੂਬ ਜੀ। ਗੁਰਪ੍ਰੀਤ ਜੀ ਤੁਸੀਂ 1 ਮਿੰਟ ਲਾਇਆ ਜਵਾਬ ਦਿੰਦੇ ਹੋਏ, ਤੁਹਾਡੀ ਬਹੁਤ ਮਿਹਰਬਾਨੀ ਗੁਰਪ੍ਰੀਤ ਜੀ, ਥੈਂਕ ਯੂ ਸੋ ਮਚ। ਅੱਛਾ ਜੀ, ਇਹਦੇ ਨਾਲ ਇੱਕ ਹੋਰ ਬੁਝਾਰਤ ਹੈ, ਉਹ ਵੀ ਪਿੰਨ ਕਰਦੇ ਉਸ ਵਕਤ ਜ਼ੀਸ਼ਾਨ ਨਾਲ ਗੱਲ ਕਰਾਂਗੇ। ਦੋ ਜੁੜਵੇ ਭਾਈ ਹਾਂ, ਦੋਵੇਂ ਪੱਕੇ ਯਾਰ, ਜਦ ਇੱਕ ਵਿਖੜ ਜਾਏ ਦੂਜਾ ਹੋ ਜਾਏ ਬੇਕਾਰ। ਰਿਪੀਟ ਕਰ ਰਹੇ ਜੀ, 2 ਜੁੜਵੇ ਭਾਈ ਹਾਂ, ਦੋਵੇਂ ਪੱਕੇ ਯਾਰ, ਜਦ ਇੱਕ ਵਿਛੜ ਜਾਏ ਦੂਜਾ ਹੋ ਜਾਏ ਬੇਕਾਰ। ਅੱਛਾ ਜੀ, ਇਹ ਪਹਿਲੀ ਬੁਝਾਰਤ ਦਾ ਜਵਾਬ ਜਗਜੀਤ ਕੌਰ ਜੀ ਨੇ ਵੀ ਦਿੱਤਾ ਹੈ ਜੀ, ਅਨੂ ਜੋਸਨ ਜੀ ਨੇ ਵੀ ਦਿੱਤਾ ਜੀ, ਜਗਜੀਤ ਕੌਰ ਜੀ ਨੇ ਫਿਰ ਇੱਕ ਵਾਰ ਅੰਗਰੇਜ਼ੀ ਵਿੱਚ ਜਵਾਬ ਦਿੱਤਾ ਜੀ, ਜ਼ਾਹਿਦਾ ਜੀ ਨੇ ਵੀ ਜਵਾਬ ਦਿੱਤਾ ਹੈ ਜੀ। ਸਾਰੇ ਹੀ ਦੋਸਤਾਂ ਦਾ ਸ਼ੁਕਰੀਆ ਜਿਨ੍ਹਾਂ ਨੇ ਜਵਾਬ ਦਿੱਤਾ, ਬਹੁਤ ਮਿਹਰਬਾਨੀ। ਤੇ ਪ੍ਰੀਤ ਕੌਰ ਦੀ ਬੁਝਾਰਤ ਇੱਕ ਵਾਰ ਫਿਰ ਪੜ੍ਹ ਲਵਾਂ ਜੀ, 2 ਜੁੜਵੇ ਭਾਈ ਆ, ਦੋਵੇਂ ਪੱਕੇ ਯਾਰ, ਜਦ ਇੱਕ ਵਿਛੜ ਜਾਏ ਦੂਜਾ ਹੋ ਜਾਏ ਬੇਕਾਰ। ਇਸ ਦੇ ਨਾਲ ਜੁੱਤੀਆਂ ਦੀ ਗੱਲ ਹੋ ਰਹੀ ਹੈ ਜੀ, ਦਸਤਾਨੇ ਵੀ ਕਹਿ ਸਕਦੇ ਹਾਂ, ਜੁੱਤੀਆਂ ਵੀ ਕਹਿ ਸਕਦੇ ਹਾਂ ਆਪਾਂ। ਬਿਲਕੁਲ ਜੀ, ਦਸਤਾਨੇ ਜਾਂ ਜੁੱਤੀਆਂ, ਦੋਵਾਂ ਚ ਕੋਈ ਵੀ ਜੋੜਾ ਜਿਸ ਵੀ ਚੀਜ਼ ਦਾ ਹੋਏਗਾ, ਦਸਤਾਨੇ ਜਾਂ ਜੁੱਤੀਆਂ, ਇਹਦਾ ਬਿਲਕੁਲ ਸਹੀ ਜਵਾਬ ਹੈ। ਤੇ ਇਹਦਾ ਵੀ ਜਵਾਬ ਸਾਡੇ ਦੋਸਤਾਂ ਨੇ ਦੇ ਦਿੱਤਾ ਜੀ। ਲਓ ਜੀ, ਆਂਖੇ ਸ਼ਾਇਦ ਨਹੀਂ, ਜੁੱਤੀ ਸਹੀ ਜਵਾਬ ਹੈ ਜੀ। ਇਹਦਾ ਜੁੱਤੀ ਜਵਾਬ ਬਲਜਿੰਦਰ ਜੀ ਨੇ ਦਿੱਤਾ, ਰਮਜ਼ਾਨ ਜੀ ਨੇ ਦਿੱਤਾ, ਬਹੁਤ ਸਾਰੇ ਦੋਸਤਾਂ ਨੇ ਇਹਦਾ ਜਵਾਬ ਦਿੱਤਾ। ਸਾਰਿਆਂ ਦਾ ਦੀ ਮਿਹਰਬਾਨੀ ਜਿਨ੍ਹਾਂ ਨੇ ਜਵਾਬ ਦਿੱਤਾ ਜੀ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਤੇ ਹੁਣ ਗੱਲ ਕਰਦੇ ਹਾਂ ਜ਼ੀਸ਼ਾਨ ਜੀ। ਜ਼ੀਸ਼ਾਨ ਸਾਹਿਬ, ਹੁਣ ਤੁਸੀਂ ਸੁਣਾਓ ਜੀ, ਕੀ ਹਾਲ ਚਾਲ ਹੈ ਜੀ? ਅਰੋੜਾ ਸਾਹਿਬ ਠੀਕ ਠਾਕ, ਅੱਲਾ ਦਾ ਸ਼ੁਕਰ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਬਾਰੇ ਕਹਿਣਾ ਚਾਹਾਂਗਾ ਕਿ ਤੁਹਾਡੀ ਗੱਲ ਗੁਫ਼ਤਗੂ ਅਕਸਰ ਸੁਣੀ ਦੀ ਹੈ ਤੇ ਬਹੁਤ ਮਜ਼ਾ ਆਉਂਦਾ ਮਾਸ਼ਾਅੱਲਾ। ਤੁਹਾਡੇ ਬੋਲਣ ਦਾ ਅੰਦਾਜ਼ ਪਤਾ ਲੱਗਦਾ ਕਿ ਬੜਾ ਪੜ੍ਹਿਆ ਲਿਖਿਆ ਸਿਆਣਾ ਬੰਦਾ ਬੋਲਣ ਡਿਆ। ਮਿਹਰਬਾਨੀ ਸਰ, ਬਹੁਤ ਸ਼ੁਕਰੀਆ। ਤੇ ਅੱਜ ਦੀ ਮਹਿਫਿਲ ਮੇਰੇ ਖਿਆਲ ਲਤੀਫਿਆਂ ਬਾਰੇ ਤੇ ਬੁਝਾਰਤਾਂ ਬਾਰੇ, ਤੇ ਲਤੀਫੇ ਤੇ ਜੱਟ ਬੰਦੇ ਨੂੰ ਇਹਨੇ ਨਹੀਂ ਆਉਂਦੇ। ਤੇ ਇੱਕ ਬੁਝਾਰਤ ਮੈਂ ਆਪਣੀ ਅੰਮੀ ਨੂੰ ਪੁੱਛੀ ਹੈ, ਉਹ ਪਿੰਡਾਂ ਦੇ ਜ਼ਮਾਨੇ ਦੀ, ਤੇ ਉਹ ਹੈ ਜੀ ਕਿ ਉੱਚਾ ਹੈ ਤੇ ਪਹਾੜ ਵੀ ਨਹੀਂ, ਮੂੰਹ ਅੱਡਿਆ ਹੈ ਤੇ ਬਗਿਆੜ ਵੀ ਨਹੀਂ। ਰਿਪੀਟ ਕਰੋ, ਇਹ ਬੁਝਾਰਤ ਹੈ। ਰਿਪੀਟ ਕਰੋ ਜੀ। ਉੱਚਾ ਹੈ ਤੇ ਪਹਾੜ ਵੀ ਨਹੀਂ, ਮੂੰਹ ਅੱਡਿਆ ਹੈ ਤੇ ਬਗਿਆੜ ਵੀ ਨਹੀਂ। ਉੱਚਾ ਹੈ ਤੇ ਪਹਾੜ ਵੀ ਨਹੀਂ, ਮੂੰਹ ਅੱਡਿਆ ਹੈ ਤੇ ਬਗਿਆੜ ਵੀ ਨਹੀਂ। ਸੋ ਦੋਸਤੋ, ਇਹ ਬੁਝਾਰਤ ਹੈ ਜੀ ਜ਼ੀਸ਼ਾਨ ਸਾਹਿਬ ਨੇ ਪਾਈ ਹੈ ਜੀ। ਇਹਦਾ ਜਵਾਬ ਤੁਸੀਂ ਦੇਣਾ ਹੈ। ਠੀਕ ਹੈ ਜੀ, ਇਹਦਾ ਜਵਾਬ ਸਾਨੂੰ ਚਾਹੀਦਾ ਦੋਸਤੋ, ਇਹਦਾ ਜਵਾਬ ਦਿਓ, ਸਾਨੂੰ ਚੰਗਾ ਲੱਗੇਗਾ। ਅੱਛਾ ਜ਼ੀਸ਼ਾਨ ਸਾਹਿਬ, ਤੁਸੀਂ ਅਮੀਰ ਜੀ ਨੂੰ ਆਪਣੀ ਪੁੱਛੀਏ ਬੁਝਾਰਤ, ਤੇ ਤੁਸੀਂ ਕੰਮ ਕਿਉਂ ਨਹੀਂ ਕਰਦੇ? ਤੁਸੀਂ ਆਪਣੇ ਅੰਮੀ ਜੀ ਨਾਲ ਸਾਡੀ ਗੱਲ ਵੀ ਕਦੀ ਕਰਾਓ, ਸਾਨੂੰ ਚੰਗਾ ਲੱਗੇ। ਬਜ਼ੁਰਗਾਂ ਨਾਲ ਗੱਲਬਾਤ ਕਰਨਾ ਨਾ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਬਜ਼ੁਰਗ ਆਉਂਦੇ ਨੇ ਸਾਡੇ ਨਾਲ ਗੱਲ ਕਰਦੇ ਨੇ, ਉਹਨਾਂ ਦੀ ਸਿਆਣਪ ਤੋਂ ਅਸੀਂ ਵੀ ਕੁਝ ਸਿੱਖ ਸਕਦੇ ਹਾਂ। ਸੋ ਜਦੋਂ ਵੀ ਉਹ ਆਉਣਾ ਚਾਹਣ, ਉਹਨਾਂ ਨੂੰ ਅੰਮੀ ਜੀ ਨੂੰ ਕਹੋ ਕਿ ਸਾਡੇ ਨਾਲ ਗੱਲ ਕਰਨ, ਸਾਨੂੰ ਬੜੀ ਖੁਸ਼ੀ ਹੋਏਗੀ। ਠੀਕ ਹੈ ਜੀ? ਜੀ ਜੀ ਬਿਲਕੁਲ, ਜ਼ਰੂਰ ਜ਼ਰੂਰ ਜੀ। ਅੱਛਾ ਦੋਸਤੋ, ਇਹ ਅਸੀਂ ਕਮੈਂਟਸ ਵੀ ਨਾਲ ਚੱਲ ਰਹੇ ਨੇ, ਇਹਦਾ ਜਵਾਬ ਨਹੀਂ ਆਇਆ ਜੀ। ਦੱਸੋ ਜੀ ਜਵਾਬ। ਕਹਿੰਦੇ ਉੱਚਾ ਹੈ ਤੇ ਪਹਾੜ ਵੀ ਨਹੀਂ, ਮੂੰਹ ਅੱਡਿਆ ਤੇ ਬਗਿਆੜ ਵੀ ਨਹੀਂ ਜੀ। ਇਹ ਲਓ ਜੀ, ਇੱਕ ਜਵਾਬ ਸਾਡੇ ਕੋਲ ਆਇਆ ਜੀ, ਤਨਵੀਰ ਆਬਿਦ ਸਾਹਿਬ ਕਹਿੰਦੇ ਚਿਮਟਾ। ਜੇ ਸਹੀ ਹੈ ਤਾਂ ਦੱਸੋ ਜੀ। ਬਲਵਿੰਦਰ ਸਿੰਘ, ਚਿਮਟਾ, ਬਿਲਕੁਲ ਸਹੀ, ਬਿਲਕੁਲ ਜੀ, ਵਾਹ ਜੀ ਵਾਹ। ਬਲਵਿੰਦਰ ਸਿੰਘ ਟੂਰ ਸਾਹਿਬ ਤੁਸੀਂ ਵੀ ਸਹੀ ਹੋ, ਤੇ ਤਨਵੀਰ ਆਬਿਦ ਸਾਹਿਬ ਤੁਸੀਂ ਵੀ ਬਿਲਕੁਲ ਸਹੀ ਹੋ ਜੀ। ਬਲਕਿ ਮੇਰੇ ਅੰਮੀ ਦੱਸਦੇ ਨੇ, ਪਿਛਲਾ ਪਿੰਡਾਂ 'ਚ ਬੁੱਢੀਆਂ ਜਿਹੜੀਆਂ ਹੁੰਦੀਆਂ ਹਨ, ਉਹ ਚਿਮਟਾ ਆਂਦੀਆਂ ਹੀ ਨਹੀਂ ਸਾਨੂੰ, ਆਂਦੀਆਂ ਸਨ ਉੱਚਾ ਫੜਾਈ ਚੁੱਲ੍ਹੇ ਵੱਲ ਚੱਲੀਆਂ। ਅੱਛਾ ਜੀ, ਬਿਲਕੁਲ ਸਹੀ ਜਵਾਬ। ਵਾਹ ਜੀ ਵਾਹ, ਕੀ ਬਾਤ ਹੈ ਜੀ, ਬਹੁਤ ਖੂਬ ਗੱਲ। ਇਸ ਤਰ੍ਹਾਂ ਹੁੰਦਾ ਜੀ ਬੁਝਾਰਤਾਂ ਜੋ ਅਸੀਂ ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਦੇ ਹਾਂ। ਜਿਹੜੀ ਪੰਜਾਬੀ ਜ਼ੁਬਾਨ ਦੇ ਵਿੱਚ ਜਿਹੜੇ ਲਤੀਫੇ ਨੇ, ਬੁਝਾਰਤਾਂ ਦੇ ਜਿਹੜੇ ਕਿੱਸੇ ਨੇ, ਬਾਤਾਂ ਨੇ, ਜਿਹੜੀ ਕਹਾਣੀਆਂ ਜਿਹੜੀ ਸਾਨੂੰ ਸੁਣਨ ਨੂੰ ਮਿਲਦੀਆਂ, ਉਹਦੇ ਵਿੱਚ ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਹੁੰਦਾ ਹੈ। ਇਸੇ ਕਰਕੇ ਅਸੀਂ ਇਹ ਪੰਜਾਬੀ ਸਾਥ ਵਿੱਚ ਇਹਨਾਂ ਦੀ ਗੱਲਬਾਤ ਕਰਦੇ ਰਹਿੰਦੇ ਹਾਂ। ਜ਼ੀਸ਼ਾਨ ਸਾਹਿਬ, ਮੈਨੂੰ ਲੱਗਦਾ ਹੈ ਕਿ ਤੁਹਾਡੇ ਕਰਕੇ, ਤੁਹਾਡੇ ਅੰਮੀ ਜੀ ਕਰਕੇ, ਅਸੀਂ ਵੀ, ਮੈਂ ਖਾਸ ਤੌਰ ਤੇ ਆਪਣੀ ਬਜ਼ਾਤੇ ਖੁਦ ਨਵੀਂ ਚੀਜ਼ ਸਿੱਖੀ ਅੱਜ। ਸੋ ਬਹੁਤ ਸ਼ੁਕਰੀਆ ਤੁਹਾਡਾ ਵੀ, ਤੁਹਾਡੀ ਅੰਮੀ ਜੀ ਦਾ ਵੀ। ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਪ੍ਰੋਗਰਾਮ ਨਾਲ ਤੁਸੀਂ ਵੀ ਬਣੇ ਰਹੋ। ਜੇ ਹੋਰ ਕੋਈ ਗੱਲਬਾਤ ਹੋਏ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦੋਸਤੋ, ਲਤੀਫਿਆਂ ਦਾ ਪ੍ਰੋਗਰਾਮ ਹੈ, ਬੁਝਾਰਤਾਂ ਦਾ ਪ੍ਰੋਗਰਾਮ ਹੈ। ਜੇ ਤੁਸੀਂ ਲਤੀਫੇ ਬੁਝਾਰਤ ਸਾਡੇ ਨਾਲ ਸਾਂਝ ਪਾਉਣਾ ਚਾਹੋ
ਤੁਸੀਂ ਪਾ ਸਕਦੇ ਹੋ। ਮੈਂ ਲਿੰਕ ਬਾਰ-ਬਾਰ ਸ਼ੇਅਰ ਕਰ ਰਿਹਾ ਜੀ। ਲਿੰਕ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਗੱਲ ਸਾਡੇ ਨਾਲ ਕਰ ਸਕਦੇ ਹੋ ਤੇ ਤੁਸੀਂ ਇਸ ਲਿੰਕ ਨੂੰ ਕਲਿੱਕ ਕਰ ਲੈਣਾ ਜੀ। ਉਮਰ ਸਾਹਿਬ ਤੁਸੀਂ ਲਾਹੌਰ ਕਦੋਂ ਆਉਣਾ ਜੀ? ਜ਼ਰੂਰ ਲਾਹੌਰ ਵੀ ਆਵਾਂਗਾ ਜੀ, ਬਸ ਇਹ ਕਰੋਨਾ ਤੋਂ ਬਾਅਦ ਜਦੋਂ ਵੀ ਕਦੇ ਮੌਕਾ ਬਣਿਆ ਜ਼ਰੂਰ ਆਵਾਂਗਾ ਜੀ। ਤੇ ਕਿਉਂ ਨਹੀਂ। ਅੱਛਾ ਜੀ, ਇੱਕ ਹੋਰ ਬੁਝਾਰਤ ਪਾਈ ਗਈ ਹੈ, ਜਤਿੰਦਰ ਪਾਲ ਸਿੰਘ ਵਿਅਕਤੀ ਨੇ ਪਾਈ ਹੈ ਜੀ, ਤੂੰ ਚੱਲ ਮੈਂ ਆਇਆ, ਤੂੰ ਚੱਲ ਮੈਂ ਆਇਆ ਜੀ। ਇਹਦਾ ਕੀ ਇਹਦਾ ਜਵਾਬ ਦੇਣਾ ਜੀ ਦੋਸਤੋ। ਤੂੰ ਚੱਲ ਮੈਂ ਆਇਆ ਦਾ ਜਵਾਬ ਦੋਸਤਾਂ ਨੇ ਦੇਣਾ ਜੀ। ਸੋ ਤੁਹਾਡੇ ਵਾਸਤੇ ਬੁਝਾਰਤ ਹੈ ਜੀ। ਦੱਸੋ ਜੀ। ਅੱਛਾ ਜੀ, ਇੰਡੀਅਨ ਸਿੰਘ ਦੀ ਗੱਲ ਬੜੀ ਵਧੀਆ ਕਹਿ ਰਹੇ ਨੇ, ਪਤੇ ਦੀ ਗੱਲ ਕਰ ਰਹੇ। ਮੈਨੂੰ ਲੱਗਦਾ ਇਹ ਸਭ ਗੱਲਾਂ ਬੁੱਕ ਵਿੱਚ ਲਿਖ ਕੇ ਰੱਖ ਲੈਣੀ ਚਾਹੀਦੀ ਨੇ ਬਿਫੋਰ ਵੀ ਲੂਜ਼ ਇਟ ਬਿਕਾਜ਼ ਆਫ ਉਰਦੂ ਇਨ ਪਾਕਿਸਤਾਨ ਐਂਡ ਹਿੰਦੀ ਇਨ ਇੰਡੀਆ। ਦੋਸਤੋ ਸ਼ਾਇਦ ਗੱਲਾਂ ਜੇ ਸੀਨਾ ਬਸੀਨਾ ਚੱਲਦੀਆਂ ਰਹਿਣਗੀਆਂ, ਅਸੀਂ ਕਦੀ ਵੀ ਇਹਨਾਂ ਨੂੰ ਗਵਾਵਾਂਗੇ ਨਹੀਂ। ਲਿਖ ਲੈਣਾ ਬਹੁਤ ਚੰਗੀ ਗੱਲ ਹੈ, ਪਰ ਇਹ ਗੱਲਾਂ ਹੁੰਦੀਆਂ ਰਹਿਣ ਘੱਟੋ ਘੱਟ। ਅਸੀਂ ਇਹਨਾਂ ਬਾਰੇ ਅਵੇਸਤੇ ਨਾ ਹੋ ਜਾਈਏ, ਚੁੱਪ ਨਾ ਹੋ ਜਾਈਏ ਤੇ ਇਹ ਚੰਗਾ ਹੋਏਗਾ ਕਿ ਅਸੀਂ ਗੱਲਾਂ ਕਦਰ ਕਰਦੇ ਰਹੀਏ। ਇੱਕ ਹੋਰ ਬੁਝਾਰਤ ਹੈ ਆਦਿਲ ਰਜ਼ਾ ਸਾਹਿਬ। ਆਦਿਲ ਰਜ਼ਾ ਸਾਹਿਬ, ਤੁਸੀਂ ਅੱਜ ਤੱਕ ਕਮਾਲ ਕਰੀ ਜਾਂਦੇ ਹੋ। ਇੱਕ ਤੋਂ ਬਾਅਦ ਇੱਕ ਬੁਝਾਰਤ, ਕਿਹੜੀ ਚੀਜ਼ ਹੈ ਜਿਹੜੀ ਤੁਹਾਡੇ ਇਲਾਵਾ ਸਭ ਨੂੰ ਪਰੇਸ਼ਾਨ ਕਰਦੀ ਹੈ? ਦੱਸੋ ਜੀ, ਕਿਹੜੀ ਚੀਜ਼ ਹੈ ਜਿਹੜੀ ਤੁਹਾਡੇ ਇਲਾਵਾ ਸਭ ਨੂੰ ਪਰੇਸ਼ਾਨ ਕਰਦੀ ਹੈ? ਇਹ ਦੱਸੋ ਜੀ। ਇਹਦਾ ਇਹ ਦੱਸੋ ਜੀ, ਇਹਦਾ ਕੀ ਜਵਾਬ ਹੈ ਜੀ? ਕਿਹੜੀ ਚੀਜ਼ ਹੈ ਜੀ? ਜਿਹੜਾ ਪਹਿਲੇ ਤੂੰ ਚੱਲ ਪਿਆ ਦਾ ਜਵਾਬ ਦੇਤਾ ਗਿਆ ਜੀ। ਦਰਵਾਜ਼ਾ, ਬਹੁਤ ਸਾਰੇ ਦੋਸਤਾਂ ਨੇ ਕਿਹਾ ਜੀ ਦਰਵਾਜ਼ਾ ਇਸਦਾ ਜਵਾਬ ਹੈ ਜੀ। ਸਨਾਨਾ ਜੀ ਨੇ ਵੀ ਕਿਹਾ, ਚੌਧਰੀ ਸ਼ਫੀਕ ਗੁੱਜਰ ਸਾਹਿਬ ਨੇ ਕਿਹਾ, ਬੂਆ ਕਿਹਾ ਜੀ, ਮੁਦੱਸਰ ਚੱਠਾ ਸਾਹਿਬ ਨੇ। ਬਿਲਕੁਲ ਜੀ, ਦਾ ਸਹੀ ਜਵਾਬ ਹੈ। ਲਵਲੀ ਕੌਰ ਜੀ ਨੇ ਵੀ ਜਵਾਬ ਦਿੱਤਾ, ਮੁਬਸ਼ਰ ਸਾਹਿਬ ਨੇ ਜਵਾਬ ਦਿੱਤਾ, ਬਹੁਤ ਸਾਰੇ ਸਾਡੇ ਦੋਸਤਾਂ ਨੇ ਜਵਾਬ ਦਿੱਤਾ। ਪਰ ਜਿਹੜੀ ਨਵੀਂ ਬੁਝਾਰਤ ਜਿਹੜੀ ਪਾਈ ਸੀ ਉਹਦਾ ਜਵਾਬ ਉੱਥੇ ਦਾ ਉੱਥੇ ਹੈ ਜੀ। ਉਹਦਾ ਤੁਸੀਂ ਜਵਾਬ ਹੈ ਜੀ ਸਾਨੂੰ ਦੇਣਾ ਹੈ। ਤੇ ਨਾਲ ਸਾਡੇ ਮੈਂ ਬੁਝਾਰਤਾਂ ਦੇ ਕਮੈਂਟਸ ਵੀ ਸ਼ੇਅਰ ਕਰ ਰਿਹਾ, ਜੁੜੇ ਰਹਿਣਾ ਜੀ, ਇਹ ਗੱਲਬਾਤ ਚੱਲਦੀ ਰਹੇਗੀ ਜੀ। ਅੱਛਾ ਜੀ, ਇੱਕ ਹੋਰ ਸਾਡੇ ਦੋਸਤ ਨੇ ਜੀ, ਅੱਛਾ ਅਮੀਨ ਚੌਹਾਨ ਸਾਹਿਬ ਨੇ ਜੀ, ਥੜੇ ਉੱਪਰ ਥੜਾ ਉੱਪਰ ਲਾਲ ਕਬੂਤਰ ਖੜਾ, ਥੜੇ ਉੱਪਰ ਥੜਾ ਉੱਪਰ ਲਾਲ ਕਬੂਤਰ ਖੜਾ, ਇਹਦਾ ਜਵਾਬ ਹੀ ਦੇਣਾ ਜੀ। ਥੜੇ ਉੱਪਰ ਥੜਾ ਉੱਪਰ ਲਾਲ ਕਬੂਤਰ ਖੜਾ, ਇਹਦਾ ਜਿੰਨੇ ਜੇ ਜਵਾਬ ਨਹੀਂ ਆਉਂਦਾ ਮੈਨੂੰ ਪਿੰਨ ਕਰਕੇ ਰੱਖਣਾ ਹੈ। ਇਹਦਾ ਜਵਾਬ ਜਦ ਤੱਕ ਨਹੀਂ ਆਉਂਦਾ। ਸਾਡਾ ਕਲੀਮ ਖੋਖਰ ਸਾਹਿਬ ਵੀ ਆਏ ਹੋਏ ਨੇ ਜੀ, ਕਲੀਮ ਖੋਖਰ ਸਾਹਿਬ ਨਾਲ ਵੀ ਗੱਲ ਕਰਾਂਗਾ, ਪਰ ਪਹਿਲਾਂ ਅਮੀਨ ਚੌਹਾਨ ਸਾਹਿਬ ਨੂੰ ਬੁਝਾਰਤ ਦਾ ਜਵਾਬ ਤੁਸੀਂ ਦੇਣਾ ਜੀ। ਥੜੇ ਉੱਪਰ ਥੜਾ ਉੱਪਰ ਲਾਲ ਕਬੂਤਰ ਖੜਾ। ਉਸ ਤੋਂ ਪਹਿਲੀ ਬੁਝਾਰਤ ਦਾ ਜਵਾਬ ਦਿੱਤਾ ਜੀ, ਕਹਿੰਦੇ ਜੀ ਜਿਹੜੀ ਚੀਜ਼ ਤੁਹਾਨੂੰ ਤੰਗ ਨਹੀਂ ਕਰਦੀ ਬਾਕੀਆਂ ਨੂੰ ਤੰਗ ਕਰਦੀ ਹੈ, ਉਹਦਾ ਜਵਾਬ ਦਿੱਤਾ ਜੀ। ਤੇਜ ਸੰਧੂ ਸਾਹਿਬ ਕਹਿੰਦੇ ਚੁੱਪ, ਸ਼ਫੀਕ ਅਹਿਮਦ ਸਾਹਿਬ ਕਹਿੰਦੇ ਖਰਾਟੇ ਜਾਂ ਘਰਾੜੇ, ਇਹ ਕਹਿ ਰਹੇ ਨੇ ਜੀ। ਤੇ ਇਹ ਜਵਾਬ ਸਹੀ ਹੈ ਗਲਤ ਹੈ ਤੁਸੀਂ ਦੱਸਣਾ ਜੀ। ਸੋ ਦੱਸੋ ਜੀ ਇਹ ਜਵਾਬ ਸਹੀ ਹੈ ਜਾਂ ਨਹੀਂ ਹੈ ਜੀ, ਇਹਦਾ ਜਵਾਬ ਤੁਸੀਂ ਸਾਨੂੰ ਦੇਣਾ ਹੈ। ਤੇ ਇਹਦਾ ਜਵਾਬ ਦਿੱਤਾ ਜੋ ਹੈ ਜੀ, ਥੜੇ ਉੱਪਰ ਥੜਾ ਉੱਪਰ ਲਾਲ ਕਬੂਤਰ ਖੜਾ, ਅਮੀਨ ਚੌਹਾਨ ਸਾਹਿਬ। ਇਹਦਾ ਜਵਾਬ ਬਹੁਤ ਸਾਰੇ ਦੋਸਤ ਦੇ ਰਹੇ ਨੇ, ਲਾਲਟੇਨ, ਦੀਵਾ, ਮੋਮਬੱਤੀ ਦਾ ਜਵਾਬ ਦੇ ਰਹੇ ਨੇ। ਤੁਸੀਂ ਤੁਹਾਨੂੰ ਦੱਸੋ ਜੀ ਇਹ ਸਹੀ ਹੈ ਕਿ ਗਲਤ ਹੈ ਜੀ, ਤੁਸੀਂ ਇਹਦਾ ਜਵਾਬ ਦੇਣਾ ਜੀ। ਇਸ ਦੇ ਨਾਲ ਮੈਂ ਗੱਲ ਕਰਦਾ ਜੀ ਕਲੀਮ ਖੋਖਰ ਸਾਹਿਬ ਨੂੰ। ਕਲੀਮ ਸਾਹਿਬ ਜੀ ਜਨਾਬ, ਕੀ ਹਾਲ ਚਾਲ ਹੈ ਜੀ? हाँ जी, ठीक ठाक, बिल्कुल। तुसी सुनाओ? ठीक, बिल्कुल बिल्कुल मदद जी, जिंदगी बहुत बढ़िया कट रही है जी। हाँ जी, मैं एक छोटा जिहा लतीफा तुहानू सुनाना चाहना वा। हाँ जी, बड़ी जरूर सुनाओ जी, बड़ी देर हो गई लतीफे दी उਡੀਕ ਸੀ ਜੀ, जरूर सुनाओ जी लतीफा ਸਾਨੂੰ। ਅੱਛਾ, ਉਹ ਇਹ ਵੇ ਜੀ, ਇੱਕ ਪਿੰਡ ਸੀ ਛੋਟਾ ਜਿਹਾ, ਉਹਦੇ ਵਿੱਚ ਇੱਕ ਬੰਦਾ ਸੀ, ਉਹ ਨਬੀਨਾ ਯਾਨੀ ਬਲਾਈਂਡ ਮੈਨ ਨਾ, ਜਿੰਨੀ ਅੱਖਾਂ ਬਿਲਕੁਲ ਹੁੰਦੀਆਂ ਜੀ ਜੀ। ਉਹ ਰਹਿੰਦਾ ਸੀ ਤੇ ਸਾਰੇ ਮੁਹੱਲੇ ਪਿੰਡ ਨੂੰ ਪਤਾ ਸੀ ਕਿ ਬਈ ਇਹ ਨਬੀਨਾ ਹੈ। ਉਹ ਕਿਸੇ ਦੇ ਘਰ ਵੀ ਟੁੱਟ ਜਾਂਦਾ ਸੀ ਤੇ ਉਹਨੂੰ ਚੀਜ਼ ਦੇ ਛੱਡਦੇ ਹਨ ਸਾਰੇ। ਇੱਕ ਦਿਨ ਇੱਕ ਘਰ ਆਇਆ ਤੇ ਉਦੋਂ ਤੁਹਾਨੂੰ ਪਤਾ ਉਹ ਸੇਨ ਹੁੰਦੇ ਹਨ, ਖੁੱਲੇ ਵਿਹੜੇ ਜਿਹੜੇ ਹੁੰਦੇ ਹਨ, ਉਹਨਾਂ 'ਚ ਨਲਕੇ ਲੱਗੇ ਹੁੰਦੇ ਹਨ। ਤੇ ਉਹ ਇੱਕ ਔਰਤ ਨਹਾਉਣ ਡਈ ਸੀ, ਉਹਨੇ ਬਾਹਰੋਂ ਦਰਵਾਜ਼ਾ ਖੜਕਾਇਆ, ਉਹਨੇ ਪੁੱਛਿਆ ਕੌਣ ਹੈ? ਉਹਨੇ ਕਿਹਾ ਜੀ ਮੈਂ ਖੁਸ਼ੀਆ ਫਲਾਣਾ। ਉਹ ਔਰਤ ਨੂੰ ਪਤਾ ਸੀ ਇਹ ਨਬੀਨਾ। ਉਹਨੇ ਕਿਹਾ ਠੀਕ ਹੈ ਆ ਜਾ, ਲੰਘ ਆਇਆ। ਆ ਕੇ ਤੇ ਪਈ ਸੀ ਮੰਜੀ, ਉਹਦੇ ਤੇ ਬਹਿ ਗਿਆ। ਉਹ ਜਿਹੜੇ ਥੋੜੀ ਦੇਰ ਲੰਘੀ ਉਹ ਨਹਾ ਬੈਠੀ, ਉਹਨੇ ਪੁੱਛਿਆ ਹਾਂ ਭਾਈ ਖੁਸ਼ੀਆ ਕਿਵੇਂ ਆਇਆ? ਉਹ ਆਂਦਾ ਮੈਂ ਤੁਹਾਨੂੰ ਖੁਸ਼ਖਬਰੀ ਸੁਣਾਉਣਾ ਹੈ, ਮੇਰੀਆਂ ਅੱਖਾਂ ਸਹੀ ਹੋ ਗਈਆਂ ਨੇ। ਉਹ ਆਂਦੀ ਟੁੱਟ ਪੈਣੇ ਆ, ਜਦੋਂ ਸਾਰਾ ਕੋਈ ਬਹਿ ਕੇ ਇੱਥੇ ਵਹਿੰਦਾ ਰਿਹਾ ਤੇ ਹੁਣ ਤੇਰੀਆਂ ਅੱਖਾਂ ਸਹੀ ਹੋ ਗਈਆਂ। ਬਸ ਇਹੀ ਗੱਲ। ਮਿਹਰਬਾਨੀ ਵੀਰ ਜੀ, ਬਹੁਤ ਮਿਹਰਬਾਨੀ। ਅੱਜ ਦੀ ਇੱਕ ਬੁਝਾਰਤ ਪਾਈ ਹੈ ਸਲਮਾਨ ਹਫੀਜ਼ ਸਾਹਿਬ ਨੇ, ਕਹਿੰਦੇ ਉਹ ਕਿਹੜੀ ਚੀਜ਼ ਹੈ ਜੋ ਤੁਹਾਡੀ ਹੈ ਪਰ ਉਹਨੂੰ ਇਸਤੇਮਾਲ ਦੂਸਰੇ ਲੋਕ ਕਰਦੇ ਨੇ ਜੀ? ਦੱਸੋ ਜੀ ਉਹ ਕਿਹੜੀ ਚੀਜ਼ ਹੈ ਜੀ ਜਿਹਨੂੰ ਇਸਤੇਮਾਲ ਦੂਸਰੇ ਲੋਕ ਕਰਦੇ ਨੇ ਜੀ? ਇਹਦਾ ਜਵਾਬ ਦਿਓ ਜੀ। ਇਹ ਬੁਝਾਰਤਾਂ ਜ਼ਰਾ ਮੁਸ਼ਕਿਲ ਹੀ ਹੁੰਦੀਆਂ ਨੇ, ਕਿਉਂਕਿ ਇਹ ਕਾਫੀ ਮਿਲੀਆਂ ਜੁਲੀਆਂ ਹੁੰਦੀਆਂ ਨੇ ਆਪਸ ਵਿੱਚ, ਤੇ ਇਹ ਹੀ ਹੋ ਸਕਦਾ। ਨਹੀਂ, ਮੈਨੂੰ ਨਹੀਂ ਵੈਸੇ ਪਤਾ ਇਹਦਾ ਕੋਈ ਗੱਲ ਨਹੀਂ। ਜੇ ਸਾਨੂੰ ਜਵਾਬ ਆਏਗਾ ਤਾਂ ਜਿਵੇਂ ਦੋਸਤਾਂ ਦਾ ਅਸੀਂ ਸ਼ੇਅਰ ਵੀ ਕਰਾਂਗੇ ਜੀ।
ਅੱਛਾ ਜੀ ਦੋਸਤੋ, ਬਹੁਤ ਸਾਰੀ ਹੋਰ ਬੁਝਾਰਤਾਂ ਵੀ ਸਾਡੇ ਦੋਸਤ ਪਾ ਰਹੇ ਨੇ। ਕੁਝ ਉਹਨਾਂ 'ਚ ਪੰਜਾਬੀ ਗੁਰਮੁਖੀ ਵਿੱਚ ਲਿਖੀਆਂ ਆ ਰਹੀਆਂ ਨੇ। ਮੈਂ ਤੁਹਾਨੂੰ ਪੜ੍ਹ ਦਿਆਂਗਾ ਤਾਂ ਕਿ ਤੁਸੀਂ ਸਮਝ ਸਕੋ। ਚਿੱਟਾ ਹਾਂ ਪਰ ਦੁੱਧ ਨਹੀਂ, ਗੱਜਦਾ ਹਾਂ ਪਰ ਰੱਬ ਨਹੀਂ, ਵਲ ਖਾਂਦਾ ਹਾਂ ਪਰ ਸੱਪ ਨਹੀਂ। ਚਿੱਟਾ ਹਾਂ ਪਰ ਦੁੱਧ ਨਹੀਂ, ਗੱਜਦਾ ਹਾਂ ਪਰ ਰੱਬ ਨਹੀਂ, ਵਲ ਖਾਂਦਾ ਹਾਂ ਪਰ ਸੱਪ ਨਹੀਂ। ਦੱਸੋ ਜੀ ਇਹਦਾ ਜਵਾਬ। ਇੱਕ ਵਾਰ ਫਿਰ ਦੇਖ ਲਓ ਜੀ, ਇਹਦਾ ਜਵਾਬ ਤੁਸੀਂ ਸਾਨੂੰ ਦੇਣਾ ਹੈ ਜੀ। ਸਾਨੂੰ ਸਵਾਲ ਪੁੱਛਿਆ ਗਿਆ ਹੈ ਜੀ, ਇਹਦਾ ਜਵਾਬ ਤੁਸੀਂ ਸਾਨੂੰ ਦੇਣਾ ਹੈ ਤੇ ਕਰੋ ਜੀ ਟਰਾਈ। ਚਿੱਟਾ ਹਾਂ ਪਰ ਦੁੱਧ ਨਹੀਂ, ਗੱਜਦਾ ਹਾਂ ਪਰ ਰੱਬ ਨਹੀਂ, ਵਲ ਖਾਂਦਾ ਹਾਂ ਪਰ ਸੱਪ ਨਹੀਂ। ਇਹਦਾ ਜਵਾਬ ਤੁਸੀਂ ਦੇਣਾ ਹੈ। ਇੱਕ ਦੋਸਤ ਨੇ ਕਿਹਾ ਜੀ ਬੱਦਲ, ਇਹ ਬੱਦਲ ਕਹਿੰਦੇ ਜੀ, ਪੰਜਾਬੀ ਕਲਚਰ ਕਹਿੰਦੇ ਜੀ ਬੱਦਲ। ਇੱਕ ਹੋਰ ਦੋਸਤ ਨੇ ਕਿਹਾ ਜੀ ਬੱਦਲ। ਇਹ ਹੋ ਸਕਦਾ ਹੈ ਜੀ ਜਵਾਬ ਕਿ ਨਹੀਂ, ਇਹ ਦੱਸੋ ਜੀ ਇਹਦਾ ਜਵਾਬ ਹੋ ਸਕਦਾ ਹੈ ਨਹੀਂ। ਕਨਫਰਮ ਕਰੋ ਜੀ ਦੋਸਤ। ਬਹੁਤ ਸਾਰੇ ਦੋਸਤ ਕਹਿ ਰਹੇ ਜੀ ਬੱਦਲ ਕਹਿ ਰਹੇ ਜੀ ਇਹਦਾ ਜਵਾਬ। ਇਹ ਕੀ ਸਹੀ ਹੈ ਜਾਂ ਨਹੀਂ ਹੈ, ਤੁਸੀਂ ਸਾਨੂੰ ਦੱਸਣਾ ਹੈ ਜੀ। ਤਾਂ ਦੋਸਤੋ ਕਨਫਰਮ ਕਰ ਦਿਓ। ਜ਼ੀਸ਼ਾਨ ਸਾਹਿਬ ਆਪਣੀ ਅੰਮੀ ਜੀ ਨਾਲ ਸਾਡਾ ਗੱਲਬਾਤ ਕਰਨ ਆਏ, ਥੋੜੀ ਦੇਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਾਨੂੰ ਚੰਗਾ ਲੱਗੇਗਾ। ਜਦੋਂ ਸਾਡੇ ਵੱਡੇ ਸਾਡੇ ਨਾਲ ਗੱਲ ਕਰਦੇ ਨੇ ਸਾਨੂੰ ਖੁਸ਼ੀ ਹੁੰਦੀ ਜੀ। ਧੂਆਂ ਜਵਾਬ ਆ ਰਿਹਾ। ਸੋ ਸਹੀ ਜਵਾਬ ਤੁਸੀਂ ਸਾਨੂੰ ਦੱਸਣਾ ਜੀ। ਜਗਜੀਤ ਕੌਰ ਜੀ ਵੀ ਸਮੋਕ ਕਹਿ ਰਹੇ ਨੇ ਜੀ, ਭਾਈ ਸਰਬਜੀਤ ਸਿੰਘ ਜੀ ਵੀ ਕਹਿ ਰਹੇ ਨੇ ਜੀ ਕੋਟਕਪੂਰੇ ਦਾ ਧੂਆਂ ਜੀ। ਇਹਦਾ ਸਹੀ ਜਵਾਬ ਵੈਸੇ ਇਹ ਬੱਦਲ ਹੈ ਜਾਂ ਪਾਣੀ ਹੈ, ਜਿਹੜੇ ਗੱਜਦਾ ਵੀ ਹੈ ਬਦਲਾਂ ਦੇ ਰੂਪ ਵਿੱਚ, ਤੇ ਉਹਦਾ ਸਹੀ ਜਵਾਬ ਬੱਦਲ ਹੀ ਹੈ ਜੀ। ਸੋ ਬਿਲਕੁਲ ਜੀ, ਪੰਜਾਬੀ ਜ਼ਿੰਦਾਬਾਦ ਜੀ ਨੇ ਕਹਿਤਾ ਜੀ ਇਹਦਾ ਜਵਾਬ ਬੱਦਲ ਹੈ ਜੀ। ਉਹਨੇ ਕਨਫਰਮ ਕਰ ਦਿੱਤਾ ਜੀ। ਬਹੁਤ ਸ਼ੁਕਰੀਆ ਜੀ। ਜੀ ਜ਼ੀਸ਼ਾਨ ਸਾਹਿਬ ਬਹੁਤ ਸ਼ੁਕਰੀਆ ਫਿਰ ਤੁਸੀਂ ਸਾਡੀ ਗੱਲ ਤੁਸੀਂ ਮੰਨ ਕੇ ਅਮੀਰ ਨਾਲ ਸਾਡੇ ਜੋੜਿਆ। ਬਹੁਤ ਮਿਹਰਬਾਨੀ ਤੁਹਾਡੀ ਜੀ। ਅਮੀ ਜੀ ਸਲਾਮ ਵਾਲੇकुम, ਕੀ ਹਾਲ ਚਾਲ ਹੈ ਜੀ? वालेकुम सलाम। सेहत ठीक ने जी? हाँ जी वीर जी, अल्लाह ਦਾ ਸ਼ੁਕਰ ਹੈ। ਦੇਖੋ ਜੀ ਜ਼ੀਸ਼ਾਨ ਨੇ ਬੜੀ ਵਧੀਆ ਗੱਲ ਕਹੀ ਕਿ ਕਈ ਕਹਿੰਦੇ ਜੀ ਅਮੀ ਕੋਈ ਨਵੀਂ ਬੁਝਾਰਤ ਸਿੱਖ ਕੇ ਆਇਆ, ਤੇ ਮੈਂ ਹਮੇਸ਼ਾ ਮੰਨਦਾ ਹਾਂ ਕਿ ਆਪਣੇ ਤੋਂ ਵੱਡਿਆਂ ਤੋਂ ਕੁਝ ਸਿੱਖਣ ਦਾ ਮੌਕਾ ਮਿਲੇ, ਉਹ ਮੌਕਾ ਗਵਾਉਣਾ ਨਹੀਂ ਚਾਹੀਦਾ। ਹਾਂਜੀ ਹਾਂਜੀ। ਅੱਛਾ ਇਹ ਦੱਸੋ ਤੁਸੀਂ, ਚਲੋ ਦੋ ਗੱਲਾਂ ਤੁਹਾਡੇ ਨਾਲ ਕਰ ਲਵਾਂ। 47 ਵੇਲੇ ਤੁਹਾਡੀ ਪੈਦਾਇਸ਼ 47 ਤੋਂ ਬਾਅਦ ਦੀ ਹੈ ਜਾਂ ਪਹਿਲਾਂ ਦੀ ਹੈ ਜੀ? ਨਹੀਂ ਜੀ 51 ਦੀ ਜੀ। 51 ਦੀ। ਅੱਛਾ ਤੁਸੀਂ ਕੁਝ ਤੋਂ ਕੁਝ ਅਰਸਾ ਬਾਅਦ ਜੰਮੇ ਹੋ। ਸੋ ਤੁਸੀਂ 47 ਦਾ ਜਿਹੜਾ ਰੌਲਾ ਰੱਪਾ ਸੀ ਉਹ ਤੁਸੀਂ ਨਹੀਂ ਵੇਖਿਆ? 47 ਦਾ ਰੌਲਾ ਰੱਪਾ ਨਹੀਂ ਉਹ ਨਹੀਂ। ਅੱਛਾ ਨਹੀਂ ਵੇਖਿਆ। ਅੱਛਾ ਤੁਹਾਨੂੰ ਆਪਣੇ ਬਚਪਨ ਦੀ ਕਿਹੜੀ ਗੱਲ ਯਾਦ ਹੈ ਜਿਹੜੀ ਅੱਜ ਦੇ ਦੌਰ ਵਿੱਚ ਨਹੀਂ ਹੈ? ਉਹ ਦੱਸੋ ਜੀ, ਕਿਹੜੀ ਗੱਲ ਹੈ ਜਿਹੜੀ ਉਸ ਦੌਰ ਦੀ ਜਿਹੜੀ ਤੁਹਾਨੂੰ ਯਾਦ ਹੋਵੇ ਤੇ ਜਿਹੜੀ ਅੱਜ ਗਵਾਚ ਗਈ ਹੈ ਸਾਡੇ ਤੋਂ? ਨਿੱਕਿਆਂ ਹੁੰਦਿਆਂ ਦੀ ਕਿਹੜੀ ਗੱਲ ਜਦੋਂ ਉਦੋਂ ਹੁੰਦੀਆਂ ਸਨ ਤੇ ਹੁਣ ਨਹੀਂ ਹੁੰਦੀ? ਭਾਜੀ ਸਾਰੇ ਬਦਲ ਗਏ ਨੇ ਤੌਰ ਤਰੀਕੇ। ਕਿਹੜਾ ਦੱਸਾਂ ਹੈ? ਬਾਹਰ ਪਿੰਡਾਂ 'ਚ ਖੇਡੀ ਦਾ ਹੁੰਦਾ ਸੀ। ਹੁਣ ਖੇਡਦਾ ਜੇ ਕੋਈ ਬਾਹਰ ਨਿਕਲਦਾ ਜੇ ਤੇ ਦਰਖਤਾਂ ਤੇ ਚੜੀ ਦਾ ਹੁੰਦਾ ਸੀ, ਛੂ ਛੁਰਾਂਗੜ ਖੇਡੀ ਦਾ ਹੁੰਦਾ ਸੀ ਹੈ, ਛੁਪਣ ਛੁਪਾਈ ਉੱਥੇ ਖੇਡੀ ਦਾ ਹੁੰਦਾ ਸੀ ਤੇ ਬੇਰ ਸ਼ੇਰ ਤੋੜੀ ਦੇ ਸਨ, ਦਰਖਤਾਂ ਤੋਂ ਲਾ ਕੇ ਖਾਈ ਦੇ ਸਨ, ਫਲ ਥੱਲੇ ਡਿੱਗੇ ਵੀ ਚੁਗੀ ਦੇ ਸਨ। ਤੇ ਹੁਣ ਕਿਹੜਾ ਇਹੋ ਜਿਹਾ ਹੈ? ਮੁੱਕ ਮੱਕ ਗਏ ਨੇ ਸਭ। ਨਾਲਾ ਡੇਕ ਸੀ ਸਾਡੇ ਲਾਗੇ ਪਿੰਡ ਦੇ, ਉੱਥੇ ਖੇਡਾਂ, ਉੱਥੇ ਨਹਾਉਣ ਧੋਣ ਜਾਈਦਾ ਸੀ, ਕੱਪੜੇ ਧੋਣ ਜਾਈਦਾ ਸੀ। ਤੇ ਬਿਲਕੁਲ ਵਕਤ ਬਦਲ ਗਿਆ ਜੀ, ਵਕਤ ਬਹੁਤ ਬਦਲ ਗਿਆ ਜੀ। ਪਰ ਫਿਰ ਵੀ ਬਦਲ ਗਿਆ। ਹਾਂਜੀ, ਪਰ ਫਿਰ ਵੀ ਦੇਖੋ ਜੀ ਪੁਰਾਣੀਆਂ ਗੱਲਾਂ ਤੁਸੀਂ ਯਾਦ ਕਰਦੇ ਹੋ, ਬੜਾ ਚੰਗਾ ਲੱਗਦਾ ਹੈ। ਹਾਂਜੀ ਹਾਂਜੀ, ਕੋਈ ਪੁਰਾਣੀਆਂ ਗੱਲਾਂ ਕਰੇ ਤੇ ਵਾਵਾ ਸਵਾਦ ਆਉਂਦਾ। ਤੁਹਾਡੀ ਜ਼ੁਬਾਨ ਬੜੀ ਮੈਨੂੰ ਪਸੰਦ ਆਉਂਦੀ ਹੈ। ਮਿਹਰਬਾਨੀ, ਬੜੀਆਂ ਪਸੰਦ ਆਉਂਦੀਆਂ ਨੇ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਬੇਟੇ ਨੂੰ ਮੈਂ ਕਿਹਾ ਸੀ ਜੀ। ਅੱਛਾ ਇੱਕ ਲਤੀਫਾ ਨਿੱਕਿਆਂ ਹੁੰਦਿਆਂ ਸੁਣਾਉਂਦੇ ਸਨ, ਉਹ ਸੁਣਾਉਣਾ ਚਾਹ ਰਹੇ ਸਨ ਜੀ। ਜ਼ਰੂਰ ਸੁਣਾਓ। ਤੁਹਾਨੂੰ ਸਮਝ ਆਉਂਦਾ ਕਿ ਨਹੀਂ? ਸੁਣਾਓ ਜੀ, ਸੁਣਾਓ। ਲਤੀਫਾ ਵੀਰ ਇਸ ਤਰ੍ਹਾਂ ਹੈ ਕਿ ਕੋਈ ਬੀਬੀ ਸੀ ਚੁਦਰਾਣੀ, ਉਹਦੀਆਂ 4 ਬੇਟੀਆਂ ਸਨ ਤੇ 4 ਹੀ ਤੋਤਲੀਆਂ ਸਨ। ਤੇ ਰਿਸ਼ਤਾ ਵੇਖਣ ਕੋਈ ਆਇਆ ਤੇ ਉਹਨੇ ਆਖਿਆ ਵੀ ਤੁਸੀਂ 4 ਨੇ ਨਹੀਂ ਬੋਲਣਾ। ਤੇ ਇਹ ਕੀੜਾ ਨਿਕਲ ਆਇਆ ਤੇ ਉਹ ਇੱਕ ਨੇ ਆਖਿਆ ਮਾਮਾ ਟੀਰਾਈ, ਦੂਜੇ ਨੇ ਆਖਿਆ ਨੀਉ ਨੀ ਤਾ
ਕਾਤਾ ਡਾਈ ਤੀਜ ਨੇ ਆਖਿਆ ਕਦੋਂ ਕਿਦੋਂ ਇਹ ਧੱਕ ਭਕੌੜਾ ਹੈ। ਤੇ ਚੌਥੀ ਨੇ ਆਖਿਆ ਮਾਮਾ ਮਾਮਾ ਮੈਂ ਨਹੀਂ ਨਾ ਤੂੰ। ਗੱਲ ਤੁਹਾਡੀ ਬੜੀ ਵਧੀਆ ਲੱਗੀ ਜੀ। ਉਸਮਾਨ ਖੋਖਰ ਸਾਹਿਬ ਵੀ ਕਰੇ 올ਡ ਡਿਸਕੋਡ ਤੋਂ ਸਾਡੇ ਦੋਸਤ ਬਹੁਤ ਪਸੰਦ ਕਰ ਰਹੇ ਜੀ ਤੁਹਾਡੀਆਂ ਗੱਲਾਂ। ਦੇਖੋ ਜੀ ਜਿਹੜਾ ਨਾ ਇੱਕ ਦੌਰ ਦੀ ਪੁਰਾਣੇ ਦੌਰ ਦੀਆਂ ਗੱਲਾਂ ਨੇ ਅੱਜ ਵੀ ਉਹ ਬਹੁਤ ਚੰਗੀਆਂ ਲੱਗਦੀਆਂ ਨੇ। ਮੇਰੀ ਅਮੀ ਦੀ ਉਮਰ ਜਿਹੜੀ ਹੈ ਉਹ ਤੁਹਾਡੇ ਤੋਂ ਕੁਝ 5-7 ਸਾਲ ਵੱਡੀ ਹੈ। ਮੈਨੂੰ ਉਹਨਾਂ ਦੇ ਕੋਲ ਬਹਿ ਕੇ ਅੱਜ ਵੀ ਗੱਲਾਂ ਕਰਨਾ ਬੜਾ ਚੰਗਾ ਲੱਗਦਾ ਹੈ। ਤੇ ਮੈਂ ਉਹੀ ਚੀਜ਼ ਤਾਂ ਮੈਂ ਅੱਜ ਵੀ ਤੁਹਾਡਾ ਜਿਵੇਂ ਗੱਲ ਕਰ ਰਿਹਾ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਤੁਹਾਡੇ ਕੋਲ ਵੀ ਬਹੁਤ ਜ਼ਿੰਦਗੀ ਦਾ ਸਰਮਾਇਆ ਜਿਹੜਾ ਤੁਸੀਂ ਇਕੱਠਾ ਕੀਤਾ ਹੈ, ਜਿਹੜਾ ਤੁਸੀਂ ਅੱਜ ਬਜ਼ਰੀਏ ਨਿਸ਼ਾਨ ਸਾਨੂੰ ਦੇ ਰਹੇ ਹੋ। ਸਾਨੂੰ ਬੜੀ ਖੁਸ਼ੀ ਹੈ ਤੁਸੀਂ ਇਸ ਤਰ੍ਹਾਂ ਜੁੜੇ। ਅਕਸਰ ਸਾਡੇ ਨਾਲ ਨੌਜਵਾਨ ਤਾਂ ਜੁੜਦੇ ਨੇ ਪਰ ਜਿਹੜੀ ਵੱਡੀ ਉਮਰ ਦੇ ਉਹਨਾਂ ਕੋਲ ਜਾਂ ਤਾਂ ਇੰਟਰਨੈਟ ਦਾ ਸਾਧਨ ਨਹੀਂ ਹੁੰਦਾ, ਜ਼ਰੀਆ ਨਹੀਂ ਹੁੰਦਾ। ਤੁਸੀਂ ਨਿਸ਼ਾਨ ਤੁਸੀਂ ਬੜਾ ਵਧੀਆ ਅੱਜ ਕੰਮ ਕਰ ਦਿੱਤਾ ਹੈ। ਸਾਡੇ ਦੇਖੋ ਦੋਸਤਾਂ ਦੇ ਕਮੈਂਟ ਦੇਖੋ ਤੁਸੀਂ ਅਚਾਨਕ ਹੀ ਜਿਹੜੇ ਕਮੈਂਟਸ ਵਿੱਚ ਕਿੰਨਾ ਬਦਲਾਅ ਆ ਗਿਆ, ਕਿੰਨੇ ਲੋਕ ਪਸੰਦ ਕਰ ਰਹੇ ਨੇ ਲਤੀਫਿਆਂ ਨੂੰ। ਇਹ ਵੇਖੋ ਜੀ, ਮੈਂ ਸਿਰਫ ਗੱਲ ਕਹਿ ਨਹੀਂ ਰਿਹਾ ਜੀ, ਇਹ ਤੁਹਾਡੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਕਿੰਨੇ ਕਮੈਂਟਸ ਨੇ ਜੇ ਲੋਕਾਂ ਨੂੰ ਵਾਸਤੇ ਆ ਰਹੇ ਨੇ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲ, ਬੜੀ ਮਿਹਰਬਾਨੀ ਤੁਹਾਡੀ। ਬਹੁਤ ਬਹੁਤ ਰੱਬ ਰੱਖਾ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਦੋਸਤੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਿੱਥੇ ਆਪ ਇਸ ਪ੍ਰੋਗਰਾਮ ਨਾਲ ਜੁੜੇ ਹੋ ਇਹਨੂੰ ਆਪਣੇ WhatsApp ਗਰੁੱਪ ਵਿੱਚ ਸ਼ੇਅਰ ਕਰੋ, ਆਪਣੇ Facebook ਪੇਜ ਤੇ ਸ਼ੇਅਰ ਕਰੋ, YouTube ਦੇ ਜ਼ਰੀਏ ਇਸ ਨੂੰ ਸ਼ੇਅਰ ਕਰੋ, ਆਪਣੇ ਪਰਿਵਾਰਾਂ ਦੇ ਨਾਲ ਸ਼ੇਅਰ ਕਰੋ। ਸਾਨੂੰ ਚੰਗਾ ਲੱਗਦਾ ਹੈ ਕਿ ਜਦੋਂ ਹੋਰ ਲੋਕ ਸਾਡੇ ਨਾਲ ਜੁੜਦੇ ਨੇ, ਸਾਡੇ ਨਾਲ ਬਹੁਤ ਚੰਗਾ ਲੱਗਦਾ ਜੀ। ਸਾਨੂੰ ਬਹੁਤ ਖੁਸ਼ੀ ਹੈ ਜੀ ਕਿ ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਮੋਬਾਈਲ ਇੰਟਰਨੈਟ ਦੇ ਦੌਰ ਵਿੱਚ ਪੁਰਾਣੀਆਂ ਗੱਲਾਂ ਕੁਝ ਗਵਾਚ ਗਈਆਂ, ਪਰ ਇਹ ਉਹ ਚੀਜ਼ਾਂ ਨੇ ਜਿਹੜੇ ਸਾਨੂੰ ਜੋੜ ਵੀ ਸਕਦੀਆਂ ਨੇ। ਸਾਨੂੰ ਇਹ ਮੌਕਾ ਮਿਲਿਆ। ਸੋ ਵਾਪਸ ਚੱਲਦੇ ਹਾਂ ਜੀ ਸਾਡੇ ਉਹਨਾਂ ਦੋਸਤਾਂ ਵੱਲ ਜਿਹਨਾਂ ਦੇ ਸਵਾਲ ਸਾਡੇ ਕੋਲ ਆ ਰਹੇ ਸੀ। ਇੱਕ ਸੀ ਜੀ ਉਹ ਕਿਹੜੀ ਚੀਜ਼ ਜਿਹੜੀ ਤੁਹਾਡੀ ਹੈ ਜਿਸ ਨੂੰ ਤੁਸੀਂ ਨਹੀਂ ਵਰਤਦੇ, ਹੋਰ ਤੁਹਾਡੇ ਤੋਂ ਵੱਧ ਵਰਤਦੇ ਨੇ, ਤੇ ਉਹ ਹੈ ਜੀ ਤੁਹਾਡਾ ਨਾਂ, ਤੁਹਾਡਾ ਨੇਮ। ਇਸ ਦੇ ਵੀ ਬਹੁਤ ਸਾਰੇ ਦੋਸਤਾਂ ਨੇ ਜਵਾਬ ਦਿੱਤਾ ਪਰ ਮੈਂ ਸ਼ੇਅਰ ਨਹੀਂ ਕਰ ਸਕਿਆ ਕਿਉਂਕਿ ਮੈਂ ਮਾਤਾ ਜੀ ਨਾਲ ਗੱਲ ਕਰ ਰਿਹਾ ਸੀ, ਗੱਲ ਸ਼ੇਅਰ ਨਹੀਂ ਕਰ ਸਕਿਆ। ਇਸ ਕਰਕੇ ਮੈਂ ਮਾਫੀ ਚਾਹੁੰਦਾ ਉਹਨਾਂ ਦੋਸਤਾਂ ਜਿਹਨਾਂ ਨਾਮ ਮੈਂ ਨਹੀਂ ਪੜ੍ਹ ਸਕਿਆ। ਤੇ ਜਿਹੜੇ ਹੋਰ ਸਵਾਲ ਆਉਣਗੇ ਉਹਨਾਂ ਨੂੰ ਸ਼ੇਅਰ ਵੀ ਕਰਾਂਗਾ, ਬੁਝਾਰਤਾਂ ਦੇ ਜਵਾਬ ਵੀ ਪੜ੍ਹਨ ਦੀ ਨਾਲ ਦੀ ਨਾਲ ਕੋਸ਼ਿਸ਼ ਕਰਦਾ ਰਹਾਂਗਾ। ਨਾਲ ਚੱਲਣ ਦਿਓ ਜੀ। ਤੁਸੀਂ ਕੋਈ ਸਵਾਲ ਜਵਾਬ ਕਰਦੇ ਹੋ। ਚੌਧਰੀ ਸੁਹੇਲ ਸਾਹਿਬ ਕਹਿ ਰਹੇ ਜੀ 105 ਸਾਲ ਦਾ ਕਿ ਹੈ ਮੇਰਾ ਦਾਦਾ। ਵਾਹ ਜੀ ਵਾਹ, 100 ਸਾਲ ਤੋਂ ਉੱਪਰ ਦੀ ਉਮਰ ਹੋਵੇ ਤੇ ਇਸ ਤੋਂ ਵਧੀਆ ਕੀ ਗੱਲ ਹੁੰਦੀ। ਤੁਸੀਂ ਉਹਨਾਂ ਨੂੰ ਵੀ ਸਾਡੇ ਨਾਲ ਜੋੜੋ, ਸਾਨੂੰ ਚੰਗਾ ਲੱਗੇਗਾ, ਅਸੀਂ ਉਹਨਾਂ ਦੀ ਵੀ ਗੱਲਾਂ ਸੁਣਾਂਗੇ। ਸੋ ਮੈਂ ਲਿੰਕ ਫਿਰ ਇੱਕ ਵਾਰ ਸ਼ੇਅਰ ਕਰ ਰਿਹਾ। ਤੁਸੀਂ ਆਪਣੇ ਘਰ ਦੇ ਬਜ਼ੁਰਗਾਂ ਨੂੰ ਜਾਂ ਤੁਸੀਂ ਆਪ ਜੋੜਨਾ ਚਾਹੋ, ਸਾਡੇ ਨਾਲ ਗੱਲ ਕਰਨਾ ਚਾਹੋ, ਸਾਨੂੰ ਖੁਸ਼ੀ ਹੋਏਗੀ। ਸਾਡਾ ਇਸ ਲਿੰਕ ਦੇ ਉੱਤੇ ਕਲਿੱਕ ਕਰਕੇ ਸਾਡੇ ਜੁੜ ਸਕਦੇ ਹੋ। ਜਿਹੜਾ ਪੰਜਾਬੀ ਲਹਿਰ ਹੈ ਉਹਦੇ ਨਾਲ ਇੱਕ ਲਿੰਕ ਆਉਂਦਾ ਸਟ੍ਰੀਮ ਯਾਰਡ ਦੇ ਨਾਲ, ਉਸਨੂੰ ਕਲਿੱਕ ਕਰੋ ਤੇ ਉਸ ਨਾਲ ਤੁਸੀਂ ਸਾਡੇ ਨਾਲ ਜੁੜ ਸਕੋਗੇ। ਹਸਨ ਅਲੀ ਸਾਹਿਬ ਬਹੁਤ ਬਹੁਤ ਚੰਗਾ ਪ੍ਰੋਗਰਾਮ, ਮਿਹਰਬਾਨੀ ਜੀ, ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਜੀ। ਅੱਛਾ ਜੀ, ਇੱਕ ਬੁਝਾਰਤ ਪਾਈ ਜਾ ਰਹੀ ਹੈ, ਇਹਨੂੰ ਮੈਂ ਪੜ੍ਹ ਲਵਾਂ ਜੀ ਉਹਨਾਂ ਦੋਸਤਾਂ ਵਾਸਤੇ ਜੋ ਗੁਰਮੁਖੀ ਨਹੀਂ ਪੜ੍ਹ ਸਕਦੇ। ਕਾਲਾ ਸੀ ਕਲੱਤਰ ਸੀ, ਕਾਲੇ ਪਿਓ ਦਾ ਪੁੱਤਰ ਸੀ। ਕਾਲਾ ਸੀ ਕਲੱਤਰ ਸੀ, ਕਾਲੇ ਪਿਓ ਦਾ ਪੁੱਤਰ ਸੀ। ਸਿਰ ਦੇ ਵਾਲ ਚੜਦਾ ਸੀ, ਗੁਥਲੀ ਦੇ ਵਿੱਚ ਵੜਦਾ ਸੀ। ਸੋ ਇਸ ਬੁਝਾਰਤ ਹੈ ਜੀ। ਕਾਲਾ ਸੀ ਕਲੱਤਰ ਸੀ, ਕਾਲੇ ਪਿਓ ਦਾ ਪੁੱਤਰ ਸੀ, ਸਿਰ ਦੇ ਵਾਲ ਚੜਦਾ ਸੀ, ਗੁਥਲੀ ਦੇ ਵਿੱਚ ਵੜਦਾ ਸੀ। ਇਸ ਬੁਝਾਰਤ ਦਾ ਤੁਸੀਂ ਸਾਨੂੰ ਜਵਾਬ ਦੇਣਾ ਜੀ, ਤੇ ਜੇ ਹੋ ਸਕੇ ਤੇ ਜਿੰਨੀ ਜਲਦੀ ਹੋ ਸਕੇ ਜਵਾਬ ਦਿਓ, ਸਾਨੂੰ ਚੰਗਾ ਲੱਗੇਗਾ ਜੀ। ਇਸ ਨਾਲ ਨਾਲ ਮੈਂ ਹੋਰ ਦੋਸਤਾਂ ਦੀ ਪੜ੍ਹਦਾ ਰਹਾਂ ਗੱਲਾਂ ਬਾਤਾਂ। ਇੱਕ ਵਾਰ ਫਿਰ ਬੁਝਾਰਤ ਪੜ੍ਹ ਰਿਹਾ ਜੀ। ਜਿੰਨੀ ਦੇਰ ਬਹੁਤ ਸਾਰਾ ਪਿਆਰ ਸਾਈਪਰਸ ਤੋਂ, ਗੁਰਪ੍ਰੀਤ ਸਿੰਘ ਜੀ ਸਾਈਪਰਸ ਤੋਂ, ਆਦਿਲ ਸਾਹਿਬ ਵੀ ਸਾਨੂੰ ਵੇਖ ਰਹੇ ਨੇ ਜੀ, ਤੁਸੀਂ ਵੀ ਸਾਨੂੰ ਵੇਖ ਰਹੇ ਹੋ, ਕਿਆ ਬਾਤ ਹੈ ਜੀ। ਇੱਕ ਹੋਰ ਬੁਝਾਰਤ ਹੈ, ਉਹਨੂੰ ਮੈਂ ਬਾਅਦ ਸ਼ੇਅਰ ਕਰਦਾ ਜੀ। ਰਮਨ ਬਰਾੜ ਜੀ ਨੇ ਪਾਈ ਹੈ ਜੀ, ਮੈਂ ਉਹਨੂੰ ਵੀ ਕਰਦਾ ਜੀ। ਪਰ ਇਹ ਕਾਲਾ ਸੀ ਕਲੱਤਰ ਸੀ, ਕਾਲੇ ਪਿਓ ਦਾ ਪੁੱਤਰ ਸੀ, ਸਿਰ ਦੇ ਵਾਲ ਚੜਦਾ ਸੀ, ਭੱਜ ਗੁਥਲੀ ਵਿੱਚ ਵੜਦਾ ਸੀ। ਇਹਦਾ ਜਵਾਬ ਤੁਸੀਂ ਸਾਨੂੰ ਦੇਣਾ ਹੈ ਜੀ। ਕੋਸ਼ਿਸ਼ ਕਰੋ ਜੀ, ਇਹਦਾ ਜਵਾਬ ਸਾਨੂੰ ਲਿਖ ਦਿਓ। ਪਰਾਂਦਾ ਕਿਹਾ ਜੀ, ਨਹੀਂ ਜੀ ਪਰਾਂਦਾ ਨਹੀਂ ਜੀ ਬਲਜਿੰਦਰ ਜੀ, ਦਾ ਜਵਾਬ ਮੈਨੂੰ ਨਹੀਂ ਲੱਗਦਾ ਜੀ ਪਰਾਂਦਾ, ਤਾਂ ਤੁਸੀਂ ਇਹਨੂੰ ਕਨਫਰਮ ਕਰ ਦੇਣਾ ਜੀ। ਅੱਛਾ ਜੀ, ਬਤਾਓ ਕਹਿੰਦੇ ਜੀ ਵਿਜੇ ਜੀ, ਬਤਾਓ ਜੀ, ਸਹੀ ਜਵਾਬ ਤੁਸੀਂ ਤਾਂ ਦੱਸ ਦੇਣਾ ਜੀ। ਇਹਦਾ ਜਵਾਬ ਦੇਣਾ ਜੀ ਤੁਸੀਂ ਜਿਹੜੇ ਬੁਝਾਰਤ ਪਾਈ ਹੈ ਨਾ ਵੀਰ, ਤੇ ਜਵਾਬ ਵੀ ਸਾਨੂੰ ਦੇਣਾ ਜੀ। ਬੈਂਗਨ ਅੱਛਾ ਸਾਡਾ ਮੈਂ ਦੱਸਾਂ ਜਵਾਬ। ਇੰਡੀਅਨ ਸਿੰਘ ਜੀ ਜ਼ਰੂਰ ਦੱਸੋ ਜੀ, ਜ਼ਰੂਰ ਤੁਹਾਡੇ ਵੇਟ ਕਰ ਰਹੇ, ਤੁਸੀਂ ਜਵਾਬ ਦਿਓ ਤਾਂ ਕਿ ਮੈਂ ਬਾਜਵਾ ਸਾਹਿਬ ਨੂੰ, ਜਹਾਂਗੀਰ ਸਾਹਿਬ ਨੂੰ ਆਪਣੇ ਨਾਲ ਜੋੜ ਦਵਾਂ, ਉਹ ਵੀ ਵੇਟ ਕਰ ਰਹੇ ਨੇ ਜੀ। ਦੱਸੋ ਜੀ ਜਵਾਬ ਇਹਦਾ ਕੀ ਹੈ ਜੀ ਇੰਡੀਅਨ ਸਿੰਘ ਜੀ, ਤੁਸੀਂ ਦੱਸੋ ਜੀ ਜਵਾਬ।
ਦੱਸੋ ਜੀ ਜਵਾਬ ਇਹਦਾ ਕੀ ਹੈ ਜੀ, ਦੱਸੋ ਜੀ ਦੱਸੋ। ਓਕੇ ਜੀ, ਇਹਨੇ ਜਿਹਨੇ ਤੁਸੀਂ ਜਵਾਬ ਦਿੰਦੇ ਹੋ, ਮੈਂ ਜੀ ਬਾਜਵਾ ਸਾਹਿਬ ਨੂੰ ਆਪਣੇ ਨਾਲ ਜੋੜ ਰਿਹਾ ਜੀ। ਇੱਕ ਕਹਿੰਦੇ ਦੋਸਤ ਕਹਿੰਦੇ ਜੀ ਉਸਤਰਾ ਜਵਾਬ ਹੈ ਜੀ, ਉਸਤਰਾ ਨਹੀਂ ਜੀ ਇਹਦਾ ਜਵਾਬ। ਸੁਰਮਚੂ ਕਹਿ ਰਹੇ ਜੀ, ਇੱਕ ਹੋਰ ਦੋਸਤ ਦਾ ਜਵਾਬ ਸੁਰਮਚੂ ਹੈ ਜੀ। ਤਾਂ ਵੀ ਦੱਸੋ ਜੀ ਇਹਦਾ ਜਵਾਬ ਅੱਖ ਦੀ ਪੁਤਲੀ। ਕਹਿੰਦੀ ਕਾਲਾ ਸੀ, ਕਲੱਤਰ ਸੀ, ਕਾਲੇ ਪਿਓ ਦਾ ਪੁੱਤਰ ਸੀ, ਭੱਜ ਗੁੱਥਲੀ ਵਿੱਚ ਪੜਦਾ ਸੀ। ਇਹਦਾ ਜਵਾਬ ਹੈ ਅੱਖ ਦੀ ਪੁਤਲੀ ਜੀ। ਬਾਜਵਾ ਸਾਹਿਬ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਜੀ, ਕੀ ਹਾਲ ਹੈ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਸੁਣਾਓ ਜੀ, ਸਿਹਤਾਂ ਠੀਕ ਨੇ ਜੀ? ਬਸ ਸ਼ੁਕਰ ਹੈ ਜੀ ਮਾਲਕ ਦਾ, ਬਹੁਤ ਵਧੀਆ ਜੀ, ਬਹੁਤ ਅੱਛਾ ਪ੍ਰੋਗਰਾਮ ਤੁਹਾਡਾ ਚੱਲ ਰਿਹਾ ਜੀ। ਮਿਹਰਬਾਨੀ ਜੀ। ਮੈਨੂੰ ਤੁਸੀਂ ਰਾਜ ਕਿਤੇ ਸੀਗੇ, ਕਾਰ ਰੋਕ ਕੇ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ, ਅਸੀਂ ਤੁਹਾਡਾ ਪਹਿਲਾਂ ਗੱਲ ਕਰਦੇ ਹਾਂ ਜੀ। ਸੋ ਤੁਸੀਂ ਕੋਈ ਬੁਝਾਰਤ ਸਾਡੇ ਨਾਲ ਪਾਉਣਾ ਚਾਹੁੰਦੇ ਹੋ, ਕੋਈ ਲਤੀਫਾ ਸੁਣਾਉਣਾ ਚਾਹੁੰਦੇ ਹੋ, ਚੁਟਕਲਾ ਸੁਣਾਉਣਾ ਚਾਹੁੰਦੇ ਹੋ, ਸੁਣਾਓ ਜੀ। 2 ਬੁਝਾਰਤਾਂ ਨੇ ਜੀ, ਛੋਟੀਆਂ ਛੋਟੀਆਂ। ਹਾਂਜੀ ਆਓ ਜੀ। ਇੱਕ ਤਾਂ ਹੈਗੀ ਹੈ ਜੀ, ਇੱਕ ਸ਼ਹਿਰ ਵਸੇ ਬੇਜਾਨ, ਜੇ ਉਹ ਉਜੜਨ ਤੇ ਰਲ ਮਿਲ ਜਾਣ, ਜੇ ਉਹ ਇਕੱਠੇ ਹੋਣ ਤੇ ਜੰਗ ਮਚਾਣ। ਇੱਕ ਵਾਰ ਫਿਰ ਪੁੱਛ ਲਓ ਜੀ, ਇੱਕ ਵਾਰ ਫਿਰ ਪੁੱਛੋ ਜੀ। ਇੱਕ ਸ਼ਹਿਰ ਵਸੇ ਬੇਜਾਨ, ਜੇ ਉਹ ਉਜੜਨ ਤੇ ਰਲ ਮਿਲ ਜਾਣ, ਜੇ ਉਹ ਇਕੱਠੇ ਹੋਣ ਤੇ ਜੰਗ ਮਚਾਣ। ਦੋਸਤੋ ਬੁਝਾਰਤ ਤੁਹਾਡੇ ਤੱਕ ਪਹੁੰਚ ਗਈ ਹੈ ਜੀ, ਹੁਣ ਇਹਦਾ ਜਵਾਬ ਤੁਸੀਂ ਦੇਣਾ ਹੈ ਜੀ। ਇਹ ਪਹਿਲੀ ਬੁਝਾਰਤ ਆ ਗਈ ਹੈ ਜੀ। ਹਾਂਜੀ ਦੂਜੀ ਬੁਝਾਰਤ ਹੈ ਜੀ। ਹਾਂਜੀ। ਇੰਨੀ ਕੁ ਮਿੱਟੀ ਇੰਨਾ ਕੁ ਗਾਰਾ, ਨਾਲੇ ਬਣਿਆ ਸ਼ੇਖੂਪੁਰਾ ਤੇ ਨਾਲੇ ਬਣਿਆ ਹਰਨ ਮੁਨਾਰਾ, ਰਹਿੰਦੀ ਮਿੱਟੀ ਰਹਿਣ ਦਿਓ ਲਾਹੌਰ ਬਣੇਗਾ ਸਾਰਾ। ਵਾਹ, ਇੱਕ ਵਾਰ ਫਿਰ ਰਿਪੀਟ ਕਰੋ ਜੀ। ਇੰਨੀ ਕੁ ਮਿੱਟੀ ਇੰਨਾ ਕੁ ਗਾਰਾ, ਨਾਲੇ ਬਣਿਆ ਸ਼ੇਖੂਪੁਰਾ ਤੇ ਨਾਲੇ ਬਣਿਆ ਹਰਨ ਮੁਨਾਰਾ, ਰਹਿੰਦੀ ਮਿੱਟੀ ਰਹਿਣ ਦਿਓ ਲਾਹੌਰ ਬਣੇਗਾ ਸਾਰਾ। ਵਾਹ ਜੀ, ਇਹ ਬੜੀਆਂ ਔਖੀਆਂ ਬੁਝਾਰਤਾਂ ਨੇ ਜੀ, ਮਿਹਨਤ ਕਰਨੀ ਪੈਣੀ ਹੈ ਜੀ। ਦੋਸਤੋ ਹੋ ਜਾਓ ਜੀ ਤਿਆਰ, ਤੇ ਬਾਜਵਾ ਸਾਹਿਬ ਨੇ ਅਸੀਂ ਸਵਾਲਾਂ ਦਾ ਜਵਾਬ ਦੇਣਾ। ਤੁਸੀਂ ਬਾਜਵਾ ਸਾਹਿਬ ਸਾਡਾ ਬਣੇ ਰਹੋ, ਅਸੀਂ ਜਿਵੇਂ ਜਿਵੇਂ ਜਵਾਬ ਆਈ ਜਾਣਗੇ ਮੈਂ ਪੜ੍ਹੀ ਜਾਵਾਂਗਾ ਜੀ। ਤੇ ਤੁਸੀਂ ਕਨਫਰਮ ਕਰਨਾ ਜੀ। ਸਾਡੇ ਕੋਲ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਜੀ। ਹੋਰ ਗੱਲਾਂ ਬਹੁਤ ਸਾਰੀ ਚੱਲ ਰਹੀ ਕਮੈਂਟਸ ਵਿੱਚ। ਅੱਜ ਜਿੰਨੇ ਤੁਸੀਂ ਜਵਾਬ ਆਉਂਦਾ ਹੈ ਤੇ ਬਾਜਵਾ ਤੁਸੀਂ ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਜੀ? ਇਸ ਵੇਲੇ ਕਿੱਥੇ ਹੈਗੇ ਹੋ ਤੁਸੀਂ? ਮੈਂ ਇਸ ਵੇਲੇ ਕੈਨੇਡਾ ਸਰੀ ਚ ਹਾਂ ਜੀ। ਅੱਛਾ ਅੱਛਾ, ਤੁਸੀਂ ਤਾਂ ਫਿਰ ਅਜੇ ਸਾਡੇ ਤੋਂ 3 ਘੰਟੇ ਪਿੱਛੇ ਹੋ ਜੀ। ਮੈਂ ਟੋਰਾਂਟੋ ਚ ਹੈਗਾ, ਤੁਸੀਂ ਸਾਡੇ 3 ਘੰਟੇ ਪਿੱਛੇ ਹੈਗੇ। ਵਾਹ ਜੀ ਵਾਹ। ਅੱਛਾ ਜੀ। ਸਾਨੂੰ ਇਸ ਵਕਤ ਸਾਈਪਰਸ ਤੋਂ, ਜਰਮਨੀ ਤੋਂ, ਪਾਕਿਸਤਾਨ ਤੋਂ, ਇੰਡੀਆ ਤੋਂ, ਹਰ ਪਾਸੇ ਲੋਕ ਸੁਣ ਰਹੇ ਨੇ, ਵੇਖ ਰਹੇ ਨੇ। ਤੁਸੀਂ ਸਰੀ ਵਿੱਚ ਇਹ ਦੱਸੋ ਜੀ, ਪੰਜਾਬੀ ਕਿਵੇਂ ਰਹਿੰਦੇ ਨੇ? ਕਿ ਉੱਥੇ ਕੋਈ ਫਰਕ ਹੈਗਾ ਹਿੰਦੁਸਤਾਨੀਆਂ ਵਿੱਚ, ਪਾਕਿਸਤਾਨੀਆਂ ਵਿੱਚ? ਪੰਜਾਬੀਆਂ ਤੁਸੀਂ ਮਿਲਦੇ ਗਿਲਦੇ ਹੋ ਜਾਂ ਕੋਈ ਦੋਸਤ ਮਿੱਤਰ ਹੈ ਨੇ ਤੁਹਾਡੇ ਜੀ? ਬਿਲਕੁਲ ਮਿਲਦੇ ਗਿਲਦੇ ਆ ਜੀ। ਮੈਂ ਤੇ ਬਹੁਤ ਪਾਕਿਸਤਾਨੀਆਂ ਨਾਲ ਬਹੁਤ ਰਿਹਾ ਜੀ। ਮੈਂ ਪਹਿਲਾਂ ਲੀਬੀਆ 'ਚ ਸੀ, ਫਿਰ ਕੁਵੈਤ ਦੇ ਵਿੱਚ ਸੀ, ਤੇ ਹੁਣ ਇੱਥੇ ਆ ਜੀ। ਬਹੁਤ ਪਾਕਿਸਤਾਨੀਆਂ ਨਾਲ ਸੀ, ਸਾਰਾ ਕੁਝ ਸਾਂਝ ਪਾਕਿਸਤਾਨੀਆਂ ਨਾਲ ਸੀ ਜੀ। ਜੀ ਵਾਹ ਜੀ। ਅੱਛਾ ਜੀ। ਸੋ ਜੀ ਸਾਡੇ ਕੋਲ ਜਵਾਬ ਤਾਂ ਅਜੇ ਤੱਕ ਆਇਆ ਨਹੀਂ। ਹੁਣ ਤੁਸੀਂ ਤੁਹਾਨੂੰ ਜਵਾਬ ਦੇਣੇ ਪੈਣੇ। ਪਹਿਲਾਂ ਇੱਕ ਵਾਰ ਫਿਰ ਬੁਝਾਰਤ ਪਾਓ ਤੇ ਫਿਰ ਉਹਦਾ ਜਵਾਬ ਦੇਣਾ ਜੀ। ਮੈਂ ਦਿਆਂ ਜਵਾਬ ਜੀ? ਹਾਂਜੀ, ਪਹਿਲੇ ਬੁਝਾਰਤ ਵੀ ਪਾਉਣੀ, ਦੁਬਾਰਾ ਰਿਪੀਟ ਕਰ ਦਿਓ ਤਾਂ ਕਿ ਹੋ ਸਕਦਾ ਉਹਦੀ ਦੇਰ ਕਿਸੇ ਹੋਰ ਦੋਸਤ ਨੂੰ ਜੇ ਜਵਾਬ ਲੱਭਦਾ ਹੋਵੇ ਤਾਂ ਲੱਭ ਦੇਣ। ਪਹਿਲੀ ਬੁਝਾਰਤ ਹੈਗੀ ਹੈ ਜੀ, ਇੱਕ ਸ਼ਹਿਰ ਵਸੇ ਬੇਜਾਨ, ਜੇ ਉਹ ਉਜੜਨ ਤੇ ਰਲ ਮਿਲ ਜਾਣ, ਜੇ ਉਹ ਇਕੱਠੇ ਹੋਣ ਤੇ ਜੰਗ ਮਚਾਣ। ਆ ਜੀ ਜਵਾਬ ਦਿੱਤਾ ਜੀ ਲਾਹੌਰ ਤੇ ਅੰਮ੍ਰਿਤਸਰ। ਜਵਾਬ ਦਿੱਤਾ ਜੀ ਹਸਨ ਅਲੀ ਸਾਹਿਬ ਨੇ। ਹਾਂਜੀ। ਇਹ ਜਵਾਬ ਉਹ ਕਹਿੰਦੇ ਲਾਹੌਰ ਤੇ ਅੰਮ੍ਰਿਤਸਰ। ਜਵਾਬ ਨਹੀਂ ਜੀ, ਨਹੀਂ ਜੀ, ਨਹੀਂ ਜੀ। ਅੱਛਾ ਜੀ, ਤੁਸੀਂ ਦੱਸੋ ਜੀ ਫਿਰ ਜਵਾਬ। ਇੱਕ ਸ਼ਹਿਰ ਵਸੇ ਬੇਜਾਨ ਸ਼ਹਿਰ ਹੈ ਜੀ। ਉਹ ਮਤਲਬ ਜਾਨ ਹੈ ਨਹੀਂ ਉਹਦੀ, ਬੇਜਾਨ ਸ਼ਹਿਰ ਹੈ। ਅੱਛਾ ਜੀ। ਇਹਦਾ ਜਵਾਬ ਹੈ ਜੀ ਸ਼ਤਰੰਜ। ਸ਼ਤਰੰਜ, ਇੱਕ ਸ਼ਹਿਰ ਵਸੇ ਬੇਜਾਨ। ਹਾਂਜੀ। ਤੇ ਸ਼ਤਰੰਜ ਦੇ ਵਿੱਚ ਪਿਆਦੇ ਵੀ ਹੁੰਦੇ, ਹਾਥੀ ਵੀ, ਘੋੜੇ ਵੀ, ਰਾਜਾ ਵੀ, ਸਾਰੇ ਹੁੰਦੇ ਨੇ। ਹਾਂਜੀ। ਜੇ ਉਹ ਇਕੱਠੇ ਹੋ ਜਾਂਦੇ ਨੇ ਉੱਥੇ ਤੇ ਉਹ ਇੱਕ ਦੂਜੇ ਨਾਲ ਲੜਨ ਲੱਗ ਪੈਂਦੇ ਨੇ। ਹਾਂਜੀ। ਤੇ ਜੇ ਉਹ ਮਤਲਬ ਉਹਨਾਂ ਨੂੰ ਮਾਰ ਦੇਈਦਾ, ਉੱਜੜ ਜਾਂਦੇ ਨੇ, ਤੇ ਫਿਰ ਇੱਕ ਡੱਬੇ 'ਚ ਇਕੱਠੇ ਕਰਕੇ ਰੱਖ ਦੇਈਦੇ ਨੇ। ਲਓ ਜੀ, ਬਹੁਤ ਸਾਰੇ ਦੋਸਤਾਂ ਦੇ ਹੱਥ ਖੜੇ ਹੋ ਗਏ ਸੀ। ਅੱਜ ਤੇਜ ਸੰਧੂ ਸਾਹਿਬ ਵੀ ਹੱਥ ਖੜੇ ਸੀ, ਕਹਿੰਦੇ ਜੀ ਜਵਾਬ ਤੁਸੀਂ ਦੇਤਾ, ਚੰਗਾ ਕਰਤਾ ਜੀ। ਅੱਛਾ, ਦੂਜੀ ਬੁਝਾਰਤ ਜੀ, ਦੂਜੀ ਬੁਝਾਰਤ ਦੱਸੋ ਜੀ ਕੀ ਸੀ? ਦੂਜੀ ਬੁਝਾਰਤ ਹੈਗੀ ਜੀ, ਇੰਨੀ ਕੁ ਮਿੱਟੀ ਇੰਨਾ ਕੁ ਗਾਰਾ, ਨਾਲੇ ਬਣਿਆ ਸ਼ੇਖੂਪੁਰਾ ਤੇ ਨਾਲੇ ਬਣਿਆ ਹਰਨ ਮੁਨਾਰਾ, ਰਹਿੰਦੀ ਮਿੱਟੀ ਰਹਿਣ ਦਿਓ ਲਾਹੌਰ ਬਣੇਗਾ ਸਾਰਾ। ਇਹ ਬਹੁਤ ਪੁਰਾਣੀਆਂ ਬੁਝਾਰਤਾਂ ਨੇ ਜੀ, ਸਾਡੇ ਬਜ਼ੁਰਗ ਪਾਉਂਦੇ ਹੁੰਦੇ ਸੀ। ਉਦੋਂ ਆਪਣਾ ਸ਼ਾਹੀ ਚੱਲਦੀ ਹੁੰਦੀ, ਕਲਮ ਦੁਆਤਾਂ ਹੁੰਦੀਆਂ ਸੀ। ਉਹ ਪੁਰਾਣੀ ਬੁਝਾਰਤ ਹੈ। ਤੇ ਉਦੋਂ ਇੰਨੀ ਕੁ ਮਿੱਟੀ ਇੰਨਾ ਕੁ ਗਾਰਾ, ਮਤਲਬ ਉਹ ਜਿਹੜੀ ਪੁਰਾਣੀ ਕਾਲੀ ਸ਼ਾਹੀ ਹੁੰਦੀ ਸੀ ਨਾ ਜੀ, ਉਹ ਇੰਨੀ ਕੁ ਲੈ ਕੇ ਤੇ ਉਹ ਪਾਣੀ ਪਾ ਕੇ ਤੇ ਉਹ ਗਾਰਾ ਜਿਹਾ ਬਣ ਜਾਂਦਾ ਸੀ। ਉਹਦੇ ਨਾਲ ਨਾਲੇ ਸ਼ੇਖੂਪੁਰਾ ਲਿਖ ਰਿਹਾ, ਨਾਲੇ ਹਰਨ ਮੁਨਾਰਾ,
ਫਿਰ ਜਿਹੜੀ ਰਹਿੰਦੀ ਹੈ ਉਹਦੇ ਨਾਲ ਲਾਹੌਰ ਵੀ ਸਾਰਾ ਲਿਖਿਆ ਜਾਏਗਾ ਜੀ। ਅੱਛਾ ਲਾਹੌਰ ਬਣੇ, ਅੱਛਾ ਕਹਾਵਤ ਇੱਕ ਵਾਰ ਫਿਰ, ਅੱਛਾ ਬੁਝਾਰਤ ਇੱਕ ਵਾਰ ਫਿਰ ਪਾ ਦਿਓ ਜੀ, ਤਾਂ ਕਿ ਜਿਹਨਾਂ ਨੂੰ ਯਾਦ ਕਰਨੀ ਯਾਦ ਕਰ ਲੈਣ ਜੀ। ਇੰਨੀ ਕੁ ਮਿੱਟੀ ਇੰਨਾ ਕੁ ਗਾਰਾ, ਨਾਲੇ ਬਣਿਆ ਸ਼ੇਖੂਪੁਰਾ ਤੇ ਨਾਲੇ ਬਣਿਆ ਹਰਨ ਮੁਨਾਰਾ, ਰਹਿੰਦੀ ਮਿੱਟੀ ਰਹਿਣ ਦਿਓ ਲਾਹੌਰ ਬਣੇਗਾ ਸਾਰਾ। ਬਹੁਤ ਖੂਬ, ਬਹੁਤ ਸ਼ੁਕਰੀਆ ਬਾਜਵਾ ਸਾਹਿਬ, ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ ਸਾਡਾ ਜੁੜੇ ਜੀ। ਇਹ ਸਰ ਜੀ ਐਸ ਬਾਜਵਾ ਸਾਹਿਬ ਜਿਹੜੇ ਸਾਡੇ ਨਾਲ ਵੈਨਕੂਵਰ ਤੋਂ ਇਲਾਕੇ ਸਰੀ ਤੋਂ ਗੱਲ ਕਰ ਰਹੇ ਸੀ, ਕੈਨੇਡਾ ਤੋਂ। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜੀ ਬਹੁਤ ਸਾਰੇ ਦੋਸਤ ਬੜੀ ਦੂਰੋਂ ਦੂਰੋਂ ਸਾਡੇ ਨਾਲ ਜੁੜਦੇ। ਸਾਊਦੀ ਅਰੇਬੀਆ ਤੋਂ ਵੀ ਇੱਕ ਦੋਸਤ ਸਾਡੇ ਨਾਲ ਸਨ ਜੀ, ਸਾਈਪਰਸ ਤੋਂ ਵੀ ਸਾਡੇ ਨਾਲ ਸਨ, ਬਹੁਤ ਸਾਰੇ ਸਾਡੇ ਦੋਸਤ ਸਾਡੇ ਨਾਲ ਨੇ ਸਰ, ਚੰਗਾ ਲੱਗਿਆ ਸਾਨੂੰ। ਇੱਕ ਇਹ ਜੀ ਬੁਝਾਰਤ ਕੁਲਜੀਤ ਬਰਾੜ ਜੀ ਨੇ ਪਾਈ ਹੈ, ਚਾਰ ਉਂਗਲਾਂ ਲੱਕੜੀ ਉੱਠ ਸਿਧ ਇੱਕ ਬੱਟ, ਬੁੱਝਰੇ ਤਾਂ ਬੁੱਝ ਦਿਓ ਨਹੀਂ ਕੁਰਸੀ ਤੋਂ ਉੱਠ। ਆ ਲਓ ਜੀ, ਇਹਦਾ ਜਵਾਬ ਵੀ ਤੁਸੀਂ ਦੇਣਾ ਜੀ। ਸਾਡੇ ਕੋਲ ਹੋਰ ਬਹੁਤ ਸਾਰੀਆਂ ਬੁਝਾਰਤਾਂ ਇਕੱਠੀਆਂ ਹੋ ਰਹੀਆਂ ਨੇ ਜੀ, ਮੈਂ ਇੱਕ ਇੱਕ ਕਰਕੇ ਉਹਨਾਂ ਨੂੰ ਵੀ ਸਾਂਝਾ ਕਰ ਲਵਾਂਗਾ। ਜੇ ਕੋਈ ਇਹਦਾ ਜਵਾਬ ਤੁਹਾਨੂੰ ਦੇ ਸਕੇ ਤਾਂ ਤੁਹਾਨੂੰ ਚੰਗਾ ਲੱਗੇਗਾ। ਪਹਿਲਾਂ ਜੀ ਇਹੀ ਕੁਲਜੀਤ ਬਰਾੜ ਸਾਹਿਬ ਜੀ ਦੀ ਬੁਝਾਰਤ ਦਾ ਜਵਾਬ ਦੇਣਾ ਜੀ। ਲਿੰਕ ਮੈਂ ਦੁਬਾਰਾ ਸ਼ੇਅਰ ਕਰ ਰਿਹਾ ਜੀ ਇੱਕ ਵਾਰ ਫੇਰ, ਜੇ ਤੁਸੀਂ ਲਿੰਕ ਦੇ ਜ਼ਰੀਏ ਸਾਡਾ ਜੁੜ ਸਕੋ, ਜ਼ਰੂਰ ਜੁੜਨਾ। ਇੱਕ ਆ ਲਓ ਜੀ, ਇੰਡੀਅਨ ਸੇ 16 ਧੀਆਂ 4 ਜਵਾਈ, ਕੋਈ ਜਵਾਬ ਦੱਸੋ, 16 ਧੀਆਂ 4 ਜਵਾਈ, ਇਹਦਾ ਜਵਾਬ ਦੇਣਾ ਜੀ। ਤੇ ਲਿੰਕ ਮੈਂ ਤੁਹਾਡੇ ਤੱਕ ਸ਼ੇਅਰ ਕਰ ਦਿੱਤਾ ਜੀ, ਲਿੰਕ ਦੇ ਜ਼ਰੀਏ ਤੁਸੀਂ ਆਓ ਜੀ। ਆ ਲਓ ਜੀ, ਇੱਕ ਹੋਰ ਬੜੀ ਅਜੀਬ ਜੀ ਬੁਝਾਰਤ ਹੈ ਜੀ, ਕਿਹੜੀ ਕੰਟਰੀ ਜਿੱਥੇ ਬਲੂ ਜੀਨਸ ਨਹੀਂ ਪਾ ਸਕਦੇ? ਮੈਂ ਤਾਂ ਜੀ ਬਲੂ ਜੀਨਸ ਪਾ ਕੇ ਬੈਠਾ, ਤੇ ਇਹ ਤਾਂ ਬੜਾ ਤੁਸੀਂ ਔਖਾ ਸਵਾਲ ਪੁੱਛ ਰਿਹਾ ਜੀ ਮੈਨੂੰ। ਆਦਿਲ ਰਜ਼ਾ ਸਾਹਿਬ, ਕਿਹੜੀ ਕੰਟਰੀ ਹੈ ਜਿੱਥੇ ਤੁਸੀਂ ਬਲੂ ਜੀਨਸ ਨਹੀਂ ਪਾ ਸਕਦੇ? ਦੱਸੋ ਜੀ, ਇਹਦਾ ਜਵਾਬ ਕੀ ਹੈ ਜੀ, ਦੱਸੋ ਜੀ। अच्छा जी, एक और रणवीर सिंह वासु साहब कहते हैं, कौन सी ऐसी चीज है जिसे आप ही काटे आप ही रोते हैं? अच्छा, और ये तो जी ਇਹਦਾ ਜਵਾਬ ਹੈ ਗੰਢੇ, ਅਨੀਅਨ, ਪਿਆਜ਼। ਆਪ ਹੀ ਕੱਟਦੇ ਹੋ ਫਿਰ ਆਪ ਹੀ ਰੋਂਦੇ ਹੋ। ਇਹਦਾ ਜਵਾਬ ਤਾਂ ਮੈਂ ਤੁਹਾਨੂੰ ਦੇਦਾ ਜੀ ਰਣਵੀਰ ਜੀ। ਔਰ ਜਿਹੜਾ ਉਸ ਤੋਂ ਪਹਿਲਾਂ ਜਿਹੜਾ ਸਵਾਲ ਹੈ ਆਦਿਲ ਰਜ਼ਾ ਸਾਹਿਬ ਦਾ, ਉਹ ਕੌਣ सा ਕਿਹੜਾ ਕੰਟਰੀ ਜਿੱਥੇ ਬਲੂ ਜੀਨਸ ਨਹੀਂ ਪਾ ਸਕਦੇ? ਇਹਦਾ ਜਵਾਬ ਕਿਸੇ ਹੋਰ ਦੋਸਤਾਂ ਨੂੰ ਦੇਣਾ ਹੈ ਜੀ। ਦੱਸੋ ਜੀ, ਇਹਦਾ ਕਿਹੜਾ ਕੀ ਜਵਾਬ ਹੈ ਜੀ? ਬਲੂ ਜੀਨਸ ਆਰ ਬੈਂਡ ਇਨ ਨਾਰਥ ਕੋਰੀਆ। ਅੱਛਾ ਜੀ, ਇਹਦੀ ਵਜ੍ਹਾ ਮੈਨੂੰ ਨਹੀਂ ਪਤਾ ਜੀ। ਮੈਨੂੰ ਜੀ ਇਹਦਾ ਜਵਾਬ ਕਿਸੇ ਨੇ ਦੇਣਾ ਜੀ ਕਿ ਇਹ ਬੁਝਾਰਤ ਸੀ ਜਾਂ ਸਵਾਲ ਸੀ ਜਾਂ ਕੀ ਹੈ ਜੀ? ਇਸ ਬਾਰੇ ਮੈਂ ਥੋੜਾ ਜਿਹਾ ਕਨਫਿਊਜ਼ਡ ਹਾਂ, ਮੈਨੂੰ ਮੇਰੇ ਕਨਫਿਊਜ਼ਨ ਨੂੰ ਦੂਰ ਕਰੋ ਜੀ ਤੇ ਦਿਓ ਜੀ ਇਹਦਾ ਜਵਾਬ। ਆਸਿਫ ਨਵੀਦ ਸਾਹਿਬ ਨੇ ਪਾਈ ਜੀ, ਢਿੱਡ ਵਿੱਚੋਂ ਕੱਢਿਆ ਵੱਖੀ ਚ ਮਾਰਿਆ, ਢਿੱਡ ਵਿੱਚੋਂ ਕੱਢਿਆ ਵੱਖੀ ਚ ਮਾਰਿਆ। ਇਹਦਾ ਜਵਾਬ ਦੱਸੋ ਜੀ, ਇਹਦਾ ਜਵਾਬ ਕੌਣ ਦੇ ਸਕਦਾ ਜੀ? ਢਿੱਡ ਵਿੱਚੋਂ ਕੱਢਿਆ ਵੱਖੀ ਚ ਮਾਰਿਆ, ਇਹਦਾ ਜਵਾਬ ਦੇਣਾ। ਤੇ ਇਹਨਾਂ ਜਹਾਂਗੀਰ ਸਾਹਿਬ ਨਾਲ ਗੱਲ ਕਰ ਲਓ। ਜਹਾਂਗੀਰ ਸਾਹਿਬ ਸਾਡੇ ਨਾਲ ਜੀ। ਜਹਾਂਗੀਰ ਸਾਹਿਬ, ਕੀ ਹਾਲ ਚਾਲ ਹੈ ਜੀ? बढ़िया जी, ਵਧੀਆ ਵਧੀਆ। ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਹੈ ਜੀ ਅਰੋੜਾ ਸਾਹਿਬ? ਬਹੁਤ ਸ਼ੁਕਰ ਜੀ, ਬਹੁਤ ਵਧੀਆ ਜੀ। ਹਾਂਜੀ, ਮੇਰੇ ਕੋਲ ਵੀ ਇੱਕ ਬੁਝਾਰਤ ਹੀ, ਬਲਕਿ ਦੋ ਬੁਝਾਰਤਾਂ ਨੇ। ਇੱਕ ਇੱਕ ਕਰਕੇ ਆਉਂਦੇ ਹੋ ਜੀ। ਹਾਂਜੀ, ਪਹਿਲੀ ਤੇ ਹੈਗੀ, ਅਟਣ ਬਟਣ ਦੋ ਦੀਵੇ ਜਲਣ, ਦੋ ਪੱਖੇ ਚੱਲਣ, ਸੱਪ ਰਿੜਦਾ ਜਾਵੇ ਤੇ ਲੋਕੀ ਵੇਖਦੇ ਰਹਿਣ। ਇੱਕ ਵਾਰ ਰਿਪੀਟ ਫਿਰ ਕਰ ਦਿਓ ਜੀ। ਅਟਣ ਬਟਣ ਦੋ ਦੀਵੇ ਜਲਣ, ਦੋ ਪੱਖੇ ਚੱਲਣ, ਸੱਪ ਰਿੜਦਾ ਜਾਵੇ ਲੋਕੀ ਵੇਖਦੇ ਰਹਿਣ। ਬੜਾ ਜੀ, ਇਹਦਾ ਔਖਾ ਜਿਹਾ ਸਵਾਲ ਪਾਤਾ ਜੀ। ਇਹ ਦੋਸਤੋ, ਇਹਦਾ ਜਵਾਬ ਤੁਸੀਂ ਜਿਹੜਾ ਜਿਹਦੇ ਤੁਸੀਂ ਇਹਦਾ ਜਵਾਬ ਦਿੰਦੇ ਹੋ, ਪਹਿਲੇ ਵਾਲੇ ਦਾ ਢਿੱਡ ਚ ਕੱਢਿਆ ਵੱਖੀ ਦਾ ਮਾਰਿਆ, ਇਹਦਾ ਜਵਾਬ ਆ ਗਿਆ ਜੀ ਮਾਚਿਸ ਤੀਲਾ ਵਾਲੀ ਡੱਬੀ। ਇਹਦਾ ਦੋਸਤਾਂ ਨੇ ਸਾਨੂੰ ਜਵਾਬ ਦੇ ਦਿੱਤਾ ਜੀ, ਇਹਦਾ ਤਾਂ ਜਵਾਬ ਆ ਗਿਆ। ਪਰ ਹੁਣ ਇਹ ਜਿਹੜਾ ਸਵਾਲ ਜਹਾਂਗੀਰ ਸ਼ਹਿਜ਼ਾਦ ਸਾਹਿਬ ਦਾ, ਇਹਦਾ ਜਵਾਬ ਸਾਡੇ ਕੋਲ ਨਹੀਂ ਪਹੁੰਚਿਆ। ਜਹਾਂਗੀਰ ਸ਼ਹਿਜ਼ਾਦ ਸਾਹਿਬ, ਇੱਕ ਵਾਰ ਰਿਪੀਟ ਫਿਰ ਕਰ ਦਿਓ, ਕਿਉਂਕਿ ਕਈ ਵਾਰ ਸਾਡੇ ਦੋਸਤਾਂ ਕੋਲ ਪਹੁੰਚਦੇ ਦੇਰ ਲੱਗ ਜਾਂਦੀ ਗੱਲਬਾਤ। ਰਿਪੀਟ ਕਰ ਦਿਓ ਜੀ। ਜੀ ਜੀ, ਮੈਂ ਕਰਦਾ ਜੀ। ਅਟਣ ਬਟਣ ਦੋ ਦੀਵੇ ਜਲਣ, ਦੋ ਪੱਖੇ ਚੱਲਣ, ਸੱਪ ਰਿੜਦਾ ਜਾਵੇ ਲੋਕੀ ਵੇਖਦੇ ਰਹਿਣ। ਔਖਾ ਸਵਾਲ ਹੈ ਜੀ, ਬਹੁਤ ਔਖਾ ਸਵਾਲ ਹੈ ਜੀ, ਬਹੁਤ ਔਖਾ ਸਵਾਲ ਹੈ। ਇਹਦਾ ਜਵਾਬ ਦੇਣਾ ਜੀ ਦੋਸਤੋ, ਇਹਦਾ ਸੋਚੋ ਜੀ ਜਵਾਬ। ਇੱਕ ਹੋਰ ਬੜੀ ਲੰਬੀ ਚੌੜੀ ਬੁਝਾਰਤ ਪਾਈ ਹੈ ਅਮਨਜੀਤ ਜੀ ਨੇ, ਮੈਂ ਇਹਨੂੰ ਸਪਿਨ ਕਰਤਾ, ਇਹਨੂੰ ਆਰਾਮ ਨਾਲ ਪੜ੍ਹਨਾ, ਇਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨਾ। ਤੇ ਇਹਦਾ ਜਵਾਬ ਆਇਆ ਜੀ ਹਾਥੀ, ਬਿਜਲੀ। ਜਿਹੜਾ ਸਹੀ ਜਵਾਬ ਹੈ ਦੱਸੋ ਜੀ, ਤੁਹਾਡੇ ਹਿਸਾਬ ਨਾਲ ਕੀ ਹੈ ਜੀ? ਹਾਥੀ ਸਹੀ ਹੈ ਜੀ ਜਵਾਬ। ਇਹ ਲੋ ਜੀ, ਸਭ ਤੋਂ ਪਹਿਲਾਂ ਮੁਹੰਮਦ ਅਕਰਮ ਸੰਧੂ ਸਾਹਿਬ ਨੇ ਜਵਾਬ ਦਿੱਤਾ ਜੀ ਐਲੀਫੈਂਟ। ਜਤਿੰਦਰਪਾਲ ਸਿੰਘ ਨੇ ਕਿਹਾ ਜੀ ਹਾਥੀ। ਲਓ ਜੀ, ਇਹ ਜਵਾਬ ਆਇਆ ਜੀ। ਅੱਛਾ ਜੀ, ਹੁਣ ਤੁਸੀਂ ਦੂਜਾ ਵੀ ਆਪਣੀ ਆ ਲੈਣ ਦਿਓ ਜੀ, ਜਿਹੜੀ ਤੁਹਾਡੀ ਦੂਜੀ ਬੁਝਾਰਤ ਹੈ ਜੀ। ਹਾਂਜੀ, दूजी है जी, हरी थी मन भरी थी, लाला जी के बाग में दोशाला ओढ़े खड़ी थी। हरी थी मन भरी थी, लाला जी के बाग में दोशाला ओढ़े खड़ी थी।
ਲਓ ਜੀ, ਇਹਦਾ ਜਵਾਬ ਵੀ ਤੁਸੀਂ ਦੇਣਾ ਜੀ। ਹਰੀ ਥੀ ਮਨ ਭਰੀ ਥੀ, ਲਾਲਾ ਜੀ ਕੇ ਬਾਗ ਵਿੱਚ ਦੁਸ਼ਾਲਾ ਉਹਨੇ ਖੜੀ ਥੀ। ਤੇ ਇਹਦਾ ਜਵਾਬ ਜਦੋਂ ਜਿਵੇਂ ਆਉਂਦਾ ਮੈਂ ਤੁਹਾਨੂੰ ਦੱਸਾਂਗਾ। ਤੁਸੀਂ ਬੜੇ ਰਹੋ ਸਾਡੇ ਨਾਲ ਨਵੀਨ ਸੰਧੂ ਸਾਹਿਬ ਵੀ ਆ ਗਏ ਨੇ ਜੀ। ਬੜੀ ਦੇਰ ਅੱਜ ਇਹਨਾਂ ਨੇ ਵੇਟ ਕਰਵਾਈ ਹੈ ਜੀ, ਉਹਨਾਂ ਨੇ ਗੱਲ ਕਰਨੀ ਹੈ, ਪਰ ਇਹਦਾ ਜਵਾਬ ਤੁਹਾਡੀ ਵਿਚਾਰਦਾ ਅਜੇ ਤੱਕ ਨਹੀਂ ਆਇਆ। ਹਰੀ ਥੀ ਮਨ ਭਰੀ ਥੀ, ਲਾਲਾ ਜੀ ਕੇ ਬਾਗ ਵਿੱਚ ਦੁਸ਼ਾਲਾ ਉਹਨੇ ਖੜੀ ਥੀ, ਇਹਦਾ ਜਵਾਬ ਵੀ ਆ ਗਿਆ ਜੀ। ਅਮੀਨ ਚੌਹਾਨ ਸਾਹਿਬ ਨੇ ਵੀ ਦੱਸਿਆ ਜੀ, ਮੁਹੰਮਦ ਅਕਰਮ ਸੰਧੂ ਸਾਹਿਬ ਨੇ ਵੀ ਦੱਸਿਆ ਜੀ, ਰਾਸ਼ਟਰ ਸੰਧੂ ਸਾਹਿਬ ਨੇ ਦੱਸਿਆ, ਗੁਰਕਿਰਪਾਲ ਬਾਜਵਾ ਜੀ ਨੇ ਦੱਸਿਆ, ਸਾਰਿਆਂ ਨੇ, ਮਕਸੂਦ ਅਹਿਮਦ ਸਾਹਿਬ ਜੀ ਇਹ ਕਹਿੰਦੇ ਜੀ ਛੱਲੀ ਇਹਦਾ ਜਵਾਬ ਹੈ ਜੀ। ਕੌਰਨ ਛੱਲੀ ਇਹਦਾ ਜਵਾਬ ਹੈ ਜੀ। ਬਿਲਕੁਲ ਠੀਕ ਹੈ ਜੀ। ਅਮਨਜੀਤ ਜੀ ਕਹਿੰਦੇ ਮਿਰਚ ਨਹੀਂ ਜੀ, ਮਿਰਚ ਨਹੀਂ ਜੀ, ਇਹਦਾ ਜਵਾਬ ਛੱਲੀ। ਪ੍ਰੀਤ ਕੌਰ ਜੀ ਤੁਸੀਂ ਬਿਲਕੁਲ ਸਹੀ ਹੋ, ਮਿਰਚ ਹੈ ਜੀ। ਬਹੁਤ ਸ਼ੁਕਰੀਆ ਮੇਰੇ ਦੋਸਤ ਜਹਾਂਗੀਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਨਵੀਨ ਸੰਧੂ ਸਾਹਿਬ ਤੁਸੀਂ ਬੜੀ ਦੇਰ ਸਾਨੂੰ ਉਡੀਕ ਕਰਾਈ ਹੈ, हुजूर आते आते बहुत देर कर दी। ਮਿੱਠੀ ਦੇਰ ਹੈਗੀ, ਮਿੱਠੀ ਦੇਰ ਕਰ ਲੈਣੀ ਚਾਹੀਦੀ, ਵੇਟ ਕੋਈ ਨਹੀਂ ਜੀ। ਅਸੀਂ ਪੂਰੀ ਇੰਤਜ਼ਾਰ ਵਿੱਚ ਸੀ। ਹਾਂਜੀ ਜੀ ਨਵੀਨ ਸਾਹਿਬ, ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਇੱਕ ਬੁਝਾਰਤ ਮੈਂ ਸਕਰੀਨ ਤੇ ਪਾਈ ਹੋਈ ਹੈ, ਪੜ੍ਹ ਦੇਵਾਂ ਬਹੁਤ ਸਾਰੇ ਦੋਸਤਾਂ ਲਈ। ਹਾਂਜੀ, ਇੱਕ ਬੁਝਾਰਤ ਪੁੱਜੋ ਕਿ ਇੱਕ ਔਰਤ ਉਸ ਤੇ ਬੈਠੀ ਸੀ, ਅੱਗੇ ਇੱਕ ਬੰਦੇ ਨੇ ਵਾਗ ਫੜੀ ਹੋਈ ਸੀ। ਉਹ ਰਾਹੀ ਨੂੰ ਪੁੱਛਦਾ ਹੈ, ਊਠ ਤੇ ਚੱਲਦੇ ਵਾਗ ਫੜੇਂਦੀ ਏ, ਵਾਗ ਫੜਨ ਦਾ ਤੇਰਾ ਕੀ ਲੱਗਦਾ? ਉਹ ਅੱਗੋਂ ਕਹਿੰਦੀ ਇਹਦਾ ਨਾਂ ਮੈਂ ਲੈਣਾ ਨਹੀਂ, ਇਹਦਾ ਨਾਂ ਤੇ ਮੈਂ ਜਾਣਾ, ਮੇਰਾ ਨਾਂ ਹੈ ਜੀਣ, ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਵਾਂ ਧੀਆਂ, ਉਹਨਾਂ ਦੋਵਾਂ ਤੇ ਔਰਤ ਤੇ ਮਰਦ ਦਾ ਕੀ ਰਿਸ਼ਤਾ ਬਣਿਆ ਜੀ? ਸਵਾਲ ਬੜਾ ਕੰਪਲੈਕਸ ਹੈ ਜੀ, ਰਿਸ਼ਤਿਆਂ ਦੇ ਸਵਾਲ ਨੇ। ਇਹ ਪੁਰਾਣੇ ਦੌਰ ਵਿੱਚ ਰਿਸ਼ਤਿਆਂ ਦੀ ਬੁਝਾਰਤਾਂ ਵੀ ਹੁੰਦੀਆਂ ਸੀ ਦੋਸਤੋ, ਰਿਸ਼ਤਾ ਸਮਝਾਉਣ ਲਈ। ਤੇ ਇੱਕ ਸਵਾਲ ਨੂੰ ਪੜ੍ਹੋ, ਇਹਦਾ ਜਵਾਬ ਵੀ ਦੇਣਾ ਜੀ। ਤੇ ਪਹਿਲੇ ਵਾਲੇ ਸਵਾਲ ਦਾ ਜਵਾਬ ਤਾਂ ਸਾਡੇ ਕੋਲ ਆ ਚੁੱਕਿਆ ਜੀ, ਮੱਕੀ ਦੀ ਛੱਲੀ, ਬਹੁਤ ਭੁੱਟਾ ਛੱਲੀ, ਬਹੁਤ ਸਾਰੇ ਦੋਸਤ ਹੋਰ ਜਵਾਬ ਦੇ ਰਹੇ ਨੇ। ਸੋ ਨਵੀਨ ਸੰਧੂ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਸੰਧੂ ਸਾਹਿਬ ਤੁਹਾਡਾ ਮੈਂ ਜਰਾ ਕੰਮ ਤੇ ਹੈਗਾ, ਤੁਹਾਨੂੰ ਪਤਾ। ਜੀ ਆਵਾਜ਼ ਨਹੀਂ ਆ ਰਹੀ ਜੀ? ਆ ਰਹੀ ਹੈ ਜੀ, ਆ ਰਹੀ ਹੈ। ਮੈਂ ਕਿਹਾ ਸੌਰੀ, ਜਰਾ ਥੋੜਾ ਕੰਮ ਤੇ ਹੈਗਾ, ਰੱਬ ਕਰਕੇ ਕਰੋਨਾ ਮੁੱਕਿਆ ਜੀ, ਚਲੋ ਕੋਈ ਕੰਮ ਚੱਲਿਆ ਹੈਗਾ। ਮੈਂ ਕਿਹਾ ਜੀ ਰੋਟੀ ਦੇ ਮੱਥੇ ਲੱਗੀ ਹੈ। ਚਲੋ ਤੁਹਾਨੂੰ ਸੁਣ ਰਿਹਾ ਸੀਗਾ ਮੈਂ, ਪਹਿਲੇ ਸੈਕਿੰਡ ਤੇ ਤੁਹਾਨੂੰ ਮਤਲਬ ਸੁਣ ਰਿਹਾ ਹੈਗਾ ਵਾ। ਵਾਹ ਜੀ, ਲੱਗੇ ਹੋਏ ਨੇ, ਹਰ ਗੱਲਬਾਤ ਸੁਣੀ ਜਾਂਦੇ। ਪਹਿਲੇ ਤਾਂ ਜੀ ਮਤਲਬ ਕਿ ਮੈਨੂੰ ਵੀ ਆਪਣੇ ਕਿਸੇ ਲੇਡੀਜ਼ ਵੱਲੋਂ, ਰਿਸਪੈਕਟਡ ਲੇਡੀਜ਼ ਵੱਲੋਂ ਮੈਨੂੰ ਮੈਸੇਜ ਆਇਆ ਸੀਗਾ। ਉਹ ਚਲੋ ਤੁਸੀਂ ਸਾਰਿਆਂ ਨੇ ਮਿੱਟੀ ਮੁੱਟੀ ਝਾੜ ਦਿੱਤੀ ਉਸ ਬੰਦੇ ਦੀ, ਇੰਨੀ ਤਾਂ ਹੋਣੀ ਚਾਹੀਦੀ ਸੀਗੀ, ਸਹੀ ਹੈ ਨਾ? ਉਸ ਚੀਜ਼ ਤੇ ਸਾਡੇ ਵੱਲੋਂ ਐਕਸਟ੍ਰੀਮਲੀ ਸੌਰੀ ਆ, ਅਗਰ ਸਾਡੇ ਵੱਲੋਂ ਹੋਇਆ ਜੋ ਉਧਰ ਹੋਇਆ ਹੈ ਕਿ ਤਾਂ ਪੰਜਾਬੀਆਂ ਕੋਈ ਫਰਕ ਨਹੀਂ ਪੈਂਦਾ, ਇੱਕੋ ਗੱਲ ਹੈਗੀ ਸਾਰੀ। ਪਰ ਉਹਨਾਂ ਵਾਸਤੇ ਹੱਥ ਜੋੜ ਕੇ ਸੌਰੀ। ਦੂਜੀ ਗੱਲ, ਯਕੀਨ ਮੰਨੋ ਜੀ, ਇੰਨੀ ਦਿਲ ਨੂੰ ਖੁਸ਼ੀ ਹੋਈ ਆ ਕਿ ਅੱਜ ਸਾਡੇ ਇਸ ਸੈਸ਼ਨ ਦੇ ਵਿੱਚ ਸਾਡੇ ਵੱਡੇ ਆਏ। ਇੱਕ ਚੌਹਾਨ ਸਾਹਿਬ ਆਏ ਸੀਗੇ ਤੇ ਪਿੱਛੇ ਮਾਂ ਜੀ ਆਏ ਸੀਗੇ। ਇੱਕ ਤਾਂ ਵੀ ਮਤਲਬ ਸਾਡੀਆਂ ਮਾਵਾਂ ਏਦਾਂ ਦੀਆਂ ਜੀ, ਸਾਰਿਆਂ ਦੀ ਸ਼ਕਲ ਹੈ ਨਾ ਇੱਕੋ ਜਿਹੀ ਹੁੰਦੀ ਆ। ਉਹ ਇੱਕ ਮਾਂ ਦੇਖ ਕੇ ਨਾ ਆਪਣੀ ਮਾਂ ਬਿਲਕੁਲ ਹਨਾ। ਮੈਂ ਕਮੈਂਟਸ ਵੀ ਕੀਤਾ ਸੀਗਾ ਵੀ ਬਿਲਕੁਲ ਡਿਟੂ ਕਾਪੀ ਨਾ, ਮਤਲਬ ਮੇਰੇ ਮਾਂ ਜੀ ਦੀ ਸੀਗੇ। ਰੱਬ ਉਹਨਾਂ ਨੂੰ ਸਿਹਤ ਬਖਸ਼ੇ, ਤੰਦਰੁਸਤੀ, ਵਾਹਿਗੁਰੂ ਬਾਬਾ ਉਹਨਾਂ ਤੇ ਰਹਿਮ ਕਰੇ ਜੀ। ਤੇ ਲਤੀਫਾ ਇੱਕ ਆ ਗਿਆ, ਤੁਸੀਂ ਟੌਪਿਕ ਅੱਜ ਔਖਾ ਜਿਹਾ ਰੱਖਿਆ। ਹਾਂਜੀ ਸੁਣਾਓ ਜੀ, ਸੁਣਾਓ ਜੀ। ਅਰਬ ਕੰਟਰੀ ਦੇ ਵਿੱਚ ਮੇਰਾ ਕੋਈ ਭਰਾ ਜੇ ਕੋਈ ਸ਼ੇਖ ਬੈਠਾ ਤਾਂ ਭਾਈ ਪਹਿਲੇ ਆ ਦੇਖੋ ਮਾਫੀ ਹੈ, ਕਿਤੇ ਗੁੱਸਾ ਨਾ ਕਰ ਜਿਓ। ਸ਼ੇਖ ਬਹਾਦਰੀ ਭਾਈ ਭਰਿਆ ਪਿਆ ਫੈਸਲਾਬਾਦ, ਲੈਲਪੁਰ, ਸਾਰੇ ਕਾਰੋਬਾਰੀ ਬੰਦੇ। ਸੈਸ਼ਨ ਖਤਮ ਹੋਵੇ ਤੇ ਮੇਰੇ ਇਧਰੋਂ ਆਨਲਾਈਨ ਮੈਨੂੰ ਮੈਸੇਜ ਤੇ ਮੈਸੇਜ ਆ ਜਾਣ ਵੀ ਤੂੰ ਆ ਕਾਕਾ ਮੁੜ ਕੇ ਲੈਲਪੁਰ ਆ ਇੱਕ ਵਾਰੀ ਤੂੰ ਜੀ। ਉਹ ਕੋਈ ਸ਼ੇਖ ਸੀਗਾ ਨਾ ਜੀ ਅਰਬ ਕੰਟਰੀ ਦੇ ਵਿੱਚ, ਕਿਸੇ ਅਰਬੀ ਦਾ ਲੱਗ ਗਿਆ, ਉਹ ਅਰਬੀ ਹੋ ਗਿਆ ਬਿਮਾਰ, ਠੀਕ ਹੈ ਨਾ। ਉਹਨੂੰ ਹੋ ਗਈ ਜੀ ਬਲੱਡ ਦੀ ਜ਼ਰੂਰਤ ਪੈ ਗਈ ਉਹਨੂੰ। ਅਰਬੀ ਨੇ ਬਲੱਡ ਪੁੱਛਿਆ ਤੇ ਉਹ ਮੁਲਾਜ਼ਮ ਜਿਹੜਾ ਸ਼ੇਖ ਸੀਗਾ ਪਾਕਿਸਤਾਨੀ, ਉਹਦਾ ਬਲੱਡ ਉਹਨਾਂ ਮੈਚ ਹੋ ਗਿਆ ਜੀ। ਹੁਣ ਸ਼ੇਖ ਸਾਡੇ ਨਾ ਫੇਮਸ ਬੜੇ ਹੁੰਦੇ ਵੀ ਦਿਲ ਦੇ ਕੰਜੂਸ, ਵੈਸੇ ਕਾਰੋਬਾਰੀ ਬੜੇ ਦਿਲ ਦੇ ਕੰਜੂਸ ਹੁੰਦੇ ਜ਼ਰਾ ਨਾ। ਉਹ ਸ਼ੇਖ ਨੇ ਕਿਹਾ ਵੀ ਤੂੰ ਮੈਨੂੰ ਬਲੱਡ ਦੇ, ਉਹਨੇ ਜਿਹਨੂੰ ਬਲੱਡ ਦਿੱਤਾ ਜੀ, ਅਰਬੀ ਬੜਾ ਖੁਸ਼। ਅਰਬੀ ਨੇ ਜੀ ਉਹਨੂੰ ਘਰ ਲੈ ਕੇ ਦੇਤਾ, BMW ਲੈ ਕੇ ਦੇਤੀ, ਨੁਕਰਾਨੀਆਂ ਰੱਖਦੀਆਂ, ਕਾਰੋਬਾਰ ਚਲਾਤਾ। ਉਹ 2 ਸਾਲ ਲੰਘੇ, ਅਰਬੀ ਸ਼ੇਖ ਨੂੰ ਫਿਰ ਲੋੜ ਪੈ ਗਈ, ਉਹਨੇ ਫਿਰ ਬਲੱਡ ਮੰਗਿਆ। ਸ਼ੇਖ ਨੇ ਕਿਹਾ ਵੀ ਪਿਛਲੀ ਵਾਰੀ ਤਾਂ ਯਾਰ ਇਹਨੇ ਕੋਠੀਆਂ ਲੈਤੀਆਂ, ਗੱਡੀਆਂ ਲੈਤੀਆਂ, ਐਤਕੀ ਵੀ ਦਿੰਦੇ ਆ, ਐਤਕੀ ਤਾਂ ਕੋਈ ਜਹਾਜ਼ ਹੀ ਲੈ ਕੇ ਦਊਗਾ। ਉਹ ਭਾਈ ਅਰਬੀ ਨੇ ਕੋਈ ਬਲੱਡ ਲਿਆ। ਹਫ਼ਤੇ ਬਾਅਦ ਜਿਹੜਾ ਅਰਬੀ ਨਾ ਉਹ ਡਿੰਗ ਡੋਂਗ ਬਬਲ ਗਮ ਦਾ ਡੱਬਾ ਲੈ ਕੇ ਆ ਗਿਆ। ਜਿਹੜਾ ਪਾਕਿਸਤਾਨੀ ਸ਼ੇਖ ਸੀਗਾ ਪੁੱਛਦਾ, ਕਹਿੰਦਾ ਜੀ ਇਹ ਕੀ ਹੋਇਆ? ਪਿਛਲੀ ਵਾਰੀ ਆਇਆ ਮਰਸੀਡੀਜ਼, BMW ਗੱਡੀਆਂ ਘਰ, ਤੇ ਹੁਣ ਡਿੰਗ ਡੋਂਗ। ਕਹਿੰਦਾ ਕਾਕਾ ਹੁਣ ਮੇਰੀਆਂ ਰਗਾਂ 'ਚ ਪਾਕਿਸਤਾਨੀ ਸ਼ੇਖ ਦਾ ਖੂਨ ਦੌੜਦਾ, ਪਹਿਲੇ ਅਰਬੀ ਸ਼ੇਖ ਦਾ ਦੌੜਦਾ ਸੀਗਾ। ਬਹੁਤ
ਵਾਹ ਜੀ। ਉਹ ਭਾਈ ਆ ਦੇਖੋ ਭਰਾਵਾ, ਗੁੱਸਾ ਨਾ ਕਰ ਜਿਓ ਕਿਤੇ, ਤੁਹਾਡਾ ਡਰ ਹੀ ਲੱਗਦਾ ਸੱਚੀ। ਦੇਖੋ ਜੀ, ਜਿਹੜੀ ਨਾ ਹਰ ਕੌਮ ਦੀ ਇੱਕ ਖੂਬੀ ਹੁੰਦੀ ਹੈ, ਵਪਾਰ ਦੀ ਜਿਹੜੀ ਖੂਬੀ ਹੈ ਉਹਨਾਂ ਦੀ, ਅਸੀਂ ਉਹਦੀ ਗੱਲ ਕੀਤੀ, ਅਸੀਂ ਕੋਈ ਗੁੱਸੇ ਵਾਲੀ ਗੱਲ ਨਹੀਂ ਇਹਦੇ ਵਿੱਚ। ਭਾਈ ਹਾਸੇ ਨਾਲ ਹੱਸ ਰਿਹਾ, ਪਰ ਉਹਦੀ ਕੋਈ ਜੇ ਅਸੀਂ ਬੇਇੱਜ਼ਤੀ ਵਾਲੀ ਗੱਲ ਨਹੀਂ ਕਰਨੀ ਚਾਹੀਦੀ। ਸੋ ਬਹੁਤ ਸ਼ੁਕਰੀਆ ਜੀ ਨਵੀਨ ਸਾਹਿਬ, ਪਿਆਰ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਹੱਸਦੇ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਜੀ ਨਵੀਨ ਸੰਧੂ ਸਾਹਿਬ। ਤੇ ਲਾਸਟ ਵਿੱਚ ਮੈਂ ਮੁਹੰਮਦ ਸਾਹਿਬ ਅਕਰਮ ਸਾਹਿਬ ਨਾਲ ਗੱਲ ਕਰ ਰਹੀ। ਮੁਹੰਮਦ ਸਾਹਿਬ ਕੀ ਹਾਲ ਚਾਲ ਹੈ ਜੀ? ਠੀਕ ਹੋ? ਪਹਿਲਾਂ ਤੁਹਾਨੂੰ ਕਰਾਮਾ ਅਰੋੜਾ ਸਾਹਿਬ, ਤੁਸੀਂ ਆਪਣੀ ਸੁਣਾਓ, ਖੈਰ ਖਰੀਅਤ? ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਬਹੁਤ ਮੈਂ ਸ਼ੁਕਰ ਹੈ। ਕਮੈਂਟਸ ਦੇ ਤੁਹਾਡੇ ਨਾਲ ਜੁੜਿਆ ਰਿਹਾ ਜੀ, ਗੱਲ ਨਹੀਂ ਕੀਤੀ, ਕਮੈਂਟਸ ਦੇ ਵਿੱਚ ਜੁੜਿਆ ਰਿਹਾ ਜੀ। ਇੱਕ ਵੀਰ ਨੇ ਹੁਣ ਬੁਝਾਰਤ ਪਾਈ ਸੀ, ਹਰੀ ਥੀ ਮਨ ਭਰੀ ਥੀ, ਆ ਛੱਲੀ ਵਾਲੀ ਜੀ ਜੀ ਜੀ, ਉਹ ਨਾਮੁਕੰਮਲ ਗੱਲ ਕੀਤੀ ਸੀ ਉਹਨਾਂ ਨੇ। ਇਹ ਬੜੀ ਪੁਰਾਣੀ ਬੁਝਾਰਤ ਹੈ, ਮੇਰੇ ਵਾਲਦ ਸਾਹਿਬ ਨੇ ਮੈਨੂੰ ਸੁਣਾਈ ਸੀ, ਜਿਹੜੇ ਆਪਣੇ ਸਕੂਲ ਦੇ ਵਕਤਾਂ 'ਚ ਲੜਕੇ ਇੱਕ ਦੂਸਰੇ ਨੂੰ ਬੁਝਾਰਤਾਂ ਪਾਉਂਦੇ ਸੀ, ਉਹਨਾਂ ਦੇ ਵਿੱਚ ਹੈ ਸੀ, ਉਹ ਐਸੀ ਹਰੀ ਥੀ ਮਨ ਭਰੀ ਥੀ, 9 ਲੱਖ ਮੋਤੀ ਜੜੀ ਥੀ। 9 ਲੱਖ ਮੋਤੀ ਜੜੀ, ਹਾਂਜੀ, ਉਹ ਮੇਰਾ ਵੀਰ ਵਿੱਚੋਂ ਛੱਡ ਗਿਆ, ਭੁੱਲ ਗਿਆ। 9 ਲੱਖ ਮੋਤੀ ਜੜੀ ਥੀ, ਲਾਲਾ ਜੀ ਕੇ ਬਾਗ ਮੇਂ ਦੁਸ਼ਾਲਾ ओढ़े खड़ी थी। ਇਹ ਮੈਂ ਕਮੈਂਟਸ ਦੇ ਵਿੱਚ ਪਹਿਲਾਂ ਵੀ ਤੁਹਾਡੇ ਕੋਲੋਂ ਪੁੱਛਿਆ ਸੀ ਵੀ ਇਸ ਬੁਝਾਰਤ ਦਾ ਜਵਾਬ ਲੈ ਕੇ ਦਿਓ, ਤੁਸੀਂ ਮੇਰਾ ਕਮੈਂਟਸ ਨਹੀਂ ਪੜਿਆ ਮੇਰੇ ਖਿਆਲ। ਮੈਂ ਮਾਫੀ ਚਾਹਦਾ ਜੀ, ਸ਼ਾਇਦ ਮਿਸ ਹੋ ਗਿਆ ਮੇਰੇ ਕੋਲੋਂ। ਇੱਕ ਹੋਰ ਬੁਝਾਰਤ ਮੈਂ ਵਿੱਚ ਪਾਈ ਸੀਗੀ, ਉਹਦਾ ਹੁਣ ਦੱਸ ਦਿਓ, ਉਹ ਵੀ ਨਹੀਂ ਤੁਸੀਂ ਪੜ੍ਹੀ, ਉਹ ਹੁਣ ਤੁਸੀਂ ਦੱਸ ਦਿਓ। ਉਹ ਹੈ ਸੀ, ਨਿੱਕੀ ਜਿਹੀ ਕੁੜੀ ਉਹਦਾ ਢਿੱਡ ਛਣ ਕੇ। ਨਿੱਕੀ ਜਿਹੀ ਕੁੜੀ ਦਾ ਢਿੱਡ ਛਣ ਕੇ, ਹਾਂਜੀ, ਨਿੱਕੀ ਜਿਹੀ ਕੁੜੀ ਦਾ ਢਿੱਡ ਛਣ ਕੇ, ਇਹਦਾ ਜੀ ਮੈਂ ਔਖਾ ਜੀ, ਤੁਸੀਂ ਦੱਸ ਦਿਓ ਜੀ, ਮੇਰੇ ਕੋਲ ਜਵਾਬ ਨਹੀਂ ਜੀ ਇਹਦਾ। ਇਹ ਮਿਰਚ ਵਾ ਜੀ, ਸੁੱਕੀ ਮਿਰਚ। ਸੁੱਕੀ ਮਿਰਚ, ਹਾਂਜੀ। ਜਦੋਂ ਦਾਣੇ ਵਿੱਚ ਛੜਕਣ ਲੱਗ ਪੈਂਦੇ ਨੇ। ਹਾਂਜੀ ਹਾਂਜੀ, ਇਹ ਨਿੱਕੇ ਹੁੰਦੇ ਅਸੀਂ ਵੀ ਬਹੁਤ ਕੁਝ ਸੁਣਿਆ ਹੋਇਆ ਜੀ, ਪਰ ਇਹ ਹੁਣ ਸੁਣਾਉਣ ਵਾਲੇ ਰਹਿ ਹੀ ਕੋਈ ਨਹੀਂ, ਕੋਈ ਸਾਨੂੰ ਵੀ ਯਾਦ ਨਹੀਂ ਰਹੀਆਂ, ਕੁਝ ਨਾ ਕੁਝ ਯਾਦ ਆ ਜੀ। ਹਾਂਜੀ, ਇਹ ਸੁਣੀਆਂ ਹੋਈਆਂ ਜੀ ਬੁਝਾਰਤਾਂ, ਹੁਣ ਬੁਝਾਰਤਾਂ ਸੁਣਾਉਣ ਵਾਲੇ ਰਹਿ ਹੀ ਕੋਈ ਨਹੀਂ। ਹਾਂਜੀ, ਅਗਲੀ ਨਸਲ ਨੂੰ ਕੋਈ ਨਹੀਂ ਪਤਾ। ਆ ਮੇਰੀ ਉਮਰ ਤੁਹਾਡੇ ਨਾਲੋਂ ਜ਼ਿਆਦਾ ਥੋੜੀ ਜਿਹੀ, ਤੇ ਮੈਂ ਤਰੀਕ ਵੱਡਿਆਂ 'ਚ ਬੈਠਾ ਉੱਠਾਂ ਤੇ ਗੱਲਾਂ ਮੈਨੂੰ ਕੋਈ ਯਾਦ ਨੇ ਇਹ ਪਿਛਲੀਆਂ। ਤੇ ਹੁਣ ਫਿਰ ਬਹਰਹਾਲ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕਰਕੇ ਚੰਗਾ ਕੀਤਾ। ਚਲੋ ਲੋਕਾਂ ਦਾ ਕੋਈ ਇੰਟਰਸਟ ਇਸ ਪਾਸੇ ਹੋਏਗਾ, ਕੋਈ ਲੋਕ ਸਿੱਖਣ ਦੀ, ਜਾਣਨ ਦੀ ਕੋਸ਼ਿਸ਼ ਕਰਨਗੇ। ਇਹ ਵਾਕਈ ਇਹ ਤੁਹਾਡਾ ਪਲੱਸ ਪੁਆਇੰਟ ਹੈ। ਬਹੁਤ ਸ਼ੁਕਰੀਆ ਜੀ, ਇਹ ਤੁਹਾਡਾ ਪਲੱਸ ਪੁਆਇੰਟ ਹੈ। ਹਾਂਜੀ, ਤੇ ਅੱਲਾਹ ਹਾਫਿਜ਼। ਥੈਂਕ ਯੂ ਜੀ, ਥੈਂਕ ਯੂ ਜੀ। ਸੋ ਦੋਸਤੋ, 2 ਘੰਟੇ ਤੋਂ ਉੱਪਰ ਦਾ ਵਕਤ ਹੋ ਗਿਆ, ਗੱਲ ਕਰਦੇ ਬਹੁਤ ਸਾਰੇ ਬੁਝਾਰਤਾਂ ਰਹਿ ਗਈਆਂ ਜਿਹਨਾਂ ਦਾ ਜਵਾਬ ਅਸੀਂ ਨਹੀਂ ਦੇ ਸਕੇ, ਜਾਂ ਜਿਹਨੂੰ ਮੈਂ ਪੜ੍ਹ ਵੀ ਨਹੀਂ ਸਕਿਆ, ਕਿਉਂਕਿ ਜਦੋਂ ਮੈਂ ਇਧਰ ਗੱਲ ਵੀ ਕਰ ਰਿਹਾ ਹੁੰਦਾ, ਤੁਹਾਡੇ ਕਮੈਂਟਸ ਵੀ ਪੜ੍ਹ ਰਿਹਾ ਹੁੰਦਾ, ਤੇ ਮੈਂ ਗੱਲਾਂ ਵੱਲ ਵੀ ਤਵੱਜੋ ਦੇਣੀ, ਕਮੈਂਟਸ ਵੀ ਪੜ੍ਹਨੇ, ਤੇ ਕਈ ਵਾਰ ਚੀਜ਼ਾਂ ਇਸ ਕਰਕੇ ਮਿਸ ਹੋ ਜਾਂਦੀਆਂ ਹੈ। ਸੋ ਜਿਹਨਾਂ ਦੋਸਤਾਂ ਦੇ ਕਮੈਂਟਸ ਨਹੀਂ ਪੜ੍ਹ ਸਕੇ ਉਹਨਾਂ ਕੋਲ ਸਾਰੇ ਕੋਲ ਮਾਫੀ ਲਵਾਂਗਾ। ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਗੱਲਬਾਤ ਕਰ ਲਵਾਂਗੇ। ਸੋ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਸਾਰੇ ਦੋਸਤਾਂ ਨੇ, ਨਵੇਂ ਦੋਸਤਾਂ ਨੇ ਸ਼ਿਰਕਤ ਕੀਤੀ। ਡਾਕਟਰ ਸ਼ਫੀਕ ਅਹਿਮਦ ਸਾਹਿਬ ਵੀ ਸਾਡੇ ਨਾਲ ਦੇ ਪ੍ਰੋਗਰਾਮ ਦਾ ਵਕਤ ਉੱਪਰ ਹੋ ਗਿਆ ਹੈ, ਪਰ ਮੈਂ ਕੋਸ਼ਿਸ਼ ਕਰਦਾ ਅਖੀਰਲੀ ਗੱਲ ਡਾਕਟਰ ਸ਼ਫੀਕ ਅਹਿਮਦ ਸਾਹਿਬ ਨਾਲ ਗੱਲ ਕੁਇਕਲੀ ਕਰ ਲਵਾਂ, ਤੇ ਉਸ ਤੋਂ ਬਾਅਦ ਮੈਂ ਫਿਰ ਪ੍ਰੋਗਰਾਮ ਨੂੰ ਇੱਥੇ ਸਮੇਟ ਲਵਾਂਗਾ। ਡਾਕਟਰ ਸ਼ਫੀਕ ਅਹਿਮਦ ਸਾਹਿਬ, ਕੀ ਹਾਲ ਚਾਲ ਹੈ ਜੀ? ਸ਼ਫੀਕ ਸਾਹਿਬ, ਮੇਰੀ ਜੀ ਗੱਲ ਤੁਹਾਡੇ ਤੱਕ ਪਹੁੰਚ ਰਹੀ ਹੈ? ਠੀਕ ਠਾਕ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਜੀ ਬਿਲਕੁਲ ਪਹੁੰਚ ਰਹੀ ਹੈ ਜੀ ਤੁਹਾਡੀ ਜੀ। ਹਾਂਜੀ, ਸੋ ਅੱਜ ਅਸੀਂ ਬੁਝਾਰਤ ਆ ਜੀ। ਬੀਜੇ ਰੋੜ ਉੱਗੇ ਝਾੜ, ਲੱਗੇ ਨਿੰਬੂ ਖਿੜੇ ਅਨਾਰ। ਬੀਜੇ ਰੋੜ ਉੱਗੇ ਝਾੜ, ਹਾਂਜੀ, ਉੱਗੇ ਝਾੜ ਜੀ, ਲੱਗੇ ਬੀਜੇ ਝਾੜ, ਲੱਗੇ ਨਿੰਬੂ ਖਿੜੇ ਅਨਾਰ। ਲੱਗੇ ਨਿੰਬੂ ਖਿੜੇ ਅਨਾਰ ਜੀ। ਸੋ ਦੋਸਤੋ, ਇਹਦਾ ਜਵਾਬ ਤੁਸੀਂ ਦੇਣਾ ਹੈ ਜੀ ਡਾਕਟਰ ਸ਼ਫੀਕ ਸਾਹਿਬ ਨੂੰ। ਸ਼ਫੀਕ ਸਾਹਿਬ, ਤੁਸੀਂ ਸਾਡੇ ਨਾਲ ਬਣੇ ਰਹਿਣਾ, ਜਿਵੇਂ ਜਵਾਬ ਆਉਂਦਾ ਹੈ। ਲਓ ਜੀ, ਆ ਗਿਆ ਜੀ ਜਵਾਬ, ਨਾਲ ਦੀ ਨਾਲ ਆ ਗਿਆ ਜੀ, ਬੜੀ ਸਪੀਡ ਹੈ ਸਾਡੇ ਦੋਸਤਾਂ ਦੀ। ਕਹਿੰਦੇ ਇਹਨਾਂ ਨੇ ਪੰਜਾਬੀ ਕਲਚਰ ਦੀ ਕਹਿੰਦੇ ਨੇ ਕਾਟਨ, ਕਪਾਹ। ਜਸਵਿੰਦਰ ਸਾਹਿਬ ਕਹਿੰਦੇ ਕਪਾਹ। ਠੀਕ ਹੈ ਜੀ ਜਵਾਬ, ਗੁਰਕਿਰਪਾਲ ਬਾਜਵਾ ਸਾਹਿਬ। ਬਿਲਕੁਲ ਠੀਕ ਜਨਾਬ, ਬਿਲਕੁਲ ਠੀਕ, ਬਹੁਤ ਵਧੀਆ ਜੀ। ਬਹੁਤ ਦੋਸਤਾਂ ਦੇ ਜਵਾਬ ਨਾਲ ਦੀ ਨਾਲ ਆ ਰਹੇ, ਬੜੀ ਸਪੀਡ ਹੈ ਜੀ ਸਾਡੇ ਦੋਸਤਾਂ ਦੀ, ਕਮਾਲ ਹੀ ਹੋ ਗਈ ਜੀ, ਵਾਹ ਜੀ ਵਾਹ। ਜੋ ਦੋਸਤਾਂ ਜਵਾਬ, ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਕਮਾਲ ਕਰਤਾ ਜੀ, ਕਮਾਲ ਕਰਤਾ, ਮਿਹਰਬਾਨੀ। ਸੋ ਪ੍ਰੋਗਰਾਮ ਮੈਂ ਸਮੇਟਣ ਲੱਗਾ ਸੀ, ਪਰ ਸਾਡਾ ਇੱਕ ਦੋਸਤ ਹੋਰ ਆ ਗਏ ਨੇ, ਮੈਂ ਉਹਨਾਂ ਨੂੰ ਵੀ ਨਾ ਨਹੀਂ ਕਰਨਾ ਚਾਹੁੰਦਾ। ਸਰਫਰਾਜ਼ ਅਹਿਮਦ ਸਾਹਿਬ, ਤੁਸੀਂ ਸਾਡੇ ਨਾਲ ਲਓ, ਇੱਕ ਬਸ ਤੁਹਾਡਾ ਗੱਲ ਕਰਕੇ ਫਿਰ ਮੈਂ ਪ੍ਰੋਗਰਾਮ ਨੂੰ ਸਮੇਟ ਲਵਾਂਗਾ ਜੀ। ਬਿਲਕੁਲ ਸਰਫਰਾਜ਼ ਸਾਹਿਬ। अस्सलाम वालेकुम अरोड़ा साहब। वालेकुम अस्सलाम, वालेकुम अस्सलाम, सत श्री अकाल।
ਸੁਣਾਓ ਕੀ ਹਾਲ ਨੇ ਸਰਕਾਰ? ਸਾਡੀ ਤੇ ਮਤਲਬ ਖਾਹਿਸ਼ ਪੂਰੀ ਹੋ ਗਈ ਹੈ ਕਿ ਤੁਹਾਡੇ ਨਾਲ ਗੱਲ ਹੋ ਗਈ ਹੈ, ਜ਼ਿਆਦਾ ਹੋ ਗਈਆਂ ਤੁਹਾਡੀਆਂ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਸਰਫਰਾਜ਼ ਸਾਹਿਬ, ਮਿਹਰਬਾਨੀ। ਯਕੀਨ ਕਰੋ ਕਿ ਮਤਲਬ I don't have what to say about this. Really, it's amazing for me. ਮੇਰੀ ਖੁਸ਼ ਨਸੀਬੀ ਹੈ ਤੁਸੀਂ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸਰ, ਬੜੀ ਮਿਹਰਬਾਨੀ। ਮੈਨੂੰ ਪੰਜਾਬੀ ਭਰਾ ਜਿੱਥੇ ਵੀ ਕਿਤੇ ਵਸਦੇ ਉਹਨਾਂ ਨਾਲ ਗੱਲ ਕਰਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਬਹੁਤ ਸ਼ੁਕਰੀਆ ਤੁਹਾਡਾ। ਮੈਂ ਸਰਕਾਰ ਸਾਊਦੀ ਅਰੇਬੀਆ ਚ ਹਾਂ ਤੇ ਬਸ ਜਸਟ ਮੈਂ ਹੁਣ ਜੁਆਇਨ ਕੀਤਾ YouTube ਓਪਨ ਕੀਤਾ ਤੇ ਪਹਿਲੇ ਹੀ ਤੁਹਾਡੀ ਜ਼ਿਆਰਤ ਹੋ ਗਈ ਹੈ। ਮੈਂ ਹੈ ਕਿ ਅੱਜ ਅਰੋੜਾ ਸਾਹਿਬ ਦੀ ਜ਼ਰਾ ਮੈਂ ਆਵਾਜ਼ ਸੁਣ ਲਵਾਂ ਡਾਇਰੈਕਟ ਤੇ ਇਟਸ ਮਾਈ ਪਲੇਜ਼ਰ। ਥੈਂਕ ਯੂ ਸਰ, ਥੈਂਕ ਯੂ। ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਤੁਹਾਡੇ ਦੋਸਤਾਂ ਦੀ ਮੁਹੱਬਤ ਹੈ, ਜਿਸ ਮੁਹੱਬਤ ਨਾਲ, ਜਿਸ ਸ਼ਫਕਤ ਨਾਲ ਤੁਸੀਂ ਸਾਨੂੰ ਮਿਲਦੇ ਹੋ, ਸਾਡੇ ਨਾਲ ਗੱਲ ਕਰਦੇ ਹੋ, ਇਸ ਪਿਆਰ ਲਈ, ਇਸ ਮੁਹੱਬਤ ਲਈ, ਇਸ ਸ਼ਫਕਤ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਦੋਸਤੋ। 2 ਘੰਟੇ ਤੋਂ 20-10 ਮਿੰਟ ਉੱਪਰ ਹੋ ਚੱਲਿਆ ਪ੍ਰੋਗਰਾਮ। ਵਕਤ ਕਿਸ ਤਰ੍ਹਾਂ ਲੱਗਦਾ ਪਤਾ ਹੀ ਨਹੀਂ ਲੱਗਦਾ, ਕਿਉਂਕਿ ਸਾਥ ਵਿੱਚ ਬਹਿੰਦੀਆਂ ਸਾਥ ਵਿੱਚ ਸਾਂਝੀਆਂ ਗੱਲਾਂ ਹੁੰਦੀਆਂ ਤੇ ਗੱਲ ਦਾ ਸਵਾਦ ਵੀ ਹੁੰਦਾ ਹੈ। ਤੇ ਸੰਧੂ ਸਾਹਿਬ ਕਹਿੰਦੇ ਕੱਲ ਦਾ ਟੌਪਿਕ ਦੱਸ ਦਿਓ ਯਾਰ, ਤਿਆਰੀ ਕਰਨੀ ਹੁੰਦੀ ਹੈ। ਤੁਸੀਂ ਤਿਆਰੀ ਕਰੋ ਜੁਗਤਾਂ ਦੀ। ਤੇ ਸੰਧੂ ਸਾਹਿਬ ਤੁਹਾਡਾ ਤਾਂ ਨਾਸਰ ਨੇ ਜੁਗਤਾਂ ਹੀ ਕਰਨੀ ਹੁੰਦੀ ਹੈ ਤੇ ਪਰਵਿੰਦਰ ਢਿੱਲੋਂ ਸਾਹਿਬ ਤੇ ਸੰਧੂ ਸਾਹਿਬ ਤੁਸੀਂ ਤਾਂ ਜੁਗਤਾਂ ਦੀ ਤਿਆਰੀ ਕਰੋ, ਬਾਕੀਆਂ ਨੂੰ ਹੋਰ ਪ੍ਰੋਗਰਾਮ ਦੀ ਤਿਆਰੀ ਕਰ ਲੈਣ ਦਿਓ, ਅਸੀਂ ਪ੍ਰੋਗਰਾਮ ਦੀ ਤਿਆਰੀ ਕਰਾਂਗੇ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਪੰਜਾਬੀ ਸਾਰੇ ਇਕੱਠੇ ਹੋ ਰਹੇ ਹਾਂ। ਉਹ ਗੱਲ ਕਰ ਰਹੇ ਜਿਹੜੀ ਪੰਜਾਬੀ ਸਾਂਝ ਦੀ ਗੱਲ ਹੈ, ਅਸੀਂ ਪੰਜਾਬੀ ਸੱਭਿਆਚਾਰ ਦੀ ਸਕਾਫਤ ਦੀ ਗੱਲ ਕਰਨਾ ਚਾਹੁੰਦੇ ਹਾਂ। ਸਾਨੂੰ ਚੰਗਾ ਲੱਗਦਾ ਹੈ ਕਿ ਤੁਹਾਡੇ ਕੋਲ ਕੋਈ ਰਾਏ ਹੋਵੇ, ਵਿਚਾਰ ਹੋਣ। ਅਸੀਂ ਸਾਡਾ ਜਿਹੜਾ WhatsApp ਦਾ ਗਰੁੱਪ ਹੈ ਉਹ ਜਦੋਂ ਓਪਨ ਕਰਦੇ ਆ ਪ੍ਰੋਗਰਾਮ ਤੋਂ ਘੰਟਾ 1.5 ਘੰਟਾ ਪਹਿਲਾਂ 1 ਘੰਟੇ ਲਈ ਤੁਸੀਂ ਆਪਣੇ ਆਈਡੀਆਜ਼ ਉਸ ਵਿੱਚ ਸ਼ੇਅਰ ਕਰ ਸਕਦੇ ਹੋ। ਆਈਡੀਆ ਸ਼ੇਅਰ ਕਰ ਦਿਓ, ਅਸੀਂ ਉਹਦੇ ਚੋਂ ਆਈਡੀਆ ਚੁਣ ਕੇ ਤੁਹਾਡੇ ਤੱਕ ਇਹ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਪ੍ਰੋਗਰਾਮ ਬਾਰੇ ਨੂੰ ਅਖੀਰ ਵਿੱਚ ਇੱਕ ਰਿਕੁਐਸਟ ਕਰ ਦੇਵਾਂ ਕਿ ਇਹਨੂੰ ਆਪਣੇ ਫੇਸਬੁੱਕ ਪੇਜਸ ਦੇ ਉੱਤੇ, ਆਪਣੇ YouTube ਦੇ ਉੱਤੇ, ਆਪਣੇ WhatsApp ਗਰੁੱਪ ਵਿੱਚ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਉਹ ਪੰਜਾਬੀ ਜੋ ਇਸ ਪ੍ਰੋਗਰਾਮ ਤੋਂ ਹਜੇ ਜੁੜੇ ਨਹੀਂ, ਉਸ ਤੋਂ ਵਾਂਝੇ ਨੇ, ਉਸ ਨਾਲ ਜੁੜ ਸਕਣ। ਸਾਨੂੰ ਖੁਸ਼ੀ ਹੋਏਗੀ। ਅਗਲੇ ਹਫਤੇ ਕਿਉਂ ਜੀ, ਕੱਲ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਆਵਾਂਗੇ। ਕੱਲ ਮੈਂ ਹਾਲਾਂਕਿ ਮੈਂ ਦੂਸਰੇ ਚੈਨਲ ਦੇ ਉੱਤੇ, ਮੈਂ ਥੀਏਟਰ ਦੇ ਉੱਤੇ ਗੱਲਬਾਤ ਕਰ ਰਿਹਾ, ਪਰ ਉਸ ਪ੍ਰੋਗਰਾਮ ਤੋਂ ਠੀਕ ਬਾਅਦ ਮੈਂ ਤੁਹਾਡੇ ਨਾਲ ਜ਼ਰੂਰ ਜੁੜਾਂਗਾ। ਇਸੇ ਹੀ ਵਕਤ ਨਾਸਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨਗੇ, ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜੁੜਾਂਗਾ। ਤੇ ਮੈਨੂੰ ਅੱਜ ਇੱਥੇ ਇਜਾਜ਼ਤ ਦਿਓ। ਚੰਗਾ ਲੱਗੇ ਤੁਹਾਡੇ ਨਾਲ ਗੱਲਬਾਤ ਕਰਕੇ। ਜੇ ਤੁਹਾਨੂੰ ਸਾਡੀ ਗੱਲ ਚੰਗੀ ਲੱਗੀ ਹੋਏ ਤਾਂ ਜ਼ਰੂਰ ਕਮੈਂਟਸ ਕਰ ਦੇਣਾ, ਸ਼ੇਅਰ ਜ਼ਰੂਰ ਕਰ ਦੇਣਾ। ਸਾਰਿਆਂ ਦਾ ਰੱਬ ਰਾਖਾ। ਬਹੁਤ ਮਿਹਰਬਾਨੀ।